ਤੋਂ ਬਚਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408 272 5200 4082725200 ਦੇ ਉੱਤੇ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਕੁਛ ਉਥਲ ਪੁਥਲ ਚੱਲ ਰਿਹਾ ਆ, ਬਹੁਤ ਤੇਜ਼ੀ ਦੇ ਨਾਲ ਚੇਂਜਿਸ ਜਿਹੜੇ ਆ ਉਹ ਵੱਧ ਰਹੇ ਨੇ, ਉਹ ਘਟ ਰਹੇ ਨੇ। ਸੋ ਉਹਨਾਂ ਚੇਂਜਿਸ ਦਾ ਕੀ ਇਫੈਕਟ ਆ, ਕੀ ਜਿਹੜੇ ਚੇਂਜਿਸ ਆ ਰਹੇ ਆ ਉਹਦੇ ਬਾਰੇ ਜਾਣਕਾਰੀ ਦਿੰਦੇ ਆ। ਅੱਜ ਕਾਲਸ ਵੀ ਜਿਹੜੀਆਂ ਤੁਹਾਡੀਆਂ ਆਪਾਂ ਲਵਾਂਗੇ ਪਹਿਲੋਂ, ਪਰ ਜਿਹੜੀਆਂ ਅਹਿਮ ਕੋਈ ਖਬਰਾਂ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਨ ਤੋਂ ਬਾਅਦ ਇੱਕ ਚੀਜ਼ ਜਿਹੜੀ ਅਟਾਰਨੀ ਟਿਰਕੈਣਾ ਜੀ ਸ਼ੁਰੂਆਤ 'ਚ ਪਹਿਲਾਂ ਹੀ ਜਿਹੜਾ ਉਹ ਦੱਸਦੇ ਜਾਈਏ, ਬਹੁਤ ਸਾਰੇ ਲੋਕ ਸਮਝ ਤੋਂ ਕੰਮ ਲੈਣ ਦੀ ਬਜਾਏ ਸਾਨੂੰ ਕਹਿਣ ਲੱਗ ਜਾਂਦੇ ਆ, ਮੈਸੇਂਜਰ ਦੇ ਦੁਆਲੇ ਹੋ ਜਾਂਦੇ ਆ ਵੀ ਭਾਈ ਇਹ ਜਾਣਬੁੱਝ ਕੇ ਨੈਗੇਟਿਵ ਖਬਰਾਂ ਕਰਦੇ। ਭਾਈ ਇਹ ਖਬਰਾਂ ਆ, ਤੁਹਾਨੂੰ ਦੱਸਿਆ ਜਾ ਰਿਹਾ ਆ ਵੀ ਆਹ ਕੁਛ ਹੋ ਰਿਹਾ ਆ, ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣੀ ਤਿਆਰੀ ਰੱਖੋ। ਫਿਰ ਕੱਲ ਨੂੰ ਬਾਅਦ 'ਚ ਇਹ ਨਾ ਹੋਵੇ ਵੀ ਸਾਨੂੰ ਜਿਹੜਾ ਜੀ ਪਤਾ ਨਹੀਂ ਲੱਗਾ ਵੀ ਆਹ ਚੀਜ਼ ਕਰਤੀ ਗਈ ਆ, ਇੱਦਾਂ ਜਿਹੜਾ ਉਹ ਹੋ ਗਿਆ ਆ। ਸੋ ਖਬਰ ਨੂੰ ਖਬਰ ਦੇ ਤੌਰ ਦੇ ਉੱਤੇ ਲਿਆ ਕਰੋ, ਉਹ ਤੋਂ ਬਾਅਦ ਦੇ ਵਿੱਚ ਖਬਰ ਦੇ ਹਿਸਾਬ ਦੇ ਨਾਲ ਆਪਣਾ ਫੈਸਲਾ ਲਿਆ ਕਰੋ ਵੀ ਅੱਗੇ ਕੀ ਕਰਨਾ। ਬਾਕੀ ਜੇ ਕਿਸੇ ਨੂੰ ਕੁਛ ਕਹਿਣਾ ਆ ਤੇ ਪ੍ਰਸ਼ਾਸਨ ਨੂੰ ਕਹੋ, ਜੇ ਤੁਹਾਨੂੰ ਉਹ ਚੀਜ਼ ਮਾੜੀ ਲੱਗਦੀ ਆ, ਉਹ ਚੀਜ਼ ਉਹਨਾਂ ਦੀ ਗਲਤ ਲੱਗਦੀ ਆ, ਉਹਨਾਂ ਖਿਲਾਫ ਜਿਹੜਾ ਡਟ ਕੇ ਬੋਲਣ ਦੀ ਜਿਹੜੀ ਆ ਉਹ ਥੋੜਾ ਮਾਦਾ ਰੱਖੋ। ਅਸੀਂ ਤਾਂ ਤੁਹਾਨੂੰ ਜਿਹੜਾ ਸਿਰਫ ਇਸ ਦੇ ਵਿੱਚ ਮੈਸੇजेस ਦੱਸ ਰਹੇ ਆ, ਜੋ ਖਬਰ ਆ ਰਹੀ ਆ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਆਪਣਾ ਕਮਿਊਨਿਟੀ ਦਾ ਰੇਡੀਓ ਆ, ਉਸ ਕਰਕੇ ਜਿਹੜਾ ਤੁਹਾਨੂੰ ਇਹ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਆ। ਸੋ ਵਿਚਾਲੇ ਵਾਲੇ ਬੰਦੇ ਦੇ ਦੁਆਲੇ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੀ ਚੀਜ਼ ਹੋ ਰਹੀ ਆ ਉਹੀ ਤੁਹਾਨੂੰ ਜਿਹੜੀ ਇਸ ਦੇ ਵਿੱਚ ਦੱਸੀ ਜਾਂਦੀ ਹੈਗੀ ਆ ਜੀ। H1B ਦੀ ਗੱਲਬਾਤ ਤੋਂ ਸ਼ੁਰੂ ਜਿਹੜਾ ਉਹ ਕਰ ਲੈਂਦੇ ਆ। $1 ਲੱਖ ਦੀ ਜਿਹੜੀ ਫੀਸ ਦਾ ਮਸਲਾ ਜਿਹੜਾ ਉਹ ਬਣਿਆ ਪਿਆ ਆ, ਰਿਕੁਆਇਰਮੈਂਟ ਜਿਹੜੀ ਕੀਤੀ ਗਈ ਹੈ, ਜਿਹੜੀ ਪ੍ਰੋਕਲੇਮੇਸ਼ਨ ਅਟਾਰਨੀ ਟਿਰਕੈਣਾ ਜੀ ਰਾਸ਼ਟਰਪਤੀ ਟਰੰਪ ਨੇ ਸਤੰਬਰ ਦੇ ਵਿੱਚ ਕੀਤਾ ਸੀ, ਰਿਸਟ੍ਰਿਕਸ਼ਨ ਜਿਹੜੀ ਕੀਤੀ ਆ ਐਂਟਰੀ ਆਫ ਸਰਟਨ ਨਾਨ ਇਮੀਗ੍ਰੈਂਟ ਵਰਕਰਸ ਨੂੰ ਜਿਹੜਾ ਉਹ ਲੈ ਕੇ ਹੁਣ ਦੱਸ ਦਿਓ। ਆਈ ਥਿੰਕ ਹੁਣ ਕਾਫੀ ਕੁਛ ਇਸ ਦੇ ਬਾਰੇ ਕਲੀਅਰ ਹੋ ਗਿਆ ਹੋਣਾ। H1B ਦੀ ਇਸ $1 ਲੱਖ ਫੀਸ ਦੇ ਬਾਰੇ ਕਿਹਦੇ ਤੇ ਲੱਗਣੀ, ਕਿਹਦੇ ਤੇ ਨਹੀਂ ਲੱਗਣੀ, ਹਰ ਸਾਲ ਲੱਗਣੀ ਆ, ਕਿਵੇਂ ਆ, ਜੇ ਥੋੜਾ ਐਕਸਪਲੇਨ ਕਰ ਦਿਓ ਜੀ। ਬਿਲਕੁਲ। ਸੋ ਜਿਹੜਾ ਨੂੰ ਨਹੀਂ ਪਤਾ, H1B ਵਰਕ ਵੀਜ਼ਾ ਹੁੰਦਾ, ਉੱਤੇ ਕੰਪਨੀਆਂ ਜਿਹੜੇ ਆਪਣੇ ਫੋਰਨ ਵਰਕਰ ਜਿਹੜੇ ਹੁੰਦੇ ਆ ਜਾਂ ਜਿਹੜੇ ਇੱਥੋਂ ਦੀ US ਦੇ ਸਟੂਡੈਂਟਸ ਗ੍ਰੈਜੂਏਟ ਹੁੰਦੇ ਆ ਉਹਨਾਂ ਨੂੰ ਲੈ ਕੇ ਆਉਂਦੀ ਹੈ। ਤੇ ਸਪੈਸ਼ਲੀ ਜਿਹੜਾ ਇਹ ਪ੍ਰੋਗਰਾਮ ਸਭ ਤੋਂ ਜ਼ਿਆਦਾ ਇਹਦੀ ਯੂਜ਼ ਕਰਦੇ ਆ ਜੀ ਆਪਣੇ ਇੰਜੀਨੀਅਰ ਜਿਹੜੇ ਹੋ ਗਏ। ਤੇ ਸਿਲੀਕਨ ਵੈਲੀ ਦੇ ਵਿੱਚ ਸੈਨੋਜ਼ ਏਰੀਆ ਦੇ ਵਿੱਚ ਤਕਰੀਬਨ ਜਿਹੜਾ ਹਰੇਕ ਬੰਦਾ H1B ਵੀਜ਼ੇ ਦੇ ਰਾਊਟ ਤੋਂ ਜਿਹੜਾ ਲੰਘਿਆ ਹੋਣਾ। ਇਹੀ ਇੱਕ ਜਿਹੜਾ ਵਰਕ ਵੀਜ਼ੇ ਵਾਲਾ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਤਰੀਕਾ ਸੀਗਾ, ਜਿਹੜਾ ਸਪੈਸ਼ਲੀ ਜਿਹੜੀ ਇੰਡੀਅਨ ਪੋਪੂਲੇਸ਼ਨ ਤੇ ਲਾਗੂ ਜਿਹੜਾ ਹੁੰਦਾ। ਤੇ ਵੀਜ਼ੇ ਦੇ ਐਡਵਾਂਟੇजेस ਦੇਖੋ ਹਰ ਚੀਜ਼ 'ਚ ਅਬਿਊਜ਼ ਹੁੰਦੀ ਹੈ, ਪਰ ਮੈਂ ਕਹੂੰਗਾ ਕਿ ਐਡਵਾਂਟੇजेस ਜਿਹੜੇ ਸੀਗੇ ਤੇ ਫਾਰ ਆਊਟਵੇ ਕਰਦੇ ਆ ਜਿੰਨੇ ਛੋਟੇ ਮੋਟੇ ਜਿਹੜੇ ਅਬਿਊਜ਼ ਹੁੰਦੇ ਹੋਣੇ ਆ। ਈਵਨ ਜਿਹੜੇ ਖੁਦ ਤੁਸੀਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਇਲੋਨ ਮਸਕ ਵਰਗੇ ਬੰਦੇ ਦੇਖ ਲਓ, ਵੀ ਕਹੀ ਜਾਂਦੇ ਕਿ H1B ਵੀਜ਼ਾ ਬੜਾ ਇੰਪੋਰਟੈਂਟ ਆ। ਕਿੰਨੇ ਸਾਇੰਟਿਸਟ ਜਿਹੜੇ ਆ ਉਹ ਕਹਿੰਦੇ ਆ ਕਿ ਜਿਹੜਾ ਅਮਰੀਕਾ ਉਹਨਾਂ ਦੇ ਕੋਲ ਜਿਹੜਾ ਸੀਕ੍ਰੇਟ ਵੈਪਨ ਹੀ ਜਿਹੜਾ H1B ਆ, ਉਹਦੇ ਬੇਸ ਤੇ ਜਿਹੜੀ ਇਨੋਵੇਸ਼ਨ ਜਿਹੜੀ ਹੁੰਦੀ ਆ। ਤੇ ਬਾਕੀ ਜੇ ਇਮੀਗ੍ਰੈਂਟ ਸਾਇੰਟਿਸਟ ਦੀ ਆਪਾਂ ਦਈਏ ਕਾਢਾਂ ਉਹਨਾਂ ਨੇ ਕੱਢੀਆਂ ਅਮਰੀਕਾ ਨੂੰ ਲੈ ਕੇ, ਤੁਸੀਂ ਦੇਖੋ ਕਿ ਹਰੇਕ ਇਨਵੈਂਸ਼ਨ ਹੀ ਤਕਰੀਬਨ ਆਪਣੇ ਆਇਨਸਟਾਈਨ ਵਰਗੇ ਬੰਦੇ ਵੀ ਸਭ ਇਹ ਇਮੀਗ੍ਰੈਂਟ ਸੀਗੇ। ਤੇ ਹੁਣ ਇਸ ਵੀਜ਼ੇ ਨੂੰ ਵੀ ਟਾਰਗੇਟ ਇਹਨਾਂ ਨੇ ਕਰਤਾ, ਠੀਕ ਹੈ। ਤੇ ਸਿਰਫ ਅਸਾਲਮ ਦੀ ਗੱਲ ਨਹੀਂ, ਕੱਚੇ ਬੰਦਿਆਂ ਦੀ ਗੱਲ ਨਹੀਂ, ਪੱਕੇ ਜਿਹੜੇ ਲੋਕ ਸੀਗੇ ਜਿਹੜੇ ਵੀਜ਼ਾ ਲੈ ਕੇ ਜਿਹੜੇ ਆ ਰਹੇ ਸੀਗੇ, ਸਾਰਾ ਸਿਸਟਮ ਨੂੰ ਫੋਲੋ ਕਰ ਰਹੇ ਸੀਗੇ। ਉਹਦੇ ਵਿੱਚ ਤੁਸੀਂ ਦੇਖ ਲਓ, ਸੋਚਣ ਵਾਲੀ ਗੱਲ ਆ ਜੀ ਕਿ ਸਾਰਾ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ $1 ਲੱਖ ਫੀਸ ਜਿਹੜੀ ਪਾਤੀ, ਕੋਈ ਛੋਟੀ ਰਕਮ ਤਾਂ ਹੈ ਨਹੀਂ। ਤੇ ਪਾਈ ਕਿਉਂ ਆ ਕਿ ਜਿਹੜੀਆਂ ਕੰਪਨੀਆਂ ਉਹ ਹਾਇਰ ਕਰ ਨਾ ਸਕਣ। ਤੇ ਹੁਣ ਜਿੱਦਾਂ ਮੰਨ ਲਓ ਆਪਾਂ ਵੀ ਆ ਕੋਈ ਛੋਟੇ ਬਿਜ਼ਨਸ ਆਪਾਂ ਹਾਇਰ ਕਰਨਾ ਅਗਲੇ ਸਾਲ ਵਾਸਤੇ, ਕੋਈ H1B, ਕੋਈ ਸਟੂਡੈਂਟ ਆ, ਕੋਈ ਕੁਛ ਆ, ਜਿੰਨੀ ਉਹਦੀ ਤਨਖਾਹ ਉਤੋਂ ਔਨ ਟਾਪ ਆਫ ਦੈਟ ਕਹਿੰਦੇ ਆ ਕਿ $1 ਲੱਖ ਜਿਹੜਾ ਜਮ੍ਹਾਂ ਕਰਾਓ। ਤੇ ਇਹਦੇ ਵਿੱਚ ਛੋਟੇ ਬਿਜ਼ਨਸ ਜਿਹੜੇ ਉਹ ਲੱਖ ਜੀ ਕਿ ਕਿਹੜਾ ਇਦਾਂ ਦਾ ਐਮਪਲਾਈ ਹੋਊਗਾ ਜਿਹਦੇ ਪਿੱਛੇ ਮਤਲਬ ਔਨ ਟਾਪ ਆਫ ਸੈਲਰੀ $1 ਲੱਖ ਉਹਨੇ ਜਮ੍ਹਾਂ ਕਰਾਣੇ ਆ। ਤੇ ਜਿਹੜੀਆਂ ਸੈਲਰੀਆਂ ਹੈਗੀਆਂ ਉਹ ਵੀ ਲੋਟਰੀ ਕਿੱਦਾਂ ਕੰਡਕਟ ਹੋਣੀ ਆ, ਉਹਦੇ ਵਿੱਚ ਵੀ ਇਹ ਵੇਜ ਲੈਵਲ ਦੇ ਬੇਸ ਤੇ ਕਿ ਜਿਹਦੀ ਜਿੱਦਾਂ ਇਹ 'ਚ 4 ਵੇਜ ਦੇ ਲੈਵਲ ਹੁੰਦੇ, ਲੈਵਲ 1 ਥਰੂ ਲੈਵਲ 4। ਹਾਂਜੀ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹਦੀ ਵੇਜ ਜ਼ਿਆਦਾ ਉਹਨੂੰ ਆਪਾਂ ਜਿਹੜੇ ਚਾਂਸ ਦੇਣੇ ਆ, ਉਹਦੇ 4 ਪਰਚੀਆਂ ਪਾ ਦੇਣੀਆਂ ਹੈ ਕਾਈਂਡ ਆਫ। ਹਾਂਜੀ। ਤੇ ਉਹ ਚੀਜ਼ ਦੇ ਜਿਹੜੇ ਲਾਅ ਸੂਟ ਜਿਹੜੇ ਹੈਗੇ ਆ, ਤੇ ਗੱਲ ਫਿਰ ਉਹ ਆ ਗਈ ਕਿ ਹੁਣ ਜਿਹੜੇ ਮਤਲਬ ਕੀ ਸਰਕਾਰ ਦਾ ਮਤਲਬ ਮੈਂ ਉਹੀ ਪੁੱਛਦਾ ਕਿ ਸੋਚ ਮਤਲਬ ਇੰਨੀ ਛੋਟੀ ਹੋ ਗਈ, ਜਿੱਦਾਂ ਉਹਨੂੰ ਪੁੱਛਦੇ ਕਿ ਤੇਰਾ ਟੈਰਿਫ ਵਾਲਾ ਮੈਥ ਕੀ ਹੈ, ਕਿਹੜੇ ਹਿਸਾਬ ਨਾਲ ਆਇਆ।
ਤੇ ਉਹ ਪਤਾ ਨਹੀਂ ਕਿਹੜਾ ਮੈਥ ਕਰੀ ਜਾਵੇ ਇਦਾਂ ਕਿ ਜਿਹੜੇ ਲੋਕੀ ਸਾਡੇ ਨਾਲ ਗੁੱਡ ਰਹੇ ਆ ਕਿ ਨਹੀਂ ਗੁੱਡ ਰਹੇ ਆ। ਮੈਂ ਕਿਹਾ ਉਹਦੇ ਹਿਸਾਬ ਨਾਲ ਤਾਂ ਤੁਸੀਂ ਟੈਰਿਫ ਦਾ ਇਕਨੋਮੀ ਦਾ ਜਿਹੜਾ ਮੈਥ ਆਪਣਾ ਕਰਨ ਦੇ ਆ, ਤੇ H1B ਵਾਲਾ ਵੀ ਹੁਣ ਮੈਂ ਕਿਹਾ ਜੇ ਤੁਸੀਂ ਐਡਾ ਸਿੰਪਲੀਫਾਈ ਕਰਤਾ ਕਿ ਜਿਹਨਾਂ ਨੇ ਪੈਸੇ ਜ਼ਿਆਦਾ ਦਿੱਤੇ ਆ ਉਹਨਾਂ ਨੂੰ H1B ਦੇਣਾ, ਤੇ ਜਿਹੜੇ ਹੁਣ ਮੈਂ ਕਿਹਾ ਯੰਗ ਗ੍ਰੈਜੂਏਟ ਹੁੰਦੇ ਆ ਫਿਰ ਮੈਂ ਕਿਹਾ ਉਹਨਾਂ ਨੂੰ ਤੁਸੀਂ ਕਿੱਦਾਂ ਚਾਂਸ ਦਿਓਗੇ। ਉਹ ਮਤਲਬ ਤੁਸੀਂ ਉਹ ਫਿਰ ਇਨੋਵੇਸ਼ਨ ਨੂੰ ਉਹੀ ਕਰ ਰਹੇ ਆ ਕਿ ਉਹ ਤਾਂ ਸੀਨੀਅਰ ਲੈਵਲ ਵਾਲਾ ਹੀ ਬੰਦਾ ਫਿਰ ਆ ਪਾਊਗਾ। ਤੇ ਉਹ ਜਿਹੜੀ ਹੁਣ ਇਹਦੇ ਉੱਤੇ ਲਾਅ ਸੂਟ ਵੀ ਇਹਨਾਂ ਨੇ ਫਾਈਲ ਕਰਤਾ, ਕੰਪਨੀਜ਼ ਨੇ ਪੁਸ਼ਬੈਕ ਕੀਤਾ। ਦੇਖਣ ਵਾਲੀ ਹੁਣ ਇਹ ਚੀਜ਼ ਆ ਕਿ ਜਿਹੜੇ ਵੀ ਇਹ ਹੁੰਦੇ ਨਾ, ਡਾਕਾ ਵਾਲਾ ਸੀਗਾ ਭਾਵੇਂ H1B ਵਾਲਾ ਸੀਗਾ, ਠੀਕ ਆ, ਹੁਣ ਜਿਹੜਾ ਤੁਹਾਡੇ ਮੂਹਰੇ ਇਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੀ ਧੱਕੇਸ਼ਾਹੀਆਂ ਜਿਹੜੀਆਂ ਕਰਦਾ, ਇਹ ਕਈ ਚੀਜ਼ਾਂ ਜਿਹੜੀਆਂ ਰੈਲੀਆਂ ਕੱਢ ਕੇ ਇਕੱਠ ਕੱਢ ਕੇ ਜਿਹੜੀਆਂ ਹੱਲ ਨਹੀਂ ਹੁੰਦੀਆਂ ਇਹਦਾ ਸਿੱਧਾ ਸਿੱਧਾ ਹਿਸਾਬ ਕਿਤਾਬ ਹੈਗਾ ਕਿ ਤੁਹਾਨੂੰ ਉਹਦੇ ਲੀਗਲ ਫਾਈਟ ਬੈਕ ਕਰਨੀ ਪੈਂਦੀ ਹੈ। ਜੇ ਤੁਹਾਨੂੰ ਉਹਦੇ ਵਿੱਚ ਤਕਲੀਫ ਆ ਕਿ ਇਹ ਪ੍ਰੋਬਲਮ ਹੋ ਰਹੀ ਆ, ਇਹ ਲਾਇਸੈਂਸ ਕੈਂਸਲ ਕਰ ਰਹੇ, ਵਰਕ ਪਰਮਿਟ ਰਿਨਿਊ ਨਹੀਂ ਕਰ ਰਹੇ, ਵਰਕ ਪਰਮਿਟ ਵਾਲੇ ਦੇ ਲਾਇਸੈਂਸ ਨਹੀਂ ਕਰ ਰਹੇ, ਤੇ ਸਿੱਧਾ ਸਿੱਧਾ ਇਹਦੇ ਵਿੱਚ ਹੈਗਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਹੁਣ ਜਿਹੜੀਆਂ ਕੰਪਨੀਆਂ ਹੈਗੀਆਂ, ਠੀਕ ਆ, ਆਪਣੇ ਸਪੈਸ਼ਲੀ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਲਿਟੀਗੇਸ਼ਨ ਕਰਨਾ ਪੈਣਾ ਪਾਲਿਸੀ ਬੇਸ। ਜਿਹੜੀ ਤੁਹਾਡੀ ਗਰੁੱਪਸ ਜਿਹੜੇ ਹੁੰਦੇ ਆ ਉਹਨਾਂ ਨੂੰ ਇਹ ਨਹੀਂ ਕਿ ਪਹਿਲਾਂ ਨਹੀਂ ਏਦਾਂ ਰਾਤੋਂ ਰਾਤ ਨਹੀਂ ਆ ਜਾਂਦੇ, ਨੈਟਵਰਕ ਜਿਹੜੇ ਹੁੰਦੇ ਆ ਪਹਿਲਾਂ ਬਣਾਉਣੇ ਪੈਂਦੇ ਆ, ਤੁਹਾਨੂੰ ਪਹਿਲਾਂ ਜਿਹੜਾ ਸੀਗਾ ਇੱਕ ਪੋਲੀਟੀਕਲ ਲੱਤ ਜਿਹੜੀ ਰੱਖਣੀ ਪੈਂਦੀ ਆ। ਸੋ ਇਹਦੇ ਵਿੱਚ ਹੁਣ ਗੱਲ ਏਦਾਂ ਕਿ ਕੋਈ ਵੀ ਬੰਦਾ ਅੱਗੇ ਨਹੀਂ ਆਇਆ, ਕਿਸੇ ਨੇ ਵੀ ਮਤਲਬ ਉਸ ਲੈਵਲ ਦੀ ਜਿਹੜੀ ਸੀਗੀ ਬਣਾਈ ਨਹੀਂ, ਐਡਵੋਕੇਸੀ ਗਰੁੱਪ ਕੋਈ ਬਣਾਏ ਨਹੀਂ ਜੀ। ਤੇ ਹੁਣ ਉਹੀ ਸਾਰੀਆਂ ਪ੍ਰੋਬਲਮਾਂ ਕਿ ਭਾਵੇਂ ਮਲਟਾ ਮਿਲੀਅਨ ਦੇ ਜਿਹੜੇ ਬਿਜ਼ਨਸ ਸੀਗੇ, ਠੀਕ ਆ, ਉਹਦੇ ਵਿੱਚ ਹੁਣ ਕੋਈ ਬੰਦਾ ਮਤਲਬ ਲੈ ਕੇ ਨਹੀਂ ਗਿਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ। ਉਹਨਾਂ ਨੇ ਫਤਵਾ ਜਿਹਾ ਦੇ ਦਿੱਤਾ ਇੱਕ ਕਾ ਚਲਾ ਕਲਾਸ ਐਕਸ਼ਨ ਲਾ ਸੂਟ ਕਰਦੇ ਨਾ ਫਿਰ ਮਜ਼ਾ ਆਉਂਦਾ। ਹਾਂਜੀ, ਹੁਣ ਪਰ ਕਲਾਸ ਐਕਸ਼ਨ ਲਾਅ ਸੂਟ ਲਈ ਪਹਿਲਾਂ ਕੰਪਨੀ ਦੀ ਆਪ ਦੀ ਸਟੈਂਡਿੰਗ ਹੋਣੀ ਚਾਹੀਦੀ ਆ। ਕੰਪਨੀ ਨੂੰ ਆਪ ਨੂੰ ਪਹਿਲਾਂ ਹੋਣਾ ਚਾਹੀਦਾ ਕਿ ਉਹਨਾਂ ਦੇ ਮਗਰ ਨਾ ਆ ਜਾਣ, ਕੋਈ ਹੋਰ ਵਾਇਲੇਸ਼ਨ ਨਾ ਨਿਕਲੇ ਆਣ। ਲੋਕਾਂ ਦੀ ਸਹਿਮਤੀ ਚਾਹੀਦੀ ਆ ਕਿ ਆਹੋ ਇਹ ਲਿਟੀਗੇਸ਼ਨ ਜੇ ਕਰਾਂਗੇ ਤਾਂ ਫੇਰ ਜਾ ਕੇ ਹੋਊਗਾ। ਤੇ ਇਹਦੇ ਵਿੱਚ ਜਿਹੜਾ ਸੀਗਾ ਕਿ ਹੁਣ ਜਿਹੜੀਆਂ ਮਤਲਬ ਰੈਲੀ ਹੋ ਗਈ, ਇਕੱਠ ਹੋ ਗਿਆ, ਟੂ ਲਿਟਲ ਟੂ ਲੇਟ ਹੈ ਹਨਾ। ਤੇ ਇਹਦੇ ਵਿੱਚ ਜਿਹੜਾ ਸੀਗਾ ਕਈ ਉਹ ਕੋਈ ਯਾਰ ਏਦਾਂ ਵੀਡੀਓ ਦੇਖੀ ਇੰਟਰਨੈਟ ਤੇ, ਉਹ ਵੀਡੀਓ ਦੇਖੀ, ਆਹ ਰੂਲ ਬਣ ਗਿਆ। ਤੇ ਮਤਲਬ ਗੱਲ ਸਿੱਧੀ ਇਹ ਆ ਕਿ ਜਿਹੜੀ ਹੁਣ H1B ਵਾਲਿਆਂ ਦੇ ਕੀਤਾ, ਤੁਸੀਂ ਦੇਖ ਲਓ ਕਿ ਨਾਲ ਹੀ ਲੌਬੀ ਆ ਗਈ ਨਾ ਵਾਪਸ, ਨਾਲ ਹੀ ਲਾਅ ਸੂਟ ਹੋ ਗਿਆ ਸਿੱਧੇ ਕੋਰਟ ਦੇ ਵਿੱਚ ਜਾ ਕੇ। ਕਿਹੜੇ ਕੋਰਟ ਆ ਉਹਨਾਂ ਨੂੰ ਇਹ ਪਤਾ, ਕਿਹੜਾ ਜੱਜ ਆ ਉਹ ਉਹਨਾਂ ਨੂੰ ਪਤਾ ਹੈਗਾ ਵੀ ਕਿੱਥੇ ਜਿੱਤ ਹੋ ਸਕਦੀ ਆ। ਹਾਂਜੀ, ਸੋ ਸਿੰਪਲ ਗੱਲ ਹੈਗੀ ਆ ਕਿ ਮੈਂ ਕਿਹਾ ਹੁਣ ਜਿਹੜਾ ਕਾਨੂੰਨੀ ਦਾਅਪੇਚ ਜਿਹੜੇ ਹੁੰਦੇ ਆ, ਤੇ ਇਹਦੇ ਵਿੱਚ ਫੇਰ ਰਾਜਗਰਨ ਦੀ ਗੱਲ ਉਹੀ ਆ ਜਾਣੀ ਕਿ ਜਦ ਤੱਕ ਬੰਦੇ ਤੇ ਆਪ ਤੇ ਨਹੀਂ ਆਉਂਦੀ ਤਦ ਤੱਕ ਨਹੀਂ ਬੰਦਾ ਕਹਿੰਦਾ ਚੱਲ ਠੀਕ ਆ। ਜੇ ਤਾਂ ਖਬਰਾਂ ਵਾ ਜਿੱਦਾਂ ਤੁਸੀਂ ਕਹਿੰਦੇ ਕਿ ਨੈਗੇਟਿਵ ਖਬਰਾਂ, ਪੋਜ਼ਿਟਿਵ ਖਬਰਾਂ, ਪਰ ਇਹ ਹੈ ਕਿ ਹੁਣ ਮੈਂ ਕਿਹਾ ਜਿਹੜੀ ਸਪੀਡ ਨਾਲ ਉਹ ਜਾ ਰਹੇ ਆ, ਮੈਂ ਕਿਹਾ ਇੱਕ ਦਿਨ ਉਹੀ ਆ ਕਿ ਸਾਰਿਆਂ ਨੂੰ ਪਤਾ ਲੱਗੂਗਾ ਕਿ ਨਹੀਂ ਇਹ ਜਿਹੜਾ ਸੀਗਾ ਹੱਕਾਂ ਲਈ ਜਿਹੜਾ ਖੜਨਾ ਪੈਂਦਾ, ਏਦਾਂ ਨਹੀਂ ਮਿਲ ਜਾਂਦੇ ਉਰੇ ਵੀ। ਤੇ ਇਹ ਕਲਾਸ ਐਕਸ਼ਨ ਲਾਅ ਸੂਟ ਵਾਲੇ ਜਿਹੜੇ ਹੈਗੇ ਆ, ਉਧਰਲੇ ਪਾਸੇ ਨੂੰ ਚੀਜ਼ਾਂ ਇਹ ਜਾਣੀਆਂ ਪੈਣੀਆਂ। ਸਾਡਾ ਹੁਣ ਹੈਗਾ ਮੇਨਲੀ ਕੰਮ ਇਮੀਗ੍ਰੇਸ਼ਨ ਦਾ, ਤੇ ਜਦੋਂ ਇਹ ਮੈਂ ਕਿਹਾ ਹੁਣ ਪਾਣੀ ਜਦੋਂ ਲੋਕਾਂ ਨੂੰ ਲੱਗਿਆ ਕਿ ਬਾਹਲਾ ਸਿਰ ਤੋਂ ਲੰਘ ਗਿਆ, ਕਲਾਸ ਐਕਸ਼ਨ ਦੀ ਲੋੜ ਪਈ ਆ, ਆਪਾਂ ਇਮੀਗ੍ਰੇਸ਼ਨ ਐਸਪੈਕਟ ਨਾਲ ਉਹਦੇ ਤੁਹਾਡੇ ਸਿਵਲ ਲਿਟੀਗੇਸ਼ਨ ਦੀ ਟੀਮ ਜਿਹੜੇ ਹੈਗੇ ਆ ਲਾਇਰਸ ਹੁੰਦੇ ਆ, ਉਹਨਾਂ ਨਾਲ ਕੋਆਰਡੀਨੇਟ ਕਰ ਸਕਦੇ ਆ। ਬਟ ਆਬਵੀਅਸਲੀ ਜਿਹੜਾ ਤੁਸੀਂ ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਗੈਰਾ ਨੂੰ ਤੁਸੀਂ ਸੂ ਕਰਨਾ, ਤੇ ਇਹ ਕੋਈ ਏਦਾਂ ਨਹੀਂ ਹੈਗਾ ਕਿ ਛੋਟਾ ਜਿਹਾ ਕਿ ਗਵਾਂਢੀ ਨੂੰ ਸੂ ਕਰਨਾ ਹੈਗਾ। ਸਰਕਾਰ ਨੇ ਜਿਹੜਾ ਜਾਣ ਕੇ ਲਿਆ ਪੂਰੀ ਜਿਹੜੀ ਫਾਈਟ ਬੈਕ, ਜਿਹੜੀ ਤੁਸੀਂ ਕਹਿ ਲਓ ਕਿ ਡੈਮੋਕ੍ਰੈਟ ਵਰਸਸ ਰਿਪਬਲਿਕਨ, ਉਹ ਵਾਲੇ ਲੈਵਲ ਦੀ ਆਪਾਂ ਗੱਲਾਂ ਜਿਹੜੀਆਂ ਕਰ ਰਹੇ ਆ, ਠੀਕ ਹੈ ਕਿ ਨਹੀਂ। ਤੇ ਐਂਡ ਆਫ ਦਾ ਡੇ ਇਹ ਹੈਗਾ ਕਿ ਇਹ ਲਾਅ ਸੂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਨੇ ਫਾਈਲ ਕਰਤਾ ਤੇ ਉਹ ਜਿੱਤ ਹੀ ਜਾਂਦਾ ਹੈਗਾ ਲਾਅ ਸੂਟ। ਉਹਦੇ ਵਿੱਚ ਜਿਹੜੀ ਕਈ ਚੀਜ਼ਾਂ ਜਿਹੜੀਆਂ ਵਿੱਚ ਟੈਕਨੀਕਲਿਟੀ, ਜਿੱਦਾਂ ਹੁਣ ਇਮੀਗ੍ਰੇਸ਼ਨ ਲਾਅ 'ਚ ਹੈਗੀਆਂ, ਆਮ ਸ਼ੋਰ ਉਸ ਲਾਅ ਸੂਟਸ ਦੇ ਵਿੱਚ ਵੀ ਹੋ ਗਈਆਂ ਕਿ ਉਹਨਾਂ ਨੂੰ ਇਹ ਰਾਈਟ ਸੀਗਾ, ਨਹੀਂ ਸੀਗਾ, ਸਹੀ ਕੀਤਾ, ਨਹੀਂ ਸਹੀ ਕੀਤਾ, ਨੋਟਿਸ ਪੀਰੀਅਡ ਫੇਅਰ ਆ, ਨਹੀਂ ਫੇਅਰ ਆ, ਡਿਊ ਪ੍ਰੋਸੈਸ ਦਿੱਤਾ, ਨਹੀਂ ਦਿੱਤਾ, ਏਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਪਰ ਇਹ ਹੈ ਕਿ ਜਿਹੜੀਆਂ ਉਧਰਲੇ ਪਾਸੇ ਨੂੰ ਚੀਜ਼ਾਂ ਜਾ ਰਹੀਆਂ, ਤੇ ਜੇ ਮਤਲਬ ਕਿ ਕਮਿਊਨਿਟੀ ਦੇ ਵਿੱਚ ਹੁਣ ਕੋਈ ਏਦਾਂ ਨਹੀਂ ਕਿ ਮੇਰੀ ਕੋਈ ਟਰੱਕਿੰਗ ਕੰਪਨੀ ਆ ਕਿ ਮੇਰਾ ਇਹ ਬਰਡਨ ਆ ਕਿ ਮੈਂ ਜਾ ਕੇ ਮੇਰਾ ਲਾਅ ਸੂਟ ਉਹਨਾਂ ਨੂੰ ਕਰਨਾ ਬਣਦਾ, ਆਪਣਾ ਕੋਈ ਦੂਰ ਤੱਕ ਲੈਣਾ ਦੇਣਾ ਨਹੀਂ ਉਹਨਾਂ ਨਾਲ ਹੈਗਾ। ਪਰ ਇਹ ਹੈ ਕਿ ਜਿਹੜੀ ਆਡੀਅנס ਹੈ ਸਾਰੀ, ਉਹ ਕਰਨਾ ਇਹ ਕਿਹਨਾਂ ਨੂੰ ਚਾਹੀਦਾ ਸੀਗਾ, ਜਿਹਨਾਂ ਦੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਉਹਨਾਂ ਦੇ ਤੁਸੀਂ ਕਹਿ ਲਓ ਕਿ ਰੋਜੀ ਰੋਟੀ ਤੇ ਹੱਥ ਮਾਰ ਲਿਆ ਕਿ ਤੁਸੀਂ ਟਰੱਕ ਚਲਾ ਨਹੀਂ ਸਕਦੇ ਡਰਾਈਵਰ ਤੁਹਾਡੇ, ਉਦੋਂ ਹੀ ਉਹਨਾਂ ਨੂੰ ਪਹਿਲੀ ਗੱਲ ਤਾਂ ਰਾਈਟ ਵੇ ਵਕੀਲਾਂ ਨਾਲ ਮਿਲ ਕੇ ਜਿਹੜਾ ਸੀਗਾ ਸਿੱਧੇ ਇੰਜੰਕਸ਼ਨ ਕਿੱਦਾਂ ਸਟਾਪ ਕਰਨਾ ਚਾਹੀਦਾ ਸੀਗਾ। ਅਜੇ ਤੱਕ ਕਿਸੇ ਨੇ ਨਹੀਂ ਕੀਤਾ, ਠੀਕ ਆ, ਨਹੀਂ ਕੀਤਾ, ਵਾਕਈ ਨਹੀਂ ਕੀਤਾ। ਗੱਲਾਂ ਜ਼ਿਆਦਾ, ਐਕਸ਼ਨ ਜ਼ੀਰੋ। ਲੀਗਲ ਐਕਸ਼ਨ ਜ਼ੀਰੋ, ਐਕਸ਼ਨ ਜ਼ੀਰੋ ਵਾ। ਤੇ ਉਹੀ ਆ ਕਿ ਹੁਣ ਮੈਂ ਕਿਹਾ ਗੱਲ ਇਹੀ ਦੇਖਣੀ ਨਾ ਆਪਾਂ, ਕਿੱਥੇ ਤੱਕ ਗੱਲ ਜਦੋਂ ਜਾਂਦੀ ਹੈ ਕਿ ਫਿਰ ਲੋਕਾਂ ਨੂੰ ਲੱਗਣਾ ਕਿ ਨਹੀਂ ਇਹ ਕਰਨਾ ਚਾਹੀਦਾ ਸੀਗਾ। ਇਹਦੇ ਵਿੱਚ ਉਹੀ ਹੈ ਕਿ ਕਲਾਸ ਐਕਸ਼ਨ ਵਗੈਰਾ ਉਹੀ ਕਰ ਸਕਦਾ ਬੰਦਾ। ਹੁਣ ਕੀ ਹੈ, ਜਾ ਕੇ ਡਿਪਾਰਟਮੈਂਟ ਆਫ ਲੇਬਰ ਨਾਲ ਹੁਣ ਮੈਂ ਕਿਹਾ ਲੜ ਝਗੜ ਤੇ ਨਹੀਂ ਸਕਦਾ ਕਿ ਆਪਾਂ ਕਹਿ ਦਈਏ ਕਿ ਕਮਿਊਨਿਟੀ ਦੇ ਇਕੱਠ ਕਰ ਦਈਏ, ਉਹਦੇ ਨਾਲ ਉਹਨਾਂ ਨੇ ਸੀਨੀਅਰ ਬੰਦੇ ਨੂੰ ਡਿਪੋਰਟ ਨਹੀਂ ਕਰਨਾ ਜਾਂ ਰੁਕ ਜਾਣਾ ਜਾਂ ਆਪਣੇ ਲਾਅ ਦੀ ਪੋਜੀਸ਼ਨ ਚੇਂਜ ਕਰ ਲੈਣੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਏਦਾਂ ਨਹੀਂ ਹੁੰਦਾ, ਠੀਕ ਆ। ਸੋ ਉਹ ਚੀਜ਼ ਆ ਕਿ ਇਹ ਹੁਣ H1B ਖਬਰ ਕਰਨ ਦਾ ਮਕਸਦ ਇਹੀ ਸੀਗਾ ਕਿ ਤੁਸੀਂ ਦੇਖੋ ਠਾਹ ਕਰਕੇ ਇਹਨਾਂ ਨੇ ਕੀਤਾ, ਡਾਕ ਵਾਲਿਆਂ ਤੇ ਕੀਤਾ, ਚੱਕ ਵੀ, ਬਰਥ ਰਾਈਟ ਸਿਟੀਜ਼ਨਸ਼ਿਪ ਵਾਲਿਆਂ ਨੇ ਕੀਤਾ, ACLU ਵਗੈਰਾ ਹੋ ਗਿਆ।
ਤੇ ਹੁਣ ਆਪਣੇ ਟਰੱਕਰਾਂ ਦੇ ਮੋਹਰੇ ਜਿਹੜੇ ਕਿਹੜੀ ਸੰਸਥਾ ਖੜੀ ਹੈਗੀ ਇਸ ਵੇਲੇ ਕਿ ਜਿਹੜੀ ਕਹੂਗੀ ਐਡਵੋਕੇਸੀ ਗਰੁੱਪ ਹੈਗਾ। ਇਹ ਗੱਲ ਆਪਾਂ ਨੂੰ ਕਰਦੇ ਹੋਏ ਦੇਖ ਲਓ ਹੁਣ ਸਾਲ ਡੇਢ ਹੋ ਗਿਆ, ਕਿਹੜੀ ਸੰਸਥਾ ਜਿਹੜੀ ਖੜੀ ਆ ਕਿ ਜਿਹੜੀ ਕਹੂਗੀ ਕਿ ਲੈ ਕੇ ਜਾਈਏ ਇਹਨੂੰ ਕੋਰਟ ਦੇ ਵਿੱਚ, ਠੀਕ ਹੈ ਕਿ ਨਹੀਂ। ਹਰੇਕ ਹੁਣ ਜਿਹੜੇ ਵਕੀਲ ਵੀ ਹੈ ਨਾ, ਉਹਨਾਂ ਦੇ ਵੀ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਇੱਕ ਸੰਸਥਾ ਹੁੰਦੀ ਹੈ, ਤੁਸੀਂ ਇਹਨੂੰ ਡਿਊ ਦਿੰਦੇ ਆ ਹਰ ਸਾਲ, ਉਹਦੇ ਵਿੱਚ ਹਜ਼ਾਰਾਂ ਵਕੀਲ ਹੁੰਦੇ ਆ ਤੁਹਾਡੇ ਮਗਰ ਖੜਦੇ ਆ। ਕਿਹੜੀ ਸੰਸਥਾ ਖੜੀ ਹੈ ਟਰੱਕਾਂ ਦੇ ਮਗਰ? ਕਿਹੜੇ ਜਿਹੜੇ ਉਹ ਮਾਲਕ ਆ ਕੰਪਨੀਆਂ ਜਿਹੜੀਆਂ ਖੜੀਆਂ, ਜਿਹੜੀਆਂ ਕਹੂਗੀਆਂ ਕਿ ਇਹ ਸੋਫਿਸਟੀਕੇਸ਼ਨ ਆਪਣੇ 'ਚ ਹੈਗੀ ਆ, ਆਪਾਂ ਇਹਨਾਂ ਨੂੰ ਲੈ ਕੇ ਜਾਈਏ, ਇੱਕ ਬੜੀ ਧੱਕੇਸ਼ਾਹੀ ਹੋ ਰਹੀ ਆ। ਅਜੇ ਤੱਕ ਮੈਨੂੰ ਕੋਈ ਨਹੀਂ ਇਹਦੇ ਵਿੱਚ ਦਿਖਿਆ ਹੈਗਾ। ਇਹਦੇ ਵਿੱਚ ਇਹ ਇੱਕ ਚੀਜ਼ ਕਰਦੇ ਆ, ਉਹ ਸਾਨੂੰ ਕਹਿੰਦੇ ਵੀ ਤੁਸੀਂ ਦੱਸੋ ਨਾ ਸਾਨੂੰ। ਇਹ ਮੈਨੂੰ ਨਹੀਂ ਸਮਝ ਆਈ ਅਜੇ ਤੱਕ ਵੀ ਇਹ ਕਿਹੜੀ ਸਮਝ ਵਾਲੀ ਗੱਲ ਆ ਵੀ ਜੇ ਅਸੀਂ ਨਹੀਂ ਦੱਸਾਂਗੇ ਤੇ ਇਹਦੇ ਨਾਲ ਮਸਲਾ ਹੱਲ ਤਾਂ ਨਹੀਂ ਹੋ ਜਾਣਾ। ਮਸਲਾ ਹੱਲ ਕਰਨ ਦੇ ਲਈ ਤਾਂ ਤੁਹਾਨੂੰ ਉਸੇ ਰਾਹ ਦੇ ਵਿੱਚ ਪੈਣਾ ਹੀ ਪੈਣਾ ਨਾ। ਜਿੱਦਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹਾਂ ਵੀ ਹਾਂ ਜੀ ਉਹਨਾਂ ਨੇ ਲਾ ਸੂਟ ਕਰਤਾ, ਸਰਕਾਰ ਨੂੰ ਅਦਾਲਤ 'ਚ ਘੜੀਸ ਲਿਆ। ਕਰਨਾ ਤੇ ਇਹ ਚਾਹੀਦਾ ਸੀਗਾ, ਪਰ ਕਰ ਇਹ ਰਹੇ ਆ ਵੀ ਤੁਸੀਂ ਸਾਨੂੰ ਦੱਸੋ ਨਾ ਜੀ ਉਹਨਾਂ ਨੇ ਆਹ ਚੀਜ਼ ਕਰਤੀ। ਇਹਦੇ ਨਾਲ ਤੁਹਾਡੀ ਸਿਹਤ ਤੇ ਕਿੰਨਾ ਫਰਕ ਪੈ ਜਾਊਗਾ ਜੇ ਅਸੀਂ ਨਾ ਦੱਸਾਂਗੇ। ਉਹ ਤਾਂ ਆਪਣੀ ਕਾਰਵਾਈ ਕਰੀ ਜਾਂਦੇ ਆ। ਉਹ ਤਾਂ ਹੁਣ ਜੀ ਜਿਹੜੇ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ ਕਹਿੰਦੇ ਲਾਇਸੈਂਸ ਨਹੀਂ ਰੀਨਿਊ ਕਰਨੇ, ਵਰਕ ਪਰਮਿਟ ਵਾਲੇ ਚੱਲਦੇ ਜਿਹੜੇ ਸੀਗੇ ਲਾਇਸੈਂਸ ਅਗਲਿਆਂ ਨੇ ਖਾਰਜ ਕਰਤੇ। ਉਹ ਕਿੰਨਾ ਕੁਛ ਤਾਂ ਹੋਈ ਜਾਂਦੇ ਆ। ਸਾਰਾ ਕੁਝ ਆਪਣੇ ਮੂਹਰੇ ਹੋ ਰਿਹਾ। ਹੁਣ ਇਹ ਹੈ ਕਿ ਐਕਸ਼ਨ ਟਾਈਮ ਜਿਹੜਾ ਆ ਗਿਆ ਕਰਨਾ, ਇਹ ਜਿਹੜਾ ਸੀਗਾ ਹੁਣ ਕਰਨਾ ਪੈਣਾ ਬਿਫੋਰ ਟੂ ਲੇਟ ਜਿਹੜਾ ਹੈਗਾ। ਕਿ ਮਤਲਬ ਘੱਟੋ ਘੱਟ ਇਹ ਹੁੰਦਾ ਕਿ ਸਰਕਾਰਾਂ ਨੂੰ ਜਦੋਂ ਨਹੀਂ ਵੀ ਲਾਅ ਸੂਟ ਹੁੰਦਾ ਨਾ, ਥੋੜੀ ਜਿਹੀ ਠੱਲ ਪੈ ਜਾਂਦੀ ਹੈ ਕਿ ਨਹੀਂ ਐਡੀ ਛੇਤੀ ਨਹੀਂ ਕਰ ਸਕਦੇ, ਕੋਰਟ ਇੰਟਰਵੀਨ ਕਰ ਦਿੰਦੇ ਆ। ਸਪੈਸ਼ਲੀ ਜਿਹੜਾ ਕੈਲੀਫੋਰਨੀਆ ਦਾ ਨਾਰਥਰਨ ਡਿਸਟ੍ਰਿਕਟ ਦਾ ਜਿਹੜਾ ਕੋਰਟ ਹੈਗਾ, ਇਹ ਜਿਹੜੇ ਸੀਗੇ ਇਹ ਕਾਫੀ ਜਿਹੜੇ ਸੀਗੇ ਰਾਈਟ ਵੇ ਵਿੱਚ ਜਿਹੜੇ ਪੈ ਜਾਂਦੇ ਆ। ਤੇ ਉਹਨਾਂ ਇਹ ਹੈਗਾ ਕਿ ਜਿਹੜੇ ਹੁਣ ਸਰਕਾਰ ਦੇ 3.5 ਸਾਲ ਆ ਜੇ ਉਹਨਾਂ ਨੂੰ ਸਿੱਧੇ ਤੁਸੀਂ ਕਰਨ ਦਊਂਗੇ, ਉਹਨਾਂ ਤਾਂ ਕਰੀ ਜਾਣੇ ਲਾਅ ਪਾਸ। ਇਹ ਹੈ ਕਿ ਜਦੋਂ ਹੁਣ H1B ਵਾਲੇ ਨੇ ਫਾਈਟ ਪਾਤੀ 6 ਮਹੀਨੇ 8 ਮਹੀਨੇ, ਉਹਨਾਂ ਦੇ ਜਿਹੜੀਆਂ ਔਕੜਾਂ ਜਿਹੜੀਆਂ ਵੱਧ ਜਾਂਦੀਆਂ ਸਰਕਾਰ ਦੀਆਂ, ਤੇ ਉਹਨਾਂ ਦੀ ਜਿਹੜੀ ਤੁਸੀਂ ਕਹ ਲਓ ਕਿ ਸਪੀਡ ਇੱਕ ਤਰ੍ਹਾਂ ਜਿਹੜੀ ਸਲੋ ਹੋ ਜਾਂਦੀ ਹੈ, ਰੁਕ ਜਾਂਦਾ ਕੰਮ। ਸੋ ਹੁਣ ਤਾਂ ਤੁਹਾਨੂੰ ਦੇਖੋ ਰਾਹ ਵੀ ਦੱਸਦਾ, ਤਰੀਕੇ ਨਾਲ ਦੱਸ ਵੀ ਦਿੱਤਾ ਵੀ ਕਿਹੜੀ ਅਦਾਲਤ ਦੇ ਵਿੱਚ ਕਰ ਸਕਦੇ। ਹੁਣ ਤੁਸੀਂ ਦੇਖ ਲਓ ਵੀ ਕਰਨਾ ਕਿ ਨਹੀਂ ਕਰਨਾ, ਕਿ ਉਹ ਵੀ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਆ। ਇਹ ਆਦਤ ਪੈ ਗਈ ਹੈ ਪੰਜਾਬੀਆਂ ਨੂੰ ਮਾੜੀ। ਮੈਂ ਤੁਹਾਨੂੰ ਲਾਈਕ ਇਹ ਹਾਰਸ਼ ਆ ਗੱਲ, ਪਰ ਇਹ ਆਦਤ ਪੈ ਗਈ ਹੈ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਲਓ। ਉਹ ਸਾਨੂੰ ਬੁਰਕੀ ਪਾ ਕੇ ਤੋੜ ਕੇ ਮੂੰਹ 'ਚ ਜਿਹੜੀ ਉਹ ਪਾ ਕੇ ਦੇਵੇ, ਨਹੀਂ ਤਾਂ ਚਿੜੀ ਵਾਂਗੂ ਚਿੱਥ ਕੇ ਹੀ ਦੇ ਦੇਵੇ ਤਾਂ ਉਹ ਚੰਗੀ ਗੱਲ ਆ। ਇਦਾਂ ਦੇ ਹਾਲਾਤ ਬਣੇ ਪਏ ਆਪਣੀ ਕਮਿਊਨਿਟੀ ਦੇ। ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਭਾਈ ਹਮਲਾ ਤਾਂ ਤੁਹਾਨੂੰ ਆਪ ਨੂੰ ਹੀ ਖੁਦ ਨੂੰ ਹੀ ਜਿਹੜਾ ਉਹ ਮਾਰਨਾ ਪੈਣਾ। ਇੰਨੇ ਤੁਹਾਡੇ ਤੁਸੀਂ ਕਿੰਨਿਆਂ ਨੂੰ ਮੈਨੂੰ ਲੱਗਦਾ ਕਿੰਨਿਆਂ ਦੇ ਲਈ ਇਹਨਾਂ ਨੇ ਫੰਡ ਰੇਜ਼ਿੰਗ ਕੀਤੀ ਹੋਣੀ ਆ, ਕਿੰਨਿਆਂ ਨੂੰ ਮਨੀ ਦਿੱਤੀ ਹੋਣੀ ਆ ਪੋਲੀਟੀਸ਼ੀਅਨਾਂ ਨੂੰ। ਕੋਈ ਆ ਕੇ ਖੜ ਰਿਹਾ ਤੁਹਾਡੇ ਨਾਲ, ਕਿਸੇ ਨਾਲ ਗੱਲ ਵੀ ਕੀਤੀ ਆ, ਕਿਸੇ ਨਾਲ ਮੀਟਿੰਗ ਲਈ ਆ, ਮੀਟਿੰਗ ਕੀਤੀ ਆ ਕੋਈ? ਦੇਖੋ ਕੀ ਤੁਸੀਂ ਕੋਈ ਤਾਂ ਚਾਰਾਜੋਈ ਜਿਹੜੀ ਉਹ ਕਰੋ ਨਾ। ਸੋ ਹੁਣ ਦੇਖੋ ਤੁਸੀਂ ਪਹਿਲਾਂ, ਮੈਂ ਕਿਹਾ ਹੁਣ ਤੋਂ ਪਹਿਲਾਂ ਕੋਈ ਦੱਸਿਆ ਕਿਸੇ ਨੇ ਆ ਕੇ ਕਿ ਇਦਾਂ ਕਲਾਸ ਲਾਅ ਸੂਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੁਸੀਂ ਕਰ ਸਕਦੇ ਆ ਕਿੱਦਾਂ? ਹੁਣ ਤੁਹਾਡੇ ਨਾਲ ਜਿੱਦਾਂ ਲਾਈਵ ਹੀ ਜਿਹੜਾ ਚੱਲ ਰਿਹਾ ਨਾ ਹੁਣ ਹੈਗਾ ਕਿ ਇੱਕ ਅੱਧੇ ਨੇ ਜਿਹੜਾ ਲਾਈਵ ਫੀਡ ਤੇ ਟਿਕਟੌਕ ਤੇ ਉਹਨੇ ਆਪਣਾ ਜ਼ੋਰ ਲਾਇਆ, ਨਹੀਂ ਜੀ ਤੁਸੀਂ ਏਦਾਂ ਤੁਸੀਂ ਓਦਾਂ, ਤੁਸੀਂ ਮੇਰਾ ਫੋਨ ਨਹੀਂ ਚੱਕਿਆ, ਫਲਾਣਾ ਢਮਕਾਣਾ। ਤੇ ਮਤਲਬ ਇਹ ਹੈ ਕਿ ਆਪਣੇ ਮੋਹਰੇ ਹੀ ਸਾਰਾ ਕੁਝ ਹੋ ਰਿਹਾ। ਇੱਕ ਬਸ ਉਹ ਆ ਕਿ ਸਾਡਾ ਹੁਣ ਇੱਕ ਟਾਕ ਸ਼ੋਅ ਆ, ਠੀਕ ਆ, ਉਹਦੇ ਵਿੱਚ ਜਿਹੜਾ ਸਾਡਾ ਜਿਹੜੀ ਆਪਾਂ ਚੀਜ਼ ਕਰ ਸਕਦੇ ਆਪਾਂ ਹੈਗਾ ਕਿ ਜਿਹੜੇ ਲੈਵਲ ਤੇ ਆਪਾਂ ਜਿੰਨੀ ਕਿ ਸਾਡੇ ਪੱਲੇ ਉਹਨਾਂ ਕੁ ਆਪਾਂ ਡਿਸਕਸ਼ਨ ਜਿਹੜੀ ਕਰ ਸਕਦੇ। ਬਿਲਕੁਲ। ਸੋ ਇਹਦੇ ਵਿੱਚ ਜੀ ਬੈਠੇ ਨਹੀਂ ਕੁਝ ਹੋਣਾ। ਕਮਿਊਨਿਟੀ ਨੂੰ ਮਤਲਬ ਇਹਦੇ ਵਿੱਚ ਅੱਗੇ ਹੀ ਆਉਣਾ ਪੈਣਾ ਜੀ, ਕਮਿਊਨਿਟੀ ਨੂੰ, ਠੀਕ ਹੈ ਕਿ ਨਹੀਂ। ਗ੍ਰਾਸ ਰੂਟ ਲੈਵਲ ਤੇ ਜਿਹੜੀ ਗੱਲਬਾਤ ਹੁੰਦੀ ਆ, ਫਿਰ ਜਿਹੜੀਆਂ ਕੰਪਨੀਆਂ ਵੱਡੀਆਂ ਜੀ ਉਹਨਾਂ ਨੂੰ ਆਪਣਾ ਜਿਹੜਾ ਅੱਗੇ ਆਉਣਾ ਪੈਣਾ। ਫਿਰ ਜਿਹੜੇ ਇਹਦੇ ਵਿੱਚ ਵਕੀਲ ਹੈਗੇ ਆ ਟਾਪ ਦੇ, ਜਿਹੜੇ ਨੈਸ਼ਨਲ ਲੈਵਲ ਤੇ ਜਿਹੜੇ ਲਿਟੀਗੇਸ਼ਨ ਜਿਹੜੇ ਕਰਦੇ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਖਿਲਾਫ, ਉਹਨਾਂ ਨੂੰ ਉਸ ਲੈਵਲ ਤੇ ਜਿਹੜਾ ਇਕੱਠੇ ਹੋ ਕੇ ਜਾਣਾ ਪੈਣਾ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ, ਠੀਕ ਹੈ। ਤੇ ਇਹਦੇ ਵਿੱਚ ਮਤਲਬ ਹੁਣ ਇਹ ਹੈ ਕਿ ਕਮਿਊਨਿਟੀ ਨੇ ਡਿਸਾਈਡ ਕਰਨਾ ਕਿ ਇਨਫ ਕਦੋਂ ਉਹ ਹੁੰਦਾ ਕਿ ਮਤਲਬ ਅਜੇ ਇਹਨੂੰ ਹੋਰ ਵੇਟ ਕਰਨੀ ਆ ਕਿ ਆਪਾਂ ਇਹਨੂੰ ਵੀ ਹੁਣ ਤੋਰ ਹੀ ਦੇਣਗੇ ਫਿਰ ਉਸ ਤੋਂ ਬਾਅਦ ਕਰਨਾ ਹੈ ਜਾਂ ਕਿੱਦਾਂ ਆ? ਕਿਉਂਕਿ ਬੈਠੇ ਹੁਣ ਜਿਹੜਾ H1B ਵਾਲਾ ਵੀ ਚੀਜ਼ ਸੀਗੀ ਨਾ, ਉਹਦੇ ਵਿੱਚ ਕੁਛ ਇੱਕ ਵਕੀਲ ਜਿੱਦਾਂ ਆਏ, ਉਹ ਕਹਿੰਦੇ ਕਿ ਆਪਾਂ ਇਹ ਲਾਅ ਸੂਟ ਕਰਨਾ ਸਰਕਾਰ ਦੇ ਉੱਤੇ, ਤੇ ਆਪਾਂ H1B ਵਾਲੇ ਕੰਪਨੀਆਂ ਜਾਂ ਬੰਦੇ ਇਕੱਠੇ ਕਰ ਰਹੇ ਆ। ਮੈਂ ਕਿਸੇ ਦੀ ਲਿੰਕਡਇਨ ਤੇ ਪੋਸਟ ਦੇਖਦਾ ਹੈਗਾ, ਠੀਕ ਹੈ, ਉਹ ਕਹਿੰਦਾ ਕਿ ਸਾਡੇ ਕੋਲ ਨਾ ਬੰਦੇ ਇਨਫ ਇਕੱਠੇ ਨਹੀਂ ਹੋਏ। ਤੇ ਉਹਨੇ ਫਿਰ ਮੈਸੇਜ ਪਾਇਆ, ਉਹ ਕਹਿੰਦਾ ਏਦਾਂ ਕਿ ਕਹਿੰਦਾ ਇਹ ਆਪਣੇ ਆਪ ਨਹੀਂ, ਕਹਿੰਦਾ ਲਾਅ ਸੂਟ ਕਹਿੰਦਾ ਤੁਰ ਪੈਣਾ, ਕਹਿੰਦਾ ਇਹਦੇ ਵਿੱਚ ਬੰਦਿਆਂ ਨੂੰ ਪਿੱਛੇ ਜਿਹੜੀ ਬੈਕਿੰਗ ਜਿਹੜੀ ਕਰਨੀ ਉਹ ਪੈਣੀ ਆ। ਬਰਥਰਾਈਟ ਸਿਟੀਜ਼ਨਸ਼ਿਪ ਵਾਲੇ ਵੀ ਤੇ ਇਦਾਂ ਹੀ ਅਟਾਰਨੀ ਟਿਰਕੈਨਾ ਜੀ ਬਣਿਆ ਸੀਗਾ, ਕਲਾਸ ਐਕਸ਼ਨ ਲਾਅ ਸੂਟ ਬੰਦੇ ਜੁੜੇ ਸੀ ਤੇ ਤਾਂ ਹੀ ਬਣਦੀ ਹੈ ਗੱਲ, ਤੁਰਦੀ ਆ। ਹਾਂਜੀ, ਉਹ ਜਿੱਦਾਂ ਹੁਣ ਮੈਂ ਕਿਹਾ ACLU ਵਗੈਰਾ ਸੀਗੇ, ਉਹਨਾਂ ਕੋਲ ਚਲੋ ਫੰਡਿੰਗ ਹੋਰ ਇੱਕ ਵੱਡੇ ਲੈਵਲ ਤੇ ਇੱਕ ਫੰਡਿੰਗ ਜਿਹੜੀ ਆ ਜਾਂਦੀ ਆ। ਇਹਦੇ ਵਿੱਚ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਪੀੜਤ ਕਲਾਸ ਆ, ਠੀਕ ਆ, ਜਿਹੜੇ ਕਿ ਇਹਦੇ ਵਿੱਚ ਕੰਪਨੀ ਵਾਲੇ ਹੋ ਗਏ ਤੇ ਡਰਾਈਵਰ ਜਿਹੜੇ ਹੋ ਗਏ, ਉਹੀ ਪੀੜਤ ਕਲਾਸ ਜਿਹੜੀ ਹੈਗੀ ਆ, ਉਹਨਾਂ ਨੂੰ ਜਿਹੜਾ ਸੀਗਾ ਆਪਣਾ ਇਕੱਠੇ ਹੋ ਕੇ ਜਿਹੜਾ ਸੀਗਾ ਇੱਕ ਕਲਾਸ ਬਣਾਉਣੀ ਪੈਣੀ ਆ, ਤੇ ਜਾ ਕੇ ਵਕੀਲ ਨਾਲ ਜਿਹੜੀ ਗੱਲ ਕਰਨੀ ਪੈਣੀ ਆ, ਤੇ ਫਿਰ ਦੇਖਣਾ ਪੈਣਾ, ਵੈਲੂਏਟ ਕਰਨਾ ਪੈਣਾ ਕਿ ਕੀ ਪੋਸੀਬਿਲਿਟੀ ਜਿਹੜੀਆਂ ਹੈਗੀਆਂ ਕਿ ਨਹੀਂ ਹੈਗੀਆਂ। ਜੀ ਬਿਲਕੁਲ।
ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਧਿਆਨ ਰੱਖੋ ਤੇ ਉਸ ਨੂੰ ਜਿਹੜਾ ਉਹ ਦੇਖੋ। ਬਾਕੀ ਇੱਕ ਚੀਜ਼ ਇਹ ਕਮੈਂਟਸ ਦੇ ਹੇਠਾਂ ਨਾ ਉਹ ਪਾਈ ਆ, ਜਿਹੜੀ ਸੀਡੀਐਲ ਵਾਲੇ ਮਸਲੇ ਦੇ ਵਿੱਚ ਹੀ ਅਟਰਨੀ ਟਿਰਕੈਣਾ ਜੀ ਦੱਸਦੇ ਜਾਈਏ, FMCSA ਵਾਲੇ ਰੈਗੂਲੇਸ਼ਨਸ ਦੇ ਉੱਤੇ ਫੈਡਰਲ ਰਜਿਸਟਰ ਦੇ ਉੱਤੇ ਕਮੈਂਟ ਲੈ ਰਹੇ ਨੇ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਨਾਨ ਡੋਮਿਸਾਈਲਡ ਕਮਰਸ਼ੀਅਲ ਲਾਇਸੈਂਸ ਇਸ਼ੂ ਹੋਣੇ ਚਾਹੀਦੇ ਆ, ਨਹੀਂ ਹੋਣੇ ਚਾਹੀਦੇ, ਜਾਂ ਕਿੱਦਾਂ ਉਸ ਦੇ ਵਿੱਚ ਹੋਣਾ ਚਾਹੀਦਾ, 28 ਨਵੰਬਰ ਤੱਕ ਜਿਹੜੇ ਕਮੈਂਟ ਲੈ ਰਹੇ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਅੰਡਰ ਜਿਹੜਾ FMCSA ਆਉਂਦਾ ਆ, ਤੇ ਆਪਣੇ ਕਮੈਂਟ ਐਟਲੀਸਟ ਜਿਹੜੇ ਉਹ ਤੁਸੀਂ ਉੱਥੇ ਕਰੋ। ਤੇ ਬਾਕੀ ਇਸ ਦੇ ਉੱਤੇ ਸਟੇ ਲੈਣ ਦੇ ਲਈ ਅਦਾਲਤ ਦੀ ਸਹਾਰਾ ਵੀ ਜਿਹੜਾ ਲੈਣ ਬਾਰੇ ਜਿਹੜਾ ਉਹ ਸੋਚੋ, ਹੋਵੋ ਇਕੱਠੇ ਤੇ ਕਰੋ ਇਸ ਦੇ ਵਿੱਚ, ਕਿਉਂਕਿ ਤੁਹਾਨੂੰ ਆਪਣੀ ਜਿਹੜੀ ਉਹ ਰਾਸ਼ੀ ਜਿਹੜੀ ਉਹ ਰੇਜ਼ ਕਰਕੇ ਤੇ ਇਵੈਂਚੁਅਲੀ ਜਿਹੜੇ ਉੱਦਾਂ ਦੇ ਵਕੀਲ, ਉੱਦਾਂ ਦੇ ਜਿਹੜੇ ਤੁਹਾਨੂੰ ਲਾ ਫਰਮ ਜਿਹੜੀ ਉਹ ਕਰਨੀ ਪੈਣੀ ਜਿਹੜੇ ਇਦਾਂ ਦੇ ਕੰਮ ਕਰਦੀ ਆ, ਤੇ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰੋ। ਅਦਰਵਾਈਜ਼ ਇਟਸ ਗੋਨਾ ਬੀ ਟੂ ਲੇਟ। ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਈ ਜਾਣਾ, ਹਾਏ ਹਾਏ ਸਾਡੇ ਤਾਂ ਬਿਜ਼ਨਸ ਜਿਹੜੇ ਉਹ ਡੈਡ ਹੋ ਗਏ, ਵੀ ਟਰੱਕ ਸਾਡੇ ਜਿਹੜੇ ਜੀ ਖੜ ਗਏ। ਉਹ ਫਿਰ ਉਹਨੂੰ ਚਲਾਉਣ ਦੇ ਲਈ ਫਿਰ ਥੋੜਾ ਜਿਹਾ ਕੰਮ ਜਿਹੜਾ ਆਪ ਨੂੰ ਹੀ ਜਿਹੜਾ ਖਿੱਚਣਾ ਇਸ ਦੇ ਵਿੱਚ ਪੈਣਾ ਹੈਗਾ ਆ। ਤੇ ਜੇ ਇਹਦੇ ਵਿੱਚ ਆਪਣਾ ਪੰਜਾਬੀ ਰੇਡੀਓ ਇਨਵੋਲਵ ਹੁੰਦਾ, ਕਲਾਸ ਬਣਦੀ ਇਦਾਂ ਦੀ, ਠੀਕ ਆ, ਬੰਦੇ ਇਕੱਠੇ ਹੁੰਦੇ ਆ, ਇੰਟਰਸਟ ਹੁੰਦੇ ਆ, ਸੋ ਆਪਾਂ ਇਮੀਗ੍ਰੇਸ਼ਨ ਦੇ ਲਾਇਰ ਹੈਗੇ ਆ, ਠੀਕ ਆ। ਆਪਣਾ ਕੋਈ ਜਿਹੜਾ ਆਪਣਾ ਉਹਦੇ ਵਿੱਚ ਕੰਪੋਨੈਂਟ ਇਹ ਹੋ ਸਕਦਾ ਕਿ ਇਮੀਗ੍ਰੇਸ਼ਨ ਲਾਅ ਦੇ ਪੱਖੋਂ ਦੀ ਜਿਹੜੀ ਉਹਨਾਂ ਨੂੰ ਨੌਲੇਜ ਪ੍ਰਦਾਨ ਕਰਨੀ ਆ, ਜਿਹੜੇ ਇਹ ਲਿਟੀਗੇਸ਼ਨ ਵਾਲੇ ਵਕੀਲ ਆ ਜਾਂ ਲਾਅ ਸੂਟ ਜਿਹੜੇ ਪਾਸੇ ਨੂੰ ਤੁਰਦਾ, ਉਹ ਆਪਾਂ ਇਹਦੇ ਵਿੱਚ ਪਾਰਟਿਸਿਪੇਸ਼ਨ ਆਪਣੀ ਜਿਹੜੀ ਕਰ ਡੈਫੀਨਿਟਲੀ ਸਕਦੇ। ਦੱਸੋ, ਆਪਣਾ ਪਲੇਟਫਾਰਮ ਤੁਹਾਡੇ ਲਈ ਓਪਨ ਆ ਸਾਰਿਆਂ ਲਈ। ਹਾਂਜੀ, ਤੇ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਉਹ ਲਾਇਰਸ ਹੈਗੇ ਨੇ ਕਿ ਜਿਹੜੇ ਇਹ ਕਰਨਾ ਚਾਹੁੰਦੇ ਨੇ, ਉਹਨਾਂ ਆਪਾਂ ਕੋਆਰਡੀਨੇਟ ਜਿਹੜੀ ਇਹ ਕਰ ਸਕਦੇ ਆ। ਦੇਖੋ ਜੀ, ਇਹ ਹੁਣ ਫ੍ਰੀ ਦੇ ਵਿੱਚ ਤੁਹਾਨੂੰ ਆਫਰ ਜਿਹੜੀ ਦੇਤੀ ਆ ਅਟਰਨੀ ਟਿਰਕੈਣਾ ਹੋਣਾ ਨੇ, ਵੀ ਭਾਈ ਜੇ ਤੁਸੀਂ ਕਲਾਸ ਐਕਸ਼ਨ ਇਦਾਂ ਦਾ ਬਣਾ ਰਹੇ ਆ, ਇਮੀਗ੍ਰੇਸ਼ਨ ਦੇ ਪੱਖ ਤੋਂ ਜਿਹੜੀ ਵੀ ਤੁਹਾਨੂੰ ਕੋਈ ਸਮਝ, ਕੋਈ ਸਵਾਲ, ਕੋਈ ਗੱਲਬਾਤ ਹੋਊਗੀ ਉਹਨਾਂ ਵਕੀਲਾਂ ਦੇ ਨਾਲ ਵੀ ਕੀ ਇਸ ਤੇ ਇੰਪੈਕਟ ਆ, ਕਿਵੇਂ ਹੋ ਸਕਦੇ ਆ, ਉਹ ਕਰਨ ਦੇ ਲਈ ਉਹ ਤੁਹਾਨੂੰ ਉਹਨਾਂ ਨੇ ਕਹਿਤਾ ਓਪਨ ਐਂਡਡ ਇਨਵੀਟੇਸ਼ਨ ਆ। ਤੇ ਹੁਣ ਫੈਸਲਾ ਤੁਹਾਡੇ ਹੱਥ 'ਚ ਆ, ਤੁਸੀਂ ਅੱਗੇ ਕਿਸ ਪਾਸੇ ਵੱਲ ਨੂੰ ਵਧਣਾ ਹੈ ਜੀ। ਤੇ ਜੇ ਸਾਰੇ ਜਾਣੇ ਇਹਦੇ ਵਿੱਚ ਏਕਾ ਜੇ ਹੈਗਾ, ਠੀਕ ਹੈ ਕਿ ਨਹੀਂ, ਐਕਸ਼ਨ ਕਰਨ ਵਾਲੇ ਬੰਦੇ ਜੇ ਜੁੜਦੇ ਆ, ਤੇ ਆਪਾਂ ਇਹਦੇ ਵਿੱਚ ਹੈਗਾ ਕਿ ਕੁਇਕਲੀ ਇਹਨੂੰ ਜਿਹੜੇ ਸੀਗੇ ਕਿ ਦੇਸ਼ ਦੇ ਜਿਹੜੇ ਬਿਹਤਰੀਨ ਤੋਂ ਬਿਹਤਰੀਨ ਲਿਟੀਗੇਸ਼ਨ ਵਾਲੇ ਹੈਗੇ ਆ, ਠੀਕ ਆ, ਵੱਡੀਆਂ ਵੱਡੀਆਂ ਜਿਹੜੀਆਂ ਫਰਮਾਂ ਹੈਗੀਆਂ, ਆਪਾਂ ਉਹਨੂੰ ਇਨਵੋਲਵ ਕਰਕੇ ਆਪਾਂ ਇਧਰਲੇ ਪਾਸੇ ਜਿਹੜੇ ਤੁਰ ਸਕਦੇ ਆ, ਠੀਕ ਆ। ਮੈਂ ਤੁਹਾਨੂੰ ਪਹਿਲੇ ਉਹ ਮੈਨੂੰ ਨਾ ਭਾਜੀ ਕਈ ਵਾਰੀ ਕਹਿੰਦੇ ਹੁੰਦੇ ਸੀ, ਕਹਿੰਦੇ ਭਾਜੀ ਤੁਸੀਂ ਕੁਝ ਬੋਲੋ ਇਹਦੇ, ਮੈਂ ਕਿਹਾ ਰੁਕ ਜਾ ਜੇ, ਤੇ ਉਹ ਤਾਂ ਉਹੀ ਹਿਸਾਬ ਕਿਤਾਬ ਆ। ਮੈਂ ਕਿਹਾ ਜਦੋਂ ਮੈਂ ਕੋਈ ਗੱਲ ਕਹਿਣੀ ਆ ਫੇਰ ਮੇਰੇ ਦੁਆਲੇ ਹੋ ਜਾਂਦੇ ਸਾਰੇ, ਏਦਾਂ ਨਹੀਂ ਉਦਾਂ ਨਹੀਂ, ਮੈਂ ਕਿਹਾ ਰੁਕ ਜਾ ਜੇ। ਹੁਣ ਅਟਰਨੀ ਟਿਰਕੈਣਾ ਜੀ ਦੱਸ ਦਿਓ ਵੀ ਆਪਾਂ ਆਪਣੇ ਪਲੇਟਫਾਰਮ ਦੇ ਜ਼ਰੀਏ ਤੁਸੀਂ ਜਿਹੜਾ ਦੱਸ ਦਿਓ, ਪੰਜਾਬੀ ਰੇਡੀਓ USA ਦੇ ਜ਼ਰੀਏ ਤੁਸੀਂ ਦੱਸ ਦਿਓ ਤੁਸੀਂ ਕਿੱਦਾਂ ਚਾਹੁੰਦੇ ਆ ਵੀ ਕਲਾਸ ਐਕਸ਼ਨ ਦੇ ਲਈ, ਜੇ ਕਲਾਸ ਐਕਸ਼ਨ ਦੇ ਲਈ ਚਾਹੀਦਾ ਆ ਐਕਸ਼ਨ ਵਾਲੇ ਜਿਹੜੇ ਬੰਦਿਆਂ ਦੀ, ਜਿੱਦਾਂ ਤੁਸੀਂ ਕਹਿੰਦੇ ਆ ਵੀ ਜਿਹੜੇ ਖੜਨਗੇ ਕਰਨਗੇ, ਕੰਪਨੀ ਵਾਲੇ ਵੀ ਚਾਹੀਦੇ ਆ, ਡਰਾਈਵਰ ਵੀ ਚਾਹੀਦੇ ਆ, ਕਿੱਦਾਂ ਦੇ ਜਿਹੜੇ ਲੋਕ ਆ ਇਸ ਦੇ ਵਿੱਚ ਤੁਹਾਨੂੰ ਇਨਵੋਲਵਮੈਂਟ ਜਿਹੜੀ ਉਹ ਚਾਹੀਦੀ ਆ? ਮੈਂ ਭਾਜੀ ਇਹਦੇ ਵਿੱਚ ਐਕਸਪਰਟ ਨਹੀਂ ਹੈਗਾ, ਪਰ ਜਿਹੜੀ ਮੇਰੀ ਜਿੰਨੀ ਜਿਹੜੀ ਅੰਡਰਸਟੈਂਡਿੰਗ ਹੈ ਨਾ ਉਹ ਹੈਗੀ ਆ ਕਿ ਜਿਹੜੇ ਕੰਪਨੀਆਂ ਵਾਲੇ ਲੋਕ ਹੈਗੇ ਆ ਉਹ ਇਹਦੇ ਵਿੱਚ ਆਣ, ਤੇ ਜਿਹੜੇ ਆਪਣੇ ਡਰਾਈਵਰ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਆਣ, ਠੀਕ ਆ। ਪਹਿਲਾਂ ਤਾਂ ਉਸ ਲੈਵਲ ਤੇ ਜਿਹੜੀ ਕਿ ਕਲਾਸ ਬਣਨੀ ਕਿਹਨਾਂ ਦੀ ਆ, ਕਿੱਥੇ ਕਿੱਦਾਂ ਹੁਣ, ਉਹਦੇ ਬਾਅਦ ਸਾਨੂੰ ਕੀ ਹੈਗਾ ਕਿ ਜਿਹੜੇ ਲਿਟੀਗੇਸ਼ਨ ਵਾਲੇ ਵਕੀਲ ਜਿਹੜੇ ਹੈਗੇ ਉਹਨਾਂ ਨਾਲ ਇਹ ਸਾਰੀ ਚੀਜ਼ ਜਿਹੜੀ ਕੋਆਰਡੀਨੇਟ ਕਰਨੀ ਪੈਣੀ ਆ। ਤੇ ਜਦੋਂ ਉਹ ਸਾਰੀ ਕੋਆਰਡੀਨੇਟ ਹੋ ਜਾਂਦੀ ਆ ਤੇ ਫਿਰ ਆਪਾਂ ਨੂੰ ਉਹਨਾਂ ਨੂੰ ਪੁੱਛ ਕੇ ਕੀ ਲੌਜਿਸਟਿਕਸ ਹੈਗੇ ਨੇ, ਉਹ ਆਬਵੀਅਸਲੀ ਉਹੀ ਦੱਸਣਗੇ ਕਿ ਕਿੱਦਾਂ ਇਹ ਲਾਅਸੂਟ ਹੋ ਸਕਦਾ, ਨਹੀਂ ਹੋ ਸਕਦਾ, ਕੀ ਇਹਦੇ ਟਾਈਮ ਫਰੇਮ ਨੇ। ਤੇ ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਸੀਗਾ ਅੱਗੇ ਆਪਣਾ ਜਿਹੜਾ ਸੀਗਾ ਉਹਦੀ ਸਪੋਰਟ ਵਾਸਤੇ ਆਪਣਾ ਜਿਹੜਾ ਤੁਹਾਡੇ ਪਲੇਟਫਾਰਮ ਦੇ ਥਰੂ ਫਿਰ ਹੋਰ ਅੱਗੇ ਬੰਦੇ ਜਿਹੜੇ ਜੋੜੇ ਜਾ ਸਕਦੇ ਆ। ਤੇ ਜੇ ਕੋਈ ਇਨੀਸ਼ੀਅਲੀ ਇਸ ਬਾਬਤ ਗੱਲ ਕਰਨਾ ਚਾਹੁੰਦਾ ਹੈ ਤੁਹਾਡੇ ਨਾਲ ਜਾਂ ਕਿੱਦਾਂ ਆ, ਉਹਦੇ ਲਈ ਫਿਰ ਕੀ ਰਸਤਾ ਹੈ ਉਹ ਵੀ ਦੱਸ ਦਿਓ। ਇਹਦੇ ਵਿੱਚ ਜੀ ਮੈਂ ਤਾਂ ਕੋਈ ਐਡਵਾਈਸ ਨਹੀਂ ਦੇ ਸਕਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਜਿਹੜਾ ਹੈਗਾ ਇੱਕ ਸਪੈਸੀਫਿਕ ਏਰੀਆ, ਜਿੱਦਾਂ ਸਾਡਾ ਤਾਂ ਇਮੀਗ੍ਰੇਸ਼ਨ ਲਾਅ ਜਿਹੜੀ ਹੈਗੀ ਆ, ਇਸ ਵੇਲੇ ਜਿਹੜੀ ਚੀਜ਼ ਆਪਾਂ ਕਰ ਸਕਦੇ ਹਾਂ ਉਹ ਇਹ ਹੈ ਕਿ ਪਹਿਲਾਂ ਆਪਾਂ ਇੱਕ ਇੰਟਰਸਟ ਜਿਹੜਾ ਸੀਗਾ ਉਹ ਕਰ ਲਈਏ ਕਿ ਬੰਦੇ ਇਨਫ ਇਕੱਠੇ ਜਿਹੜੇ ਹੈਗੇ ਆ, ਠੀਕ ਆ। ਫਿਰ ਆਪਣਾ ਕੀ ਸੀਗਾ ਕਿ ਜਿਹੜੀ ਲਿਟੀਗੇਸ਼ਨ ਫਰਮਸ ਹੈਗੀਆਂ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ ਕਿੱਦਾਂ, ਕੀ ਉਹ ਇੰਟਰਸਟਿਡ ਹੈਗੇ ਆ, ਨਹੀਂ ਇੰਟਰਸਟਿਡ ਹੈਗੇ ਆ, ਕੀ ਪੋਸੀਬਿਲਿਟੀਜ਼ ਹੈਗੀਆਂ, ਕੀ ਚਾਂਸਸ ਰਹੂਗੇ, ਕੀ ਪ੍ਰੋਬੇਬਿਲਿਟੀਜ਼ ਰਹੂਗੀਆਂ। ਤੇ ਫਿਰ ਆਪਣਾ ਜਿਹੜਾ ਸੀਗਾ ਉਹ ਤੁਹਾਡੇ ਪਲੇਟਫਾਰਮ ਤੇ ਆ ਕੇ ਜਿਹੜੀ ਸੀਗੀ ਅੱਗੇ ਕੈਰੀ ਫਾਰਵਰਡ ਆਪਾਂ ਜਿਹੜਾ ਉਹ ਕਰ ਸਕਦੇ ਠੀਕ ਹੈ ਜੀ, ਕਿ ਕੀ ਸਾਨੂੰ ਜਿਹੜੀ ਜਾਣਕਾਰੀ ਜੇ ਮਿਲੀ ਹੈ, ਜੇ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾਣੀਆਂ ਜੀ। ਬਿਲਕੁਲ। ਸੋ ਜੇ ਕੋਈ ਇੰਟਰਸਟਿਡ ਨੇ, ਜਿਹੜੇ ਕੋਈ ਇਸ ਲਿਟੀਗੇਸ਼ਨ ਵਾਲੇ ਪਾਸੇ ਨੂੰ ਵਧਣਾ ਚਾਹੁੰਦੇ ਆ, ਇਕੱਠੇ ਹੋ ਕੇ
ਜਿਹੜੇ ਅਟਾਰਨੀ ਟਿਰਕੈਨਾ ਜੀ ਵਿੱਚ ਤੁਹਾਡੇ ਇੱਕ ਬ੍ਰਿਜ ਦਾ ਕੰਮ ਕਰਨਗੇ, ਉੱਦਾਂ ਦੀ ਤੁਹਾਨੂੰ ਲਿਟੀਗੇਸ਼ਨ ਲਾ ਫਰਮ ਦੇ ਨਾਲ ਕੰਟੈਕਟ ਜਿਹੜਾ ਉਹ ਕਰਾ ਸਕਦੇ ਆ, ਦੇਖ ਕੇ ਵੀ ਕਿੰਨਾ ਕੁ ਇੰਟਰਸਟ ਆ, ਕਿੰਨੇ ਕੁ ਲੋਕ ਇਸ ਪੈਂਡੇ ਦੇ ਉੱਤੇ ਤੁਰਨ ਦੇ ਲਈ ਰਾਜੀ ਨੇ, ਤਾਂ ਉਹ ਜਿਹੜਾ ਕਰੋ। ਹੁਣ ਇਹ ਚੀਜ਼ ਨੂੰ ਕੱਟ ਕੇ ਸ਼ੇਅਰ ਕਰ ਲਿਓ, ਇਹ ਜਿਹੜੇ ਵੱਧ ਤੋਂ ਵੱਧ ਉਹ ਅੱਗੇ ਜਿਹੜਾ ਉਹ ਕਰ ਲਿਓ ਸ਼ੇਅਰ। ਫਿਰ ਤੁਸੀਂ ਕਹਿੰਦੇ ਆ ਵੀ ਕੀ ਕਰਦੇ ਆ, ਤੁਹਾਡੇ ਨਾਲ ਹੀ ਆ ਜੀ, ਹਮੇਸ਼ਾ ਹਮੇਸ਼ਾ ਹੀ ਆਪਾਂ ਕਮਿਊਨਿਟੀ ਦੇ ਜਿਹੜੇ ਉਹ ਨਾਲ ਹੋਈਦਾ ਆ। ਦੇਰ ਸਵੇਰ ਕੁਛ ਵੀ ਹੋਵੇ, ਆਪਾਂ ਹਮੇਸ਼ਾ ਤੁਹਾਡੇ ਜਿਹੜੇ ਉਹ ਨਾਲ ਹੀ ਜਿਹੜਾ ਇਸ ਦੇ ਵਿੱਚ ਰਹੀਦਾ ਆ। ਚਾਹੇ ਸਰਕਾਰਾਂ ਜੋ ਮਰਜ਼ੀ ਕਰੀ ਜਾਂਦੀਆਂ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਹੱਕ ਖੋਏ ਜਾ ਰਹੇ ਆ, ਤੇ ਆਪਾਂ ਜਿਨ੍ਹਾਂ ਦੇ ਹੱਕ ਖੋਏ ਜਾ ਰਹੇ ਆ ਮਜ਼ਲੂਮ ਦੇ, ਆਪਾਂ ਨਾਲ ਹੀ ਜਿਹੜਾ ਹਮੇਸ਼ਾ ਖੜਨਾ ਹੈਗਾ ਆ। ਬਾਕੀ ਨਿਊਜ਼ ਨੂੰ ਨਿਊਜ਼ ਵਾਂਗੂ ਲਿਆ ਕਰੋ। ਐਕਸ਼ਨ ਜਿਹੜਾ ਹੁਣ ਜਿਹੜਾ ਕੀਤਾ ਜਾ ਰਿਹਾ ਆ, ਜਾਂ ਇਹ ਹੁਣ ਤੁਹਾਡੇ ਹੱਥ 'ਚ ਆ ਵੀ ਤੁਸੀਂ ਅੱਗੇ ਕਿਸ ਪਾਸੇ ਵੱਲ ਨੂੰ ਵਧਣਾ ਹੈਗਾ ਆ। ਇੱਕ ਚੀਜ਼ ਦਾ ਧਿਆਨ ਰੱਖਿਓ, ਮੈਂ ਕਿਹਾ ਹੁਣ ਜਦੋਂ ਆਪਾਂ ਆ ਕੇ ਖਬਰ ਕਰਨ ਜਾਂਦੇ ਆ, ਉਹ ਖਬਰ ਉਸ ਤੋਂ ਬਾਅਦ ਕਾਪੀ ਬੜੀ ਹੋ ਜਾਂਦੀ ਹੈ ਜਿਹੜੀ, ਠੀਕ ਹੈ। ਹਾਂਜੀ ਤੇ ਹਾਂਜੀ ਹਾਂਜੀ, ਇਹ ਚੀਜ਼ ਨੂੰ ਜ਼ਰੂਰ ਤੁਸੀਂ ਪਹਿਚਾਣਿਓ ਕਿ ਕਿਹੜੇ ਵਕੀਲ ਨੇ ਕਰਦੇ ਨੇ। ਹੁਣ ਇਹ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ, ਮੈਂ ਕਿਹਾ ਕਲਾਸ ਸੈਕਸ਼ਨ ਜਾਂ ਏਦਾਂ, ਹੁਣ ਤੁਸੀਂ ਦੇਖਣਾ ਕਿ ਅੱਛਾ ਨਵੀਂ ਚੀਜ਼ ਆ ਗਈ ਆ, ਕਲਾਸ ਸੈਕਸ਼ਨ ਜਿਹੜੀ ਹੋਣ ਲੱਗ ਪੈਂਦੀ ਆ। ਸੋ ਹੈਗਾ ਕਿ ਇੱਕ ਮੰਚ ਪਲੇਟਫਾਰਮ ਵੀ ਜਿਹੜਾ ਚਾਹੀਦਾ ਹੈਗਾ, ਤੇ ਆਪਣਾ ਜਿਹੜਾ ਸੀਗਾ ਪੰਜਾਬੀ ਰੇਡੀਓ USA ਨੂੰ ਜਿਹੜਾ ਸੀਗਾ ਸੰਪਰਕ ਕਰਕੇ ਤੁਸੀਂ ਦੇਖੋ ਕਿ ਉਹ ਜਿਹੜਾ ਆਪਣੀ ਜਿਹੜੀ ਉਹ ਕਲਾਸ 'ਚ ਤਿਆਰ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਜੀ, ਧੰਨਵਾਦ ਜੀ। ਤੇ ਅੱਗੇ ਵਧਦੇ ਆ ਅਗਲੀਆਂ ਜਿਹੜੀਆਂ ਗੱਲਾਂ ਦੇ ਵੱਲ। ਅਟਾਰਨੀ ਟਿਰਕੈਨਾ ਜੀ, USCIS ਨੇ ਆਪਰੇਸ਼ਨ ਟਵਿਨ ਸ਼ੀਲਡ ਦੇ ਜਿਹੜੇ ਆ ਉਹ ਰਿਜ਼ਲਟ ਪੇਸ਼ ਕੀਤੇ, ਅਨਾਉਂਸ ਕੀਤੇ ਆ। ਲਾਰਜ ਸਕੇਲ ਇਮੀਗ੍ਰੇਸ਼ਨ ਫਰਾਡ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਹੈ। ਕੀ ਆ ਜੀ ਇਸ ਪੂਰੀ ਖਬਰ ਦੇ ਪਿੱਛੇ? ਕਿਹੜੇ ਸਟੇਟ ਦੀ ਇਹ ਜਿਹੜੀ ਗੱਲ ਆ, ਤੇ ਕਿੱਥੇ ਬਹੁਤ ਵੱਡਾ ਫਰਾਡ ਚੱਲ ਰਿਹਾ ਸੀਗਾ ਜੀ? ਹਾਂਜੀ, ਇਹ ਕਾਫੀ ਇੰਟਰਸਟਿੰਗ ਜਿਹੜੀ ਖਬਰ ਹੈਗੀ ਆ। ਤੇ ਇੱਕ ਤੇ ਨਾਮ ਬੜੇ ਖਤਰਨਾਕ ਪਾਉਂਦੇ ਨੇ ਹਨਾ, ਕਦੀ ਆਪਰੇਸ਼ਨ ਈਗਲ, ਆਪਰੇਸ਼ਨ ਟਵਿਨ ਸ਼ੀਲਡ ਉਹਨਾਂ ਨੇ ਨਾਂ ਜਿਹੜਾ ਇਹਦਾ ਪਾਇਆ। ਜੀ। ਇਹ ਇਹਨਾਂ ਨੇ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਜਿਹੜਾ ਸੀਗਾ, ਸੈਂਟ ਪਾਲ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਇਹਨਾਂ ਨੇ ਆਪਰੇਸ਼ਨ ਜਿਹੜਾ ਇਹ ਕੰਡਕਟ ਕੀਤਾ। ਇਹਦੇ ਵਿੱਚ US ਇਮੀਗ੍ਰੇਸ਼ਨ, USCIS, ਆਈਸ ਵਾਲੇ ਤੇ FBI ਵਾਲੇ, ਉਹਨਾਂ ਨੇ ਰਲ ਕੇ ਜਿਹੜਾ ਇਹ ਕੀਤਾ। ਮੋਸਟਲੀ ਆਈਸ ਤੇ FBI ਦੀ ਜਿਹੜੀ ਸੀਗੀ ਉਹ ਕੋਲੈਬੋਰੇਸ਼ਨ ਜਿਹੜੀ ਸੀਗੀ, ਤਾਂ ਕਰਕੇ ਇਹਨਾਂ ਨੇ ਇਹਨੂੰ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਨਾਮ ਦਿੱਤਾ। ਇਹਦੇ ਵਿੱਚ ਇਹਨਾਂ ਨੇ 1000 ਜਿਹੜੇ ਕੇਸ ਸੀਗੇ ਉਹ ਇਨਵੈਸਟੀਗੇਟ ਕੀਤੇ। ਤੇ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਇੱਕ ਜਿਹੜੇ EMPLOYMENT ਬੇਸ ਸੀਗੇ, ਜਿਹੜੇ ਫੈਮਿਲੀ ਬੇਸ ਸੀਗੇ, ਉਹ ਜਿਹੜੇ ਦੋਨੋਂ ਹੀ ਕੇਸ ਜਿਹੜੇ ਸੀਗੇ ਵੀਜ਼ਿਆਂ ਵਾਲੇ ਤੇ ਵਿਆਹ ਸ਼ਾਦੀਆਂ ਵਾਲੇ, ਉਹਨਾਂ ਨੇ ਇਨਵੈਸਟੀਗੇਟ ਕੀਤਾ, ਠੀਕ ਆ। ਤੇ ਇਹ ਦੇਖੋ ਜੀ, ਰਾਜਕਰਨ ਜੀ, ਉਹ ਕਈ ਚਿਰ ਹੋ ਗਿਆ ਉਹਨਾਂ ਨੂੰ ਵੀ ਉਹ ਰੌਲਾ ਪਾਈ ਜਾਂਦੇ ਆ ਕਿ ਆਪਾਂ ਵਾਵਾ ਵਾਲੇ, ਠੀਕ ਆ, ਤੇ ਆਪਾਂ ਵਿਆਹ ਵਾਲੇ। ਇੱਕ ਵਾਰੀ ਮੇਰੇ ਖਿਆਲ ਉਹਨਾਂ ਨੇ ਅਪਡੇਟ ਦਿੱਤਾ ਹੋਣਾ। ਬੰਦੇ ਜਿਹੜੇ ਫੜੋਏ ਆ, ਜਿਹਦੇ ਵਿੱਚ ਇੰਡੀਅਨ ਵੀ ਸੀਗੇ, ਉਹ ਵੀ ਉਹਨਾਂ ਨੇ ਅਪਡੇਟ ਦਿੱਤਾ ਕਿ ਵਿਆਹ ਵਾਲੇ ਫੜਨੇ ਸ਼ੁਰੂ ਕਰਤੇ ਆ। ਵਕੀਲ ਵੀ ਉਹਦੇ ਵਿੱਚ ਜਿਹੜੇ ਸੀਗੇ, ਕਈ ਉਹਨਾਂ ਨੇ ਸਸਪੈਂਡ ਕਰਤੇ ਸੀਗੇ ਜਿਹੜੇ ਫੜੇ ਗਏ ਵਿਆਹ ਵਾਲੇ ਫਰਾਡ ਦੇ ਜਿਹੜੇ ਕਰਦੇ ਸੀਗੇ। ਸੋ ਇਹ ਸਾਰੇ ਦੇ ਬਾਵਜੂਦ ਤੁਸੀਂ ਦੇਖ ਲਓ ਕਿ ਅਜੇ ਮਤਲਬ ਤੁਸੀਂ ਕਹੋਗੇ ਕਿ ਉਧਰ ਨੂੰ ਠੱਲ ਪੈ ਜਾਊਗੀ ਕਿ ਵਿਆਹਾਂ ਵਾਲੇ ਜਿਹੜੇ ਫਰਾਡ ਵਾਲੇ ਕੇਸ ਜਿਹੜੇ ਹੈਗੇ ਆ, ਪਰ ਨਹੀਂ, ਏਦਾਂ ਹੋਇਆ ਨਹੀਂ, ਹਨਾ। ਤੇ ਅਜੇ ਵੀ ਜਿਹੜੀ ਉਹ ਚੀਜ਼ ਸੀਗੀ ਕਾਫੀ ਜਿਹੜੀ ਕਾਮਨ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ, ਵੀ ਕਾਫੀ ਜਿਹੜੀ ਉਹ ਕਾਮਨ ਵਾਦੇ ਵੂਵੇ ਅਜੇ ਵੀ ਜਿਹੜੇ ਸੀਗੇ, ਨਹੀਂ ਲੋਕੀ ਜਿਹੜੇ ਹਟੇ ਉਧਰਲੇ ਪਾਸੇ ਨੂੰ। ਤੇ ਕੇਸ ਫੇਲ ਹੋ ਗਿਆ, ਵਾਵਾ ਲਾਤਾ, ਕੇਸ ਫੇਲ ਹੋ ਗਿਆ, ਨਕਲੀ ਵਿਆਹ ਕਰ ਲਿਆ। ਈਵਨ ਟੂ ਐਨ ਐਕਸਟੈਂਟ ਉਹਦੇ ਵਿੱਚ ਆਪਾਂ ਜਿਹੜਾ ਆ ਕੇ ਗੱਲਬਾਤ ਵੀ ਕਰਦੇ ਆ ਉਹਦੀ, ਕਿ ਇਦਾਂ ਦੇ ਟੌਪਿਕ ਦੀ ਆਪਾਂ ਗੱਲਬਾਤ ਵੀ ਛੇੜਦੇ ਆਂਗਾ, ਵਿਆਹ ਵਾਲੇ ਉਹ ਆ, ਉਹਦੇ ਵਿੱਚ ਵੀ ਕੀ ਹੈਗਾ ਕਿ ਬੰਦੇ ਕਈ ਵਾਰੀ ਇੰਨਾ ਜਰ ਵੀ ਨਹੀਂ ਸਕਦੇ ਕਿ ਯਾਰ ਇਹ ਖਬਰ ਵੀ ਕਿਉਂ ਕਵਰ ਕੀਤੀ ਆ, ਠੀਕ ਆ। ਕਿ ਜਿੱਦਾਂ ਹੁਣ ਇਹ ਖਬਰ ਆ, ਉਹਨਾਂ ਨੇ ਹੁਣ ਆਪਰੇਸ਼ਨ ਕੀਤਾ ਟਵਿਨ ਸ਼ੀਲਡ, ਤੇ ਜਿੱਦਾਂ ਖਬਰ ਹੈਗੀ ਉਹੀ ਦੱਸਣਾ। ਪਰ ਇਹ ਹੈ ਕਿ ਹੁਣ ਕੀ ਆ ਕਿ ਕਈ ਵਾਰੀ ਲੋਕਾਂ ਨੂੰ ਉਹ ਚੀਜ਼ ਦੀ ਪ੍ਰੋਬਲਮ, ਯਾਰ ਇਹ ਆਹ ਵਾਲੀ ਖਬਰ ਕਿਉਂ ਕਵਰ ਕਰਦੇ ਆ, ਵਾਵੇ ਫਰਾਡ ਦੀ ਖਬਰ ਕਿਉਂ ਕਰਦੇ ਆ, ਮੈਰਿਜ ਫਰਾਡ ਦੀ ਖਬਰ ਜਿਹੜੀ ਕਿਉਂ ਕਰਦੇ ਆ। ਉਹਦੇ ਵਿੱਚ ਏਦਾਂ ਤਾਂ ਕਵਰ ਕਰਦੇ ਆ ਕਿ ਕਾਫੀ ਸਾਰੇ ਜਿਹੜੇ ਲੋਕ ਹੈਗੇ ਨਾ, ਉਹ ਪਿੱਛੇ ਵੀ ਮੁੜੇ ਆ ਇਹ ਕੰਮਾਂ ਤੋਂ। ਉਹਨਾਂ ਨੇ ਆਪਣੇ ਜਿਹੜੇ ਸੱਜਣ ਮਿੱਤਰ ਸੀਗੇ, ਆਪਣਾ ਸੁਣ ਕੇ ਇਹ ਪਿੱਛੇ ਵੀ ਮੁੜੇ ਆ ਕਿ ਨਹੀਂ, ਏਦਾਂ ਦੇ ਪੁੱਠੇ ਪਾਸੇ ਨੂੰ ਜਿਹੜਾ ਨਾ ਜਾਓ। ਤੇ ਤਾਂ ਕਰਕੇ ਜਿਹੜੀ ਸੀਗੀ ਖਬਰ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਕਿ ਇਹ ਜਿਹੜਾ ਸੀਗਾ ਕਿ ਹੁਣ ਵੀ ਕਿ ਇਹ ਸੁਣਨ ਤੋਂ ਬਾਅਦ ਵੀ ਯਾਰ ਜੇ ਬੰਦਾ ਕਵੇ ਕਿ ਨਹੀਂ ਮੈਂ ਪੁੱਠੇ ਪਾਸੇ ਜਾਣਾ, ਤਾਂ ਫੇਰ ਤਾਂ ਕੋਈ ਨਹੀਂ ਰੋਕ ਸਕਦਾ ਭਾਜੀ। ਸੋ ਉਹਨਾਂ ਨੇ ਕੀ ਕੀਤਾ ਕਿ 1000 ਕੇਸ ਜਿਹੜੇ ਸੀਗੇ ਰੈਂਡਮਲੀ ਜਿਹੜੇ ਚੱਕੇ ਆ। ਹਜ਼ਾਰਾਂ ਦੇ ਵਿੱਚੋਂ ਦੀ ਜਿਹੜਾ ਸੀਗਾ, ਉਹਨਾਂ ਨੇ ਕਹਿੰਦੇ ਤਕਰੀਬਨ 40 ਤੋਂ 45% ਜਿਹੜੇ ਕੇਸ ਸੀਗੇ ਉਹਦੇ ਵਿੱਚ ਕਲੀਅਰ ਜਿਹੜਾ ਫਰਾਡ ਜਿਹੜਾ ਨਿਕਲਿਆ। 900 ਜਿਹੜੀਆਂ ਸੀਗੀਆਂ ਇਹਨਾਂ ਨੇ ਸਾਈਟ ਵਿਜ਼ਿਟ ਕੀਤੀਆਂ, ਇਨ ਪਰਸਨ ਜਿਹੜੀ ਇੰਟਰਵਿਊਆਂ ਜਿਹੜੀਆਂ ਲਈਆਂ, ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਫਰਾਡ ਦਾ ਜਿਹੜਾ ਸੀਗਾ ਕਾਫੀ ਕਾਮਨ ਸੀਗਾ ਕਈ ਸਾਰੇ ਕੇਸਾਂ ਦੇ ਵਿੱਚ।
ਤੇ ਪਬਲਿਕ ਸੇਫਟੀ ਤੇ ਸਿਕਿਉਰਿਟੀ ਵਾਲੇ ਕੰਸਰਨ ਵੀ ਸੀਗੇ 275 ਕੇਸਾਂ ਦੇ ਵਿੱਚ। ਉਹ ਬੱਲੇ। ਤੇ ਇਹਦੇ ਵਿੱਚੋਂ ਦੀ ਫਿਰ ਉਹਨਾਂ ਨੇ 42 ਕੁ ਜਿਹੜੇ ਕੇਸ ਸੀਗੇ ਉਹ ਕੋਰਟ ਦੇ ਵਿੱਚ ਭੇਜਤੇ, ਐਨਟੀਏ ਵਗੈਰਾ ਇਸ਼ੂ ਕਰਤੇ, ਜਿਹੜੇ ਡੀਪੋਟੇਸ਼ਨ ਪ੍ਰੋਸੀਡਿੰਗ ਚ ਪਾਤੇ। 4 ਜਣੇ ਇਹਨਾਂ ਨੇ ਫੜ ਲਿਆ, ਜਿੱਦਾਂ ਜੇਲ੍ਹ ਜੂਲ ਚ ਵੀ ਲੈ ਗਏ, ਕੋਈ ਜ਼ਿਆਦਾ ਸੰਗੀਨ ਜਿਹੜੇ ਹੋ ਸੀਗੇ। ਤੇ USCIS ਜਿਹੜੀ ਸੀਗੀ ਬੇਸਿਕਲੀ ਉਹ ਮਤਲਬ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇਹਨਾਂ ਦੀ ਇਹ ਜਿਹੜੀ ਅਨਕਵਰ ਕਰਨ ਦੇ ਵਿੱਚ। ਤੁਸੀਂ ਇਹਦੇ ਵਿੱਚ ਇੱਕ ਚੀਜ਼ ਦੇਖ ਕੇ ਹੱਸੋਗੇ ਵੀ ਕਿ ਯਾਰ ਇਸ ਲੈਵਲ ਦਾ ਵੀ ਫਰਾਡ ਹੁੰਦਾ। ਤੁਹਾਨੂੰ ਕੇਸ ਦੀ ਐਗਜ਼ਾਮਪਲ ਸੁਣਾਉਂਦੇ ਆ। ਜੀ। ਬੰਦੇ ਨੇ ਜੀ ਕੀਨੀਆ ਦਾ ਬੰਦਾ ਸੀਗਾ, ਉਹਨੇ $100 ਦੇ ਕੇ ਆਪਣਾ ਜਿਹੜਾ ਮੈਰਿਜ ਵਾਲਾ ਸਰਟੀਫਿਕੇਟ, ਜਿੱਦਾਂ ਉਹਦਾ ਵਿਆਹ ਹੋਇਆ ਸੀਗਾ, ਤੇ ਉਹਨੇ ਨਕਲੀ ਡੈਥ ਦਾ ਸਰਟੀਫਿਕੇਟ ਬਣਾ ਲਿਆ। ਆਪਣੀ ਮੌਤ ਕਰਤੀ? ਨਹੀਂ, ਆਪਣੀ ਘਰ ਵਾਲੀ ਦੀ। ਘਰ ਵਾਲੀ? ਅੱਛਾ। ਕਿ ਇੱਥੇ ਵਿਆਹ ਕਰਾਉਣ ਲਈ ਕਿ ਡਿਵੋਰਸ ਸਰਟੀਫਿਕੇਟ ਨਹੀਂ ਜਿਹੜਾ ਆਉਂਦਾ ਉੱਥੇ ਹੋਣਾ ਨਹੀਂ, ਤੇ ਜਿਹੜਾ USCIS ਸੀਗਾ ਉਹਨਾਂ $100 ਦਾ ਡੈਥ ਦਾ ਸਰਟੀਫਿਕੇਟ ਲਾਤਾ ਕਿ ਘਰ ਵਾਲੀ ਦੀ ਮੌਤ ਹੋ ਗਈ ਹੈ। ਇੱਥੇ ਰੱਖ। ਪਰ ਖਬਰ ਉੱਥੇ ਖਤਮ ਨਹੀਂ ਹੁੰਦੀ। ਜਦੋਂ ਉਹ ਉਹਦੇ ਘਰੇ ਗਏ, ਜਿਹੜੀ ਉਹਦੀ ਘਰ ਵਾਲੀ ਸੀ ਉਹਦੇ ਨਾਲ ਰਹਿ ਰਹੀ ਆ, ਤੇ ਉਹਦੇ 5 ਜਵਾਕ ਸੀਗੇ। ਉਹ ਤੁਹਾਡੀ ਭਲੀ, ਉਹ ਕਹਿੰਦਾ ਹੋਣਾ ਇਹਦਾ ਭੂਤ ਆ। ਮਤਲਬ ਜਿਹੜਾ ਸੀਗਾ ਉਹ ਇਦਾਂ ਦਾ, ਮੈਂ ਕਿਹਾ ਹੁਣ ਪਤਾ ਨਹੀਂ ਕੌਣ ਬਾਜੀ ਸਕੀਮਾਂ ਦੇ ਦਿੰਦਾ, ਠੀਕ ਹੈ ਕਿ। ਤੇ ਮਤਲਬ ਜਿਹੜਾ ਸੀਗਾ, ਹੁਣ ਮੈਂ ਕਿਹਾ ਜਿਹੜੇ ਹੁਣ ਪੁੱਠੇ ਰਾਹ ਨੂੰ ਪਏ ਆ ਉਹਨਾਂ ਨੂੰ ਕੀ, ਹੁਣ ਆਹ ਕਰ ਲਾ, ਉਹ ਕਰ ਲਾ, ਉਹ ਕਰ ਲਾ। ਮਤਲਬ ਘਰ ਵਾਲੀ ਨਾਲ ਰਹਿ ਰਹੀ, ਉਹਦੇ 5 ਜਵਾਕ ਉਹਨਾਂ ਦੇ, ਤੇ ਉਹਨੂੰ ਪੇਪਰਾਂ 'ਚ ਡੈਥ ਸ਼ੋ ਕੀਤਾ ਹੋਇਆ ਤੇ ਵੀ ਕਿਸੇ ਦਿੱਤੇ। ਰੀਅਲ ਕੇਸ ਮਤਲਬ ਹੈਗਾ ਹੁਣ ਦੀ ਡੇਟ ਦੇ ਵਿੱਚ। ਆਪਾਂ ਪਾਸਟ ਦੀ ਵੀ ਨਹੀਂ ਗੱਲ ਕਰ ਰਹੇ ਕਿ ਕਿਸੇ ਟਾਈਮ ਏਦਾਂ ਹੁੰਦਾ ਹੈਗਾ। ਤੇ ਏਦਾਂ ਦੇ ਉਹਨਾਂ ਦੇ ਕੇਸ ਆ। ਤੇ ਕਈ ਟੈਰੋਰਿਸਟ ਐਕਟੀਵਿਟੀਜ਼ ਵਾਲੇ ਸੀਗੇ, ਗੈਂਗਸਟਰ ਸੀਗੇ, ਚਲੋ ਉਹ ਤਾਂ ਜਿਹੜੇ ਆਏ ਉਰੇ ਆਏ ਆ। ਮੈਰਿਜ ਫਰਾਡ ਵਾਲੇ ਜਿਹੜੇ ਸੀਗੇ ਬੰਦੇ, ਜਿਹੜੇ ਜਿੱਦਾਂ ਕਹਿ ਲਓ ਤੁਸੀਂ ਗਰੋਹ ਜੇ ਕਮਿਊਨਿਟੀ ਦੇ ਬਣੇ ਹੁੰਦੇ। ਸੋ ਉਧਰਲੇ ਏਰੀਏ 'ਚ ਜਿਹੜੀ ਸੀਗੀ, ਹਰੇਕ ਏਰੀਏ ਤੁਹਾਨੂੰ ਪਤਾ ਕਿ ਸਰਟਨ ਕੰਟਰੀਆਂ ਤੋਂ ਡੈਮੋਗ੍ਰਾਫਿਕ ਹੁੰਦੀ ਆ। ਸੋ ਉਹਨਾਂ ਨੇ ਜਿਹੜਾ ਮਿਨੀਐਪਲਿਸ ਦੇ ਉਹਦੇ ਹਿਸਾਬ ਨਾਲ ਕਾਫੀ ਵੱਡੀ ਜਿਹੜੀ ਲਾਰਜ ਸਕੇਲ ਇਨਵੈਸਟੀਗੇਸ਼ਨ ਸੀਗੀ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਪਟੀਸ਼ਨਰ ਜਿਹੜੀ ਸੀਗੀ, ਜਿਹੜੇ US ਸਿਟੀਜ਼ਨ ਕਿਸੇ ਨੇ ਕਿਹਾ ਹੋਣਾ ਕਿ ਪੈਸੇ ਪੂਸੇ ਦੇ ਕੇ ਜਿਹੜਾ ਕਿ ਮੇਰੀ ਹੈਲਪ ਕਰਦੇ ਏਦਾਂ। ਉਹਨੇ ਜਦੋਂ ਆਪਣੀ ਕਸਮ ਜਿਹੜੀ ਖਾਧੀ, ਵਿਆਹ ਵਾਲੀ ਇੰਟਰਵਿਊ ਤੇ ਗਈ ਕਿ ਵਿਆਹ ਜੈਨੂਇਨ ਆ, ਮਤਲਬ ਅਜੇ ਉਹ ਕਹਿੰਦੇ ਕੁਝ ਘੰਟੇ ਵੀ ਨਹੀਂ ਹੋਏ ਸੀਗੇ, 2 ਘੰਟੇ ਵੀ ਨਹੀਂ ਜਿਹੜੇ ਹੋਏ ਸੀ, ਉਹਨਾਂ ਨੇ ਪ੍ਰੈਸ਼ਰ ਪਾਤਾ ਪੂਰਾ, ਏਦਾਂ ਫੜ ਲੈਣਾ, ਇਹ ਕਰ ਲੈਣਾ, ਉਹ ਕਰ ਲੈਣਾ। ਤੇ ਉਹ ਮੁੱਕਰ ਗਈ ਜੀ। ਉਹਨਾਂ ਨੇ ਨਾਲ ਹੀ ਸਹੁੰ ਖਾ ਕੇ ਕਹਿੰਦਾ ਨਹੀਂ, ਇਹ ਏਦਾਂ ਵਾ, ਇਹ ਫਰਾਡ ਹੈ, ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ। ਆਹ ਵਾਲਾ ਜਿਹੜਾ ਸੈਟਅਪ ਸੀਗਾ, ਉਹਨੇ ਸਾਰੇ ਬੰਦਿਆਂ ਦੇ ਜਿਹੜੇ ਨਾਂ ਦੱਸਤੇ, ਤੇ ਇਹਨਾਂ ਨੇ ਫਿਰ ਸਾਰੇ ਜਿਹੜੇ ਬੰਦੇ ਸੀਗੇ ਉਹ ਜਾ ਕੇ ਚੱਕ ਲਏ, ਅੱਗੇ ਪਿੱਛੇ ਜਿਹੜੇ ਸਾਰੇ ਸੀਗੇ। ਤੇ ਭਾਈ ਇਹਦੇ ਵਿੱਚ ਨਾ ਇਧਰਲੇ ਪਾਸੇ ਨੂੰ ਜਾਓ, ਤੇ ਨਾ ਕਿਸੇ ਨੂੰ ਇਹ ਸਲਾਹਾਂ ਦਿਓ, ਠੀਕ ਆ, ਨਾ ਇਹਦੇ ਵਿੱਚ ਕਿਸੇ ਦਾ ਕੋਈ ਵਿਚੋਲਾ ਬਣੋ। ਸੋ ਇਹ ਚੀਜ਼ ਜਿਹੜੀ ਸੀਗੀ ਇਧਰਲੇ ਪਾਸੇ ਨੂੰ, ਜਿਹੜੀ ਇਮੀਗ੍ਰੇਸ਼ਨ ਹੁਣ ਹਿੰਟ ਤਾਂ ਕੀ ਆ, ਉਹ ਮਤਲਬ ਡਾਇਰੈਕਟਲੀ ਕਰਨ ਲੱਗ ਪਏ ਹਨਾ। ਕੋਈ ਏਦਾਂ ਥੋੜਾ ਨਾ ਹੈ ਕਿ ਆਪਣਾ ਸਿਰਫ ਮਿਨੀਐਪਲਿਸ ਹੀ ਰਹਿਣਾ ਹੈਗਾ, ਉਹਨਾਂ ਨੇ ਹਰੇਕ ਬੰਦੇ ਦੇ ਦੁਆਲੇ ਜਿਹੜਾ ਆਣਾ। ਨਹੀਂ, ਨਾਲੇ ਫਰਾਡ ਨੂੰ ਤਾਂ ਰੋਕਣਾ ਹੀ ਚਾਹੀਦਾ ਆ। ਫਰਾਡ ਤਾਂ ਕਿਸੇ ਵੀ ਸੁਸਾਇਟੀ ਲਈ ਚੰਗਾ ਨਹੀਂ ਹੁੰਦਾ। ਅੱਛਾ, ਤੀਜੀ ਖਬਰ ਇਹਦੇ ਵਿੱਚ ਜਿਹੜੇ 3 ਕੇਸ ਇਹਨਾਂ ਨੇ ਹਾਈਲਾਈਟ ਕਰਤੇ ਸੀਗੇ, ਇੱਕ ਡੈਥ ਸਰਟੀਫਿਕੇਟ ਕਰਕੇ ਘਰ ਵਾਲੀ ਨਾਲ ਹੀ ਰਹਿ ਰਹੀ ਹੈ, ਇੱਕ ਆਹ ਜਿਹੜਾ ਕਿ ਸਿਟੀਜ਼ਨ ਜਿਹੜੀ ਸੀਗੀ ਉਹਨੂੰ ਪ੍ਰੈਸ਼ਰ ਪਾ ਕੇ ਉਹਨੂੰ ਮੁਕਰਾਤਾ ਕਿ ਤੇਰਾ ਤਾਂ ਵਿਆਹ ਨਕਲੀ ਆ, ਮੰਨ ਗਈ ਉਹ। ਇੱਕ ਤੀਜਾ ਵਾਲਾ ਜਿਹੜਾ ਕੇਸ ਆ, ਠੀਕ ਆ। ਹੁਣ ਇਹ ਨਹੀਂ ਹੈਗਾ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਜਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਵੀਡੀਓ ਨਹੀਂ ਦੇਖੀ ਹੋਣੀ। ਉਹਦੇ ਵਿੱਚ ਹੈਗਾ ਕਿ ਕਿਸੇ ਨੇ ਆਪਣੇ ਤੋਂ ਵੱਧ ਉਮਰ ਵਾਲੀ ਲੇਡੀ ਦੇ ਨਾਲ, ਐਲਡਰਲੀ ਪਰਸਨ ਦੇ ਨਾਲ ਜਿਹੜਾ ਵਿਆਹ ਕਰਕੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕੀਤੀ। ਉਹ ਚੀਜ਼ ਤਾਂ ਸੀਗੀ ਕਿ ਏਜ ਦਾ ਜਿਹੜਾ ਗੈਪ ਸੀਗਾ, ਤੇ ਉਹਨਾਂ ਨੇ ਸਿਰਫ ਮੈਰਿਜ ਫਰਾਡ ਵਾਲਾ, ਇਮੀਗ੍ਰੇਸ਼ਨ ਫਰਾਡ ਵਾਲਾ ਤੇ ਧਾਰਾ ਨਹੀਂ ਲਾਈ, ਉੱਤੇ ਐਲਡਰਲੀ ਅਬਿਊਜ਼ ਵਾਲਾ ਤੇ ਐਕਸਪਲੋਇਟੇਸ਼ਨ ਦੀ ਜਿਹੜੀ ਧਾਰਾਵਾਂ ਜਿਹੜੀ ਉਹਦੇ ਉੱਤੇ ਲਗਾਈਆਂ ਕਿ ਤੁਸੀਂ ਜਿਹੜਾ ਇੱਕ ਐਲਡਰਲੀ ਪਰਸਨ ਆ, ਭਾਵੇਂ ਤੁਹਾਡਾ ਅਸਲੀ ਵਿਆਹ ਆ, ਜੋ ਵੀ ਆ, ਕਿ ਤੁਸੀਂ ਉਹ ਜਿਹੜੇ ਇਕੱਲੇ ਹੁੰਦੇ ਆ, ਲੋਨਲੀ ਹੁੰਦੇ ਆ, ਜਿੱਦਾਂ ਵੀ ਆ, ਕਿ ਤੁਸੀਂ ਇਹ ਵਾਲੇ ਦਾ ਫਾਇਦਾ ਚੱਕਿਆ ਕਿ ਇਹ ਕੰਮਾਂ ਦੇ ਵਿੱਚ ਕਿਉਂ ਪਾਇਆ। ਤੇ ਇਹ ਜਿਹੜੇ 3 ਤਰ੍ਹਾਂ ਦੇ ਕੇਸ ਜਿਹੜੇ ਸੀਗੇ ਉਹਨਾਂ ਨੇ ਕੀਤੇ ਆ, ਤੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਇਹ ਲਿਖੇ ਹੋਏ ਆ। USCIS ਨੇ ਆਪਣੀ ਵੈਬਸਾਈਟ ਤੇ ਇਹ ਪਾਏ ਹੋਏ ਆ, ਠੀਕ ਹੈ। ਤੁਸੀਂ ਜਾ ਕੇ ਦੇਖ ਵੀ ਸਕਦੇ ਆ। ਤਾਂ ਤੁਸੀਂ ਜਾ ਕੇ ਉਹਦੇ ਵਿੱਚ ਇਹ ਦੇਖਿਓ ਕਿ ਜਿਹੜੇ ਫਰਾਡ ਵਾਲੇ ਵੀ ਜਿਹੜੇ ਕੇਸ ਸੀਗੇ ਵਿਆਹ ਵਾਲੇ, ਉਹ ਚੋਂ ਹੁਣ ਕਿੰਨੀ ਵਾਰੀ ਜਿਹੜੇ ਸੀਗੇ ਇੰਡੀਅਨ ਬੰਦੇ ਦਾ ਨਾਮ ਜਿਹੜਾ ਹੁੰਦਾ, ਸਪੈਸ਼ਲੀ ਜਿਹੜੀ ਗੁਜਰਾਤੀ ਕਮਿਊਨਿਟੀ ਦੇ ਲੋਕੀ ਕਾਫੀ ਇਹਨਾਂ ਨੇ ਜਿਹੜੇ ਟਾਰਗੇਟ ਜਿਹੜੇ ਕੀਤੇ ਆ। ਤੁਸੀਂ ਹਰੇਕ ਪੇਜ ਦੇ ਉੱਤੇ ਖਬਰ ਇਹ ਪਈ ਹੋਈ ਆ। ਤੇ ਇਹ ਖਬਰ ਕਰਨ ਦਾ ਮਕਸਦ ਜਿਹੜਾ ਹੀ ਹੈਗਾ ਕਿ ਜਿਹੜਾ ਬੰਦਾ ਜਿਹੜਾ ਤਾਂ ਸੁਣ ਰਿਹਾ ਹੈਗਾ, ਕਿਸੇ ਨੂੰ ਰੋਕ ਸਕਦਾ ਹੈਗਾ, ਉਹ ਇਧਰਲੇ ਪਾਸੇ ਜਾਣ ਤੋਂ ਉਹਨੂੰ ਰੋਕੇ, ਠੀਕ ਹੈ। ਉਹਦੇ ਵਿੱਚ ਹੀ ਕਮਿਊਨਿਟੀ ਦੀ ਜਿਹੜੀ ਭਲਾਈ ਆ। ਤੇ ਰਾਜਕਰਨ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਦੱਸ ਦਈਏ, ਕਾਫੀ ਹੁਣ ਕਾਲ ਜਿਹੜੀਆਂ ਨਾ ਵੋਲਿਊਮ ਉਹੀ ਆ ਕਿ ਕਈ ਵਾਰੀ ਲੋਕਾਂ ਨੇ ਕੀ ਹੁੰਦਾ ਕਿ ਉਹ ਸਵਾਲ ਪੁੱਛਦੇ ਆ ਕਿ ਜੇ ਕਿਸੇ ਨੇ ਪੁਰਾਣਾ ਇਮੀਗ੍ਰੇਸ਼ਨ ਫਰਾਡ ਕੀਤਾ ਹੋਵੇ ਜੀ, 1980 ਦੇ ਵਿੱਚ, 1990 ਦੇ ਵਿੱਚ,
ਜਿਹੜੇ ਉਹ ਵਾਲੇ ਪੁਰਾਣੇ ਫਰਾਡ ਵੀ ਜਿਹੜੇ ਹੈਗੇ ਆ, ਜਿਨ੍ਹਾਂ ਨੇ ਉਦੋਂ ਵਿਆਹ, ਕਿੱਦਾਂ ਪਤਾ ਲੱਗਦਾ ਹੈਗਾ ਫਰਾਡ ਹੈਗਾ? ਦੋ ਤਿੰਨ ਚੀਜ਼ਾਂ ਇੱਕ ਹੁੰਦੀਆਂ। ਸਭ ਤੋਂ ਕਾਮਨ ਫੈਕਟ ਪੈਟਰਨ ਕੀ ਹੁੰਦਾ ਕਿ ਬੰਦੇ ਨੇ ਇੰਡੀਆ ਜਾਂ ਡਿਵੋਰਸ ਕਰਾਇਆ ਹੁੰਦਾ ਜਾਂ ਵਿਆਹ ਸ਼ੋ ਨਹੀਂ ਕੀਤਾ ਹੁੰਦਾ, ਉਰੇ ਆ ਕੇ ਅਮਰੀਕਨ ਸਿਟੀਜ਼ਨ ਨੇ ਕਿਸੇ ਨਾਲ ਵਿਆਹ ਕਰਾ ਲਿਆ, ਲੋਅਰ ਸੋਸ਼ੋ ਇਕਨੋਮਿਕ ਗਰੁੱਪ, ਜਿਹੜੇ ਇਨਕਮ ਗਰੁੱਪ ਤੋਂ ਆਉਂਦੇ ਆ, ਹਾਂਜੀ ਮੋਸਟਲੀ ਲਾਈਕਲੀ ਅਫਰੀਕਨ ਅਮਰੀਕਨ ਜਾਂ ਹਿਸਪੈਨਿਕ ਫੀਮੇਲ, ਉਹ ਵਿਆਹ ਕਰਾ ਕੇ ਸਿਟੀਜ਼ਨ ਵਗੈਰਾ ਆਪਣੇ ਲੈ ਕੇ ਤੇ ਜਿਹੜਾ ਸੀਗਾ ਦੁਬਾਰਾ ਡਿਵੋਰਸ ਕਰਾ ਕੇ ਤੇ ਮੂਵ ਔਨ ਵਿਦ देयर ਲਾਈਵਸ। ਤੇ ਸਮਹਾਉ ਫਿਰ ਜਿਹੜੀ ਵਿਆਹ ਸੀਗਾ ਦੁਬਾਰਾ, ਉਹ ਇੰਡੀਆ ਵਾਲੀ ਜਿਹੜੀ ਸੀਗੀ ਸਪਾਊਸ ਉਹਨਾਂ ਹੋ ਜਾਂਦਾ ਦੁਬਾਰਾ। ਤੇ ਕਈ ਵਾਰੀ ਜਿਹੜੇ ਸੀਗੇ ਇਹਦੇ ਵਿੱਚ ਜਵਾਕ ਵੀ ਜਿਹੜੇ ਹੁੰਦੇ ਆ ਆਪਣੇ ਪਹਿਲਾਂ ਹੀ ਉਸ ਲੇਡੀ ਦੇ ਨਾਲ ਜਿਹਨਾਂ ਦੁਬਾਰਾ ਵਿਆਹ ਕਰਾਇਆ ਹੁੰਦਾ, ਤੇ ਜਿਹੜੇ ਯੂਐਸ ਸਿਟੀਜ਼ਨ ਸਪਾਊਸ ਜਿਹੜੀ ਸੀਗੀ, ਉਹ ਕਈ ਵਾਰੀ ਉਹਨਾਂ ਨੇ ਐਜ਼ ਅ ਸਟੈਪ ਚਿਲਡਰਨ ਵੀ ਜਿਹੜਾ ਉਹ ਫਾਈਲ ਕੀਤਾ ਹੁੰਦਾ। ਸੋ ਇਹ ਕੀ ਆ ਕਿ ਇਹ ਐਜ਼ ਫਾਰ ਬੈਕ ਐਜ਼ 80s 90s ਦੇ ਵਿੱਚ ਜਾ ਰਹੇ ਆ। ਉਹ ਵਾਲੇ ਕੇਸ ਵੀ ਜਿਹੜੇ ਇਨਵੈਸਟੀਗੇਟ ਫੁੱਲ ਕਰ ਰਹੇ ਆ। ਉਹ ਇਨਵੈਸਟੀਗੇਟ ਕਿੱਦਾਂ ਕਰਦੇ ਆ ਕਿ ਉਹ ਜਿਹੜੀ ਲੇਡੀ ਹੁੰਦੀ ਆ ਉਹਨੂੰ ਜਾ ਕੇ ਪੁੱਛਦੇ ਆ ਸਾਰੀ ਡਿਟੇਲ ਤੇ ਟਾਈਮਲਾਈਨ ਕਿੱਦਾਂ, ਕਿ ਆ ਜਿਹੜਾ ਵਿਆਹ ਕਰਾਇਆ ਸੀ ਆ ਕਿੱਦਾਂ। ਉਹ ਕਈ ਵਾਰੀ ਜਿਹੜੀ ਉਹ ਵਾਲੀ ਲੇਡੀ ਆ ਉਹਦੇ ਆਪ ਦੇ ਜਵਾਕ ਜੂਕ ਨਿਕਲਦੇ ਆ, ਕੋਈ ਬॉयਫ੍ਰੈਂਡ ਕੋਈ ਹਸਬੈਂਡ ਨਾਲ ਰਹਿ ਰਿਹਾ ਹੁੰਦਾ, ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਐਡ ਅਪ ਨਹੀਂ ਹੁੰਦੀਆਂ, ਫਿਰ ਉਹ ਮੰਨ ਜਾਂਦੇ ਆ। ਤੇ ਫਿਰ ਉਹ ਵਾਪਸ ਜਿਹੜਾ ਸੀਗਾ ਸਿਟੀਜ਼ਨਸ਼ਿਪ ਜਿਹੜੀ ਸੀਗੀ ਤੁਹਾਡੀ ਰੈਵੋਕੇਸ਼ਨ ਪ੍ਰੋਸੀਡਿੰਗਸ ਦੇ ਵੱਲ, ਫਰਾਡ ਵੱਲ ਇੱਧਰ ਨੂੰ ਵਾਪਸ ਆਉਂਦੇ ਆ। ਮਤਲਬ ਇਹਦੇ ਵਿੱਚ ਜਿਹੜਾ ਸੀਗਾ ਕਿ ਜਿੰਨੇ ਇਹ ਕੀਤਾ ਹੈਗਾ, ਇਹ ਇਦਾਂ ਨਹੀਂ ਕਿ 1 ਸਾਲ ਹੋ ਗਿਆ ਇਹ ਚੀਜ਼ ਚਲੀ ਜਾਣੀ ਹੈ। ਆਲ ਦਾ ਵੇ ਬੈਕ 15 20 ਸਾਲ ਪੁਰਾਣੇ ਜਿਹੜੇ ਕੇਸ ਸੀਗੇ, ਉਹ ਵੀ ਜਿਹੜੇ ਸੀਗੇ ਇਹ ਰੀਓਪਨ ਜਿਹੜੇ ਕਰ ਰਹੇ ਆ। ਜੀ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਚੀਜ਼ ਸੀਗੀ ਕਿ ਕੋਈ ਏਦਾਂ ਨਹੀਂ ਹੈਗਾ ਕਿਸੇ ਨੇ ਮੈਨੂਅਲ ਜਾ ਕੇ ਸਿਸਟਮ ਦੇ ਵਿੱਚ ਜਾ ਕੇ ਕੇਸ ਜਿਹੜੇ ਓਪਨ ਕਰਨੇ ਆ। ਜੀ ਜਿਹਨਾਂ ਨੂੰ ਨਹੀਂ ਕੰਪਿਊਟਰਾਂ ਦਾ ਬਾਹਲਾ ਪਤਾ, ਦੇਖੋ ਹੁਣ AI ਟੈਕਨੋਲੋਜੀਜ਼ ਵੀ ਜਿਹੜੀਆਂ ਹੈਗੀਆਂ ਹਨਾ, ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਡੇਟਾਬੇਸ ਦੇ ਵਿੱਚ ਕਲਾਸੀਫਾਈ ਹੁੰਦੀਆਂ। ਤੁਸੀਂ ਕੰਪਿਊਟਰ ਨੂੰ ਸਿੱਧੇ ਜਾ ਕੇ ਕੋਈ ਛੋਟੀਆਂ ਜਿਹੀਆਂ ਕਮਾਂਡਸ ਦਿੰਦੇ ਆ ਕਿ ਕਿੰਨੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਸੀਗਾ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ, ਉਹ ਤੁਹਾਨੂੰ ਇੱਕ ਡੇਟਾ ਸੈੱਟ ਦੇ ਦੂਗਾ। ਫਿਰ ਤੁਸੀਂ ਕਹੋਗੇ ਕਿ ਕਿੰਨੇ ਲੋਕ ਜਿਹੜੇ ਉਹਦੇ ਵਿੱਚ ਹੈਗੇ ਆ ਉਹਨਾਂ ਨੇ ਇੰਟਰਰੇਸ਼ੀਅਲ ਕਪਲ ਨਾਲ ਜਿਹੜਾ ਵਿਆਹ ਕਰਾਇਆ। ਤੁਸੀਂ ਉੱਥੇ ਮਾਰਕ ਵੀ ਕਰਦੇ ਆ ਆਪਣਾ ਕਿ ਤੁਹਾਡਾ ਐਥਨੀਸਿਟੀ ਕੀ ਆ, ਅਫਰੀਕਨ ਅਮਰੀਕਨ ਆ, ਇੰਡੀਅਨ ਆ, ਕੀ ਆ, ਹਨਾ। ਤੁਸੀਂ ਉਹਨੂੰ ਕਿਹੜੇ ਮਰਜ਼ੀ ਫਿਲਟਰ ਦੇ ਹਿਸਾਬ ਨਾਲ ਤੁਸੀਂ ਉਹਨੂੰ ਨੈਰੋ ਡਾਊਨ ਕਰ ਸਕਦੇ ਆ। ਤੁਸੀਂ ਉੱਤੇ ਫਿਲਟਰ ਪਾ ਸਕਦੇ ਆ ਕਿ ਕਿੰਨੇ ਲੋਕ ਇਹਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਡਿਵੋਰਸ ਹੋ ਗਏ ਸੀਗੇ, ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਨੇ ਦੁਬਾਰਾ ਵਿਆਹ ਕਰਾ ਕੇ ਆਪਣੇ ਇਮੀਗ੍ਰੈਂਟ ਸਪਾਊਸ ਮੰਗਾਏ ਹੋਏ ਸੀਗੇ, ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਜਵਾਕ ਆਲਰੇਡੀ ਸੀਗੇ ਜਦੋਂ ਉਹਨਾਂ ਨੇ ਯੂਐਸ ਸਿਟੀਜ਼ਨ ਨਾਲ ਵਿਆਹ ਕਰਾਇਆ ਸੀਗਾ, ਤੇ ਫਿਰ ਉਸ ਤੋਂ ਬਾਅਦ ਡਿਵੋਰਸ ਲੈ ਲਿਆ, ਤੇ ਫਿਰ ਦੁਬਾਰਾ ਉਹ ਅਜੇ ਉਹੀ ਜਵਾਕਾਂ ਨਾਲ ਜਾਂ ਉਹਨਾਂ ਦੀ ਬਾਇਓਲੋਜੀਕਲ ਮਦਰ ਦੇ ਨਾਲ ਜਿਹੜੀ ਰਹਿ ਰਹੇ ਆ। ਕਿੰਨੇ ਇਹਨਾਂ ਦੇ ਵਿੱਚ ਜਵਾਕ ਹੈਗੇ ਜਿਨ੍ਹਾਂ ਨੇ ਆਪਣੀ ਬਾਇਓਲੋਜੀਕਲ ਮਦਰ ਨੂੰ ਦੁਬਾਰਾ ਜਿਹੜਾ ਸਪਾਂਸਰ ਜਿਹੜਾ ਕੀਤਾ ਹੈਗਾ। ਸੋ ਇਹ ਕੀ ਸੀਗਾ ਕਿ ਲੌਂਗ ਟਰਮ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟਜੀ ਸੀਗੀ ਜਾਂ ਇੱਕ ਸਿਸਟਮ ਨੂੰ ਬੀਟ ਕਰਨ ਵਾਲਾ ਜਿਹੜਾ ਤੁਸੀਂ ਮੈਥਡ ਕਹਿ ਲਓ, ਜਿਹੜਾ ਮਰਜ਼ੀ ਕਹਿ ਲਓ। ਸੋ ਇਹ ਜਿਹੜੀ ਸਰਕਾਰ ਹੈਗੀ ਆ, ਇਹਨਾਂ ਨੇ ਇਹ ਚੀਜ਼ ਤੇ ਇਹ ਸਾਰਾ ਕੁਛ ਇਹਨਾਂ ਨੂੰ ਆਲਰੇਡੀ ਪਤਾ ਹੀ ਸੀਗਾ। ਕਿੱਦਾਂ ਪਤਾ ਸੀਗਾ? ਕਿਉਂਕਿ ਇਹਨਾਂ ਨੇ ਜਿਹੜੇ ਤੁਸੀਂ ਦੇਖੋ ਕਿ ਇਹਨਾਂ ਨੇ ਚੰਗੇ ਜੱਜ ਸੀਗੇ ਉਹ ਬਾਹਰ ਕੱਢਤੇ, ਠੀਕ ਆ। ਚੰਗੇ ਜਿਹੜੇ ਅਫਸਰ ਸੀਗੇ ਉਹ ਆਪ ਰਿਜ਼ਾਈਨ ਕਰ ਗਏ। ਸੋ ਜਿਹੜੇ ਹੁਣ ਇਮੀਗ੍ਰੇਸ਼ਨ ਦੇ ਵਿੱਚ USCIS ਦੇ ਵਿੱਚ ਇਹ ਸੀਗੇ ਕਿ ਇਨਵੈਸਟੀਗੇਟਰ ਜਿਹੜੇ ਸੀਗੇ, ਉਹਨਾਂ ਕੋਲ ਸਾਰਾ ਪੁੱਛ ਕੇ ਕਿੱਦਾਂ ਕੀ ਫਰਾਡ ਹੁੰਦਾ, ਕੀ ਸਕੀਮ ਜਿਹੜੀ ਹੁੰਦੀ ਆ, ਉਹਦੇ ਹਿਸਾਬ ਨਾਲ ਜਿਹੜੇ ਇਹ ਅੱਗੇ ਗਏ ਆ ਤੇ ਪਿਛਲੀਆਂ ਜਿਹੜੀਆਂ ਸਾਰੀਆਂ ਫਾਈਲਾਂ ਜਿਹੜੀਆਂ ਖੋਲ ਰਹੇ ਆ। ਦੂਸਰੀ ਚੀਜ਼ ਜਿਹੜੀ ਇਹ ਸੀਗੀ ਕਿ ਜਿਹੜੇ ਨਾਮ ਜਿਹੜੇ ਕਿਸੇ ਨੇ ਬਦਲੇ ਆ, ਜਿੱਦਾਂ ਪਹਿਲਾਂ ਕਈ ਵਾਰੀ ਸੀਗਾ ਕਿ ਨਾਮ ਉਦੋਂ ਕੋਈ ਹੋਰ ਸੀਗਾ ਤੇ ਹੁਣ ਕੋਈ ਹੋਰ ਨਾਮ ਲਾ ਕੇ ਅਸਾਈਲਮ ਦੋ ਕਈਆਂ ਨੇ ਲਾਏ ਆ। ਹਾਂਜੀ ਕਈ ਬੰਦੇ ਉਹਦੇ ਵਿੱਚ ਸਿਟੀਜ਼ਨ ਵੀ ਜਿਹੜੇ ਬਣੇ ਹੋਏ ਆ। ਹੂੰ ਬੜਾ ਕਾਮਨ ਸਵਾਲ ਹੈਗਾ ਕਿ ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ। ਹੂੰ ਇੱਕ ਤਾਂ ਜਿਹੜੇ ਫਿੰਗਰਪ੍ਰਿੰਟ ਜਿਹੜੇ ਸੀਗੇ ਸ਼ਾਹੀ ਵਾਲੇ ਜਿਹੜੇ ਲਾਏ ਸੀਗੇ, ਉਹ ਇਹਨਾਂ ਨੇ ਡੇਟਾਬੇਸ ਦੇ ਵਿੱਚ ਪਾਤੇ ਆਪਣੇ, ਉਹ ਸਕੈਨ ਕਰ ਲਏ ਉਹਨਾਂ ਨੇ, ਸਕੈਨ ਡਿਜੀਟਾਈਜ਼ ਕਰ ਲਏ, ਕਰਤੇ। ਫਿੰਗਰਪ੍ਰਿੰਟ ਮੈਚ ਹੋ ਜਾਂਦਾ, ਡਿਜੀਟਲ ਪ੍ਰਿੰਟ। ਦੂਸਰੀ ਜਿਹੜੀ ਚੀਜ਼ ਸੀਗੀ ਕਿ ਜਿਹੜੀ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ, ਫੋਟੋਆਂ, ਉਹਦੇ ਨਾਲ ਪਤਾ ਲੱਗ ਜਾਂਦਾ ਕਿ ਇਹ ਦੋ ਬੰਦੇ ਇੱਕ ਹੀ ਹੈਗੇ ਆ। ਤੀਸਰੀ ਚੀਜ਼ ਇਹ ਹੈਗੀ ਕਿ ਹੋਰ ਬੜੇ ਕਾਮਨ ਉਹਦੇ ਵਿੱਚ ਐਲੀਮੈਂਟ ਹੁੰਦੇ ਨਾ, ਡੇਟ ਆਫ ਬਰਥ ਹੋ ਗਿਆ, ਪੇਰੈਂਟਸ ਦੇ ਨਾਮ ਹੋ ਗਏ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ। ਕਿਤੇ ਨਾ ਕਿਤੇ ਬੰਦਾ ਪਾਸਪੋਰਟ ਜਾਂ ਕੋਈ ਨਾ ਕੋਈ ਜਿਹੜੀ ਆਈਡੀ ਡਾਕੂਮੈਂਟ ਕੁਛ ਨਾ ਕੁਛ ਜਿਹੜਾ ਉਹ ਆ ਹੀ ਜਾਂਦਾ। ਸੋ ਉਸ ਹਿਸਾਬ ਨਾਲ ਉਹ ਜਿਹੜੇ ਮੈਚ ਕਰ ਰਹੇ ਆ। ਟਰੰਪ ਉਹਨਾਂ ਨੇ ਪਿਛਲੀ ਵਾਰੀ ਵੀ ਆਪਣੀ ਸਰਕਾਰ 'ਚ ਕੀਤੇ ਸੀਗੇ, ਐਤਕੀ ਵੀ ਫਿਰ ਦੁਬਾਰਾ ਇਹਨਾਂ ਨੇ ਜਿਹੜਾ ਕੰਮ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ। ਹੁਣ ਇਹਨਾਂ ਦਾ ਮੈਸੇਜ ਜਿਹੜਾ ਮੈਂ ਇਹਨਾਂ ਦੇ ਵਰਡਸ ਐਗਜ਼ੈਕਟਲੀ ਪੜ੍ਹ ਰਿਹਾ, ਉਹ ਕਹਿੰਦੇ ਕਿ USCIS ਜਿਹੜੀ ਹੈਗੀ ਆ, ਇਹਨੇ ਆਲ ਆਊਟ ਵਾਰ ਡਿਕਲੇਅਰ ਕਰਤੀ ਹੈ ਇਮੀਗ੍ਰੇਸ਼ਨ ਫਰਾਡ ਦੇ ਉੱਤੇ। ਬਿਲਕੁਲ ਸਾਰਿਆਂ ਨੂੰ ਰਿਲੈਂਟਲੈਸਲੀ ਪਰਸੂ ਜਿਹੜਾ ਆਪਾਂ ਕਰਨਾ। ਇਹ ਮਤਲਬ ਇਹਨਾਂ ਨੇ ਆਪਣਾ ਜਿਹੜਾ ਮੈਸੇਜ ਦਿੱਤਾ ਕਿ ਜਿੰਨੇ ਵੀ ਸਾਡੇ ਜਿਹੜੇ ਇਮੀਗ੍ਰੇਸ਼ਨ ਲਾਜ਼ ਨੂੰ ਅੰਡਰਮਾਈਨ ਜਿਹੜਾ ਕੀਤਾ, ਇਹਦੇ ਵਿੱਚ ਉਹ ਕਹਿ ਰਹੇ ਆ ਕਿ ਆਪਾਂ ICE, FBI, USCIS, ਆਪਰੇਸ਼ਨ ਟਵਿਨ ਸ਼ੀਲਡ, ਉਹਦੇ ਕਰਕੇ ਟਰਮੈਂਡਸ ਜਿਹੜੀ ਸਕਸੈਸ ਸੀਗੀ। ਤੇ 100 'ਚ ਹਜ਼ਾਰਾਂ 'ਚ ਆਪਾਂ ਜਿਹੜੇ ਬੈਡ ਐਕਟਰ ਸੀਗੇ ਜਿਹੜੇ ਉਹ ਵੀ ਫੜੇ ਆ। ਮਤਲਬ ਸਿਰਫ ਕੇਸਾਂ ਤੇ ਨਹੀਂ ਗਏ ਕਿ ਇਹ ਢਾਂਚੇ ਜਿਹੜੇ ਸੀਗੇ ਐਸਟੈਬਲਿਸ਼ ਕਿਹਨੇ ਕੀਤੇ, ਇਹ ਚੀਜ਼ਾਂ ਨੂੰ ਰਨ ਜਿਹੜਾ ਕੌਣ ਕਰਦਾ, ਨਕਲੀ ਵਿਆਹ, ਫਰਾਡ, ਜਿਹੜੇ ਰਿੰਗਾਂ ਰੂੰਗਾਂ ਜਿਹੜੀਆਂ ਹੈਗੀਆਂ।
ਤੇ ਵਾਵਾ ਦੇ ਜਿਹੜੇ ਉਹ ਹੈਗੇ ਆ। ਤੇ ਬੇਸਿਕਲੀ ਉਹ ਕਲੀਅਰ ਮੈਸੇਜ ਇਹ ਕਹਿ ਰਹੇ ਆ ਕਿ ਇਹ ਜਿਹੜੀ ਚੀਜ਼ ਸੀਗੀ ਇਹਨੂੰ ਆਪਾਂ ਜਿਹੜਾ ਇਨਵੈਸਟੀਗੇਟ ਕਰਨਾ। ਬਾਕੀ ਤੁਸੀਂ ਆਪ ਸਮਝਦਾਰ ਜੀ 10 ਮਹੀਨੇ ਆ ਜਿਹਨਾਂ ਨੂੰ ਹੋਏ ਆ ਤੇ ਅਜੇ ਉਹਨਾਂ ਦੇ ਜਿਹੜਾ ਮੇਨ ਕਾਰਜਕਾਲ ਆ 3 ਸਾਲ ਤੋਂ ਜ਼ਿਆਦਾ ਅਜੇ ਉਹਨਾਂ ਕੋਲ ਪਿਆ ਹੈਗਾ, ਜਿਹਦੇ ਵਿੱਚ ਉਹਨਾਂ ਕੋਲ ਹੁਣ ਫੰਡਿੰਗ ਵੀ ਆ, ਸਾਰਾ ਕੁਝ ਜਿਹੜਾ ਹੈਗਾ ਕਾਫੀ ਕੁਛ ਹੈ। ਤੇ ਪ੍ਰੋਬਲਮ ਇਹਦੇ ਵਿੱਚ ਇਹ ਆ ਜਾਂਦੀ ਹੈ ਕਿ ਜਦੋਂ ਤੁਸੀਂ ਇਹ ਢਾਂਚੇ ਵਾਲੇ ਵਕੀਲਾਂ ਕੋਲ ਫਸਦੇ ਆ, ਵਾਵਾ ਵੂਵਾ ਫਰਾਡ ਵਾਲੇ, ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜੇ ਸਹੀ ਵੀ ਜਿਹੜਾ ਕੰਮ ਹੋਇਆ, ਜਦੋਂ ਸਾਰੇ ਜਣੇ ਇਨਵੈਸਟੀਗੇਸ਼ਨ ਜਦੋਂ ਪੂਰੀ ਹੋਈ ਤੇ ਉਹ ਤੁਹਾਡਾ ਵੀ ਵਿੱਚ ਜਿਹੜਾ ਸੀਗਾ ਨਾਮ ਉਹ ਆ ਸਕਦਾ। ਤਾਂ ਕਰਕੇ ਜਿਹੜਾ ਸੀਗਾ ਉਹ ਚੀਜ਼ ਤੋਂ ਕੇਅਰਫੁਲ ਰਹੋ, ਠੀਕ ਹੈ ਕਿ ਨਹੀਂ। ਐਜ਼ ਅ ਕਮਿਊਨਿਟੀ ਸਾਰਿਆਂ ਨੂੰ ਇੱਕ ਲੈਵਲ ਦੀ ਨੌਲੇਜ ਹੈਗੀ ਹੋਈ ਆ, ਠੀਕ ਹੈ। ਇਹਦੇ ਵਿੱਚ ਕੋਈ ਹੁਣ ਆਪਾਂ ਇੱਥੇ ਬਹਿ ਕੇ ਉਹ ਨਹੀਂ ਪ੍ਰਟੈਂਡ ਕਰਨਾ ਕਿ ਕਿਹਨੂੰ ਕੀ ਨਹੀਂ ਪਤਾ ਹੈਗਾ ਜਾਂ ਕੀ ਪਤਾ ਹੈਗਾ। ਇੱਕ ਕਮਿਊਨਿਟੀ ਲੈਵਲ ਤੇ, ਹਾਂਜੀ, ਕਮਿਊਨਿਟੀ ਲੈਵਲ ਤੇ ਸਾਰਿਆਂ ਨੂੰ ਨੌਲੇਜ ਜਿਹੜੀ ਹੈਗੀ ਆ ਕਿ ਪੁੱਠੇ ਸਿੱਧੇ ਕੰਮ ਕਿੱਦਾਂ ਕੀ ਹੈਗੇ। ਤੇ ਇਹ ਹੈਗਾ ਕਿ ਉਹਨਾਂ ਨੂੰ ਜਿਹੜਾ ਥੋੜਾ ਸੀਗਾ ਤੋਂ ਦੂਰ ਭੱਜਣ ਦਾ ਜਿਹੜਾ ਸੀਗਾ ਥੋੜਾ ਜਿਹਾ ਟਾਈਮ ਆ ਗਿਆ, ਕਿਉਂਕਿ ਸਰਕਾਰ ਜਿਹੜੀ ਸੀਗੀ ਉਹ ਪੂਰੀ ਕਹਿ ਲਓ ਕਿ ਤੁਸੀਂ ਹੱਥ ਧੋ ਕੇ ਜਿਹੜੀ ਸੀਗੀ ਕਿ ਇਹ ਢਾਂਚੇ ਤੋੜਨੇ ਆ, ਇਹਦੇ ਮਗਰ ਜਿਹੜੀ ਪਈ ਹੋਈ ਹੈ। ਹੱਥ ਧੋ ਗਏ ਨਹੀਂ, ਉਹ ਤਾਂ ਨਹਾ ਧੋ ਕੇ ਪਏ ਆ। ਇੱਕ ਖਬਰ ਮੈਂ ਨਾ ਜਿਹੜੀ ਤੁਸੀਂ ਸਿਟੀਜ਼ਨਸ਼ਿਪ ਪ੍ਰੋਕਿਉਰਮੈਂਟ ਵਾਲੀ ਤੁਸੀਂ ਗੱਲ ਕੀਤੀ ਨਾ, ਮੈਂ ਖਬਰ ਕਰ ਦਵਾਂ, ਥੋੜੇ ਦਿਨ ਪਹਿਲੋਂ ਦੀ ਆ, 24 ਸਤੰਬਰ ਦੀ ਆ। ਡਿਪਾਰਟਮੈਂਟ ਆਫ ਜਸਟਿਸ ਨੇ ਆਪਣੀ ਕਮਿਊਨਿਟੀ ਦਾ ਹੀ ਬੰਦਾ ਆ, ਗੁਰਦੇਵ ਸਿੰਘ ਸੋਹਲ ਨਾਂ ਦਾ ਜਿਹੜਾ ਬੰਦਾ, ਜਿਹਦਾ ਪਹਿਲਾ ਨਾਂ ਦੇਵ ਸਿੰਘ ਸੀ, ਬੂਟਾ ਸਿੰਘ ਸੰਧੂ ਵੀ ਸੀਗਾ, ਉਹਨੇ ਕਹਿੰਦੇ 2005 ਚ US ਸਿਟੀਜ਼ਨਸ਼ਿਪ ਜਿਹੜੀ ਉਹ ਲੈ ਲਈ। ਪਰ ਕਹਿੰਦੇ ਵੀ 1994 ਦੇ ਵਿੱਚ ਇਹਦੇ ਤੇ ਡੈਪੂਟੇਸ਼ਨ ਦੇ ਆਰਡਰ ਲੱਗੇ ਹੋਏ ਸੀ। ਉਹ ਹੋਣ ਦੇ ਬਾਵਜੂਦ ਵੀ ਇਸ ਬਾਈ ਨੇ, ਗੁਰਦੇਵ ਸਿੰਘ ਸੋਹਲ ਨੇ, ਜਿਹਦਾ ਨਾਂ ਜਿਹੜਾ ਦੇਵ ਸਿੰਘ ਜਿੱਦਾਂ ਦੱਸਿਆ ਉਹਨੇ ਉਹ ਵੀ ਰੱਖਿਆ ਸੀ, ਬੂਟਾ ਸਿੰਘ ਸੰਧੂ ਵੀ ਜਿਹੜਾ ਰੱਖਿਆ ਸੀ, ਵੀ ਉਹ ਜਿਹੜੇ ਉਹ ਕਿਤੇ ਸੀਗੇ। ਤੇ ਕਹਿੰਦੇ ਵੀ ਉਹਨੇ ਦੱਸਿਆ ਹੀ ਨਹੀਂ ਜਦੋਂ ਆਪਣੀ ਸਿਟੀਜ਼ਨਸ਼ਿਪ ਇਸਨੇ ਜਿਹੜੀ ਉਹ ਲੈਣੀ ਸੀਗੀ, ਵੀ ਉਹਦੇ ਤੇ ਪਹਿਲੇ ਪੁਰਾਣੇ ਇਹ ਕੇਸ ਵੀ ਜਿਹੜੇ ਉਹ ਚੱਲਦੇ ਰਹੇ ਆ। ਐਕਸਪਰਟ ਐਨਾਲਿਸਿਸ ਜਦੋਂ ਇਹ ਕੀਤਾ ਗਿਆ, ਜਦੋਂ ਇਹ ਨੈਚੁਰਲਾਈਜ਼ਡ ਹੋ ਚੁੱਕਾ ਸੀਗਾ ਫਰਵਰੀ 2020 ਦੇ ਵਿੱਚ, ਉਦੋਂ ਕਨਫਰਮ ਕੀਤਾ ਗਿਆ ਵੀ ਜਿਹੜੇ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਫਿੰਗਰਪ੍ਰਿੰਟ ਆ ਉਹ ਮੈਚ ਕੀਤੇ ਆ, ਜਿਹੜੇ ਉਹਨੇ ਸਬਮਿਟ ਕੀਤੇ ਸੀ, ਤੇ ਉਹ ਬੰਦਾ ਸੇਮ ਹੀ ਆ। ਤੇ ਜਦੋਂ DHS ਨੇ ਜਿਹੜੇ ਪੇਪਰ ਫਿੰਗਰਪ੍ਰਿੰਟ ਸਬਮਿਸ਼ਨ ਡਾਕੂਮੈਂਟ ਸੀ ਉਹਨਾਂ ਨੂੰ ਡਿਜੀਟਾਈਜ਼ ਕੀਤਾ ਸੀ। ਇਹ ਕੇਸ ਕਹਿੰਦੇ ਇਨਵੈਸਟੀਗੇਟ ਕੀਤਾ ਗਿਆ ਸੀ ਹਿਸਟੋਰਿਕ ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ ਦੇ ਅੰਡਰ। ਜਨਵਰੀ 2025 ਤੋਂ ਬਾਅਦ, 20 ਜਨਵਰੀ 2025 ਤੋਂ ਬਾਅਦ ਚ ਇਹ 9ਵਾਂ ਬੰਦਾ ਆ ਜਿਸ ਦੀ ਸਿਟੀਜ਼ਨਸ਼ਿਪ ਖੋਈ ਗਈ ਆ ਅਮਰੀਕਾ ਦੇ ਵਿੱਚ। ਸੋ ਇਹ ਨਾ ਸੋਚੋ ਵੀ ਹੁਣ ਜੇ ਤੁਸੀਂ ਸਿਟੀਜ਼ਨ ਬਣ ਗਏ ਆ ਵੀ ਉਦੋਂ ਤੁਸੀਂ ਇੱਕ ਨਾਂ ਤੇ ਨਹੀਂ ਹੋਇਆ, ਦੂਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ, ਤੀਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ। ਫਿੰਗਰਪ੍ਰਿੰਟ ਮੈਚ ਕਰ ਰਹੇ ਆ, ਜਿੱਦਾਂ ਅਟਾਰਨੀ ਡਿਰਕੇਨਾ ਜੀ ਨੇ ਦੱਸਿਆ। ਫੇਸ਼ੀਅਲ ਰੈਕਗਨਾਈਜੇਸ਼ਨ ਜਿਹੜੀ ਉਹ ਕਰ ਰਹੇ ਆ, ਤੁਹਾਡੇ ਫੈਕਟ ਪੈਟਰਨ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਚੈੱਕ ਕਰ ਲਏ ਆ। ਸੋ ਗੁਰਦੇਵ ਸਿੰਘ ਸੋਹਲ, ਦੇਵ ਸਿੰਘ, ਬੂਟਾ ਸਿੰਘ ਸੰਧੂ ਕਹਿੰਦੇ ਤਿੰਨੇ ਹੀ ਜਾਣੇ ਇੱਕ ਹੀ ਜਾਣਾ ਸੀਗਾ। ਡਿਪੋਰਟ ਇਸ ਦੇ ਆਰਡਰ 1994 ਦੇ ਲੱਗੇ ਸੀਗੇ। ਇਹਨੇ ਦੁਬਾਰਾ ਕੇਸ ਜਿਹੜਾ ਉਹ ਲਾਤਾ, ਇਵੈਂਚੁਅਲੀ ਗ੍ਰੀਨ ਕਾਰਡ ਵੀ ਮਿਲ ਗਿਆ, ਫਿਰ ਸਿਟੀਜ਼ਨ ਵੀ ਬਣ ਗਿਆ। ਪਰ ਆਪਣੇ ਜਿਹੜੇ ਇਹ ਫਿੰਗਰਪ੍ਰਿੰਟਾਂ ਦੇ ਕਰਕੇ, ਡਿਜੀਟਾਈਜ਼ ਹੋਣ ਦੇ ਕਰਕੇ ਜਿਹੜਾ ਉਹ ਫਸ ਗਿਆ। ਇਹ ਆਈ ਥਿੰਕ ਟਰੰਪ ਪ੍ਰਸ਼ਾਸਨ ਨੇ ਪਿਛਲੀ ਆਪਣੇ ਕਾਰਜਕਾਲ ਦੇ ਵਿੱਚ ਸ਼ੁਰੂ ਕਰਾਇਆ ਸੀ ਕੰਮ ਫਿੰਗਰਪ੍ਰਿੰਟ ਜਿਹੜੀ ਆ ਡਿਜੀਟਾਈਜ਼ ਕਰਨ ਦਾ। ਸੋ ਇਹ ਗੁਰਦੇਵ ਸਿੰਘ ਸੋਹਲ ਇਸ ਤਰੀਕੇ ਦੇ ਨਾਲ ਫਸਿਆ ਆ ਤੇ 9ਵਾਂ ਕੇਸ ਆ ਆਪਾਂ ਜਿਹੜੇ ਉਹ 10ਵੇਂ ਮਹੀਨੇ ਚ ਅਕਤੂਬਰ ਚ, ਤੇ 9ਵਾਂ ਕੇਸ ਆ ਇਹਨਾਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ, ਜਿਨ੍ਹਾਂ ਦੀ ਸਿਟੀਜ਼ਨਸ਼ਿਪ ਜਿਹੜੀ ਖੋਣ ਦੇ ਲਈ ਜਿਹੜੇ ਉਹ ਕੰਮਕਾਜ ਜਿਹੜੇ ਉਹ ਸ਼ੁਰੂ ਕਰ ਦਿੱਤੇ। ਅਸਿਸਟੈਂਟ ਅਟਾਰਨੀ ਜਨਰਲ ਬੈਰਟ ਏ ਸ਼ਮੂਟ ਜਿਹੜੇ ਨੇ ਸਿਵਲ ਡਿਵੀਜ਼ਨ ਦੇ ਜਸਟਿਸ ਡਿਪਾਰਟਮੈਂਟ ਦੇ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਜੇ ਸਰਕਾਰ ਤੋਂ ਤੁਸੀਂ ਜਿਹੜੇ ਉਹ ਝੂਠ ਬੋਲਦੇ ਆ, ਆਪਣੀ ਆਇਡੈਂਟੀਟੀ ਨੂੰ ਤੁਸੀਂ ਲੁਕਾਉਂਦੇ ਆ ਨੈਚੁਰਲਾਈਜ਼ ਹੋਣ ਮੌਕੇ, ਤੇ ਕਹਿੰਦੇ ਵੀ ਤੁਹਾਨੂੰ ਜਿਹੜੀ ਇਹ ਫਰਾਡ ਤਰੀਕੇ ਦੇ ਨਾਲ ਅਕਵਾਇਰ ਕੀਤੀ US ਸਿਟੀਜ਼ਨਸ਼ਿਪ ਆ ਉਹ ਤੁਹਾਡੇ ਤੋਂ ਖੋਹ ਲਈ ਜਾਊਗੀ। ਜਿਹੜਾ ਗੁੱਡ ਮੋਰਲ ਕਰੈਕਟਰ ਤੁਸੀਂ ਉੱਥੇ ਹੀ ਲੂਜ਼ ਕਰ ਜਾਂਦੇ ਆ। ਮਿਸ ਰਿਪਰੈਜ਼ੈਂਟੇਸ਼ਨ ਇਮੀਗ੍ਰੇਸ਼ਨ ਪ੍ਰੋਸੀਡਿੰਗ ਚ ਨੈਚੁਰਲਾਈਜੇਸ਼ਨ ਦੇ ਵਿੱਚ ਜਿਹੜੀ ਕੰਸੀਲਮੈਂਟ ਕੀਤੀ ਆ, ਇਹ ਟੋਟਲੀ ਗਲਤ ਆ। ਸੋ 3 ਕਾਊਂਟ ਚਾਰਜ ਜਿਹੜੇ ਆ ਇਸ ਦੇ ਉੱਤੇ ਲਾਉਣ ਤੋਂ ਬਾਅਦ ਚ ਇਹਦੀ ਜਿਹੜੀ ਡੀ ਨੈਚੁਰਲਾਈਜ਼ ਇਸ ਨੂੰ ਜਿਹੜਾ ਹੁਣ ਕੀਤਾ ਜਾ ਰਿਹਾ ਹੈਗਾ। ਸੋ ਇਹ ਹੁਣ ਇਹ ਨਾ ਕਿਉਂ ਵੀ ਇਹ ਖਬਰ ਕਿਉਂ ਕੀਤੀ, ਬਈ ਇਹ ਖਬਰ ਇਸ ਲਈ ਕੀਤੀ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਹੋਣੇ ਆ, ਵੀ ਦੇਖ ਲਓ ਵੀ ਬਣਨਾ ਜਿਹੜਾ ਇਸ ਦੇ ਵਿੱਚ ਅੱਗੇ ਕੀ ਆ। ਇਸ ਪਾਸੇ ਵੱਲ ਨੂੰ ਜਿੱਦਾਂ ਕਹਿੰਦੇ ਨਾ ਵੀ ਹੱਥ ਧੋ ਕੇ ਨਹੀਂ, ਨਹਾ ਧੋ ਕੇ ਹੀ ਜਿਹੜੇ ਹੁਣ ਪਿੱਛੇ ਨੂੰ ਜਾ ਰਹੇ ਹੈਗੇ ਆ। ਜੀ ਅਟਾਰਨੀ ਟਿਰਕੈਨਾ ਜੀ। ਇਹਦੇ ਵਿੱਚ ਦੇਖੋ ਹੁਣ ਆਪਣਾ ਹਿਊਮਨ ਲੈਵਲ ਤੇ ਜੇ ਗੱਲ ਕਰੀਏ, ਠੀਕ ਆ,
ਅੱਜ ਖਬਰ ਕਰਨੀ ਥੋੜੀ ਜਿਹੀ ਸਾਡੇ ਲਈ ਸੌਖੀ ਹੈ, ਪਰ ਮੈਂ ਕਿਹਾ ਹੁਣ ਜਿਹੜਾ ਬੰਦਾ ਹੋਣਾ ਉਹਦੀ ਆਪ ਦੀ ਕਿੰਨੀ ਜਰਨੀ ਰਹੀ ਹੋਣੀ ਕਿ ਪਹਿਲਾਂ ਬਿਲਕੁਲ 1980 ਕਿੰਨਾ ਟਾਈਮ ਇਸ ਵਿਅਕਤੀ ਨੇ ਇਨਵੈਸਟ ਕੀਤਾ ਹੋਣਾ 90s ਤੋਂ ਅਮਰੀਕਾ ਲੈ ਦੇ ਕੇ ਵਿੱਚ, 25 ਤੱਕ। ਹੈਨਾ। ਮਤਲਬ ਤੁਸੀਂ ਦੇਖੋ ਕਿ ਬੰਦਾ ਹੁਣ ਭਾਵੇਂ ਆਪਣੇ ਪਰਸਨਲ ਲੈਵਲ ਤੇ ਬਹੁਤ ਵਧੀਆ ਬੰਦਾ ਹੋਵੇ, ਕਮਿਊਨਿਟੀ 'ਚ ਬਹੁਤ ਵਿਚਰਨ ਵਾਲਾ ਹੋਵੇ, ਹਨਾ, ਕਿ ਉਦੋਂ ਜਿਹੜਾ ਸੀਗਾ ਸਿਸਟਮ ਕਹਿ ਲਓ ਤੁਸੀਂ ਏਦਾਂ ਹੀ ਚੱਲਦਾ ਸੀਗਾ ਇਮੀਗ੍ਰੇਸ਼ਨ ਦਾ, ਕਿ ਜੋ ਸਲਾਹ ਮਿਲਦੀ ਸੀ ਪੈਰਾਲੀਗਲ ਵਗੈਰਾ ਜ਼ਿਆਦਾ ਹੁੰਦੇ ਸੀਗੇ ਕਿ ਨਹੀਂ ਇਹ ਕਿਹੜਾ ਚੜ੍ਹਨੇ ਆ ਆਪਣੇ ਇੱਕ ਬੰਦੇ ਦਾ ਕੇਸ ਖਰਾਬ ਹੋ ਗਿਆ। ਤੇ ਇਹ ਕਾਫੀ ਲੋਕਾਂ ਨੇ ਜਿਹੜਾ ਸੀਗਾ ਉਦੋਂ ਏਦਾਂ ਕੀਤਾ ਸੀਗਾ ਕਿ ਨਾਮ ਚੇਂਜ ਕਰਨ ਵਾਲਾ ਇਹ ਕੋਈ ਯੂਨੀਕ ਇਸ ਵਿਅਕਤੀ ਤੇ ਨਹੀਂ ਸੀਗਾ, ਕਈਆਂ ਨੇ ਜਿਹੜਾ ਕੀਤਾ ਹੁਣ। ਤੇ ਤੁਸੀਂ ਲਾ ਲਓ ਕਿ ਬੰਦੇ ਦੀ ਮਤਲਬ ਤੁਸੀਂ ਲੈ ਦੇ ਕੇ ਲਾ ਲਓ ਕਿ ਮੰਨ ਲਓ ਕਿ ਬੰਦੇ ਦੀ ਸਿਰਫ ਲਾਈਫ 'ਚ ਕੋਈ ਗਲਤੀ ਸੀ ਕਿ 2 ਨਾਮ ਜਿਹੜੇ ਹੋ ਗਏ ਡਿਸਕਲੋਜ਼ ਨਹੀਂ ਕੀਤਾ, ਹਨਾ। ਤੇ ਉਸ ਤੋਂ ਇਲਾਵਾ ਤੁਸੀਂ ਲਾ ਲਓ ਕਿ ਬੰਦਾ ਬਹੁਤ ਵਧੀਆ ਟੈਕਸ ਟੂਕਸ ਪੇ ਸਭ ਕੁਝ ਹਰੇਕ ਚੀਜ਼ ਔਨ ਪੁਆਇੰਟ ਤੇ ਆ। ਪਰ ਗੱਲ ਇਹ ਆ ਜਾਂਦੀ ਹੈ ਜੀ ਰਾਜਕਰਨ ਜੀ ਕਿ ਜਿਹੜੀ ਸਰਕਾਰ ਆ ਉਹ ਇਹ ਪੁਆਇੰਟ ਤੇ ਹੈਗੀ ਆ ਕਿ ਤੁਸੀਂ ਬਹਾਨਾ ਹੀ ਆ ਕਿ ਜੇ ਕੋਈ ਵੀ ਵਾਇਓਲੇਸ਼ਨ ਹੈਗੀ ਹੈ ਜਾਂ ਕੁਝ ਵੀ ਹੈਗਾ, ਤੁਸੀਂ ਨਈ ਚੀਜ਼ ਡਿਸਕਲੋਜ਼ ਕੀਤੀ ਸੀ, ਨਹੀਂ ਦੱਸਿਆ ਸੀਗਾ, ਤੇ ਉਹ ਚੀਜ਼ ਨੂੰ ਜਿਹੜਾ ਸੀਗਾ ਟਾਰਗੇਟ ਕਰ ਰਹੇ ਆ। ਤੇ ਉੱਥੇ ਆ ਕੇ ਗੱਲ ਜਿਹੜੀ ਮੁੱਕਦੀ ਆ। ਬੜੇ ਸਾਰੇ ਜਿਹੜੇ ਸਵਾਲ ਸੀਗੇ ਸੋਸ਼ਲ ਮੀਡੀਆ ਤੇ ਕਈ ਵਾਰੀ ਕਿ ਮੈਨੂੰ ਟਰੈਵਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਕਈ ਵਾਰੀ ਕਿਸੇ ਦੇ ਛੋਟੇ-ਮੋਟੇ ਜੇ ਕੋਈ ਰਿਕਾਰਡ ਮਾੜਾ ਹੈਗਾ, ਕੋਈ ਭਾਵੇਂ ਕਈ ਵਾਰੀ ਛੋਟੀ-ਮੋਟੀ ਜਿੱਦਾਂ ਟਿਕਟ ਵੀ ਹੁੰਦੀ ਸੀ ਨਾ, ਕਈ ਲੋਕਾਂ ਨੇ ਵੈਸੇ ਨਹੀਂ ਕੀਤੀ ਕਿ ਪੈਰਾਲੀਗਲ ਨੇ ਸਿਟੀਜ਼ਨਸ਼ਿਪ ਭਰਤੀ, ਉਹਨੇ ਕਿਹਾ ਦੱਸੋ ਨਾ ਕਿ ਮੈਂ ਆਹ ਕ੍ਰਾਈਮ ਨਹੀਂ ਕੀਤਾ, ਮੈਂ DUI ਨਹੀਂ ਕੀਤੀ ਡਿਸਕਲੋਜ਼, ਮੈਂ ਏਦਾਂ ਨਹੀਂ ਕੀਤਾ, ਮੈਂ ਓਦਾਂ ਨਹੀਂ ਕੀਤਾ, ਹਨਾ। ਮਤਲਬ ਆਪਾਂ ਗੱਲ ਕਰੇ 1980s ਦੀ 1990s ਦੀ। ਜੀ। ਤੇ ਕਈ ਜਿਹੜੇ ਕੇਸ ਆ ਉਹ ਏਦਾਂ ਦੇ ਵੀ ਹੁੰਦੇ ਆ ਕਿ ਉਹਦੇ ਵਿੱਚ ਜੇ ਬੰਦਾ ਦੱਸ ਵੀ ਦਿੰਦਾ ਨਾ ਕਿ ਮੇਰੀ ਯੂਰਪ 'ਚ ਲੜਾਈ ਹੋਈ ਆ, ਮੇਰੀ ਇੱਥੇ ਲੜਾਈ ਹੋਈ ਆ, ਉਹਨਾਂ ਦੇ ਨਾ ਹੀ ਅਸਾਈਲਮ ਤੇ ਕੋਈ ਫਰਕ ਪੈਣਾ ਸੀ, ਨਾ ਹੀ ਉਹਨਾਂ ਦੀ ਸਿਟੀਜ਼ਨਸ਼ਿਪ ਤੇ ਕੋਈ ਫਰਕ ਪੈਣਾ ਸੀ। ਬਸ ਉਹਨਾਂ ਨੇ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਪੈਰਾਲੀਗਲ ਦੇ ਕੋਲ ਜਾ ਕੇ ਤੇ ਪੈਰਾਲੀਗਲ ਨੇ ਵੈਸੇ ਹੀ ਡਰਾਤਾ ਲੋੜ ਨਾਲੋਂ ਜ਼ਿਆਦਾ ਕਿ ਤੈਨੂੰ ਦੱਸਣ ਦੀ ਲੋੜ ਨਹੀਂ ਆ। ਤੇ ਕਈ ਵਾਰੀ ਲੋਕੀ ਜਿਹੜੇ ਨਹੀਂ ਉਹਨਾਂ ਨੇ ਡਿਸਕਲੋਜ਼ ਕੀਤੀ, ਮਤਲਬ ਜੇ ਕਰ ਵੀ ਦਿੰਦੇ ਕੋਈ ਫਰਕ ਨਹੀਂ ਪੈਣਾ ਸੀਗਾ, ਕਿਉਂਕਿ ਗੁੱਡ ਮੋਰਲ ਕਰੈਕਟਰ ਜਿੱਦਾਂ ਉਹਦਾ ਟਾਈਮ ਲਿਮਿਟ ਹੁੰਦਾ ਕਈ ਕੁਛ ਹਨਾ ਏਦਾਂ ਦਾ। ਤੇ ਉਹ ਜਿਹੜਾ ਨਜਾਇਜ਼ ਹੀ ਤੁਸੀਂ ਕਹਿ ਲਓ ਕਿ ਇੱਕ ਪੰਗਾ ਜਿਹੜਾ ਲੈ ਲਿਆ। ਤੇ ਹੁਣ ਕੀ ਸੀਗਾ ਕਿ ਜਦੋਂ ਲੋਕੀ ਟਰੈਵਲ ਕਰਦੇ ਆ ਤੇ ਜਾਂ ਜਦੋਂ ਕੋਈ ਵੀ ਚੀਜ਼ ਫਾਈਲ ਕਰਦੇ ਆ, ਜਦੋਂ ਤੁਸੀਂ ਟਰੈਵਲ ਕਰਦੇ ਆ ਤੁਸੀਂ ਉਹਨਾਂ ਦੀ ਨਿਗਾਹ 'ਚ ਆਉਂਦੇ ਆ, ਸਬਜੈਕਟ ਹੁੰਦੇ ਆ ਉਹਦੇ। ਤੇ ਇੱਕ ਕਾਮਨ ਬੜਾ ਸਵਾਲ ਆਉਂਦਾ ਕਿ ਮੈਂ ਤਾਂ ਪਹਿਲਾਂ ਵੀ 10 ਵਾਰੀ ਟਰੈਵਲ ਕੀਤਾ ਹੈਗਾ, ਠੀਕ ਹੈ। ਸੋ ਉਹ ਨਹੀਂ ਭੁਲੇਖੇ ਦੇ ਵਿੱਚ ਰਹਿਣਾ, ਪਹਿਲੇ 10 ਵਾਰੀ ਤਾਂ ਮੈਟਰ ਨਹੀਂ ਕਰਦਾ। ਉਹ ਤਾਂ ਜਦੋਂ ਬੰਦਾ ਕੋਈ ਚੈੱਕ ਹੀ ਨਹੀਂ ਕਰ ਰਿਹਾ, ਠੀਕ ਹੈ ਕਿ ਨਹੀਂ, ਸ਼ਨਾਖਤ ਹੀ ਨਹੀਂ ਜਦੋਂ ਕੋਈ ਡਿਟੇਲ ਦੇ ਵਿੱਚ ਕਰ ਰਿਹਾ, ਫਿਰ ਭਾਵੇਂ 10 ਵਾਰੀ ਕੀਤਾ ਹੋਵੇ, ਭਾਵੇਂ 20 ਵਾਰੀ ਕੀਤਾ ਹੋਵੇ। ਪਰ ਜਦੋਂ ਕੋਈ ਚੈੱਕ ਕਰ ਰਿਹਾ ਤੁਹਾਡਾ ਸਾਰਾ ਰੈਕਡ ਰੁਕਡ ਜਿਹੜਾ ਉਹਨਾਂ ਨੂੰ ਦੱਸਿਆ ਹੋਇਆ ਕਿ ਆਹ ਚੀਜ਼ ਜਿਹੜੀ ਚੈੱਕ ਕਰਨੀ ਆ, ਪਹਿਲਾਂ ਦੇਖੋ ਕਿ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ ਕਿ ਕਿਹੜੇ ਬੇਸ ਤੇ ਲਿਆ। ਤੇ ਉਹ ਜਿਹੜੇ ਰੈੱਡ ਫਲੈਗ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ ਆ। ਸੋ ਜਿਹੜਾ ਸਿੰਪਲ ਉਹਦੇ ਵਿੱਚ ਜਵਾਬ ਇਹ ਹੈਗਾ ਕਿ ਅਨਲੈਸ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਨਾ ਕਿ ਤੁਸੀਂ ਕਰਨਾ ਹੀ ਆ, ਤੇ ਇਹਦੇ ਵਿੱਚ ਜ਼ਿਆਦਾ ਸਵਾਲ ਜਵਾਬ ਉਹ ਬੜੇ ਆਉਂਦੇ ਆ ਵਿਆਹ ਸ਼ਾਦੀਆਂ ਵਾਲੇ, ਕਿ ਵਿਆਹ ਸ਼ਾਦੀਆਂ ਵਾਲੇ ਤੇ ਜਾਣਾ ਇੱਧਰ ਉੱਧਰ ਬਾਹਰ ਘੁੰਮਣ, ਉਹ ਤੁਹਾਡੀ ਪ੍ਰਾਇੋਰਟੀ ਇਸ ਵੇਲੇ ਨਹੀਂ ਹੋਣੀ ਚਾਹੀਦੀ। ਕਿਉਂਕਿ ਜਿਹੜਾ ਸੀਗਾ ਛੋਟੀ-ਛੋਟੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਕਿ ਇਹ ਦੱਸਿਆ ਨਹੀਂ, ਇਹ ਸੰਸਥਾ ਦੀ ਮੈਂਬਰਸ਼ਿਪ ਦੇ ਬਾਰੇ ਨਹੀਂ ਦੱਸਿਆ, ਦੂਸਰੇ ਨਾਮ ਦੇ ਬਾਰੇ ਨਹੀਂ ਦੱਸਿਆ, ਇੱਥੇ ਆਹ ਕ੍ਰਾਈਮ ਹੋਇਆ ਸੀਗਾ ਇਹਦੇ ਬਾਰੇ ਨਹੀਂ ਡਿਸਕਲੋਜ਼ ਕੀਤਾ। ਉਹ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਹੈਗੀਆਂ ਹੁਣ ਸਾਨੂੰ ਨਹੀਂ ਪਤਾ ਕਿੱਦਾਂ, ਜੇ ਤਾਂ ਤੁਸੀਂ ਵਕੀਲ ਦੇ ਥਰੂ ਉਹ ਫਾਈਲ ਕਰਾਇਆ ਸੀ ਸਿਟੀਜ਼ਨਸ਼ਿਪ, ਹੁਣ ਇੱਥੇ ਫਰਕ ਪੈ ਜਾਂਦਾ। ਕੀ ਹੁੰਦਾ ਕਿ ਜਿਹੜਾ ਇੱਕ ਗੱਲ ਆ ਜਾਂਦੀ ਨਾ ਕਿ ਪੈਰਾਲੀਗਲ ਥੋੜਾ ਜਿਹਾ ਸਸਤਾ ਹੁੰਦਾ, ਵਕੀਲ ਮਹਿੰਗਾ ਹੁੰਦਾ, ਤੇ ਲੋਕੀ ਕਹਿੰਦੇ ਕਿ ਪੈਰਾਲੀਗਲ ਕੋ ਜਾਣਾ। ਪਰ ਪੈਰਾਲੀਗਲ ਅਨਲਾਇਸੈਂਸਡ ਹੈਗਾ, ਉਹਦੀ ਲਾਇਬਿਲਿਟੀ ਨਹੀਂ ਕੋਈ ਹੈਗੀ, ਉਹਨੂੰ ਤੁਸੀਂ ਉਹਦੇ ਉੱਤੇ ਫਿੰਗਰ ਨਹੀਂ ਪੁਆਇੰਟ ਕਰ ਸਕਦੇ। ਜਦੋਂ ਤੁਸੀਂ ਕਹਿੰਦੇ ਆ ਕਿ ਪੈਰਾਲੀਗਲ ਨੇ ਕੀਤਾ ਸੀਗਾ, ਮੈਨੂੰ ਨਹੀਂ ਪਤਾ ਕੀ ਲਿਖਿਆ, ਤੁਹਾਨੂੰ ਕੋਈ ਉਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਮਿਲਦੀ ਹੈਗੀ। ਪਰ ਜਦੋਂ ਹੁਣ ਵਕੀਲ ਨੇ ਜੇ ਕੀਤਾ ਹੈਗਾ ਉਹ, ਤੇ ਤੁਸੀਂ ਵਕੀਲ ਨੂੰ ਦੱਸਿਆ ਸੀਗਾ, ਉਹਨੇ ਨਹੀਂ ਕੀਤਾ, ਉਹ ਚੀਜ਼ ਦੀ ਤੁਹਾਨੂੰ ਜ਼ਰੂਰ ਪ੍ਰੋਟੈਕਸ਼ਨ ਜਿਹੜੀ ਮਿਲਦੀ ਆ। ਤੇ ਜ਼ਿਆਦਾਤਰ ਜਿਹੜਾ ਹੁਣ ਵਕੀਲ ਸੀਗਾ ਉਹਦਾ ਸਿੰਪਲ ਉਹ ਹੈਗਾ ਕਿ ਜੇ ਤੁਸੀਂ ਵਕੀਲ ਨੂੰ ਦੱਸੋਗੇ ਉਹਨੇ ਕਹਿਣਾ ਨਹੀਂ ਤੁਹਾਨੂੰ ਡਿਸਕਲੋਜ਼ ਕਰਨਾ ਪੈਣਾ। ਸੋ ਕਈ ਵਾਰੀ ਲੋਕੀ ਇਸ ਕਰਕੇ ਵੀ ਜਿਹੜਾ ਵਕੀਲ ਦੇ ਥਰੂ ਨਹੀਂ ਜਾਂਦੇ ਕਿ ਯਾਰ ਇਹਨੇ ਤਾਂ ਸਾਰੀ ਮੇਰੀ ਜਿਹੜੀ ਸੱਚ ਇਨਫੋਰਮੇਸ਼ਨ ਅੱਗੇ ਦੱਸ ਦੇਣੀ ਹੈ, ਹਨਾ। ਪਰ ਇਹ ਚੀਜ਼ ਦਾ ਇੱਕ ਫਾਈਨ ਲਾਈਨ ਜਿਹੜੀ ਇੱਕ ਹੁੰਦੀ ਹੈ ਕਿ ਤੁਹਾਡੇ ਫਿਊਚਰ ਵਾਲੇ ਜਿਹੜੇ ਫਾਇਦੇ ਜਿਹੜੇ ਹੋਣੇ ਆ, ਬੈਨੀਫਿਟ ਉਹਦੇ ਵਾਸਤੇ ਇਹ ਕਿ ਇੱਕ ਤੁਸੀਂ ਫਰੇਮਵਰਕ ਦੇ ਥੱਲੇ ਜੇ ਰਹਿ ਕੇ ਚੱਲੋਗੇ, ਤੁਹਾਨੂੰ ਉਹ ਜਿਹੜੀ ਪ੍ਰੋਟੈਕਸ਼ਨਸ ਜਿਹੜੀਆਂ ਸੀਗੀਆਂ ਅਫੋਰਡਡ ਜਿਹੜੀਆਂ ਰਹਿੰਦੀਆਂ ਹਨ, ਕਿ ਬੰਦੇ ਨੇ ਡਾਕਟਰ ਕੋਲ ਇਲਾਜ ਕਰਾਇਆ, ਡਾਕਟਰ ਕੋਲ ਕੋਈ ਗਲਤੀ ਹੋ ਗਈ, ਡਾਕਟਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਲਾਇਸੈਂਸ ਦਾ ਮਤਲਬ ਹੀ ਇਹੀ ਚੀਜ਼ ਹੁੰਦੀ ਹੈ। ਤੇ ਤੁਸੀਂ ਉਹ ਇੱਕ ਵੈਦ ਬੂਦ ਹਕੀਮ ਤੋਂ ਕਰਾਇਆ ਤੇ ਕੋਈ ਪ੍ਰੋਬਲਮ ਹੋ ਗਈ, ਉਹਨਾਂ ਨੇ ਤੁਹਾਨੂੰ ਹੀ ਕਹਿਣਾ ਕਿ ਭਾਈ ਤੁਸੀਂ ਗਏ ਕਿਉਂ ਸੀਗੇ ਪਹਿਲਾਂ, ਹਨਾ। ਸੋ ਇਹ ਚੀਜ਼ ਜਿਹੜੀ ਹੈਗੀ ਆ, ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਆਪਣੀ ਜਿਹੜੀ ਫਾਈਲਸ ਜਿਹੜੀਆਂ ਹੈਗੀਆਂ ਕੀ ਫਾਈਲ ਕੀਤਾ ਸੀਗਾ, ਠੀਕ ਆ 1980 ਨੇ, ਇਹ ਨਹੀਂ ਕਿ ਮੇਰਾ ਤਾਂ ਜੀ ਟਾਈਮ ਹੋ ਗਿਆ ਮੈਂ ਭੁੱਲ ਗਿਆ, ਇਹ ਚੀਜ਼ ਕਿਸੇ ਨੇ ਨਹੀਂ ਪੁੱਛਣੀ, ਠੀਕ ਆ। ਤੇ ਆਪਣੀ ਪਹਿਲਾਂ ਜਿਹੜੀ ਫਾਈਲ ਸੀਗੀ ਉਹ ਕਢਾ ਕੇ ਰੱਖੋ, ਉਹਦੇ ਵਿੱਚ ਕੀ ਫਾਈਲ ਹੋਇਆ, ਕਿੱਦਾਂ ਫਾਈਲ ਹੋਇਆ, ਕੀ ਦੱਸਿਆ ਸੀਗਾ, ਕੋਰਟ 'ਚ ਕੀ ਦੱਸਿਆ ਸੀਗਾ, ਇਮੀਗ੍ਰੇਸ਼ਨ ਦੇ ਫਾਰਮਸ ਦੇ ਉੱਤੇ ਕੀ ਲਿਖਿਆ ਹੈਗਾ, ਉੱਤੇ ਐਡਰੈਸ ਕੀ ਤੁਹਾਡੇ ਸੀਗੇ, ਉੱਤੇ ਹਿਸਟਰੀ ਕੀ ਲਿਖੀ ਐਡਰੈਸ ਦੀ, ਕਿੱਥੇ ਰਹੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਤੁਹਾਨੂੰ ਜਿਹੜੀ ਪੁੱਛਤਾਛ ਜੇ ਕਰਨ
ਤੇ ਉਹ ਵੈਰੀਫਾਈ ਕਰਨ ਲਈ ਤੁਹਾਨੂੰ ਪੁੱਛ ਸਕਦੇ ਆ ਕਿ ਯਾਰ ਇਹ ਬੰਦੇ ਨੇ ਉਦੋਂ ਸਹੀ ਕੀਤਾ ਸੀਗਾ ਕਿ ਗਲਤ ਕੀਤਾ ਸੀਗਾ। ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਕੋਲੋਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਫਾਈਲਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਹੋਰ ਤੁਹਾਡੇ ਕੋਲ ਇਹ ਫਿਰ ਫੋਇਆ ਨਾਲ ਨਿਕਲਦੀਆਂ ਹੈ? ਇਹ ਫੋਇਆ ਨਾਲ ਨਿਕਲਦੀਆਂ। ਹਾਂਜੀ, ਠੀਕ ਹੈ ਜੀ। ਪੁਰਾਣੇ ਰਿਕਾਰਡ ਤਾਂ ਜਿੱਦਾਂ ਵਕੀਲ ਵੀ ਨਹੀਂ ਰੱਖਦੇ, ਉਹਨਾਂ ਦੀ ਕੋਈ ਐਡੀ ਉਹ ਨਹੀਂ ਹੁੰਦੀ, ਲਾਇਬਿਲਿਟੀ ਨਹੀਂ ਹੈਗੀ, ਓਬਲੀਗੇਸ਼ਨ ਨਹੀਂ ਹੈਗਾ ਕੋਈ ਕਿ ਬਿਯੋਂਡ 5 ਸਾਲ ਉਹਨਾਂ ਨੇ ਰੱਖਣੀਆਂ ਹੈਗੀਆਂ। ਸੋ ਠੀਕ ਇਹ ਹੈ, ਤੁਹਾਨੂੰ ਹੁਣ ਸਰਕਾਰ ਕੋਲ ਹੀ ਫੋਇਆ ਕੋਈ ਜਾ ਕੇ ਜਿਹੜਾ ਕਢਾਣੀਆਂ ਪੈਣੀਆਂ ਫਾਈਲਸ। ਠੀਕ ਹੈ ਜੀ। ਆਈ ਨੋ ਖਬਰਾਂ ਹੋਰ ਵੀ ਕਾਫੀ ਜਿਹੜੀਆਂ ਜ਼ਿਆਦਾ ਨੇ, ਕਾਲਸ ਵਾਲੇ ਵੀ ਆਪਣੇ ਵੇਟ ਕਰ ਰਹੇ ਆ, ਪਰ ਹੋਰ ਅਹਿਮ ਗੱਲਾਂ ਵੀ ਜਿਹੜੀਆਂ ਆਪਾਂ ਇਸ ਦੇ ਵਿੱਚ ਨਾਲ ਕਰਦੇ ਆ। ਡਾਕਾ ਵਾਲਿਆਂ ਦੀ ਅਪਡੇਟ ਕਰ ਦਿਓ ਜੀ, ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਕੀ ਆ ਜੀ ਲੇਟੈਸਟ ਇਸ ਦੇ ਵਿੱਚ ਡਾਕਾ ਵਾਲਿਆਂ ਦੇ ਲਈ? ਤੁਸੀਂ ਦੇਖੋ ਜੀ, ਹੁਣ ਇਹ ਚੀਜ਼ ਸੀਗੀ, ਇਹ ਚੀਜ਼ ਮੈਂ ਕਮਿਊਨਿਟੀ ਨੂੰ ਜਿਹੜੀ ਐਜੂਕੇਟ ਕਰਨਾ ਚਾਹੁੰਦਾ। ਇਹ ਜਿਹੜੇ ਹੁਣ ਮੈਂ ਕਿਹਾ ਇਹ ਵਕੀਲ ਸ਼ਕੀਲ ਟਿਕਟੌਕ ਤੇ ਛੋਟੀਆਂ ਮੋਟੀਆਂ ਵੀਡੀਓ ਬਣਾਉਂਦੇ ਆ, ਉਹ ਤੋਂ ਪਰੇ ਹੈਗੀਆਂ। ਮਤਲਬ ਗੱਲ ਨੂੰ ਹੁਣ ਸਮਝ ਕੇ ਸੁਣ ਕੇ ਦੇਖਿਓ ਕਿ ਕਿੱਦਾਂ ਡਾਕਾ ਵਾਲਾ ਪ੍ਰੋਗਰਾਮ ਸੀਗਾ। ਪ੍ਰਾਇਮਰੀਲੀ ਜਿਹੜੇ ਇਹਦੇ ਵਿੱਚ ਸੀਗੇ ਹਿਸਪੈਨਿਕ ਲੋਕ ਜਿਹੜੇ ਆਉਂਦੇ ਆ, ਕਿ ਛੋਟੇ ਅਨਡਾਕੂਮੈਂਟਡ ਜਿਹੜੇ ਜਵਾਕ ਲੈ ਕੇ ਆਏ ਸੀਗੇ, ਉਹਨਾਂ ਦੇ ਬਾਰੇ ਓਬਾਮੇ ਦੇ ਟਾਈਮ ਤੋਂ 2008 ਤੋਂ ਇਹ ਜਿਹੜਾ ਪੋਲੀਟੀਕਲ ਜਿਹੜਾ ਤੁਹਾਨੂੰ ਪਤਾ ਪਿੰਗ ਪੋਂਗ ਵਾਲਾ ਸਿਸਟਮ ਜਿਹੜਾ ਚੱਲਦਾ, ਕਿ ਉਹਨਾਂ ਨੇ ਦੇ ਦਿੱਤਾ, ਉਹਨਾਂ ਨੇ ਲੈ ਲਿਆ, ਸੁਪਰੀਮ ਕੋਰਟ ਤੱਕ ਇਹ ਕਈ ਵਾਰੀ ਰਾਉਂਡ ਜਿਹੜਾ ਖਿੱਚ ਚੁੱਕਿਆ ਇਹ ਲਾਅਸੂਟ, ਹਨਾ। ਤੇ ਹੁਣ ਜਿਹੜੀ ਟਰੰਪ ਸਰਕਾਰ ਆ ਉਹ ਅਨਾਉਂਸ ਕਰਨ ਜਾ ਰਹੀ ਹੈ ਕਿ ਆਪਾਂ ਦੁਬਾਰਾ ਜਿਹੜੇ ਸੀਗੇ ਡਾਕਾ ਵਾਲੇ ਜਿਹੜੀਆਂ ਐਪਲੀਕੇਸ਼ਨਾਂ ਰਿਜ਼ਿਊਮ ਕਰਨੀਆਂ ਜਿਹੜੀਆਂ ਸ਼ੁਰੂ ਕਰ ਦੇਣੀਆਂ। ਠੀਕ ਆ, ਤੁਸੀਂ ਦੇਖੋ ਕਿ ਫਾਈਟ ਜਿਹੜੀਆਂ ਇਹਨਾਂ ਦੀ ਸੰਸਥਾਵਾਂ ਨੇ ਸੀਗੀ, ਜਿਹੜੀ ਤੁਹਾਨੂੰ ਮੈਂ ਕਹਿਣਾ ਹੁੰਦਾ ਕਿ ਐਡਵੋਕੇਸੀ, ਟਰੂ ਐਡਵੋਕੇਸੀ ਆਰਗੇਨਾਈਜੇਸ਼ਨ, ਇਹ ਨਹੀਂ ਕਿ ਪ੍ਰਧਾਨਗੀਆਂ ਵਾਲੀ ਐਡਵੋਕੇਸੀ ਆਰਗੇਨਾਈਜੇਸ਼ਨ, ਕਮਿਊਨਿਟੀ ਬੇਸ ਜਿਹੜੀ ਲੀਗਲ ਫੋਰਫਰੰਟ ਤੇ ਤੁਹਾਡੀ ਬਿਨਾਂ ਰੌਲੇ ਰੱਪੇ ਦੇ, ਠੀਕ ਆ, ਬਿਨਾਂ ਕਿ ਮਤਲਬ ਪ੍ਰਧਾਨਗੀਆਂ ਖੱਟੇ ਹੋਏ ਜਿਹੜੀ ਤੁਹਾਡੀ ਲੀਗਲ ਲਿਟੀਗੇਸ਼ਨ ਜਿਹੜੀ ਕਰ ਸਕਦੀ ਆ ਉਸ ਲੈਵਲ ਦੀ, ਉਹ ਵਾਲੀਆਂ ਆਰਗੇਨਾਈਜੇਸ਼ਨਾਂ। ਸੋ ਸਾਡੀ ਕਮਿਊਨਿਟੀ ਜਿਹੜੀ ਸੀਗੀ ਉਹ ਅਜੇ ਤੱਕ ਉਹ ਵਾਲੇ ਮੁਕਾਮ ਤੇ ਨਹੀਂ ਪਹੁੰਚੀ ਹੈਗੀ। ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਪਤਾ ਹੈਗਾ, ਕਿਉਂਕਿ ਜੇ ਪਹੁੰਚੀ ਹੁੰਦੀ ਤੇ ਅਗੇਨ ਉਹੀ ਸੀਗਾ ਨਾ ਕਿ ਪਹਿਲੇ ਦਿਨ ਲਾਅਸੂਟ ਨਹੀਂ ਹੋ ਜਾਂਦਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲੈ ਕੇ। ਸੋ ਇਹਨਾਂ ਦੀ ਜਿਹੜੀ ਫਾਈਟ ਸੀਗੀ, ਮਤਲਬ ਟੂ ਐਨ ਐਕਸਟੈਂਟ ਏਦਾਂ ਹੋਇਆ ਕਿ ਡਾਕਾ ਵਾਲੇ ਦੀ ਤੁਸੀਂ ਦੇਖ ਲਓ ਰਾਜਕਰਨ ਜੀ, ਗੱਲ ਹੀ ਖਤਮ ਹੋ ਗਈ ਸੀ, ਹਨਾ, ਕਿ ਕਿਸੇ ਨੇ ਸੁਣਿਆ ਹੀ ਨਹੀਂ ਹੋਣਾ 4-5 ਸਾਲ ਤੋਂ, ਕਿ ਮੁੱਕ ਗਈ ਗੱਲਬਾਤ, ਕਰਨੀ ਨਹੀਂ ਗੱਲਬਾਤ। ਹਾਂਜੀ, ਬੈਕਗਰਾਉਂਡ ਇਹਦੀ ਤੁਹਾਨੂੰ ਦੱਸਦੇ ਆ। ਓਬਾਮੇ ਉਹਨਾਂ ਨੇ ਬਣਾਇਆ ਸੀਗਾ, ਵਰਕ ਪਰਮਿਟ ਵਗੈਰਾ ਦੇ ਦਿੱਤੇ ਕਾਫੀ, ਇਹਦੇ ਵਿੱਚ ਡਾਕਟਰ, ਵਕੀਲ, ਵੱਡੇ ਵੱਡੇ ਜਿਹੜੇ ਅਦਾਰੇ ਬਦਾਰਿਆਂ ਤੇ ਇਹਦੇ ਵਿੱਚ ਲੋਕ ਜਿਹੜੇ ਡਾਕਾ ਵਾਲੇ ਜਿਹੜੇ ਸੀਗੇ, ਤੇ ਉਹ ਜਿਹੜੇ ਸੀਗੇ ਬਹੁਤ ਛੋਟੀ ਉਮਰੇ 1 ਸਾਲ 2 ਸਾਲ ਐਜ਼ ਅ ਜਵਾਕ ਜਿਹੜੇ ਆਏ ਸੀ, ਉਹਨਾਂ ਨੂੰ ਆਪਣੀ ਕੰਟਰੀ ਦਾ ਤਾਂ ਪਤਾ ਹੀ ਨਹੀਂ ਕਿ ਜਿੱਥੇ ਦੇ ਉਹ ਸਿਟੀਜ਼ਨ ਹੈ, ਕਿਉਂਕਿ ਉਹ ਅਮਰੀਕਾ ਹੀ ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਹੋਮਲੈਂਡ ਹੈਗਾ। ਇਹਦੇ ਵਿੱਚ ਆਪਣੇ ਜਿਹੜੇ ਕਈ ਪੰਜਾਬੀ ਵੀ ਸਰਪ੍ਰਾਈਜ਼ਿੰਗਲੀ ਹੈਗੇ ਨੇ, ਪੰਜਾਬੀਆਂ ਦੇ ਵੀ ਕਈਆਂ ਦੇ ਜਵਾਕ ਜਿਹੜੇ ਡਾਕਾ ਦੇ ਰੈਸੀਡੈਂਟ ਜਿਹੜੇ ਸੀਗੇ। ਸੋ 2021 ਦੇ ਵਿੱਚ ਕੀ ਸੀਗਾ ਕਿ ਟੈਕਸਸ ਵੱਲੋਂ, ਇੱਕ ਸਦਰਨ ਡਿਸਟ੍ਰਿਕਟ ਆਫ ਟੈਕਸਸ ਨੇ ਇੱਕ ਇੰਜੰਕਸ਼ਨ ਜਾਰੀ ਕੀਤੀ ਸੀਗੀ ਕਿ ਇਹ ਬਾਈਡਨ ਦੇ ਕਾਰਜਕਾਲ ਦੇ ਵਿੱਚ, ਕਿਉਂਕਿ ਬਾਈਡਨ ਹੁਣੀ 2021 ਚ ਆਏ ਸੀਗੇ, ਟਰੰਪ ਉਹਨਾਂ ਨੇ ਰੋਕਤਾ ਸੀਗਾ, ਫਿਰ ਦੁਬਾਰਾ ਜਿਹੜਾ ਸੀਗਾ ਬਾਈਡਨ ਉਹਨਾਂ ਨੇ ਸ਼ੁਰੂ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਿਹੜੀ ਇੱਕ ਇੰਜੰਕਸ਼ਨ ਸੀਗੀ ਉਹ ਲਾਤੀ। ਇਹ ਜਿਹੜੀ ਇੰਜੰਕਸ਼ਨ ਸੀਗੀ ਟੈਕਸਸ ਦੇ ਕੋਰਟ ਤੋਂ ਬਾਅਦ ਸਿਰਫ ਇੱਕ ਕੋਰਟ ਨੇ ਜਿਹੜਾ ਸਟੈਂਸ ਲਿਆ। ਠੀਕ ਹੈ, ਤੁਹਾਨੂੰ ਪਤਾ ਟੈਕਸਸ ਸਟੇਟ ਆ, ਜਿੱਦਾਂ ਕੈਲੀਫੋਰਨੀਆ ਇਧਰਲੇ ਬੰਨੇ ਨੂੰ ਜਾਂਦੀ, ਟੈਕਸਸ ਦੂਜੇ ਪਾਸੇ ਦੇ ਜਿਹੜੇ ਫੈਸਲੇ ਕਰਦੀ ਆ। ਉਹਨਾਂ ਨੇ USCIS ਨੂੰ ਜਿਹੜਾ ਸੀਗਾ ਇੱਕ ਬਲੌਕ ਲਾਤਾ ਕਿ ਤੁਸੀਂ ਨਵੀਂ ਜਿਹੜੀ ਡਾਕਾ ਦੀ ਐਪਲੀਕੇਸ਼ਨ ਹੈਗੀ ਉਹਨੂੰ ਪ੍ਰੋਸੈਸ ਨਹੀਂ ਕਰ ਸਕਦੇ। ਨੇਸ਼ਨ ਵਾਈਡ ਜਿਹੜਾ ਬਲੌਕ ਸੀਗਾ। ਇਹ ਚੀਜ਼ ਦੇ ਵਿੱਚ ਤੁਸੀਂ ਵੇਖ ਕੇ ਦੇਖੋ ਕੋਈ ਇਹ ਸੇਮ ਟਰੰਪ ਸਰਕਾਰ ਜਿਹੜੀ ਹੈਗੀ ਆ, ਕਿ ਜਿਹੜੀ ਸੁਪਰੀਮ ਕੋਰਟ ਤੱਕ ਜਾਂਦੀ ਆ ਤੇ ਕਹਿੰਦੀ ਆ ਕਿ ਜਿਹੜੇ ਇੰਜੈਕਸ਼ਨਸ ਹੈਗੀਆਂ ਨੇਸ਼ਨ ਵਾਈਡ ਨਹੀਂ ਹੋਣੀਆਂ ਚਾਹੀਦੀਆਂ, ਪਰ ਤਦ ਤੱਕ ਨਹੀਂ ਹੋਣੀਆਂ ਚਾਹੀਦੀਆਂ ਜਦ ਤੱਕ ਇਹ ਉਹਨਾਂ ਨੂੰ ਜਦੋਂ ਉਹਨਾਂ ਨੂੰ ਫਾਇਦੇ ਕਰੇ ਤੇ ਫਿਰ ਨੇਸ਼ਨ ਵਾਈਡ ਵੀ ਚੱਲੂਗੀਆਂ, ਤੇ ਜਦੋਂ ਉਹਨਾਂ ਨੂੰ ਨੁਕਸਾਨ ਕਰਨ ਤੇ ਉਹ ਕਹਿਣਗੇ ਇੰਜੰਕਸ਼ਨ ਜਿਹੜੀਆਂ ਨੇਸ਼ਨ ਵਾਈਡ ਨਹੀਂ ਹੋਣੀਆਂ ਚਾਹੀਦੀਆਂ। ਸੇਮ ਥਿੰਗ ਜਿਹੜੀ ਫ੍ਰੀ ਸਪੀਚ ਜਾਂ ਕੈਂਸਲ ਕਲਚਰ ਹੈਗਾ ਕਿ ਨੈਟਫਲਿਕਸ ਜੀ ਕੈਂਸਲ ਕਰ ਦਿਓ, ਏਦਾਂ ਕਰ ਦਿਓ, ਸੇਮ ਮਤਲਬ ਕਿ ਉਹੀ ਸਰਕਾਰਾਂ ਕਹਿ ਦਿੰਦੀਆਂ ਕਿ ਜੀ ਲੈਫਟ ਵਾਲੇ ਕੈਂਸਲ ਕਲਚਰ ਆ, ਇਹ ਸਭ ਕੁਝ ਕੈਂਸਲ ਕਰ ਦਿੰਦੇ ਆ, ਤੇ ਸੇਮ ਹੁਣ ਰਾਈਟ ਵਿੰਗ ਵਾਲੇ ਵੀ ਕੀ ਕਰਦੇ ਆ, ਉਹ ਵੀ ਕੈਂਸਲ ਕਲਚਰ। ਠੀਕ ਆ, ਤੇ ਇਹਨਾਂ ਦੇ ਤੁਸੀਂ ਹਰੇਕ ਵਿਵਾਦ ਦੇਖ ਲਓ, ਭਾਵੇਂ ਫ੍ਰੀ ਸਪੀਚ ਨੂੰ ਲੈ ਕੇ ਆ ਜੀ, ਕਿ ਫ੍ਰੀ ਸਪੀਚ ਵਾਲਾ ਜਿਹੜਾ ਸੀਗਾ ਜੀ ਉਹ ਬੰਦਾ ਇਹਨਾਂ ਨੇ ਮਾਰਤਾ ਜੀ, ਤਾਂ ਕਰਕੇ ਫ੍ਰੀ ਸਪੀਚ ਦੇ ਅਗੇਂਸਟ ਆ। ਤੇ ਪਰ ਜਦੋਂ ਉਹੀ ਬੰਦੇ ਦੇ ਜਦੋਂ ਕੋਈ ਕ੍ਰਿਟਿਸਾਈਜ਼ ਕਰਦਾ ਉਹਨੂੰ ਕੋਈ, ਤੇ ਉਹ ਕ੍ਰਿਟਿਸਾਈਜ਼ ਕਰਦਾ, ਤੇ ਉਹ ਵਾਲੀ ਫ੍ਰੀ ਸਪੀਚ ਨਹੀਂ ਹੈਗੀ। ਮਤਲਬ ਤੁਸੀਂ ਦੇਖ ਲਓ ਕਿ ਗੱਲ ਐਂਡ ਦੇ ਵਿੱਚ ਉਹੀ ਆ ਗਈ, ਜਿੱਦਾਂ ਆਪਾਂ ਗਲੀ ਮਹੱਲਿਆਂ 'ਚ ਆਪਸ ਵਿੱਚ, ਕਿ ਇਨਸਾਨ ਦੀ ਇੱਕ ਫਿਤਰਤ ਜਿਹੜੀ ਹੈਗੀ ਕਿ ਜਿਹੜੀ ਆਪਾਂ ਚੀਜ਼ ਕਰੀਏ ਉਹ ਸਹੀ ਆ ਤੇ ਜਿਹੜੇ ਦੂਜੇ ਕਰਨ ਉਹ ਗਲਤ ਆ। ਠੀਕ ਆ, ਇਹ ਮਤਲਬ ਸੇਮ ਚੀਜ਼ ਵੱਡੇ ਲੈਵਲ ਤੇ ਜਿਹੜੀ ਪ੍ਰੋਜੈਕਟ ਕਰ ਲਓ ਤੁਸੀਂ, ਲੀਡਰਾਂ ਦੇ ਵਿੱਚ ਕਰ ਲਓ ਜਾਂ ਪੋਪੂਲੇਸ਼ਨ ਟਾਈਪ ਦੇ ਵਿੱਚ ਕਰ ਲਓ, ਤੇ ਇਹ ਡਾਕਾ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ। ਪਹਿਲੀ ਗੱਲ ਤੇ ਇਹਨਾਂ ਨੂੰ ਰੋਕਣ ਦੀ ਕੋਈ ਲੋੜ ਨਹੀਂ ਸੀ, ਕਿ ਟੈਕਸ ਟੂਕਸ ਪੇਅਰ ਸੀਗੇ, ਉਰੇ ਹੀ ਇਹ ਰਹਿ ਰਿਹਾ, ਕੋਈ ਏਦਾਂ ਨਹੀਂ ਕਿ ਕੋਈ ਕ੍ਰਿਮੀਨਲ ਲੋਕਾਂ ਨੂੰ ਡਾਕਾ ਮਿਲ ਜਾਣਾ। ਇਹਦੇ ਵਿੱਚ ਬੜੇ ਸਟ੍ਰਿਕਟ ਰਿਕੁਆਇਰਮੈਂਟ ਸੀਗੀ ਕਿ ਬੰਦਾ ਕਈ ਚਿਰਾਂ ਤੋਂ ਜਿਹੜਾ ਸੀਗਾ ਇੱਥੇ ਜਿਹੜਾ ਰਹਿ ਰਿਹਾ ਹੋਣਾ ਚਾਹੀਦਾ ਸੀਗਾ। ਤੇ ਇੰਜੰਕਸ਼ਨ ਇਹਨਾਂ ਨੇ ਲਾਤੀ, ਨਵੀਆਂ ਐਪਲੀਕੇਸ਼ਨਾਂ ਜਿਹੜੀਆਂ ਬੰਦ ਹੋ ਗਈਆਂ। ਠੀਕ ਆ, ਨਵੀਆਂ ਕੋਈ ਏਦਾਂ ਨਹੀਂ, ਇਹਦੇ ਵਿੱਚ ਵੀ ਇਹਨਾਂ ਨੇ ਕੱਟ ਆਫ ਡੇਟਸ ਵਗੈਰਾ ਆਪਣੀਆਂ ਰੱਖੀਆਂ ਸੀਗੀਆਂ। ਜਿਹੜੇ ਜਵਾਕ ਇੱਕ ਉਮਰ ਤੋਂ ਪਹਿਲਾਂ ਜਿਹੜੇ ਆਏ ਸੀਗੇ, ਕੱਟ ਆਫ ਸੀਗਾ। ਬਸ ਇਹ ਸੀਗਾ ਕਿ ਕਈ ਲੋਕਾਂ ਨੇ ਜਿਹੜਾ ਟਾਈਮ ਸਿਰ, ਜਿਹੜਾ ਲੋਕਾਂ ਨੂੰ ਨੌਲੇਜ ਹੀ ਨਹੀਂ ਸੀਗੀ, ਅਵੇਅਰਨੈਸ ਨਹੀਂ ਸੀਗੀ, ਤੇ ਉਹਨਾਂ ਨੇ ਫਾਈਲ ਨਹੀਂ ਕੀਤੀਆਂ ਸੀਗੀਆਂ। ਤੇ ਜਨਵਰੀ 2025 ਦੇ ਵਿੱਚ ਜਿਹੜਾ ਸੀਗਾ, ਜਦੋਂ ਇਹ 5th ਸਰਕਟ ਦੇ ਵਿੱਚ ਪਹੁੰਚਿਆ ਕੇਸ ਘੁੰਮ ਫਿਰ ਕੇ ਟਰੰਪ ਦੇ ਕਾਰਜਕਾਲ ਦੇ ਵਿੱਚ,
ਤੇ ਜਿਹੜਾ ਹੁਣ 5th ਸਰਕਟ ਸੀਗਾ ਵੈਸੇ ਬੜਾ ਸਟ੍ਰਿਕਟ ਜਿਹੜਾ ਸਰਕਟ ਹੈਗਾ, ਪਰ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਜਿਹੜਾ ਚੱਲਣਾ ਪੈਂਦਾ। 5th ਸਰਕਟ ਉਹਨੂੰ ਕਹਿੰਦਾ ਕਿ ਤੁਸੀਂ ਇਹਨੂੰ ਨੈਰੋ ਕਰ ਸਕਦੇ ਆ ਜੰਕਸ਼ਨ ਨੂੰ, ਤੁਸੀਂ ਇਹਨੂੰ ਪੂਰੇ ਜਿਹੜਾ ਨੇਸ਼ਨ ਵਾਈਡ ਇਦਾਂ ਨਹੀਂ ਕਰ ਸਕਦੇ, ਕਿਉਂਕਿ ਹੁਣ ਸੁਪਰੀਮ ਕੋਰਟ ਵਗੈਰਾ ਦੀਆਂ ਵੀ ਰੂਲਿੰਗਸ ਜਿਹੜੀਆਂ ਹੈਗੀਆਂ, ਠੀਕ ਹੈ ਕਿ ਨਹੀਂ, ਖੁਦ ਜਿਹੜੀਆਂ ਇਹਨਾਂ ਨੇ ਜਾ ਕੇ ਮੰਗੀਆਂ ਬਰਥ ਰਾਈਟ ਦੇ ਕੇਸ ਦੇ ਵਿੱਚ ਤੇ ਅਬੋਰਸ਼ਨ ਵਾਲੇ ਜਿਹੜੇ ਕੇਸ ਦੇ ਵਿੱਚ, ਕਿ ਟਰੰਪ ਸਰਕਾਰ ਖੁਦ ਚਾਹੁੰਦੀ ਸੀਗੀ ਕਿ ਨਹੀਂ ਨੈਸ਼ਨ ਵਾਈਡ ਬਲੈਂਕਟ ਜਿਹੜੀਆਂ ਐਡੀਆਂ ਵਾਈਡ ਪਾਲਿਸੀ ਨਹੀਂ ਹੋਣੀਆਂ ਚਾਹੀਦੀਆਂ। 5th ਸਰਕਟ ਇਹਨਾਂ ਨੂੰ ਕਹਿੰਦੀ ਕਿ ਤੁਸੀਂ ਨੈਰੋ ਕਰੋ, ਸਿਰਫ ਟੈਕਸਸ ਤੇ ਅਪਲਾਈ ਕਰ ਸਕਦੇ ਆ, ਸਾਨੂੰ ਪਲਾਨ ਦੱਸੋ ਕਿ ਤੁਹਾਡਾ ਪਲਾਨ ਕੀ ਹੈਗਾ, ਕਿ ਜੇ ਤੁਸੀਂ ਨਹੀਂ ਕਰਦੇ ਤੇ ਸਾਨੂੰ ਤੁਹਾਡਾ ਜਿਹੜਾ ਇਹ ਸੀਗਾ ਜੰਕਸ਼ਨ ਵਾਪਸ ਲੈਣੀ ਪੈਣੀ ਹੈ। ਤੇ ਡਿਸਟ੍ਰਿਕਟ ਫਿਰ ਇਹ ਵਾਪਸ ਗਿਆ ਜੀ ਥੱਲੇ ਡਿਸਟ੍ਰਿਕਟ ਕੋਰਟ ਦੇ ਵਿੱਚ, ਡਿਸਟ੍ਰਿਕਟ ਕੋਰਟ ਨੇ ਬਰੀਫਿੰਗ ਮੰਗੀ ਫੈਡਰਲ ਗਵਰਨਮੈਂਟ ਤੋਂ, ਠੀਕ ਹੈ, ਕਾਨੂੰਨ ਇਦਾਂ ਚੱਲਦਾ, ਭਾਵੇਂ ਟੈਕਸਸ ਹੀ ਹੈਗਾ, ਦੇਖ ਲਓ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੇ ਹੁਣ ਚੈਲੰਜ ਜਿਹੜਾ ਹੋ ਗਿਆ। ਇਹਦੇ ਵਿੱਚ ਕੋਈ ਇਹ ਚੀਜ਼ ਨਹੀਂ ਆਈ ਕਿ ਡਾਕਾ ਵਾਲੇ ਵਧੀਆ ਕਿ ਮਾੜੇ ਆ, ਕਿ ਇਮੀਗ੍ਰੈਂਟਾਂ ਨੂੰ ਲਾਇਸੈਂਸ ਮਿਲਣੇ ਚਾਹੀਦੇ ਆ ਕਿ ਨਹੀਂ ਮਿਲਣੇ ਚਾਹੀਦੇ, ਉਹ ਮੁੱਦਾ ਨਹੀਂ ਹੈਗਾ। ਟੈਕਨੀਕੈਲਿਟੀ ਵਾਲਾ ਮੁੱਦਾ ਆ ਗਿਆ ਕਿ ਜਿਹੜੀ ਇੰਜੰਕਸ਼ਨ ਸੀਗੀ ਉਹ ਵੈਲਿਡ ਕਰ ਸਕਦੇ ਆ ਉਹ, ਕਿ ਉਹਨੂੰ ਰਿਸਟ੍ਰਿਕਟ ਕਰਨਾ ਪੈਣਾ। 5th ਸਰਕਟ ਨੇ ਕਿਹਾ ਕਿ ਨਹੀਂ, ਇਹਨੂੰ ਰੋਕ ਟੋਕ ਲਾਓ, ਇਹਨੂੰ ਹੋਰ ਨੈਰੋ ਕਰੋ, ਤੁਸੀਂ ਧੱਕੇ ਨਾਲ ਨਹੀਂ ਕਰ ਸਕਦੇ ਹੈਗੇ। ਵਾਪਸ ਇਹਨੂੰ ਫੈਡਰਲ ਕੋਰਟ ਦੇ ਵਿੱਚ ਭੇਜਤਾ, ਸਰਕਾਰ ਨੂੰ ਆਪਣੀ ਪੋਜੀਸ਼ਨ ਚੇਂਜ ਕਰਨੀ ਪਈ। ਹੈਰਾਨ ਹੋਵੋਗੇ ਤੁਸੀਂ ਸੁਣ ਕੇ, ਕਹਿੰਦੇ ਕਿ ਡਾਕਾ ਦੀ ਜਿਹੜੀ ਇਨੀਸ਼ੀਅਲ ਡਾਕਾ ਦੀ ਪ੍ਰੋਸੈਸਿੰਗ ਸੀਗੀ ਉਹਨੂੰ ਵਾਪਸ ਜਾਰੀ ਕੀਤਾ ਜਾਵੇ। ਜਿਹੜੀ USCIS ਹੈਗੀ ਆ ਉਹ ਕਹਿੰਦੀ ਹੈ ਕਿ ਆਪਾਂ ਹੁਣ ਜਿਹੜੇ ਡਾਕਾ ਦੀਆਂ ਜਿਹੜੀਆਂ ਐਪਲੀਕੇਸ਼ਨ ਹੈਗੀਆਂ ਆਪਾਂ ਨੂੰ ਦੁਬਾਰਾ ਸ਼ੁਰੂ ਕਰ ਦੇਣਾ। ਸਾਰੀਆਂ ਸਟੇਟਾਂ ਦੇ ਵਿੱਚ ਸਿਰਫ ਜਿਹੜਾ ਟੈਕਸਸ 'ਚ ਬੰਦਾ ਰਹਿੰਦਾ ਉਹ ਨਹੀਂ ਡਾਕਾ ਇਨੀਸ਼ੀਅਲ ਫਾਈਲ ਕਰ ਸਕਦਾ, ਜਿਹੜੇ ਬਾਹਰ ਵਾਲੇ ਹੈਗੇ ਉਹ ਸਾਰੇ ਕਰ ਸਕਦੇ ਆ। ਜਿਹੜੇ ਡਾਕਾ ਐਪਲੀਕੇਸ਼ਨਾਂ ਪੈਂਡਿੰਗ ਸੀਗੀਆਂ ਇੰਜੰਕਸ਼ਨ ਤੋਂ ਪਹਿਲਾਂ 2021 ਤੋਂ ਪਹਿਲਾਂ, ਉਹਨਾਂ ਨੇ ਪੈਂਡਿੰਗ ਰੱਖੇ ਹੋਏ ਸੀਗੇ ਰਾਜਕਰਨ ਜੀ, ਉਹ ਕੇਸ ਆਪਾਂ ਜਿਹੜੇ ਕਈ ਫਾਈਲ ਕੀਤੇ, ਹੁਣ ਤੱਕ ਉਹਨਾਂ ਦੇ ਜਵਾਬ ਨਹੀਂ ਆਏ ਸੀ। ਉਹ ਕਹਿੰਦੇ ਕਿ ਜੇ ਵਿਅਕਤੀ ਟੈਕਸਸ ਤੋਂ ਬਾਹਰ ਰਹਿੰਦਾ ਤਾਂ ਆਪਾਂ ਉਹਨੂੰ ਅਪਰੂਵ ਕਰ ਦਾਂਗੇ, ਤੇ ਟੈਕਸਸ ਤੋਂ ਬਾਹਰ ਤੁਸੀਂ ਨਵੇਂ ਵੀ ਜਿਹੜੇ ਕੇਸ ਉਹ ਫਾਈਲ ਕਰ ਸਕਦੇ ਆ। ਜੇ ਤੁਸੀਂ ਟੈਕਸਸ 'ਚ ਰਹਿ ਰਹੇ ਆ ਤਾਂ ਟੈਕਸਸ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਹੀਂ ਮਿਲ ਸਕਦਾ, ਤੁਹਾਨੂੰ ਡੈਫਰਡ ਐਕਸ਼ਨ ਜਿਹੜਾ ਡੀਪੋਰਟੇਸ਼ਨ ਤੋਂ ਪ੍ਰੋਟੈਕਸ਼ਨ ਜਿਹੜੀ ਦੇ ਦਾਂਗੇ। ਮਤਲਬ ਕਿ ਉਹਨੇ ਸਿਰਫ ਤੇ ਸਿਰਫ ਜਿਹੜਾ ਤੁਸੀਂ ਕਹਿ ਲਓ ਕਿ ਟੈਕਸਸ ਦੇ ਵਿੱਚ ਇਹ ਰਿਸਟ੍ਰਿਕਟ ਕਰਤਾ। ਇਹਦੇ ਵਿੱਚੋਂ ਦੀ ਹੁਣ ਸਾਨੂੰ ਜਿਹੜੀਆਂ ਦੋ ਚੀਜ਼ਾਂ ਦੇਖਣ ਨੂੰ ਮਿਲਦੀਆਂ, ਇੱਕ ਤਾਂ ਜਿਹੜਾ ਇਹ ਸੀਗਾ ਕਿ ਕਿਹੜੀ ਸਟੇਟ ਕਿੱਦਾਂ ਰੂਲ ਚਾਹੁੰਦੀ ਆ, ਟੈਕਸਸ ਵਾਲੇ ਚਾਹੁੰਦੇ ਆ ਕਿ ਡਾਕਾ ਵਾਲਿਆਂ ਨੂੰ ਵਰਕ ਪਰਮਿਟ ਨਾ ਮਿਲਣ, ਉਸ ਲੈਵਲ ਤੇ ਟੈਕਸਸ ਦੀ ਜਿੱਤ ਹੋਗੀ। ਠੀਕ ਹੈ। ਪਰ ਜਿਹੜੇ ਟੈਕਸਸ ਤੋਂ ਬਾਹਰ ਵਾਲੀਆਂ ਜਿਹੜੀਆਂ ਸਾਰੀਆਂ ਸਟੇਟਾਂ ਹੈਗੀਆਂ ਉਹਦੇ ਵਿੱਚ ਤੁਸੀਂ ਵਰਕ ਪਰਮਿਟ ਡਾਕਾ ਦੇ ਥਰੂ ਲੈ ਸਕਦੇ ਆ ਤੇ ਡੈਫਰਡ ਐਕਸ਼ਨ ਵੀ ਤੁਹਾਨੂੰ ਮਿਲੂਗਾ। ਤੇ ਜਿਹੜੇ ਟੈਕਸਸ ਦੇ ਵਿੱਚ ਲੋਕ ਜਿਹੜੇ ਸੀਗੇ ਉਹਨਾਂ ਨੂੰ ਡੈਫਰਡ ਐਕਸ਼ਨ ਮਿਲੂਗਾ, ਵਰਕ ਪਰਮਿਟ ਨਹੀਂ ਬਸ ਮਿਲੂਗਾ। ਇਹ ਰੋਕ ਟੋਕ ਜਿਹੜੀ ਸੀਗੀ ਇਹਨਾਂ ਦੀ ਤੁਸੀਂ ਦੇਖ ਲਓ ਕਿ ਲੀਗਲ ਫਾਈਟ ਇਹਨਾਂ ਦੀ 8 ਸਾਲ ਜਿਹੜੀ ਚੱਲੀ ਹੈਗੀ ਆ, ਸ਼ੁਰੂ ਕਿਸੇ ਨੇ ਕੀਤੀ ਹੋਣੀ, ਅੱਜ ਫਲ ਤੁਸੀਂ ਦੇਖ ਲਓ ਕਿਸੇ ਨੂੰ ਮਿਲਿਆ। ਸੋ ਇਹ ਜਿਹੜੀਆਂ ਖਬਰਾਂ ਕਰਨ ਦਾ ਮਕਸਦ ਕੀ ਹੈਗਾ ਕਿ ਤੁਹਾਨੂੰ ਜਿਹੜਾ ਸੀਗਾ ਲੀਗਲ ਜਿਹੜਾ ਸਿਸਟਮ ਜਿਹੜਾ ਸੀਗਾ, ਠੀਕ ਹੈ ਕਿ ਨਹੀਂ, ਆਪਣੇ ਸ਼ੋਅ ਕਰਨ ਤੋਂ ਪਹਿਲਾਂ ਕੀ ਸੀਗਾ ਕਿ ਲੋਕੀ ਆ ਕੇ ਦੱਸਦੇ ਆ ਕਿ ਕੁਝ ਪਤਾ ਹੀ ਨਹੀਂ ਸੀਗਾ, ਕਿ ਨੌਲੇਜ ਨਹੀਂ ਸੀਗੀ ਉਦੋਂ। ਇਹ ਕੋਈ ਟਿਕਟੌਕ ਰੇਡੀਓ ਸ਼ੋਅ ਕੁਝ ਨਹੀਂ ਸੀਗਾ। ਜਦੋਂ ਆਏ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਤੇ ਫਿਰ ਉਸ ਤੋਂ ਬਾਅਦ ਕਾਫੀ ਕਮਿਊਨਿਟੀ ਨੌਲੇਜੇਬਲ ਹੋ ਗਈ, ਉਹਨਾਂ ਨੇ ਆਪ ਦੇ ਵਕੀਲਾਂ ਨੂੰ ਵੀ ਜਿਹੜਾ ਸੀਗਾ ਪੁੱਛਣਾ ਜਿਹੜਾ ਸ਼ੁਰੂ ਕਰਤਾ, ਠੀਕ ਹੈ ਜੀ। ਤੇ ਇਹ ਜਿਹੜਾ ਸੀਗਾ ਕਿ ਹੁਣ ਉਹਨਾਂ ਨੂੰ ਪਤਾ ਕਿ ਯਾਰ ਜੋ ਗਲਤ ਕੁਝ ਦੱਸਿਆ ਤੇ ਇਹਨਾਂ ਨੇ ਰੇਡੀਓ ਦੇ ਵਿੱਚ ਫੋਨ ਕਰਕੇ ਵੈਲੀਡੇਟ ਕਰ ਲੈਣਾ। ਪਹਿਲਾਂ ਤਾਂ ਗਲਤੀ ਦੱਸੀ ਜਾਂਦੇ ਸੀਗੇ, ਹਨਾ। ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਚੀਜ਼ ਪਤਾ ਕਿ ਜਿਹੜਾ ਇੱਕ ਜਿਹੜਾ ਕਮਿਊਨਿਟੀ ਦੇ ਵਿੱਚ ਤੁਸੀਂ ਕਹ ਲਓ ਕਿ ਸਿਸਟਮ ਦੇ ਵਿੱਚ ਸੁਧਾਰ ਜਿਹੜਾ ਸੀਗਾ ਇਹ ਮੰਚ ਦੇ ਰਾਹੀਂ ਜਿਹੜਾ ਆਪਾਂ ਕਿਸੇ ਹੱਦ ਤੱਕ ਜਿਹੜਾ ਕੀਤਾ ਵਾ। ਵਕੀਲ ਜਿਹੜੇ ਹੈਗੇ ਆ ਕਿਸੇ ਹੱਦ ਤੱਕ ਡਰਦੇ ਵੀ ਆ ਉਸ ਚੀਜ਼ ਤੋਂ ਕਿ ਯਾਰ ਇਹ ਹੁਣ ਉਹ ਕੰਮ ਨਹੀਂ, ਇਹਨਾਂ ਨੇ ਜਾ ਕੇ ਆਪਣਾ ਜਿਹੜਾ ਸੀਗਾ ਕਲੈਰੀਫਾਈ ਜਿਹੜਾ ਕਰਾ ਲੈਣਾ, ਸਵਾਲ ਪੁੱਛ ਲੈਣੇ ਆ। ਤੇ ਹੁਣ ਇਹ ਟੈਕਸਸ ਦੇ ਵਿੱਚ ਫਿਰ ਬੇਸਿਕਲੀ ਜਿਹੜਾ ਸੀਗਾ ਕੇਸ ਜਿਹੜਾ ਸੀਗਾ ਉਹਨੂੰ ਠੱਲ ਪਾਤੀ ਇਹਨਾਂ ਨੇ, ਫਾਈਟ ਜਿਹੜੀ ਸਾਰੀ ਕਰਕੇ, ਤੇ ਵਾਪਸ ਜਿਹੜਾ ਡਾਕਾ ਬੈਕ ਟੂ ਐਕਸ਼ਨ ਜਿਹੜਾ ਤੁਸੀਂ ਦੇਖ ਲਓ ਆ ਗਿਆ। ਇਹ ਸੇਮ ਜਿਹੜੇ ਸੀਗੇ 8 ਸਾਲ ਦੀ ਫਾਈਟ ਇਹਨਾਂ ਦੀ ਚੱਲੀ। 8 ਸਾਲ ਮੈਂ ਟਰੰਪ ਨੇ ਪਹਿਲਾਂ ਰੋਕਿਆ, ਬਾਈਡਨ ਦਾ ਸਾਰਾ ਕਾਰਜਕਾਲ ਨਿਕਲ ਗਿਆ, ਪਰ ਕੋਰਟ ਦੇ ਹਿਸਾਬ ਨਾਲ ਭਾਵੇਂ ਹੁਣ ਟਰੰਪ ਆ ਵੀ ਗਿਆ ਵਾ, 5th ਸਰਕਟ ਜਿਹੜਾ ਕਿ ਇੱਕ ਤੁਸੀਂ ਕਹ ਲਓ ਕੋਈ ਇਮੀਗ੍ਰੈਂਟਾਂ ਲਈ ਇੰਨਾ ਫੇਵਰੇਬਲ ਨਹੀਂ ਹੈਗਾ, ਉਹਦੇ ਵਿੱਚ ਵੀ ਤੁਸੀਂ ਕਹ ਲਓ ਕਿ ਇਮੀਗ੍ਰੈਂਟਾਂ ਦੀ ਜਿਹੜੀ ਜਿੱਤ ਹੋਈ ਹੈ ਇੱਕ ਤਰ੍ਹਾਂ ਦੀ। ਜੀ। ਸੋ ਇਹ ਜਿਹੜੀ ਸਾਰੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਅਟਾਰਨੀ ਟੈਕ ਨਾ ਜੀ, ਆਪਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਾਪਸ ਇਸ ਦੇ ਵਿੱਚ ਮੁੜਦੇ ਹਾਂ ਤੇ ਗੱਲਬਾਤ ਨੂੰ ਜਿਹੜਾ ਉਹ ਆਪਾਂ ਇਦਾਂ ਹੀ ਫਿਰ ਜਾਰੀ ਰੱਖਾਂਗੇ। ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਬੇਨਤੀ ਹੈ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਅਟਾਰਨੀ ਟਿਰਕਿਆਣਾ ਜੀ, ਆਪਾਂ ਕਾਲਸ ਵੱਲ ਵੱਧਦੇ ਹਾਂ। ਕਾਫੀ ਕਾਫੀ ਚਿਰ ਤੋਂ ਹੋਲਡ ਤੇ ਆ। ਆਪਾਂ ਪਹਿਲਾਂ ਥੋੜਾ ਉਹਨਾਂ ਦੀਆਂ ਕਾਲਸ ਲੈ ਲੈਂਦੇ ਹਾਂ ਤੇ ਫਿਰ ਸਮਾਂ ਰਿਹਾ ਤੇ ਆਪਾਂ ਇੱਕ ਦੋ ਗੱਲਾਂ ਜਿਹੜੀਆਂ ਹੋਰ ਉਸ ਦੇ ਵਿੱਚ ਨਾਲ ਚੱਲਦੇ ਉਹ ਵੀ ਜਿਹੜੀਆਂ ਆਪਾਂ ਕਰ ਲੈਂਦੇ ਹਾਂ। ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਜੁੜੇ ਨੇ ਜੀ ਆਪਣੇ ਨਾਲ ਰਾਜਵੀਰ ਜੀ। ਹਾਂਜੀ ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਰਾਜਵੀਰ ਜੀ, ਤੁਸੀਂ ਹੋਲਡ ਤੇ ਹੋ। ਹਾਂਜੀ ਰਾਜਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਭਾਜੀ। ਸ਼੍ਰੀ ਅਕਾਲ ਜੀ। ਹਾਂਜੀ ਜੀ, ਪੁੱਛੋ ਜੀ, ਕੀ ਸਵਾਲ ਹੈ? ਹਾਂਜੀ, ਮੈਂ ਪੁੱਛਣਾ ਸੀਗਾ, ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜੀ ਵੀ ਜੇ ਕਿਸੇ ਦਾ ਯੂ ਵੀਜ਼ਾ ਲੱਗਿਆ ਹੋਵੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿੰਨੇ ਟਾਈਮ ਦੇ ਵਿੱਚ ਐਕਸੈਪਟਿੰਗ ਲੈਟਰ ਤੇ ਫਿੰਗਰਪ੍ਰਿੰਟ ਆ ਜਾਂਦੇ ਭਾਜੀ? ਭਾਜੀ ਇਹ ਤਾਂ ਜੀ ਕਹਿਣਾ ਬੜਾ ਮੁਸ਼ਕਿਲ ਹੈਗਾ, ਕਿਉਂਕਿ ਜਿਹੜੇ ਹਰ ਸਾਲ 10,000 ਇਹ ਵੀਜ਼ੇ ਦਿੰਦੇ ਆ। ਸੋ ਇਹ ਭਾਜੀ ਸਾਰਾ ਉੱਤੇ ਡਿਪੈਂਡ ਕਰਦਾ ਕਿ ਕਿਹੜੇ ਸਾਲ 'ਚ ਕਿੰਨੇ ਫਾਈਲ ਹੋਏ, ਉਹਦੇ ਹਿਸਾਬ ਨਾਲ ਕੋਟਾ ਜਿਹੜਾ ਨਿਕਲਦਾ। ਹੁਣ ਇਹ ਚੀਜ਼ ਹੋ ਸਕਦੀ ਹੈ ਕਿ ਕਿਸੇ ਸਾਲ 'ਚ 20,000 ਫਾਈਲ ਹੋਈ ਸੀ ਤੇ ਕਿਸੇ ਸਾਲ 'ਚ 50,000 ਵੀ ਫਾਈਲ ਹੋ ਸਕਦੇ ਆ। ਸੋ ਉੱਤੇ ਡਿਪੈਂਡ ਕਰਦਾ ਜੀ, ਇਹ ਕਹਿਣਾ ਬੜਾ ਮੁਸ਼ਕਿਲ ਹੈਗਾ। ਇੰਨਾ ਜ਼ਰੂਰ ਤੁਹਾਨੂੰ ਦੱਸ ਸਕਦੇ ਹਾਂ ਕਿ ਇਹ ਜਿਹੜਾ ਅਪਲਾਈ ਕਰੇ ਤੋਂ ਫਿੰਗਰਪ੍ਰਿੰਟ ਉਹ ਤੋਂ ਬਾਅਦ ਦੀ ਗੱਲ ਹੈ। ਐਕਸੈਪਟਿੰਗ ਲੈਟਰ ਤੇ ਫਿੰਗਰਪ੍ਰਿੰਟ ਅਪਲਾਈ ਕਰੇ ਤੋਂ ਬਾਅਦ ਕਿੰਨਾ ਟਾਈਮ ਲੱਗਦਾ? ਪਹਿਲਾਂ 1.5 ਮਹੀਨੇ ਦੇ ਵਿੱਚ ਆ ਜਾਂਦੇ ਸੀਗੇ, ਰਾਈਟ ਨਾਓ ਪਤਾ ਨਹੀਂ ਭਾਜੀ। ਇਹ ਤਾਂ ਹੁਣ ਮੈਂ ਕਿਹਾ ਜਿਹੜੇ ਫਾਈਲ ਕਰ ਰਹੇ ਆ ਕਿੱਦਾਂ ਸਪੀਡ ਉਹਨਾਂ ਦੀ ਹੈਗੀ ਆ। ਜਿਹੜੀ ਐਕਸੈਪਟਿੰਗ ਲੈਟਰ ਆ ਉਹ ਤਾਂ ਆਪਣਾ ਹੱਦ ਤੋਂ ਹੱਦ ਜਿਹੜਾ 3 ਮਹੀਨਿਆਂ ਦੇ ਅੰਦਰ ਆ ਜਾਣੀ ਚਾਹੀਦੀ। ਉਹਨਾਂ ਕੀ ਪਰ ਤੁਹਾਨੂੰ ਫਰਕ ਪੈਣਾ, ਉਹਨਾਂ ਮਤਲਬ ਡਜ਼ਨਟ ਚੇਂਜ ਐਨੀਥਿੰਗ ਫॉर ਯੂ। ਉਹ ਕੋਈ ਸਟੇਟਸ ਨਹੀਂ ਹੈਗਾ, ਕੋਈ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਦੇ ਰਿਹਾ। ਅਪਲਾਈ ਕਰਨ ਵਾਲਾ ਜਿਹੜੀ ਬੋਨਾਫਾਈਡ ਇਹਨਾਂ ਦਾ ਹੈਗਾ ਉਹ ਘੱਟੋ ਘੱਟ 5 ਸਾਲ ਜਿਹੜੇ ਲੱਗਦੇ ਆ। ਸੋ ਡਜ਼ ਨਾਟ ਮੈਟਰ ਕਿ ਦੂਜੇ ਮਹੀਨੇ ਆਉਂਦੀ ਆ, ਤੀਜੇ ਮਹੀਨੇ ਆਉਂਦੀ ਆ, 6ਵੇਂ ਮਹੀਨੇ ਆਉਂਦੀ ਆ, ਉਹ ਕੋਈ ਡਿਫਰੈਂਸ ਨਹੀਂ ਪਾਉਂਦੀ ਤੁਹਾਡੇ ਕੇਸ ਦੇ ਉੱਤੇ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਭਾਈ, ਥੈਂਕ ਯੂ ਜੀ। ਯੂਵੀਜ਼ੇ ਦੀ ਉਦਾਂ ਤਰੀਕ ਕਿਹੜੀ ਚੱਲ ਰਹੀ ਆ ਅਟਾਰਨੀ ਟਿਰਕਿਆਣਾ ਜੀ? 2017 ਵਾਲੇ ਕਰ ਰਹੇ ਇਹ ਪ੍ਰੋਸੈਸ। 2017, ਠੀਕ ਹੈ ਜੀ। ਜਤਿੰਦਰ ਜੀ। ਸੋ ਇਹਦੇ ਵਿੱਚ ਇੱਕ ਕਲੈਰੀਫਿਕੇਸ਼ਨ ਇਹ ਹੈ ਕਿ ਜਿੱਦਾਂ 10,000 ਉਹਨਾਂ ਨੇ 10,000 ਦੇਣੇ ਆ ਹਨਾ। ਮਤਲਬ ਹੁਣ ਮੰਨ ਲਓ ਕਿ ਜਿਹੜਾ ਸਾਲ 2020 ਆ ਜੇ ਉਹਦੇ ਵਿੱਚ 70,000 ਯੂਵੀਜ਼ੇ ਦੇ ਕੇਸ ਫਾਈਲ ਹੋਏ, ਠੀਕ ਹੈ, ਤੁਸੀਂ ਆਪ ਲਾ ਲਓ ਕਿ ਉਹਨੇ ਉੱਥੇ ਰੋਕੀ ਰੱਖਣੀ ਜਿਹੜੀ ਗੱਡੀ ਹੈਗੀ ਆ, ਠੀਕ ਹੈ। ਜੇ ਉਹ 70,000 ਦੀ ਬਜਾਏ 30,000 ਫਾਈਲ ਹੋਏ ਆ ਸਿਰਫ, ਤਾਂ ਫਿਰ ਉਹ 30,000 ਹੈਗਾ। ਤੁਸੀਂ ਆਪ ਜਿਹੜਾ ਸੀਗਾ ਮੈਥ ਕਰਕੇ ਦੇਖ ਸਕਦੇ ਆ। ਫਿਰ ਉਸ ਤੋਂ ਬਾਅਦ ਕਿੰਨੇ ਲੋਕ ਉਹਦੇ ਵਿੱਚ ਇੰਟਰਸਟਿਡ ਆ, ਨਾਟ ਇੰਟਰਸਟਿਡ ਆ, ਕਿੰਨੇ ਜਿਹੜੇ ਯੂਵੀਜ਼ੇ ਆ ਉਹ ਐਲੀਜੀਬਲ ਹੀ ਨਹੀਂ ਹੈਗੇ। ਜਿੱਦਾਂ ਉਹਨਾਂ ਨੇ ਸਿੰਪਲ ਜਿਹੜਾ ਥੱਪੜ ਮੁੱਕੇ ਵਾਲੇ ਹੈ ਨਹੀਂ, ਪਰ ਕਈ ਲੋਕਾਂ ਨੇ ਜਿਹੜੇ ਉਹ ਕੇਸ ਲਗਾਏ ਹੋਏ ਆ। ਸੋ ਕਾਫੀ ਸਾਰੇ ਜਿਹੜੇ ਐਲੀਜੀਬਲ ਵੀ ਨਹੀਂ ਹੋਣੇ ਆ, ਤੇ ਫਿਰ ਉਹ ਜਿਹੜਾ ਕੋਟਾ ਸੀਗਾ ਉਹ ਵਾਪਸ ਜਿਹੜਾ ਐਡ ਹੋ ਜਾਂਦਾ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਕਿ ਟਰੂ ਡੇਟਾ ਜਿਹੜਾ ਇਹਦਾ ਕੀ ਹੈਗਾ, ਟਰੂ ਡਿਮਾਂਡ ਡੇਟਾ ਕੀ ਹੈਗਾ, ਉਹ ਜਿਹੜਾ ਸੀਗਾ ਪਤਾ ਕਰਨਾ ਔਖਾ ਹੈਗਾ। ਤੇ ਅਲਟੀਮੇਟਲੀ ਇਹ ਹੈ ਕਿ ਜਿਹੜਾ ਇਹ ਬਾਈ ਹੁਣੀ ਗੱਲ ਕਰਦੇ ਸੀਗੇ ਕਿ ਰਸੀਦ ਕਿੰਨੀ ਦੇਰ ਚ ਆਉਂਦੀ ਆ, ਉਹਦਾ ਕੋਈ ਮੈਟਰ ਨਹੀਂ ਕਰਦਾ। ਰਸੀਦ ਮਤਲਬ ਕੁਛ ਨਹੀਂ ਤੁਹਾਨੂੰ ਅੱਜ ਦੀ ਡੇਟ ਚ ਉਹ ਵਿਚਾਰੀ, ਮਤਲਬ ਕਿ ਜਦ ਤੱਕ ਤੁਹਾਡੇ ਕੋਲ ਡੈਫਰਡ ਐਕਸ਼ਨ ਜਾਂ ਬੋਨਾਫਾਈਡ ਡਿਟਰਮੀਨੇਸ਼ਨ ਮਿਨੀਮਮ ਤੁਸੀਂ ਉੱਥੇ ਤੱਕ ਨਹੀਂ ਪਹੁੰਚੇ, ਤੇ ਜਿਹੜੇ ਪੈਂਡਿੰਗ ਪੁੱਡਿੰਗ ਕੇਸ ਜਿਹੜੇ ਹੈਗੇ ਆ, ਉਹਦਾ ਜਿਹੜੀ ਇਹ ਸਰਕਾਰ ਨੂੰ ਈਵਨ 485 ਵੀ ਜਿਹਨਾਂ ਦਾ ਪੈਂਡਿੰਗ ਹੈਗਾ ਵਿਆਹ ਦੇ ਬੇਸ ਤੇ, ਉਹਨੂੰ ਵੀ ਇਹ ਜਿਹੜਾ ਸੀਗਾ ਐਨਟੀਏ ਵਗੈਰਾ ਇਸ਼ੂ ਕਰਕੇ ਰਿਮੂਵਲ ਪ੍ਰੋਸੀਡਿੰਗ ਚ ਪਾ ਰਹੇ ਆ। ਠੀਕ ਹੈ ਜੀ। ਹਾਂਜੀ ਜਤਿੰਦਰ। ਅਟਾਰਨੀ ਸਰ ਨੂੰ ਮੇਰਾ ਪਰਸਨਲ ਕੁਐਸਚਨ ਹੈ ਜੀ। ਮੈਂ 2023 ਚ ਆਇਆ ਸੀ, ਕੇਸ ਲੱਗਿਆ ਹੋਇਆ, ਤੇ ਆਉਣ ਸਾਰੇ ਮੈਂ ਉਰੇ ਹਾਈ ਸਕੂਲ ਕੰਪਲੀਟ ਕੀਤਾ। ਉਸ ਤੋਂ ਬਾਅਦ ਮੈਂ ਕਾਲਜ 'ਚ ਜਾਣ ਲੱਗ ਗਿਆ। ਮੈਨੂੰ 2 ਸਾਲ ਹੋ ਗਏ ਰੈਗੂਲਰ ਫੁੱਲ ਟਾਈਮ ਸਟੂਡੈਂਟ ਜਾਂਦੇ ਨੂੰ, ਤੇ ਮੇਰਾ ਕ੍ਰਿਮੀਨਲ ਜਸਟਿਸ ਮੇਜਰ ਹੈ। ਕਾਲਜ ਆਫ ਮਰੀਨ ਦਾ ਸਟੂਡੈਂਟ ਹਾਂ ਮੈਂ, ਤੇ 2 ਸਾਲ ਹੀ ਮੈਨੂੰ ਹੁਣ ਆਏ ਨੂੰ ਹੋਏ ਨੇ। ਅੱਗੇ ਮੈਂ ਯੂਨੀਵਰਸਿਟੀ ਟ੍ਰਾਂਸਫਰ ਕਰਨਾ ਚਾਹੁੰਦਾ, ਸਨੋਮਾ ਯੂਨੀਵਰਸਿਟੀ ਜਾਂ ਸੈਕਰਾਮੈਂਟੋ ਯੂਨੀਵਰਸਿਟੀ, ਤੇ ਮੇਜਰ ਮੇਰਾ ਇਹੀ ਰਹੂਗਾ। ਮੇਰੀ ਤੁਹਾਨੂੰ ਇੱਕ ਪਰਸਨਲ ਰਿਕੁਐਸਟ ਹੈ ਕਿ ਤੁਹਾਡੀ ਫਰਮ ਮੈਨੂੰ ਕੋਈ ਪ੍ਰਾਈਵੇਟ ਸਕਾਲਰਸ਼ਿਪ ਦੇ ਸਕਦੀ ਆ ਫॉर ਮੈਂ ਐਡਮਿਸ਼ਨ ਲਾ ਲਵਾਂ ਯੂਨੀਵਰਸਿਟੀ? ਤੁਹਾਨੂੰ ਭਾਜੀ ਜੌਬ ਦੇ ਸਕਦੇ ਆ, ਫੰਡਿੰਗ ਨਹੀਂ ਕਰ ਸਕਦੇ। ਜੇ ਤੁਸੀਂ ਮਿਹਨਤ ਕਰਨ ਵਾਲੇ ਬੰਦੇ ਹੈਗੇ, ਤੁਹਾਨੂੰ ਜੌਬ ਐਕਸਪੀਰੀਅੰਸ ਜ਼ਰੂਰ ਦੇ ਸਕਦੇ ਆ, ਤੇ ਨਾਲ ਤੁਸੀਂ ਸੀਪੀਟੀ ਲਓ ਤੇ ਵਧੀਆ ਤੁਹਾਨੂੰ ਵਕੀਲ ਬਣਾ ਸਕਦੇ ਆ। ਜਿੰਨਾ ਤੁਸੀਂ ਸਕੂਲ 'ਚ ਸਿੱਖੋਗੇ ਉਸ ਤੋਂ ਜ਼ਿਆਦਾ ਤੁਸੀਂ ਸਾਡੀ ਫਰਮ ਦੇ ਰਾਹੀਂ ਜਿਹੜਾ ਸਿੱਖ ਸਕਦੇ ਆ। ਤੇ ਤੁਸੀਂ ਸਾਡੀ ਫਰਮ ਨੂੰ ਜਿਹੜਾ ਅਪਲਾਈ ਕਰੋ,
ਤੇ ਆਪਾਂ ਜਿਹੜਾ ਸੀਗਾ ਆਲਰੇਡੀ ਜਿੱਦਾਂ ਸਾਡੇ ਕਾਫੀ 15 ਕੁ ਮੇਰੇ ਖਿਆਲ ਹੋਣੇ ਆ ਨਵੇਂ ਜਿਹੜੇ LLM ਯੰਗ ਬੰਦੇ ਤੁਹਾਡੇ ਵਰਗੇ ਜਿਹੜੇ ਆਪਣੇ ਸੀਗੇ, ਇੱਕ ਨੈਕਸਟ ਬਰੀਡ ਆਫ ਲਾਇਰ ਮੈਂ ਆਲਰੇਡੀ ਜਿਹੜਾ ਟ੍ਰੇਨ ਕਰ ਰਿਹਾ, ਕਿਉਂਕਿ ਮੈਂ ਥੋੜਾ ਹੀ ਕੰਮ ਕਰਨਾ 5 ਸਾਲ ਆਈ ਥਿੰਕ ਕਿ ਜਿਹੜਾ ਆਪਣਾ ਸੀਗਾ ਸੌਂਪ ਕੇ ਜਾਣਾ ਕਿਸੇ ਨੂੰ। ਤੇ ਜੇ ਤੁਹਾਡਾ ਇੰਟਰਸਟ ਹੈਗਾ ਇਮੀਗ੍ਰੇਸ਼ਨ ਦੇ ਵਿੱਚ, ਤੁਸੀਂ ਕਮਿਊਨਿਟੀ ਨਾਲ ਕੰਮ ਕਰਨਾ ਚਾਹੁੰਦੇ ਆ, ਤੇ ਆਪਣੇ ਜਿਹੜੇ ਸਕੂਲ ਦੇ ਵਿੱਚ ਜਾ ਕੇ ਇੱਕ CPT ਪ੍ਰੋਗਰਾਮ ਹੁੰਦਾ ਉਹਦੇ ਵਿੱਚ ਐਨਰੋਲ ਕਰੋ, ਤੇ ਸਾਡੀ ਫਰਮ ਨਾਲ ਤੁਸੀਂ ਐਸੋਸੀਏਟ ਹੋਵੋ, ਠੀਕ ਆ ਕਿ ਨਹੀਂ, ਤੇ ਮਿਹਨਤ ਕਰੋ, ਕੰਮ ਕਰੋ, ਪੈਸੇ ਬਣਾਓ, ਸਿੱਧਾ ਹਿਸਾਬ ਕਿਤਾਬ ਜਿਹੜਾ ਹੈਗਾ। ਜੀ ਤੁਸੀਂ ਮੇਰੇ ਰੋਲ ਮਾਡਲ ਹੋ ਤੇ ਮੈਂ ਤੁਹਾਨੂੰ ਹੀ ਫੋਲੋ ਕਰ ਰਿਹਾ, ਤੇ ਮੈਂ ਤੁਹਾਡੇ ਵਰਗਾ ਹੀ ਬਣਨਾ ਚਾਹੁੰਦਾ। ਮੈਨੂੰ ਥੋੜਾ ਜਿਹਾ ਹੋਰ ਗਾਈਡ ਕਰੋ ਕਿ ਮੈਂ ਕਿੱਥੋਂ ਸ਼ੁਰੂ ਕਰਾਂ। ਇਹ ਤੁਸੀਂ ਦੱਸਤਾ ਭਾਜੀ ਉਹਨਾਂ ਨੇ, ਸਾਡੇ ਕਰੋ ਨਾਲ ਅਪਲਾਈ। ਸਾਡੇ ਆਫਿਸ ਨਾਲ ਤੁਸੀਂ ਅਪਾਇੰਟਮੈਂਟ ਬਣਾ ਲਓ, ਆ ਜਾਓ ਕਿਸੇ ਦਿਨ, ਕੋਈ ਨਹੀਂ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਕੋਈ ਚੱਕਰ ਨਹੀਂ, ਠੀਕ ਆ। ਵੈਸੇ ਤੇ ਮੈਂ ਕਲਾਇੰਟਾਂ ਨੂੰ ਤਾਂ ਜਿਹੜਾ ਸੀਗਾ ਮੈਂ ਫੋਨ ਤੇ ਮਿਲਦਾ, ਪਰ ਤੁਹਾਡਾ ਜਿਹੜਾ ਹੋਰ ਸਿਚੁਏਸ਼ਨ ਆ ਆਪਾਂ ਪਰਸਨਲੀ ਮਿਲ ਸਕਦੇ ਆ, ਮੈਂ ਤੁਹਾਨੂੰ ਗਾਈਡ ਕਰ ਸਕਦਾ ਜੀ। ਜਿੱਦਾਂ ਜੇ ਤੁਸੀਂ ਇੱਧਰਲੇ ਰਾਹ 'ਚ ਜਾਣਾ ਚਾਹੁੰਦੇ ਆ, ਬਹੁਤ ਵਧੀਆ ਜੀ। ਤੇ ਆਉਣ ਵਾਲੇ ਟਾਈਮਾਂ 'ਚ ਆਪਾਂ ਨੂੰ ਤੁਹਾਡੇ ਵਰਗੇ ਬੰਦਿਆਂ ਦੀ ਕਮਿਊਨਿਟੀ ਨੂੰ ਲੋੜ ਵੀ ਪੈਣੀ ਹੈ ਜਿਹੜੀ, ਠੀਕ ਹੈ ਕਿ ਨਹੀਂ। ਹਰੇਕ ਬੰਦੇ ਦਾ ਟਾਈਮ ਥੋੜਾ ਹੁੰਦਾ, ਆਪਣਾ ਵੀ ਥੋੜਾ ਹੀ ਆ, ਤੇ ਤੁਸੀਂ ਆ ਜਾਓ, ਕੋਈ ਨਹੀਂ ਭਾਜੀ, ਜਿੰਨਾ ਆਪਣੇ ਕੋਲ ਹੈਗਾ ਤੁਹਾਨੂੰ ਆਪਾਂ ਫੁੱਲ ਗਾਈਡੈਂਸ ਦੇਵਾਂਗੇ ਜੀ। ਚਲੋ ਠੀਕ ਹੈ ਜਤਿੰਦਰ, ਜਾ ਕੇ ਰੱਬ ਮਿਲ ਗਿਆ ਜੀ, ਬਸ ਤੁਹਾਨੂੰ ਮਿਲੂੰਗਾ ਜੀ ਮੈਂ ਜ਼ਰੂਰ ਜੀ। ਓਕੇ ਜਤਿੰਦਰ। ਦੇਖੋ ਜੀ, ਬਹੁਤ ਵੱਡੀ ਗੱਲ ਆ ਟਰਨੀ ਟਿਰਗਿਆਣਾ ਜੀ ਜਿੱਦਾਂ ਦੱਸ ਰਹੇ ਆ ਵੀ ਜੇ ਤੁਸੀਂ ਇਸ ਕਰੀਅਰ ਦੇ ਵਿੱਚ ਜਾਣਾ ਚਾਹੁੰਦੇ, ਖੁੱਲਾ ਸੱਦਾ ਆ ਸਾਰਿਆਂ ਦੇ ਲਈ, ਜਿਹੜੇ ਵੀ ਕੋਈ ਨੌਜਵਾਨ ਜਿਹੜੇ ਇਸ ਪਾਸੇ ਵੱਲ ਨੂੰ ਪੜ੍ਹਾਈ ਲਿਖਾਈ ਕਰ ਰਹੇ ਆ, ਇਹ ਵਾਲੇ ਪਾਸੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਆ, ਤੇ ਉਹਨਾਂ ਨੇ ਓਪਨਲੀ ਤੁਹਾਨੂੰ ਕਿਹਾ ਵੀ ਪੂਰਾ ਹੈਲਪ ਜਿਹੜੀ ਉਹ ਕਰਾਂਗੇ ਉਸ ਸੰਬੰਧ ਦੇ ਵਿੱਚ। ਨਾਲੇ ਕਮਿਊਨਿਟੀ ਨਾਲ ਕੰਮ ਕਰੋ ਤੇ ਨਾਲੇ ਗੁਰ ਜਿਹੜੇ ਆ ਇਸ ਦੇ ਵਿੱਚ ਉਹ ਸਿੱਖੋ। ਮੈਂ ਜਦੋਂ ਰਾਜਗੜ੍ਹ ਜੀ ਆਇਆ ਸੀਗਾ ਨਾ, ਮੈਨੂੰ ਕਿਸੇ ਨੇ ਨੌਕਰੀ ਨਹੀਂ ਦਿੱਤੀ ਪੰਜਾਬੀ ਵਕੀਲ ਨੇ। ਆਈ ਡੋਨਟ ਨੋ ਕੀ ਹਿਸਾਬ ਕਿਤਾਬ ਹੋਣਾ ਕੋਲ ਤੁਹਾਡਾ, ਕਿ ਕੰਪੀਟੀਸ਼ਨ ਨਾ ਬਣ ਜਾਵੇ, ਏਦਾਂ ਉਦਾਂ ਕੁਝ ਵੀ ਨਹੀਂ, ਮਤਲਬ ਕਿ ਸਾਰਾ ਕੰਮ ਜਿਹੜਾ ਸੀਗਾ ਕਿਸੇ ਨੇ ਨਹੀਂ ਸਿਖਾਇਆ ਸੀ। ਐਂਡ ਆਫ ਦ ਡੇ ਜਿਹੜਾ ਸਾਲਮ ਸੂਲਾਂ ਵਾਲਾ ਸੀਗਾ, ਸਾਰੇ ਆਪ ਹੀ ਜਿਹੜੇ ਸਿੱਖੇ, ਤੇ ਹਾਰਡ ਜਿਹੜਾ ਵੇ ਸੀਗਾ, ਤੇ ਕਾਫੀ ਲੇਟ ਜਿਹੜਾ ਸਿੱਖਿਆ ਨਾ। ਤੇ ਹੁਣ ਜਿਹੜਾ ਸਾਡੀ ਫਰਮ ਜਿਹੜੀ ਹੈਗੀ ਆ, ਉਹਦੇ ਵਿੱਚ ਲਾ ਲਓ ਕੋਈ ਯੰਗ ਜਿਹੜੇ ਲਾਇਰਸ ਪੋਟੈਂਸ਼ੀਅਲੀ ਜਿਹੜੇ ਬਣਨੇ ਆ, ਘੱਟੋ ਘੱਟ ਮਤਲਬ ਕਿ 20 ਤੋਂ 30 ਜਿਹੜੇ ਲੋਕੀ ਜਿਹੜੇ ਹੈਗੇ ਆ, ਉਹ ਸਾਲ ਦੇ ਵਿੱਚ ਉਹਨਾਂ ਨੂੰ ਇੰਨਾ ਕੁ ਜਿਹੜਾ ਪਤਾ ਹੈਗਾ ਕਿ ਜਿਹੜਾ ਕਈ ਇਹਨਾਂ ਨੂੰ ਵਕੀਲਾਂ ਨੂੰ ਨਹੀਂ ਜਿਹੜਾ ਪਤਾ ਹੈਗਾ, ਕਿਉਂਕਿ ਜਿਹੜੇ ਮੁੱਦੇ ਜਿਹੜੇ ਯੂਰਪ ਵਾਲੇ ਫਰਮ ਰੀਸੈਟਲਮੈਂਟ ਬਾਰ, ਸਰਕਮੈਂਸ਼ਨ ਆਫ ਲਾਫੁਲ ਪੈਥਵੇ ਸਾਰਾ, ਹਨਾ। ਤੇ ਮੈਂ ਜਿਹੜਾ ਸੀਗਾ ਉਸ ਚੀਜ਼ 'ਚ ਬਿਲੀਵ ਕਰਦਾ ਕਿ ਜਿਹੜੀ ਇੱਕ ਫਰਮ ਦੀ ਜਿਹੜੀ ਸਕਸੈਸ ਹੋਈ ਹੈ ਨਾ, ਮੈਂ ਹੁਣ ਜਿੱਦਾਂ ਕਈ ਵਾਰੀ ਜਿਹੜੀਆਂ ਫਰਮਾਂ 'ਚ ਕੰਮ ਵੀ ਕੀਤਾ, ਉਹਨਾਂ ਨੂੰ ਏਦਾਂ ਸੀਗਾ ਕਿ ਜਿਹੜਾ ਮੇਨ ਬੰਦਾ ਹੁੰਦਾ ਨਾ, ਕਿ ਦੂਜੇ ਬੰਦੇ ਨੂੰ ਸਿਖਾਓ ਨਾ, ਨੌਲੇਜ ਨਾ ਦਿਓ ਜਾਂ ਕੁਛ ਨਾ ਦਿਓ, ਹਨਾ। ਤੇ ਮੇਰੀ ਅਪਰੋਚ ਸ਼ੁਰੂ ਤੋਂ ਇਹੀ ਰਹੀ ਹੈ, ਕਮਿਊਨਿਟੀ 'ਚ ਵੀ, ਹੁਣ ਤੁਹਾਡੇ ਰੇਡੀਓ 'ਚ ਵੀ ਸੀਗਾ, ਕਿ ਆਪਾਂ ਹੋਲਡ ਬੈਕ ਨਹੀਂ ਕੁਛ ਕਰਨਾ। ਅੱਧੀ ਕਿ ਜੀ ਜਿੱਦਾਂ ਖਬਰ ਦਿੰਦੇ ਸੀ ਨਾ ਕਿ ਬਾਕੀ ਸਾਡੇ ਆਫਿਸ ਕਾਲ ਕਰੋ ਜੀ, ਦੱਸਦੇ ਆ ਜੀ, ਆਹ ਫੋਨ ਨੰਬਰ ਏਦਾਂ ਉਦਾਂ। ਮੇਰਾ ਵਿਚਾਰ ਇਹੀ ਹੈਗਾ ਕਿ ਜਿਹੜੀ ਇਨਫੋਰਮੇਸ਼ਨ ਆ ਉਹ ਫ੍ਰੀ ਹੋਣੀ ਚਾਹੀਦੀ ਆ ਲੋਕਾਂ ਦੇ ਵਿੱਚ, ਜਿਹੜੀ ਵੱਧ ਤੋਂ ਵੱਧ ਕਮਿਊਨਿਟੀ 'ਚ ਜਾਵੇ। ਤੇ ਇਹ ਜਿਹੜੇ EMPLOYEES ਵੀ ਜਿਹੜੇ ਆਪਣੇ ਹੈਗੇ ਆ, ਉਹ ਸਾਲ 'ਚ ਉਹਨਾਂ ਨੇ ਮਤਲਬ ਇੰਨੀਆਂ ਮੱਲਾਂ ਮਾਰ ਲਈਆਂ, ਜਿਹੜੀਆਂ ਆਪਾਂ 15 ਸਾਲ 'ਚ ਚੀਜ਼ਾਂ ਸਿੱਖੀਆਂ, ਜਿਹੜਾ ਉਹ ਹੁਣ ਜਿਹੜਾ ਸੀਗਾ ਸਾਲ 'ਚ ਜਿਹੜੇ ਸਿੱਖੇ ਆ। ਐਂਡ ਆਫ ਦਾ ਡੇ ਇਹਨਾਂ ਨੇ ਵੀ 4-4 5-5 ਸਾਲ ਬਾਅਦ ਏਦਾਂ ਦੇ ਵਕੀਲ ਜਿਹੜਾ ਬਣਨਾ ਇਹਨਾਂ ਨੇ। ਮੈਂ ਇਹਨਾਂ ਨੂੰ ਕਹਿੰਦਾ, ਮੈਂ ਕਹਿੰਦਾ ਤੁਸੀਂ ਜਿਹੜਾ ਹੈਗਾ ਇਹ ਸਾਡੇ ਤੋਂ ਉੱਤੇ ਜਿਹੜਾ ਲੈਵਲ ਲੈ ਕੇ ਜਾਓਗੇ, ਕਿਉਂਕਿ ਇੱਕ ਪੁਆਇੰਟ ਤੇ ਆ ਕੇ ਸਾਡੀ ਬੱਸ ਜਿਹੜੀ ਹੋ ਜਾਂਦੀ ਆ, ਪਰ ਆਪਣਾ ਜਿਹੜਾ ਸੀਗਾ ਤੁਹਾਨੂੰ ਜਿੰਨਾ ਸਾਨੂੰ ਪਤਾ ਆਪਾਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ, ਕਰਾਂਗੇ। ਤੇ ਚਾਹੀਦਾ ਵੀ ਏਦਾਂ ਹੀ ਆ ਜੀ, ਕਿ ਜਿਹੜੀ ਐਜ਼ ਅ ਕਮਿਊਨਿਟੀ ਸਾਨੂੰ ਜਿਹੜਾ ਅੱਗੇ ਨੂੰ ਵਧਣਾ ਚਾਹੀਦਾ। ਤੇ ਹੁਣ ਜਿੱਦਾਂ ਬਾਈ ਹੋਣੀ ਆ, ਕਿ ਕਾਫੀ ਲੋਕੀ ਜਿਹੜੇ ਘੱਟ ਆਪਣੇ ਪੜ੍ਹਾਈ ਲਿਖਾਈ ਵਾਲੇ ਜਿਹਦੇ ਚਾਹੁੰਦੇ, ਮੈਂ ਹੁਣ ਜਿੱਦਾਂ ਲਾਇਰ ਸੀਗਾ, ਮੈਂ ਇਕੱਲਾ ਹੀ ਸੀਗਾ ਉੱਥੇ ਸੇਂਟ ਲੂਇਸ 'ਚ, ਕੋਈ ਨਹੀਂ ਇੰਡੀਅਨ ਨਹੀਂ ਪਹਿਲਾਂ ਤਾਂ ਕੋਈ, ਫਿਰ ਪੰਜਾਬੀ ਨਹੀਂ ਕੋਈ ਲੱਭਣਾ। ਸੋ ਇਹ ਆ ਕਿ ਜਿਹੜੇ ਲਾਅ ਵਾਲੇ ਪਾਸੇ ਜਿਹੜੇ ਜਾਣਾ ਚਾਹੁੰਦੇ ਆ, ਤੁਸੀਂ ਜ਼ਰੂਰ ਸਾਨੂੰ ਜਿਹੜਾ ਸੰਪਰਕ ਕਰ ਸਕਦੇ ਆ, ਹਨਾ। ਤੇ ਤੁਹਾਨੂੰ ਬਹੁਤ ਬਿਹਤਰੀਨ ਜਿਹੜਾ ਐਕਸਪੀਰੀਅੰਸ ਮਿਲੂਗਾ, ਕਿਉਂਕਿ ਸਾਡੀ ਫਰਮ ਦੇ ਕੋਲ ਜਿਹੜੇ ਤੁਸੀਂ ਕੇਸ ਦੇਖ ਲਓ, ਕਿੰਨੇ ਜੂਰਿਸਡਿਕਸ਼ਨਸ ਦੇ, ਕਿੰਨੇ ਕੰਪਲਿਕੇਟਡ ਟੈਕਨੀਕਲ ਕੇਸ ਹੈਗੇ, ਜਿਹੜੇ ਅਮਰੀਕਨ ਫਰਮਸ ਦੇ ਵਿੱਚ ਵੀ ਜਿਹੜੇ ਨਹੀਂ ਹੁੰਦੇ ਹੈਗੇ, ਜਿਹੜੇ ਐਕਸਪੋਜ਼ਰ ਆ ਉਹ ਬਹੁਤ ਹਾਈ ਲੈਵਲ ਦਾ। ਤੇ ਸਾਲ ਜਿਹੜਾ ਬੰਦਾ ਕਰਕੇ ਉਹਦੇ ਲਈ ਹਰ ਫਰਮ ਦਾ ਦਰਵਾਜ਼ਾ ਜਿਹੜਾ ਖੁੱਲ੍ਹ ਜਾਂਦਾ। ਮੈਂ ਉਹਨਾਂ ਨੂੰ ਇਹੀ ਕਹਿੰਦਾ, ਮੈਂ ਕਿਹਾ ਤੁਸੀਂ ਕਈ ਵਾਰੀ ਨਾ ਉਹ ਹੁੰਦਾ ਕਿ ਯਾਰ ਬੜਾ ਔਖਾ ਇੱਥੇ ਕੰਮ ਕਰਨਾ, ਸਾਡੀ ਜਿਹੜੇ EMPLOYEE ਆ ਕਿ ਬੜਾ ਔਖਾ ਯਾਰ ਇਹਨਾਂ ਦੇ ਲਈ ਕੰਮ ਕਰਨਾ। ਮੈਂ ਕਿਹਾ ਪਰ ਤੁਸੀਂ ਇਹ ਹੈ ਕਿ ਤੁਸੀਂ 1 ਸਾਲ ਇੱਥੇ ਕੰਮ ਕਰ ਲਓਗੇ, ਸਾਰੀ ਇਮੀਗ੍ਰੇਸ਼ਨ ਫਰਮ ਸੈਨ ਫਰਾਂਸਿਸਕੋ ਦੀਆਂ ਟੌਪ ਦੀਆਂ ਫਰਮ ਸਾਰੀਆਂ, ਹਰੇਕ ਬੰਦੇ ਦੇ ਦਰਵਾਜ਼ੇ ਜਿਹੜੇ ਖੁੱਲ ਜਾਂਦੇ ਆ EMPLOYEEਆਂ ਦੇ ਲਈ, ਕਿਉਂਕਿ ਉਹਨਾਂ ਨੂੰ ਪਤਾ ਹੈ ਇੱਥੇ ਜਾ ਕੇ ਕੰਮ ਕਰਕੇ ਆਏ ਆ। ਇਹਨਾਂ ਦੀ ਘਸਾਈ ਜਿਹੜੀ ਪੂਰੀ ਇਹਨਾਂ ਨੇ ਕਰਾਤੀ ਆ। ਤੇ ਜਿਹੜੇ ਵੀ ਕੋਈ ਇੰਟਰਸਟਿਡ ਹੈਗੇ ਆ, ਤੁਸੀਂ ਸਾਨੂੰ ਜ਼ਰੂਰ ਜਿਹੜਾ ਸੰਪਰਕ ਕਰੋ। ਤੇ ਜੇ ਸਾਡੀ ਰਿਕੁਆਇਰਮੈਂਟ ਮੀਟ ਹੁੰਦੀ ਆ, ਤੁਹਾਡੇ 'ਚ ਸੋਫਿਸਟੀਕੇਸ਼ਨ ਹੈਗੀ ਆ, ਕੰਪਿਊਟਰ ਵਗੈਰਾ ਤੁਸੀਂ ਐਕਸਪਰਟ ਹੈਗੇ ਆ, ਇੰਗਲਿਸ਼ ਵਗੈਰਾ, ਈਮੇਲਸ ਵਗੈਰਾ ਕਰ ਸਕਦੇ ਆ, ਤੇ ਆਪਾਂ ਵੀ ਆਰ ਆਲਵੇਜ਼ ਹਾਇਰਿੰਗ ਜੀ। ਠੀਕ ਹੈ ਜੀ। ਅਗਲੇ ਕਾਲਰ ਨੇ ਮਨਿੰਦਰ। ਹਾਂਜੀ ਮਨਿੰਦਰ। ਸਤਿ ਸ਼੍ਰੀ ਅਕਾਲ ਜੀ। ਜੀ। ਤੇ ਮੇਰਾ ਕੁਐਸਚਨ ਸੀ, ਮੇਰਾ ਜਿੱਦਾਂ ਅਸਾਈਲਮ ਦੇ ਬੇਸ ਤੇ ਨਾ ਗ੍ਰੀਨ ਕਾਰਡ ਮਿਲਿਆ ਵਾ, ਤੇ ਮੈਂ ਇਹ ਪੁੱਛਣਾ ਸੀ ਜਿੱਦਾਂ ਆਪਾਂ ਪਾਸਪੋਰਟ, ਇੰਡੀਅਨ ਪਾਸਪੋਰਟ ਕਰ ਸਕਦੇ ਅਪਲਾਈ? ਟੈਕਨੀਕਲ ਆਨਸਰ ਭਾਜੀ ਹੈਗਾ, ਨਹੀਂ ਕਰ ਸਕਦੇ, ਕਿਉਂਕਿ ਉਹ
ਉਹਦੇ ਵਿੱਚ ਫਿਰ ਸਵਾਲ ਇਹ ਉੱਠ ਜਾਂਦਾ ਕਿ ਜੇ ਤੁਸੀਂ ਸੇਮ ਗਵਰਨਮੈਂਟ ਤੁਸੀਂ ਕਹਿ ਰਹੇ ਕਿ ਸਾਨੂੰ ਪਰਸੀਕਿਊਟ ਕਰਦੀ ਹੈ ਤੇ ਸੇਮ ਸਰਕਾਰ ਤੁਹਾਨੂੰ ਪਾਸਪੋਰਟ ਕਿਹੜੇ ਹਿਸਾਬ ਨਾਲ ਦੇ ਰਹੀ ਹੈ? ਅੱਛਾ ਅੱਛਾ, ਜਦੋਂ ਜਾਣ ਵਾਸਤੇ ਨਹੀਂ ਕਰਨਾ ਸੀ, ਜਿੱਦਾਂ ਉੱਥੇ ਜਗ੍ਹਾ ਜੁਗਾ ਵੇਚਣੀ ਪਾਰੋ ਟੋਰਨੀ ਚਾਹੀਦੀ, ਉਹਦੇ ਵਾਸਤੇ ਪਾਸਪੋਰਟ ਮੰਗਦੇ, ਇਸ ਲਈ ਪੁੱਛਿਆ। ਹਾਂਜੀ, ਜੇ ਤੁਸੀਂ ਉਹ ਚੀਜ਼ ਲਈ ਕਰਦੇ ਆ ਲਿਮਿਟਡ ਪਰਪਸ ਲਈ ਤੁਹਾਨੂੰ ਦੱਸਣਾ ਪੈਣਾ ਫਿਰ ਉਹਨਾਂ ਨੂੰ, ਪਰ ਪਾਵਰ ਆਫ ਅਟਰਨੀ ਤਾਂ ਤੁਸੀਂ ਮੇਰੇ ਖਿਆਲ ਬਿਨਾਂ ਪਾਸਪੋਰਟ ਦੇ ਵੀ ਤਾਂ ਕਰ ਸਕਦੇ ਆ ਕਿ ਨਹੀਂ, ਟਰੂ ਆਈਡੀ ਨਹੀਂ ਵਗੈਰਾ ਦੇ ਨਹੀਂ, ਨਾਲ। ਪਾਸਪੋਰਟ ਮੰਗਦੇ, ਪਤਾ ਨਹੀਂ। ਹਾਂਜੀ, ਮਤਲਬ ਅਸਾਈਲਮ ਲਾਅ ਦੇ ਵਿੱਚ ਤੇ ਆਨਸਰ ਇਹ ਹੈਗਾ ਕਿ ਪਾਸਪੋਰਟ ਤੁਸੀਂ ਨਾ ਅਪਲਾਈ ਕਰੋ, ਤੁਹਾਨੂੰ ਉਹਦੀਆਂ ਬਾਅਦ ਚ ਪ੍ਰੋਬਲਮਾਂ ਆ ਸਕਦੀਆਂ। ਅੱਛਾ ਜੀ, ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ। ਹਰਵਿੰਦਰ, ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਕਰਮਵੀਰ ਸਿੰਘ ਇਹ ਟੇਕਿਆਣਾ ਜੀ, ਤੇ ਸਤਿ ਸ਼੍ਰੀ ਅਕਾਲ ਬਹੁਤ ਤੁਹਾਡੀ ਗੱਲਬਾਤ ਸੁਣ ਕੇ ਬਹੁਤ ਅਤਾਵਲ ਰਹੀਦਾ। ਘੰਟਾ ਹੋ ਗਿਆ ਹੋਰ ਤਰ੍ਹਾਂ ਨੂੰ 2-3 ਕੁਐਸਚਨ ਕਰਨੇ ਭਾਜੀ। ਦੱਸੋ ਜੀ, ਦੱਸੋ ਜਲਦੀ। ਇੱਕ ਭਾਈ ਸਾਹਿਬ, ਮੇਰੇ ਕੋਲ ਭਾਈ ਸਾਹਿਬ ਮਿੱਤਰ ਆ, ਉਹਨਾਂ ਕੋਲ ਜਿਹਦਾ ਗ੍ਰੀਨ ਕਾਰਡ ਆ, ਉਹਨਾਂ ਦੇ ਡੋਮੈਸਟਿਕ ਵਾਇਲੈਂਸ ਲੱਗੀ ਹੈ। ਇੰਡੀਆ ਜਾਣਾ ਚਾਹੁੰਦੇ, ਜਾਣ ਕਿ ਨਾ ਜਾਣ? ਕੈਨੇਡਾ ਜਾਂਦੇ ਨੂੰ ਰੋਕਦੇ ਆ, ਅਮਰੀਕਾ ਵਿੱਚ ਕੋਈ ਪ੍ਰੋਬਲਮ ਨਹੀਂ। ਜੇ ਦੇਖੋ, ਜੇ ਡੋਮੈਸਟਿਕ ਬੈਟਰੀ ਸੀਗੀ, ਠੀਕ ਹੈ, ਡੋਮੈਸਟਿਕ ਬੈਟਰੀ ਅੱਜ ਦੀ ਡੇਟ ਦੇ ਵਿੱਚ ਜਿੱਦਾਂ 9th ਸਰਕਟ ਦੇ ਵਿੱਚ ਕ੍ਰਾਈਮ ਆਫ ਵਾਇਲੈਂਸ, ਕਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ? ਨਹੀਂ, ਵਾਸ਼ਿੰਗਟਨ। ਹਾਂਜੀ, ਵਾਸ਼ਿੰਗਟਨ ਸਟੇਟ ਚ ਨਾ? ਹਾਂਜੀ, ਵਾਸ਼ਿੰਗਟਨ ਸਟੇਟ, ਹਾਂਜੀ, ਡੀਵੀ ਡੋਮੈਸਟਿਕ ਵਾਇਲੈਂਸ। ਹਾਂਜੀ, 9th ਸਰਕਟ ਚ ਹੀ ਆਂਦਾ ਅੱਜ ਦੀ ਡੇਟ ਦੇ ਵਿੱਚ। ਜੇ ਤਾਂ ਡੋਮੈਸਟਿਕ ਬੈਟਰੀ ਹੈਗੀ ਆ, ਪਹਿਲਾਂ ਪਤਾ ਕਰੋ ਕੀ ਆ ਉਹ। ਕ੍ਰਾਈਮ ਆਫ ਵਾਇਲੈਂਸ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ। ਉਹ ਵਾਲੇ ਬੰਦੇ ਨੂੰ ਨਹੀਂ ਕੋਈ ਪ੍ਰੋਬਲਮ ਆਉਂਦੀ ਗ੍ਰੀਨ ਕਾਰਡ ਦੇ ਵਿੱਚ। ਸਵਾਲ ਜਵਾਬ ਜ਼ਰੂਰ ਉਹ ਪੁੱਛੂਗੇ 100%, ਤੇ ਕੋਈ ਪ੍ਰੋਬਲਮ ਨਹੀਂ ਜਿਹੜੀ ਉਹਦੀ ਚਾਣੀ, ਅਨਲੈਸ ਕੋਈ ਲਾਅ ਚੇਂਜ ਕਰ ਦਿੰਦੇ ਆ ਇਹ ਕਿ ਇਹ ਗ੍ਰੀਨ ਕਾਰਡ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ। ਤੇ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਦੇਖੋਗੇ, ਫॉर ਐਗਜ਼ਾਮਪਲ ਕਈ ਵਾਰੀ ਕਹੋਗੇ ਕਿ ਨਹੀਂ ਇੱਕ DUI ਨਾਲ ਕੁਛ ਨਹੀਂ ਹੁੰਦਾ, ਕਈ ਵਾਰੀ ਕਹੋਗੇ ਕਿ ਨਹੀਂ 2 DUI ਮਿਲੀਆਂ ਫੇਰ ਪ੍ਰੋਬਲਮ ਪੈਣੀ ਆ। ਤੇ ਸਰਕਾਰ ਜਿਹੜੀ ਹੈਗੀ ਆ ਉਹ ਕਈ ਵਾਰੀ ਉਧਰ ਨੂੰ ਜਾਣਾ ਚਾਹੁੰਦੀ ਹੈ ਕਿ ਜੇ ਇੱਕ ਵੀ DUI ਮਿਲੀ ਆ ਤਾਂ ਇਹਨਾਂ ਦੇ ਵਰਕ ਪਰਮਿਟ ਖੋਲੋ, ਗ੍ਰੀਨ ਕਾਰਡ ਖੋਲੋ। ਜਿਹੜਾ ਡੋਮੈਸਟਿਕ ਵਾਇਲੈਂਸ ਵਾਲਾ ਜਿਹੜਾ ਸਟੈਂਡ ਕਰਦਾ, ਜੇ ਤਾਂ ਡੋਮੈਸਟਿਕ ਬੈਟਰੀ ਜਿਹੜੀ ਹੈਗੀ ਆ, ਕ੍ਰਾਈਮ ਆਫ ਵਾਇਲੈਂਸ ਜਿਹੜਾ ਸੀਗਾ 9th ਸਰਕਟ 'ਚ ਨਹੀਂ ਮੰਨਿਆ ਜਾਂਦਾ। ਪ੍ਰੋਬਲਮ ਮੇਰੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ। ਸਵਾਲ ਜਵਾਬ ਜ਼ਰੂਰ ਜਿਹੜੇ ਪੁੱਛੂਗੇ, ਠੀਕ ਹੈ ਕਿ ਨਹੀਂ, ਜਦ ਤੱਕ ਸਿਟੀਜ਼ਨ ਨਹੀਂ ਬਣ ਜਾਂਦੇ ਤਦ ਤੱਕ। ਤੇ ਏਦਾਂ ਹੀ ਚੱਲਣਾ ਇਹ ਜੀ ਕੰਮ। ਜੀ ਭਾਜੀ, ਇਹ ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਬੈਟਰੀ, ਇਹਦਾ ਕੀ ਡਿਫਰੈਂਸ ਹੈ ਜੀ? ਇਹਦੇ ਵਿੱਚ ਜੀ ਦੇਖੋ, ਕਈ ਮੈਨੂੰ ਹੁਣ ਉੱਥੇ ਦੀ ਲੋਕਲ ਸਟੇਟ ਲਾਅ ਨਹੀਂ ਜਿਹੜਾ ਪਤਾ ਹੈਗਾ। ਇਹ ਜਿਹੜੀਆਂ ਨਾ ਕਲਾਸੀਫਿਕੇਸ਼ਨਸ ਹੁੰਦੀਆਂ ਕ੍ਰਾਈਮ ਦੀਆਂ, ਕਿ ਜਿੱਦਾਂ ਹੁਣ ਕਈ ਵਾਰੀ ਐਗਰਾਵੇਟਡ ਫੈਲਨੀ ਵੀ ਹੁੰਦੀ ਹੈ, ਠੀਕ ਹੈ, ਤੇ ਮਤਲਬ ਕਿਹੜੇ ਫੈਕਟਰਸ ਹੈਗੇ, ਜੱਜ ਨੇ ਕੀ ਕੀ ਕੰਸੀਡਰ ਕੀਤਾ, ਉਹ ਜਿਹੜਾ ਕੋਡ ਕਿੱਦਾਂ ਲਿਖਿਆ ਹੋਇਆ, ਇਹ ਤੁਹਾਡਾ ਜਿਹੜਾ ਵਕੀਲ ਹੈਗਾ ਨਾ ਉੱਥੇ, ਜਿਹੜੇ ਫੈਮਿਲੀ ਲਾਅ ਦਾ ਜਿਹੜਾ ਵਕੀਲ ਸੀਗਾ, ਉਹ ਤੁਹਾਨੂੰ ਦੱਸੂਗਾ ਕਿ ਕਿਉਂਕਿ ਹੁਣ ਬੰਦਾ ਕਹਿ ਦਿੰਦਾ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਚਾਰजेस ਕੀਤੇ ਆ, ਪਰ ਅਲਟੀਮੇਟਲੀ ਬੰਦੇ ਨੂੰ ਜਿਹੜੀ ਸਜ਼ਾ ਕੀ ਹੋਈ ਆ, ਡਿਸਟਰਬਿੰਗ ਪੀਸ ਦੀ ਹੋਈ ਆ, ਕਿਸ ਚੀਜ਼ ਦੀ ਜਿਹੜੀ ਸਜ਼ਾ ਹੋਈ ਆ, ਉੱਤੇ ਬੜਾ ਡਿਪੈਂਡ ਕਰਦਾ। ਜੇ ਤਾਂ ਉਹ ਮਿਸਡਮੀਨਰ ਸੀਗਾ ਤੇ ਫਿਰ ਪ੍ਰੋਬਲਮ ਨਹੀਂ ਆਣੀ ਚਾਹੀਦੀ ਹੈਗੀ। ਜੀ ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ। ਤੇ ਦੂਸਰਾ ਭਾਜੀ ਇੱਕ ਹੋਰ ਕੁਐਸਚਨ, ਜਿੱਦਾਂ ਹੁਣ ਆ ਜਿਹੜੇ ਵਰਕ ਪਰਮਿਟ ਵਾਲੇ ਭਰਾ ਸਾਰੇ ਆ, ਕਾਫੀ ਆਪਣੇ ਮਿੱਤਰ ਆ ਨਾ, ਉਹ ਡਰੇ ਪਏ ਵਾਸ਼ਿੰਗਟਨ ਵਿੱਚ ਸਾਡੇ। ਤੇ ਕਹਿੰਦਾ ਜੀ ਇਹ ਜ਼ਰੂਰ ਦੱਸੋ ਪਲੀਜ਼, ਇਹਦਾ ਕੀ ਸਾਰੀਆਂ ਸਟੇਟਾਂ ਵਿੱਚ ਲਾਗੂ ਆ, ਜਾਂ ਬੰਦੇ ਉਹ ਜਾਣ ਜਾਂ ਨਾ ਜਾਣ? ਬਹੁਤੇ ਬੰਦੇ ਕਹਿੰਦੇ ਚੱਲੋ ਜੀ, ਮੈਂ ਤਾਂ ਰੋਕਦਾ ਵੀ ਭਾਈ ਨਾ ਜਾਓ, ਵੇਟ ਕਰੋ। ਤਾਂ ਆਪਾਂ US ਸਿਟੀਜ਼ਨ ਨੇ, 40 ਸਾਲ ਹੋ ਗਏ ਭਾਜੀ ਰਹਿੰਦੇ ਨੇ ਇੱਥੇ। ਜੀ ਦੇਖੋ ਜੀ, ਹੁਣ ਇਹਦੇ ਵਿੱਚ ਮਤਲਬ ਉਹੀ ਹੈ ਕਿ ਬੰਦਾ ਕਿਸੇ ਵੀ ਪਾਸੇ ਨੂੰ ਜਵਾਬ ਦੇ ਦਿਓ, ਔਨ ਦਾ ਸਪੌਟ ਪੈ ਜਾਂਦਾ ਕਿ ਯਾਰ ਇਹਨੇ ਏਦਾਂ ਕਿਹਾ ਸੀਗਾ, ਇਹਨੇ ਏਦਾਂ ਕਿਹਾ ਸੀਗਾ। ਹਾਂਜੀ, ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੀ ਕੌਸ਼ਨ ਜਿਹੜੀ ਐਕਸਰਸਾਈਜ਼ ਕਰੋ। ਜਿਹੜੇ ਹੁਣ ਆਉਣ ਵਾਲੇ ਮਹੀਨੇ ਆ ਜੀ, ਨਵੰਬਰ ਦਸੰਬਰ, ਇਹਨਾਂ ਨੇ ਥੋੜੇ ਜਿਹੇ ਅੰਕੜੇ ਆਪਣੇ ਪੂਰੇ ਕਰਨੇ ਆ ਕਿ ਸਾਲ ਦੇ ਵਿੱਚ ਆਪਾਂ ਕੀ ਅਕੰਪਲਿਸ਼ ਕੀਤਾ। ਇੱਕ ਚੀਜ਼ ਜਿਹੜੀ ਹੁੰਦੀ ਆ, ਜਿਹੜਾ ਰਿਲੈਕਸ, ਇਹ ਸਾਰਿਆਂ ਨੂੰ ਪਤਾ ਕਿ ਦਸੰਬਰ ਦੇ ਵਿੱਚ ਜਿਹੜਾ ਸੀਗਾ ਹਿਸਟੋਰੀਕਲੀ, ਜਿਹੜੇ ਲੋਕੀ ਅਮਰੀਕਾ 'ਚ ਰਹਿੰਦੇ ਆ ਕਿ ਦਸੰਬਰ 'ਚ ਇਹ ਛੁੱਟੀਆਂ ਮਨਾਉਂਦੇ ਨੇ। ਪਹਿਲਾਂ ਇਹ ਡਟ ਕੇ ਜਿਹੜਾ ਕੰਮ ਕਰਦੇ ਨੇ, ਛੁੱਟੀਆਂ ਵਾਲੇ ਜਿਹੜੇ ਇਹਨਾਂ ਦੇ ਮੰਥ ਆ ਜਾਂਦੇ, ਐਂਡ ਆਫ ਨਵੰਬਰ, ਥੈਂਕਸਗਿਵਿੰਗ ਔਨਵਰਡ ਸ਼ੁਰੂ ਹੋ ਜਾਂਦਾ। ਮੇਰੇ ਹਿਸਾਬ ਨਾਲ ਹੁਣ ਜਿਹੜਾ ਇਸ ਵੇਲੇ ਜਿਹੜਾ ਹੈਗਾ ਪੂਰਾ ਜਿਹੜਾ ਰੌਲਾ ਰੱਪਾ ਜਿਹੜਾ ਪਿਆ ਹੋਇਆ, ਮਤਲਬ ਕਿ ਆਉਣ ਵਾਲੇ ਮਹੀਨੇ ਦੇ ਘੱਟੋ ਘੱਟ ਜਿਹੜਾ 1 ਮਹੀਨਾ ਹੈਗਾ, ਇਹਦੇ ਵਿੱਚ ਕੋਈ ਠੱਲ ਨਹੀਂ ਪੈਣੀ ਕਿਸੇ ਚੀਜ਼ ਨੂੰ। ਇੰਨਾ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ। ਹੌਲੀਡੇ ਸੀਜ਼ਨ ਦੇ ਵਿੱਚ ਜ਼ਰੂਰ ਹੋ ਸਕਦਾ ਪੈ ਜਾਵੇ, ਕਿਉਂਕਿ ਆਪਣਾ ਜਿਹੜਾ ਤੁਹਾਨੂੰ ਪਤਾ ਇਹਨਾਂ ਦੇ ਵੀ ਫਿਰ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਕਿੱਦਾਂ ਕਿਹੜੇ ਹਿਸਾਬ ਨਾਲ ਅਮਰੀਕਾ ਜਿਹੜਾ ਆਪਰੇਟ ਕਰਦਾ। ਜਿਹੜਾ ਹੁਣ ਬੰਦਾ ਡਰ ਕੇ ਜੀ ਘਰੇ ਬੰਦਾ ਬੈਠਾ ਰਹੇ, ਉਹਦੇ ਵਿੱਚ ਵੀ ਕੋਈ ਸੋਲੂਸ਼ਨ ਨਹੀਂ ਹੁੰਦਾ, ਠੀਕ ਹੈ। ਹੁਣ ਕੰਮਕਾਰ ਤਾਂ ਬੰਦਾ ਕਰੂਗਾ ਹੀ ਨਾ। ਹੁਣ ਐ ਤਾਂ ਮੈਂ ਕਿਹਾ ਇਮੀਗ੍ਰੇਸ਼ਨ ਵਕੀਲ ਕਵੇ ਕਿ ਨਹੀਂ ਯਾਰ, ਸਰਕਾਰ ਹੁਣ ਇਮੀਗ੍ਰੇਸ਼ਨ ਵਕੀਲਾਂ ਦੇ ਦੁਆਲੇ ਹੋ ਗਈ ਆ ਤੇ ਥੋੜੀ ਦੇਰ ਇਮੀਗ੍ਰੇਸ਼ਨ ਦਾ ਕੰਮ ਕੁਇਟ ਕਰਦੀ ਹੈ। ਏਦਾਂ ਵੀ ਕਈ ਵਕੀਲ ਸੀਗੇ ਜਿਹੜੇ ਛੱਡ ਗਏ ਆ, ਤੇ ਪਰ ਉਹਦੇ ਵਿੱਚ
ਦੇਖੋ ਜੀ ਜੋ ਬੰਦੇ ਦਾ ਕੰਮ ਆ ਉਹਨੂੰ ਕਰਨਾ ਹੀ ਪੈਂਦਾ। ਤੇ ਇਹਦੇ ਵਿੱਚ ਮੈਂ ਇਹੀ ਕਹੂੰਗਾ ਕਿ ਆਪਣੀ ਕੌਸ਼ਨ ਜਿਹੜੀ ਵਰਤੋ, ਜਿਹੜਾ ਆਪਣਾ ਤੁਹਾਡੇ WhatsApp ਗਰੁੱਪ ਵਗੈਰਾ ਜਿਹੜੇ ਹੈਗੇ ਆ, ਭਾਈਚਾਰੇ ਨੂੰ ਆਪਸ ਜਿਹੜੀ ਨੌਲੇਜ ਜਿੰਨੀ ਕਿ ਸਾਂਝੀ ਹੋ ਸਕਦੀ ਆ, ਉਹਦੇ ਬੇਸ ਤੇ ਹੀ ਜਿਹੜਾ ਸੀਗਾ ਬਚ ਕੇ ਰਹੋ, ਸੇਫ ਰਹੋ, ਇਹੀ ਚੀਜ਼ ਜਿਹੜੀ ਆਪਣਾ ਕਹਿ ਸਕਦੇ ਹਾਂ ਜੀ। ਤੇ ਬਾਕੀ ਜਿਹੜਾ ਆਪਾਂ ਗੱਲ ਕਰ ਹੀ ਲਈ ਇਹਦੇ ਵਿੱਚ ਕਿ ਅਲਟੀਮੇਟਲੀ ਕੀ ਸੀਗਾ ਕਿ ਨੈਸ਼ਨਲ ਪੱਧਰ ਤੇ ਇਹਦੇ ਵਿੱਚ ਲੋਕਾਂ ਨੂੰ ਜਿਹੜਾ ਸੀਗਾ ਉਹ ਕਰਕੇ ਜਿਹੜਾ ਸੀਗਾ ਲੌਸੂਟ ਵਗੈਰਾ ਫਾਈਟ ਕਰਨੇ ਪੈਣੇ ਆ। ਜਿਹੜੀਆਂ ਟੈਕ ਕੰਪਨੀਆਂ ਸੀਗੀਆਂ ਉਹ ਆਪਣੇ ਜਿਹੜੇ ਫੋਰਨ ਵਰਕਰ ਸੀਗੇ ਉਹਨਾਂ ਦੇ ਬਿਹਾਈਂਡ ਖੜੀਆਂ ਹੋ ਕੇ ਉਹਨਾਂ ਨੇ ਸਟੈਂਡ ਲੈ ਲਿਆ ਉਹਨਾਂ ਦੇ ਬਿਹਾਫ ਤੇ। ਪਰ ਜਿਹੜੀਆਂ ਟਰੱਕਿੰਗ ਦੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਕਦੀ ਜਿਹੜਾ ਸੀਗਾ ਇਮੀਗ੍ਰੈਂਟਾਂ ਦੇ ਉਹਨਾਂ ਨੂੰ ਨਹੀਂ ਇਦਾਂ ਦੀ ਲੋੜ ਜਿਹੜੀ ਹੈਗੀ ਹੈ, ਠੀਕ ਆ। ਸੋ ਇਹ ਹੈਗਾ ਕਿ ਵਿਦਨ ਕਮਿਊਨਿਟੀ ਜਿਹੜਾ ਸੀਗਾ ਉਹ ਉੱਪਰ ਉੱਠਣਾ ਪੈਣਾ ਜੀ, ਦੇਖਣਾ ਪੈਣਾ ਇਹਨੂੰ ਕਿ ਅੱਗੇ ਹੁਣ ਇਹਨੂੰ ਲੈ ਕੇ ਜਾਣਾ ਮੁੱਦੇ ਨੂੰ, ਕਿ ਇਹਨੂੰ ਇੱਥੇ ਜਿਹੜਾ ਸੀਗਾ ਹਥਿਆਰ ਸੁੱਟ ਕੇ ਜਿਹੜਾ ਬੰਦਾ ਆਪਣਾ ਘਰੇ ਬੈਠਾ ਰਹੇ ਚੁੱਪ ਕਰਕੇ। ਸੋ ਇਹ ਹੁਣ ਕਮਿਊਨਿਟੀ ਦਾ ਫੈਸਲਾ ਜੀ ਕਿੱਦਾਂ। ਜੀ ਲਵਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀ, ਮੇਰਾ ਕੇਸ ਗ੍ਰਾਂਟ ਹੋਇਆ ਸੀ 2024 ਵਿੱਚ ਤੇ ਮੇਰਾ ਗ੍ਰੀਨ ਕਾਰਡ ਅਪਲਾਈ ਕੀਤਾ ਨਿਊਯਾਰਕ ਵਿੱਚ, ਤੇ ਥੋੜਾ ਟਾਈਮ ਬਾਅਦ ਮੈਂ ਸਟੇਟ ਚੇਂਜ ਕਰ ਲਈ ਸੀ, ਬਟ ਮੈਂ 6 ਮਹੀਨੇ ਬਾਅਦ ਐਡਰੈਸ ਅਪਡੇਟ ਕਰਦਾ ਸੀ, ਤੇ ਕੋਈ ਮੈਨੂੰ ਪ੍ਰੋਬਲਮ ਤਾਂ ਨਹੀਂ ਆਉਂਦੀ ਵਿੱਚ? ਵੈਸੇ ਤਾਂ ਤੁਸੀਂ ਲੇਟ ਕੀਤਾ ਜੀ ਐਡਰੈਸ ਅਪਡੇਟ, ਪਰ ਠੀਕ ਹੈ ਜੇ ਤੁਸੀਂ ਕਰਤਾ ਤਾਂ ਇਸ ਵੇਲੇ ਤੁਸੀਂ ਇਨ ਕੰਪਲਾਈਂਸ ਹੈਗੇ ਆ। ਤੁਸੀਂ ਆਪਣਾ ਰੀਜ਼ਨ ਉਹਨਾਂ ਨੂੰ ਦੱਸ ਸਕਦੇ ਆ ਕਿ ਲੇਟ ਕਿਉਂ ਅਪਡੇਟ ਕੀਤਾ। ਇਹਦੇ ਵਿੱਚ ਪ੍ਰੋਬਲਮ ਨਹੀਂ ਆਣੀ। ਪ੍ਰੋਬਲਮ ਇਹਦੇ ਵਿੱਚ ਸਿਰਫ ਤਾਂ ਆਊਗੀ ਜੇ ਇਹ ਐਸਟੈਬਲਿਸ਼ ਹੋਵੇ ਕਿ ਜਦੋਂ ਤੁਹਾਡਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ, ਤੁਸੀਂ ਉੱਥੇ ਨਹੀਂ ਰਹਿੰਦੇ ਸੀਗੇ, ਤੇ ਉਹ ਚੀਜ਼ ਦਾ ਜੇ ਕੋਈ ਫਰਾਡ ਨਿਕਲ ਜਾਂਦਾ ਤੇ ਫਿਰ ਤੁਹਾਡੇ ਪੂਰਾ ਜਿਹੜਾ ਅਸਾਈਲਮ ਦਾ ਕੇਸ ਆ ਉਹ ਰੀਓਪਨ ਕੀਤਾ ਜਾ ਸਕਦਾ, ਕਿਉਂਕਿ ਫਿਰ ਉਹ ਝੂਠੀ ਚੀਜ਼ ਹੋ ਜਾਣੀ ਆ। ਬਟ ਜੇ ਤੁਸੀਂ ਬਾਅਦ ਚ ਮੂਵ ਕੀਤੇ ਆ, ਤੁਸੀਂ ਥੋੜਾ ਜਿਹਾ ਲੇਟ ਹੋ ਗਏ ਅਪਡੇਟ ਕਰਨ ਚ, ਉਹ ਚੀਜ਼ ਦਾ ਤੁਹਾਨੂੰ ਉਹ ਐਕਸਕਿਊਜ਼ ਕਰ ਸਕਦੇ ਆ। ਠੀਕ ਹੈ ਜਿਵੇਂ ਜੀ। ਤੁਹਾਡੀ ਵੀਡੀਓ ਦੇਖ ਕੇ ਮੈਨੂੰ ਪਤਾ ਲੱਗਾ ਸੀ, ਤੇ ਮੈਨੂੰ ਇਦਾਂ ਪਤਾ ਨਹੀਂ ਸੀ ਤੁਹਾਡੀ ਵੀਡੀਓ ਵਗੈਰਾ ਦੇਖਦਾ ਸੀ ਮੈਨੂੰ। ਚਲੋ ਕੋਈ ਨਹੀਂ ਜੀ, ਧਿਆਨ ਰੱਖਿਆ ਕਰੋ ਜਿਹੜੇ ਵਾਰੀ ਹੁਣ ਤਾਂ ਜੋ ਹੋ ਗਈ ਚੀਜ਼ ਹੋ ਗਈ ਜੀ, ਤੁਸੀਂ ਕਰਤਾ ਉਹਨਾਂ ਬਹੁਤ ਆ ਜੀ, ਜਿਹੜਾ ਆਪਣਾ ਅਪਡੇਟ ਕਰਤਾ। ਸੋ ਹੋਪਫੁਲੀ ਕੋਈ ਚੱਕਰ ਨਾ ਪਵੇ। ਬਹਾਦਰ ਸਿੰਘ ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬ੍ਰਦਰ ਜੀ, ਮੇਰਾ ਇੱਕੋ ਹੀ ਕੁਐਸਚਨ ਸੀਗਾ। ਮੇਰੇ ਵਾਈਫ ਨੇ ਫੈਮਿਲੀ ਬੇਸ ਤੇ ਬ੍ਰਦਰਾਂ ਦਾ ਅਪਲਾਈ ਕੀਤਾ ਹੋਇਆ, ਤੇ ਉਹ ਅਸੀਂ ਜਦੋਂ ਘਰ ਮੂਵ ਕੀਤਾ ਸਾਡੇ ਕੋਲੋਂ ਫਾਈਲ ਲੋਸਟ ਹੋ ਗਈ ਆ, ਤੇ ਉਹਦਾ ਜਿਹੜੀ ਰਸੀਦ ਵਗੈਰਾ ਉਹ ਕਿਵੇਂ ਪ੍ਰਾਪਤ ਹੋਊਗੀ, ਕਿੱਥੋਂ ਲੈ ਸਕਦੇ ਆ? ਜੇ ਤਾਂ ਭਾਜੀ ਤੁਹਾਡਾ ਇੱਕ ਮੇਜਰ ਬੈਂਕ ਸੀਗਾ, ਬੈਂਕ ਆਫ ਅਮਰੀਕਾ ਜਾਂ ਕੁਛ, ਕਈ ਵਾਰੀ ਤਾਂ ਜੀ ਉਹਦੇ ਵਿੱਚ ਤੁਹਾਨੂੰ ਉਹ ਨਾ ਚੈੱਕ ਨੂੰ ਜਿਹੜਾ ਬੈਕ ਸਾਈਡ ਇਮੇਜ ਹੁੰਦੀ ਆ ਉਹਦੇ ਉੱਤੇ ਉਹਨਾਂ ਨੇ ਠੱਪਾ ਲਾਇਆ ਹੁੰਦਾ ਰਸੀਦ ਨੰਬਰ ਦਾ। ਇੱਕ ਚੀਜ਼ ਉਹ ਹੈਗੀ ਆ, ਠੀਕ ਹੈ ਜੀ। ਦੂਸਰੀ ਚੀਜ਼ ਇਹਦੇ ਵਿੱਚ ਇਹ ਹੈਗੀ ਹੈ ਕਿ ਤੁਹਾਨੂੰ ਜਿਹੜਾ ਸੀਗਾ ਫਰੀडम ਆਫ ਇਨਫੋਰਮੇਸ਼ਨ ਐਕਟ, ਫੋਇਆ ਉਹਨੂੰ ਕਹਿੰਦੇ ਆ, ਉਹ ਤੁਸੀਂ ਜਦੋਂ ਗੂਗਲ ਕਰੋਗੇ ਤੁਹਾਨੂੰ ਪਤਾ ਲੱਗ ਜਾਣਾ ਉਹਦੇ ਸਟੈਪਸ, ਤੁਸੀਂ ਉਹ ਫਾਈਲ ਕਰ ਸਕਦੇ ਆ, ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਸੀਗੀ ਜਾਣਕਾਰੀ ਉਹਦੀ ਜਿਹੜੀ ਆ ਜਾਣੀ ਆ ਕਿ ਕੀ ਫਾਈਲ ਕੀਤਾ। ਠੀਕ ਹੈ ਜੀ। ਪਰ ਮੇਰੇ ਦਿਮਾਗ 'ਚ ਹੋਰ ਆਉਂਦਾ ਸੀ ਵੀ ਮੈਂ ਫਰੈਜ਼ਨੋ ਏਰੀਆ 'ਚ ਰਹਿਣਾ, ਵੀ ਜੇ ਫਰੈਜ਼ਨੋ ਇਮੀਗ੍ਰੇਸ਼ਨ ਦਫ਼ਤਰ 'ਚ ਜਾ ਕੇ ਉਹ ਜਿਹੜੀ ਫਾਈਲ ਅਪਲਾਈ ਕੀਤੀ ਆ, ਫਾਰਮ ਵਗੈਰਾ ਤਾਂ ਮੇਰੇ ਕੋਲ ਪਏ ਆ, ਪਰ ਉਹ ਜਿਹੜੀਆਂ ਰਸੀਦਾਂ ਆਈਆਂ ਸੀ ਉਹੀ ਲੋਸਟ ਆ, ਵੀ ਉੱਥੋਂ ਮਿਲ ਸਕਦਾ ਜੇ ਅਪੁਆਇੰਟਮੈਂਟ ਲੈ ਕੇ ਇਮੀਗ੍ਰੇਸ਼ਨ ਆਫਿਸ ਜਾਈਏ? ਮੋਸਟ ਲਾਈਕਲੀ ਨਾਟ, ਉੱਥੇ ਨਹੀਂ ਦੇਣਾ, ਕਿਉਂਕਿ ਫਰੈਜ਼ਨੋ ਆਫਿਸ ਨੇ ਕਹਿਣਾ ਕਿ ਸਾਡੇ ਟਰਾਈ ਕਰਨ 'ਚ ਕੋਈ ਹਰਜ ਨਹੀਂ ਹੈਗਾ, ਜਾਇਓ ਤੁਸੀਂ। ਮੈਨੂੰ ਪਤਾ ਨਹੀਂ ਹੁਣ ਉਹਨਾਂ ਨੂੰ ਕਿੱਦਾਂ ਦਾ ਐਕਸੈਸ ਹੈਗਾ, ਕਿੰਨਾ ਉਹ ਵੇਖ ਸਕਦੇ ਆ, ਕਿਉਂਕਿ ਫਰੈਜ਼ਨੋ ਫੀਲਡ ਆਫਿਸ 'ਚ ਬਾਅਦ 'ਚ ਜਾਂਦੀਆਂ ਹੁੰਦੀਆਂ ਫਾਈਲਾਂ। ਪਹਿਲਾਂ ਇਹ ਤੁਹਾਨੂੰ ਪਤਾ ਜਿਹੜਾ ਕੈਲੀਫੋਰਨੀਆ ਸਰਵਿਸ ਸੈਂਟਰ ਵਗੈਰਾ ਉੱਥੇ ਜਿਹੜੀਆਂ ਰਹਿੰਦੀਆਂ ਫਾਈਲਾਂ। ਸੋ ਮੈਨੂੰ ਇਹ ਨਹੀਂ ਪਤਾ ਕਿ ਇਹ ਤੁਹਾਨੂੰ ਦੇਖ ਕੇ ਪ੍ਰਿੰਟ ਕਰਕੇ ਦੇ ਸਕਦੇ ਆ, ਬਟ ਜਾਣ 'ਚ ਕੋਈ ਹਰਜ ਨਹੀਂ ਹੈਗਾ। ਮੇ ਵੀ ਤੁਹਾਨੂੰ ਉਹ ਰਸੀਦ ਨੰਬਰ ਇਹ ਦੱਸ ਸਕਦੇ ਹੋਏ ਆਪਣਾ ਜਿਹੜਾ ਰਿਕਾਰਡ ਚੈੱਕ ਕਰਕੇ, ਤੇ ਤੁਸੀਂ ਜੀ ਫੋਇਆ ਕੋਈ ਐਡਾ ਔਖਾ ਕੰਮ ਨਹੀਂ ਹੈਗਾ, ਉਹ ਵੀ ਕਰ ਦਿਓ। ਇਹਦੇ ਵਿੱਚ ਤੁਹਾਡਾ ਕੰਸਰਨ ਇਹੀ ਹੁਣ ਜੇ ਹੋਣਾ ਕਿ ਜੇ ਉਹਨਾਂ ਨੇ ਤੁਹਾਨੂੰ ਕੋਈ ਨੋਟਿਸ ਭੇਜਿਆ ਹੋਇਆ, ਕੋਈ ਚਿੱਠੀ ਪੱਤਰ ਮੰਗਿਆ ਹੋਇਆ, ਤੇ ਤੁਸੀਂ ਉਹ ਮਿਸ ਕਰਤਾ, ਤੇ ਤੁਹਾਡਾ ਜਿਹੜਾ ਪ੍ਰੋਸੈਸ ਖਰਾਬ ਹੋ ਜਾਣਾ ਸਾਰਾ। ਤੇ ਅਟਾਰਨੀ ਕਹਿੰਦਾ ਜੀ ਕੀ ਇਹ ਆਨਲਾਈਨ ਅਕਾਊਂਟ ਬਣਾ ਕੇ ਉਹ ਨੋਟਿਸ ਉਹਨਾਂ ਨੇ ਉੱਥੇ ਵੀ ਅਪਲੋਡ ਕੀਤੇ ਹੁੰਦੇ ਆ ਜੀ, ਆਨਲਾਈਨ ਅਕਾਊਂਟ ਉਸ ਨੰਬਰ ਦੇ ਉੱਤੇ? ਮੈਨੂੰ ਲੱਗਦਾ ਸ਼ਾਇਦ ਰਸੀਦ ਨੰਬਰ ਕਈ ਵਾਰੀ ਪਰਿਵਾਰ ਵਾਲਿਆਂ ਨੇ ਇੱਕ ਦੂਜੇ ਨਾਲ ਸ਼ੇਅਰ ਕੀਤਾ ਹੁੰਦਾ, ਕੀ ਪਤਾ ਚੇਤਾ ਆ ਜਾਵੇ ਕਿਤੇ ਲਿਖਿਆ ਪਿਆ ਹੋਵੇ। ਪਰ ਇਹ ਜੇ ਤਾਂ ਪੁਰਾਣੇ ਕੇਸ ਆ ਫਿਰ ਨਹੀਂ, ਕਿਉਂਕਿ ਉਹ ਤਾਂ ਆਨਲਾਈਨ ਵਗੈਰਾ ਹੁਣੇ ਰੀਸੈਂਟਲੀ ਜਿਹੜਾ ਜੀ ਸ਼ੁਰੂ ਹੋਇਆ। ਠੀਕ ਹੈ ਜੀ, ਚਲੋ। ਪਵੀ ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੇਸ ਸੀਗਾ ਸ਼ਾਟਲ 2019 ਦੇ ਵਿੱਚ, ਮੇਰਾ ਕੇਸ ਨਵੰਬਰ ਦੇ ਵਿੱਚ ਡਿਨਾਈਡ ਹੋ ਗਿਆ ਸੀਗਾ, ਤੇ ਮੇਰਾ BI 'ਚ ਕੇਸ ਲੱਗਾ ਆ, ਤੇ 6 ਸਾਲ ਹੋ ਚੱਲੇ, ਮੇਰਾ ਡਿਸੀਜਨ ਨਹੀਂ ਕੋਈ ਆਇਆ। ਹਾਂਜੀ ਭਾਜੀ, BI ਵਾਲੇ ਕਈ ਵਾਰੀ ਜਿਹੜਾ ਟਾਈਮ ਲਾ ਦਿੰਦੇ ਆ। ਤੁਸੀਂ ਕੀ ਛੇਤੀ ਚਾਹੁੰਦੇ ਆ ਡਿਸੀਜਨ? ਹਾਂਜੀ, ਤੁਸੀਂ ਮੈਂ ਕਿਹਾ ਛੇਤੀ ਚਾਹੁੰਦੇ ਆ ਡਿਸੀਜਨ?
ਨਹੀਂ ਮੇਰਾ ਕੇਸ ਕੋਰਟ 'ਚ ਡਿਨਾਈਡ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਪੀਲ ਲਾਈ ਸੀਗੀ ਮੈਂ। ਉਹ ਤਾਂ ਹੋ ਗਿਆ, ਮੈਂ ਕਿਹਾ ਤੁਸੀਂ ਫੈਸਲਾ ਛੇਤੀ ਚਾਹੁੰਦੇ ਆ ਵੀ ਤੁਹਾਨੂੰ ਹਾਂ ਮੇਰੇ ਸਰਕਲ ਦੇ ਵਿੱਚ ਮੁੰਡੇ ਸੀਗੇ, ਉਹਨਾਂ ਦੇ ਕੇਸ ਸਾਲ ਚ ਗਏ, 6 ਮਹੀਨੇ ਜਾ ਗਏ, ਮੇਰੇ 6 ਸਾਲ ਹੋ ਚੱਲੇ, ਡਿਸੀਜਨ ਨਹੀਂ ਆਇਆ। ਨਹੀਂ ਪਰ ਤੁਸੀਂ ਚਾਹੁੰਦੇ ਆ ਕਿ ਡਿਸੀਜਨ ਆਵੇ ਕਿ ਤੁਸੀਂ ਕਹਿੰਦੇ ਆ ਠੀਕ ਆ ਪੈਂਡਿੰਗ ਹੀ ਇੱਥੇ? ਨਹੀਂ ਮੈਂ ਚਾਹੁੰਦਾ ਵੀ ਆ ਜਾਵੇ, ਹੁਣ ਬਹੁਤ ਚਿਰ ਹੋ ਗਿਆ, 6 ਈਅਰ ਹੋ ਗਏ ਨਾ। ਹਾਂਜੀ 6 ਸਾਲ ਦੇ ਲਗਭਗ ਜਿਹੜਾ ਸੀਗਾ ਮੈਕਸਿਮਮ, ਮੈਂ ਇੰਨੇ ਕੀ ਦੇਖਿਆ, ਇੰਨੇ ਕਿ ਚ ਆ ਜਾਂਦੇ ਆ। ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਆ ਆਪਣੇ ਵਕੀਲ ਦੇ ਥਰੂ, ਉਹਨਾਂ ਦੀ ਵੈਸੇ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿਉਂਕਿ ਕੋਈ ਟਾਈਮ ਫਰੇਮ ਨਹੀਂ ਹੁੰਦਾ ਇਹਦੇ ਵਿੱਚ। ਤੇ ਬਾਕੀ ਇਹ ਆ ਮੇਰਾ ਵੀਰ, ਅੱਜ ਕੱਲ ਕੋਈ ਬਾਹਲੇ ਫੇਵਰੇਬਲ BIA ਚੋਂ ਡਿਸੀਜਨ ਨਹੀਂ ਆ ਰਹੇ, ਸੋ ਜੇ ਤੁਹਾਡਾ ਪੈਂਡਿੰਗ ਹੀ ਹੈਗਾ ਉਹ ਬੈਟਰ ਹੈਗਾ ਇਸ ਵੇਲੇ। ਠੀਕ ਹੈ, ਉਹ ਠੀਕ ਹੈ। ਥੈਂਕ ਯੂ। ਇੱਕ ਹੋਰ ਕੁਐਸਚਨ ਸੀ, ਮੇਰੀ ਵਾਈਫ ਆ, ਉਹ ਕੈਨੇਡਾ ਵੱਲੋਂ ਆਏ ਸੀਗੇ ਤੇ ਉਹਨਾਂ ਨੇ ਕੇਸ ਥੱਲੇ ਲਾਇਆ ਸੀਗਾ ਤੇ ਉਹਨਾਂ ਦਾ ਕੋਈ ਕੇਸ ਸਟੇਟਸ ਬੋਲਦਾ ਨਹੀਂ ਪਿਆ। ਜਦੋਂ ਅਸੀਂ ਚੈੱਕ ਕਰਦੇ ਆ ਤੇ ਉਹਨਾਂ ਦਾ ਆਉਂਦਾ ਆ ਕੇਸ ਨਾਟ ਫਾਈਂਡ ਇਨ ਸਟੇਟ ਸਿਸਟਮ। ਪਰ ਵਰਕ ਪਰਮਿਟ ਵਗੈਰਾ ਉਹਨਾਂ ਦੇ ਹੋਈ ਜਾ ਰਹੇ ਰਿਨਿਊ? ਹਾਂ ਵਰਕ ਪਰਮਿਟ ਨਿਊ 5 ਸਾਲ ਦਾ ਆ ਗਿਆ ਸੀਗਾ, ਹੁਣੀ ਕਰਾਇਆ ਸੀਗਾ ਉਹਨਾਂ ਨੇ। ਬਸ ਠੀਕ ਹੈ ਮੇਰਾ ਵੀਰ, ਫਿਰ ਕੇਸ ਪੈਂਡਿੰਗ ਹੀ ਆ ਤਾਂ ਹੀ ਆਇਆ ਹੈ ਨਾ। ਉਹ ਜਿਹੜਾ ਆਨਲਾਈਨ ਸਿਸਟਮ ਜਿਹੜਾ ਕੋਰਟ ਵਾਲੇ ਚ ਤਾਂ ਬੋਲਦਾ ਨਹੀਂ ਹੁੰਦਾ ਵੈਸੇ ਵੀ, ਜੇ ਅਸਾਈਲਮ ਆਫਿਸ ਤੇ ਮੁਰੇ USCIS ਦੀ ਵੈਬਸਾਈਟ ਤੇ ਚੈੱਕ ਕਰਨਾ ਪੈਂਦਾ, ਉੱਥੇ ਬੋਲਦਾ ਕਿ ਨਹੀਂ ਬੋਲਦਾ? ਨਹੀਂ ਬੋਲਦਾ ਨਹੀਂਗਾ, ਉਹੀ ਚੈੱਕ ਕੀਤਾ ਸੀ ਉੱਥੇ, ਆਪਣੇ ਨੰਬਰ ਆਉਂਦਾ ਉੱਥੇ ਕਾਲ ਲਾ ਕੇ ਚੈੱਕ ਕੀਤਾ ਸੀ, ਉੱਥੇ ਕੋਈ ਬੋਲਦਾ ਨਹੀਂ, ਇਹੀ ਕੁਛ ਬੋਲਦਾ। ਹਾਂਜੀ ਉੱਥੇ ਰਸੀਟ ਨੰਬਰ ਪਾਣਾ ਹੁੰਦਾ USCIS ਦਾ, ਜਿਹੜਾ ਅਸਾਈਲਮ ਆਫਿਸ ਦਾ, ਇਹ ਏਲੀਅਨ ਨੰਬਰ ਪਾ ਕੇ ਨਹੀਂ ਚੈੱਕ ਹੁੰਦੇ। ਅੱਛਾ ਸੀ ਨੰਬਰ ਪਾਉਣਾ। ਇੱਕ ਤਰੀਕ ਆਉਣੀ, ਫਿਰ ਲੈਟਰ ਘਰੇ ਆਉਂਦਾ ਜਾਂ ਵਕੀਲ ਕੋ ਆਊਗਾ? ਦੋਨਾਂ ਚੋਂ ਕਿਤੇ ਵੀ ਆ ਸਕਦਾ, ਵੈਸੇ ਭੇਜਣਾ ਤਾਂ ਵਕੀਲ ਕੋ ਚਾਹੀਦਾ, ਕਈ ਵਾਰੀ ਵਕੀਲ ਨੂੰ ਛੱਡ ਦਿੰਦੇ ਆ, ਇਹ ਘਰੇ ਭੇਜ ਦਿੰਦੇ ਆ। ਠੀਕ ਹੈ, ਠੀਕ ਹੈ ਜੀ, ਥੈਂਕ ਯੂ। ਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਨਾ, ਮੈਂ ਤੁਹਾਨੂੰ ਪਹਿਲਾਂ ਵੀ ਫੋਨ ਕੀਤਾ, ਤੁਹਾਡੇ ਆਫਿਸ ਫੋਨ ਲਾਇਆ ਸੀ ਤੇ ਮੇਰਾ ਨਾ ਜਿੱਦਾਂ US ਸਿਟੀਜ਼ਨ ਨਾਲ ਵਿਆਹ ਹੋਇਆ ਤੇ ਮੇਰੀ BIA ਚ ਕੇਸ ਪੈਂਡਿੰਗ ਆ ਪਿਆ, ਡਿਨਾਈ ਹੋ ਗਿਆ ਸੀ। ਤੇ ਕਿੱਦਾਂ I-30 ਕਰਨਾ ਅਪਲਾਈ ਤੇ ਵੇਵਰ ਕਿੱਦਾਂ ਅਪਰੂਵ ਹੋਣ ਦੇ ਕਿੰਨੇ ਕੁ ਚਾਂਸ ਹੋ ਜਾਂਦੇ ਜੇ ਤੇ BIA ਚ ਮੈਨੂੰ ਉਹ ਕਰਾਉਣਾ ਪਏਗਾ, ਬੰਦ ਕਰਾਉਣਾ ਪਏਗਾ ਕੇਸ? ਕਿੱਦਾਂ 601 ਵੇਵਰ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ BIA ਦੇ ਵਿੱਚ ਪੈਂਡਿੰਗ ਹੈਗਾ। ਤੁਹਾਨੂੰ ਪਹਿਲਾਂ ਅਪੀਲ ਜ਼ਿਆਦਾ ਆਰ ਪਾਰ ਹੋਣੀ ਚਾਹੀਦੀ, ਤੁਹਾਡੀ ਜਿੱਤ ਹਾਰ ਹੋਣੀ ਚਾਹੀਦੀ ਹੈ। ਜੇ ਤੁਹਾਡਾ ਡੀਪੋਰਟੇਸ਼ਨ ਰਹਿੰਦੀ ਆ, ਤੁਹਾਨੂੰ ਇਹ PD ਵਗੈਰਾ ਕੋਈ ਚੀਜ਼ ਨਹੀਂ ਦਿੰਦੇ, ਫਿਰ ਤੁਹਾਨੂੰ ਪਹਿਲਾਂ 212 ਵੇਵਰ ਕਰਾਉਣਾ ਪੈਣਾ। ਤੇ ਭਾਜੀ ਕਿੰਨਾ ਕੁ ਹਾਰਡ ਹੁੰਦਾ ਇਹ ਚੀਜ਼ ਨੂੰ, ਕਿ ਜਿੱਦਾਂ ਹੁਣ ਮੇਰੀ BIA ਚ ਜੇ ਮੈਂ I-30 ਕਰਾਂ ਤੇ ਮੇਰੀ ਉਹ I-30 ਅਪਰੂਵਲ ਤੇ ਜੇ ਮੈਨੂੰ ਸੱਦ ਲੈਂਦੇ ਆ ਤੇ ਮੈਨੂੰ ਡਿਟੇਨ ਵੀ ਕਰ ਸਕਦੇ ਆ, ਤੇ ਉਹਦੇ ਵਿੱਚ ਪ੍ਰੋਸੈਸ ਫਿਰ ਮੈਨੂੰ ਅੰਦਰੋਂ ਚਲਾਉਣਾ ਪਊਗਾ ਸਾਰਾ ਕੁਝ? ਹਾਂਜੀ ਡਿਟੇਨ ਕਰ ਸਕਦੇ ਆ, ਤੇ ਤੁਸੀਂ ਵਲੰਟਰੀ ਡਿਪਾਰਚਰ ਲੈ ਕੇ ਜਾ ਵੀ ਸਕਦੇ ਆ। ਮਤਲਬ ਕੋਈ ਏਦਾਂ ਨਹੀਂ ਹੈਗਾ ਕਿ, ਮਤਲਬ ਕਈ ਲੋਕੀ ਜਿਹੜੇ ਇਹਦੇ ਵਿੱਚ ਸਿਆਣਪ ਇਹ ਵੀ ਵਰਤਦੇ ਆ ਕਿ ਉਹ ਵਲੰਟਰੀ ਡਿਪਾਰਚਰ ਲੈ ਕੇ ਆਪ ਹੀ ਚੱਲ ਜਾਂਦੇ ਤੇ ਬਾਹਰੋਂ ਦੀ ਪ੍ਰੋਸੈਸ ਜਿਹੜਾ ਕਾਰਵਾਈ ਕਰਕੇ ਆਉਂਦੇ। ਅਸਾਈਲਮ ਤੁਸੀਂ ਆ ਕੇ 6 ਮਹੀਨਿਆਂ ਚਲਾਤਾ ਸੀਗਾ ਆਪਣਾ? ਹਾਂਜੀ ਮੈਂ ਲਾਤਾ ਸੀਗਾ। ਹਾਂਜੀ ਤੁਸੀਂ ਆਪਣੇ ਭਾਜੀ ਵਕੀਲ ਨਾਲ ਸਲਾਹ ਕਰੋ, ਜੇ ਮਤਲਬ ਫੜਨ ਫੜਾਈ ਵਾਲਾ ਜਿਹੜਾ ਸਿਸਟਮ ਆਉਂਦਾ, ਵਲੰਟਰੀ ਡਿਪਾਰਚਰ ਲੈ ਕੇ ਤੁਸੀਂ ਜਾ ਸਕਦੇ ਆ, ਤੇ ਤੁਸੀਂ ਜਿਹੜਾ ਸੀਗਾ ਕਿ ਆਪਣਾ 3 ਸਾਲਾਂ ਚ ਆ ਵੀ ਸਕਦੇ ਆ ਵਾਪਸ ਬਾਹਰੋਂ ਦੀ। ਬਾਹਰ ਨਹੀਂ ਭਾਜੀ ਜੇ ਲੱਗੇਗੀ ਜੇ ਮੈਂ ਜਾਣਾ ਏਦਾਂ? ਬਾਹਰ ਜਿਹੜੀ ਆਪਣੀ, ਮੈਂ ਕਿਹਾ ਉਹ ਜੇ ਆਪਣਾ ਜਿਹੜਾ ਸੀਗਾ BIA ਦੇ ਵਿੱਚ ਤੁਸੀਂ ਕੋਸ਼ਿਸ਼ ਕਰ ਸਕਦੇ ਆ ਕਿ ਜੇ ਉਹ ਤੁਹਾਡਾ PD ਵਗੈਰਾ ਤੁਹਾਨੂੰ ਦਿੰਦੇ ਆ, ਜਿੱਦਾਂ ਹੁਣ ਜੇ ਮੈਨੂੰ ਉਧਰੋਂ PD ਮਿਲ ਜੇ ਫਿਰ ਮੈਂ ਆਪਣਾ ਮੈਰੀ ਕੇਸ ਕੰਟੀਨਿਊ ਕਰ ਸਕਦਾ ਏਦਾਂ ਹੀ ਇੱਥੇ? ਨਹੀਂ ਤੁਸੀਂ ਆਪਣਾ ਜਿਹੜਾ PD ਨਹੀਂ ਉਰੇ ਤਾਂ ਨਹੀਂ ਭਾਜੀ ਕੰਟੀਨਿਊ ਕਰ ਸਕਦੇ, ਉਰੇ ਤਾਂ ਦੇਣੀ ਰਹਿਣ ਲਈ ਤਾਂ ਦੇਣੀ ਨਹੀਂ, ਉਹ ਤਾਂ ਜਿਹੜੇ ਭਾਜੀ ਚੱਲਦੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾ ਰਹੇ ਆ ਇਸ ਵੇਲੇ, ਹਨਾ। ਤੇ ਮਤਲਬ ਇਹਦੇ ਵਿੱਚ ਇਹ ਹੈ ਕਿ ਇਹਦਾ ਹਿਸਾਬ ਕਿਤਾਬ ਇਹ ਹੁੰਦਾ ਕਿ ਜਿਹੜੇ ਲੋਕਾਂ ਦਾ ਕੇਸ ਡਿਨਾਈ ਨਹੀਂ ਹੋਇਆ, ਹਨਾ, ਜਿਹੜੇ ਸਿੱਧੇ ਕਈ ਚੱਲ ਜਾਂਦੇ ਆ, ਪਹਿਲਾਂ ਵਲੰਟਰੀ ਡਿਪਾਰਚਰ ਮਿਲ ਜਾਂਦੀ ਆ ਜਾਂ PD ਮਿਲ ਗਈ ਸੀ ਜਿਹਨਾਂ ਨੂੰ, ਉਹਨਾਂ ਨੂੰ ਵਲੰਟਰੀ ਡਿਪਾਰਚਰ ਮਿਲ ਜਾਂਦੀ ਆ। ਜਿਹਨਾਂ ਦੇ ਕਹਿਣ ਦਾ ਮਤਲਬ ਆ ਕਿ ਡੀਪੋਰਟੇਸ਼ਨ ਨਹੀਂ ਲੱਗਦੀ ਜਾਂ ਡੀਪੋਰਟੇਸ਼ਨ ਫਾਈਨਲ ਨਹੀਂ ਹੁੰਦੀ, ਉਹ ਲੋਕਾਂ ਨੇ ਜਿਹਨਾਂ ਨੇ 6 ਮਹੀਨੇ ਦੇ ਅੰਦਰ ਅਸਾਈਲਮ ਫਾਈਲ ਕੀਤੇ ਹੁੰਦੇ ਆ, ਉਹ ਸਿੱਧੇ ਜਾ ਕੇ ਬਿਨਾਂ ਵੇਵਰ ਦੇ ਵੀ ਆ ਸਕਦੇ ਆ। ਤੇ ਜਿਹਨਾਂ ਦੇ ਉੱਤੇ ਹੁਣ ਜਿੱਦਾਂ ਹੁਣ ਤੁਹਾਡੇ ਤੇ ਡੀਪੋਰਟੇਸ਼ਨ ਲੱਗੀ ਹੈ, ਅਜੇ ਫਾਈਨਲ ਨਹੀਂ ਹੋਈ ਕਿਉਂਕਿ ਤੁਹਾਡਾ BIA 'ਚ ਚੱਲਦਾ, ਤੇ ਜੇ BIA ਨਹੀਂ PD ਦਿੰਦਾ ਫਿਰ ਤੇ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ, ਤੇ ਤੁਹਾਨੂੰ ਪਹਿਲਾਂ 212 ਵੇਵਰ ਕਰਨਾ ਪੈਣਾ, ਫਿਰ 601A ਕਰਨਾ ਪੈਣਾ, ਤੇ ਫਿਰ ਤੁਸੀਂ ਜਾ ਸਕਦੇ। ਤੇ ਜਿੱਦਾਂ ਨਹੀਂ 212 ਵੇਵਰ ਜੇ BIA ਮੈਨੂੰ ਹੁਣ ਨਹੀਂ ਦਿੰਦੇ, ਨਾਲ ਹੀ ਕਰਨਾ ਪੈਂਦਾ ਕਿ ਜੇ ਉੱਥੋਂ ਡਿਸੀਜਨ ਆਉਂਦਾ ਹੈ ਫੇਰ ਕਰਨਾ ਪੈਣਾ? ਡਿਸੀਜਨ ਆਉਣ ਤੋਂ ਬਾਅਦ ਜਦੋਂ ਤੁਹਾਡਾ ਜੇ ਕੇਸ ਪੈਂਡਿੰਗ ਹੈਗਾ, ਫਿਰ ਤੁਸੀਂ ਵੇਵਰ ਉਹਨਾਂ ਨੇ ਅਪਰੂਵ ਨਹੀਂ ਕਰਨੇ ਤੁਹਾਡੇ ਕੋਈ ਵੀ, ਤੁਹਾਨੂੰ ਪਹਿਲਾਂ ਜਿਹੜਾ ਡਿਸੀਜਨ ਸੀਗਾ ਉਹਨਾਂ ਡੀਲ ਕਰਨਾ ਪੈਣਾ। ਠੀਕ ਹੈ ਭਾਈ। ਕਿੱਦਾਂ ਤੁਸੀਂ ਕੇਸ ਤੁਹਾਡੇ ਮੈਂ ਆਫਿਸ ਕੀਤਾ ਸੀ, ਤੁਹਾਡੇ ਕੇਸ ਲੈ ਲਓਗੇ ਤੁਸੀਂ? ਹਾਂਜੀ ਕੰਟੈਕਟ ਕਰ ਲਿਓ, ਕੋਈ ਚੱਕਰ ਨਹੀਂ ਜੀ। ਠੀਕ ਹੈ ਭਾਈ, ਥੈਂਕ ਯੂ।
ਥੈਂਕ ਯੂ। ਆਫਿਸ ਇਹਨਾਂ ਦਾ ਨੰਬਰ 4159090503। ਇੱਕ ਸਵਾਲ ਜਿਹੜਾ ਉਹ ਆ ਰਿਹਾ, ਜਿੱਦਾਂ ਆਪਾਂ ਇਮੀਗ੍ਰੇਸ਼ਨ ਫਰਾਡ ਵਾਲੀ ਕੇਸ ਦੀ ਗੱਲ ਕੀਤੀ ਸੀ, ਉਹ ਜਿਹੜਾ ਦੱਸਿਆ ਸੀਗਾ ਵੀ ਜਿੱਦਾਂ ਉਹਦੇ ਸਿਟੀਜ਼ਨਸ਼ਿਪ ਉਹਨੇ ਪ੍ਰੋਕਿਓਰ ਕੀਤੀ ਸੀ ਨਕਲੀ ਜਿਹੜੀ ਚੀਜ਼ ਦੇ ਨਾਲ, ਜੇ ਉਸ ਤੋਂ ਬਾਅਦ ਉਹਦੇ ਜਿਹੜੇ ਨਿਆਣੇ ਜੰਮਦੇ ਆ ਜਾਂ ਕੁਝ ਹੋਰ ਆ, ਜਾਂ ਉਹਦੇ ਥਰੂ ਕਿਸੇ ਹੋਰ ਦੀ ਇਮੀਗ੍ਰੇਸ਼ਨ ਸਟੇਟਸ ਦੇ ਵਿੱਚ ਬਦਲਾਵ ਆਇਆ ਆ, ਕੀ ਫਿਰ ਉਹਦੇ ਪਿੱਛੇ ਵੀ ਜਾਣਗੇ ਜਾਂ ਕੋਈ ਹੈ ਉਹਦੇ ਤੇ ਕੋਈ ਕਲੈਰਿਟੀ, ਕੋਈ ਪਾਲਿਸੀ ਵੀ ਉਹਦਾ ਵੀ ਕੁਛ ਇਹਨਾਂ ਨੇ ਕਰਦਾ ਹੈ, ਜਾਂ ਜਿੰਨੇ ਕੀਤਾ ਸੀ ਸਿਰਫ ਉੱਥੇ ਤੱਕ ਹੀ ਉਹਨਾਂ ਨੇ ਰੋਕ ਕੇ ਰੱਖਣੀ ਹੈ ਗੱਲ? ਅਜੇ ਤੱਕ ਮੈਂ ਦੇਖਿਆ ਨਹੀਂ, ਕਿਉਂਕਿ ਇਹਨਾਂ ਦੀ ਡੀਲ ਡੂਲ ਬਣ ਜਾਂਦੀ ਸੀਗੀ ਪੁਰਾਣੀਆਂ ਸਰਕਾਰਾਂ ਨਾਲ, ਤਾਂ ਕਿ ਮੈਂ ਚਲ ਜਾਊਂਗਾ ਤੇ ਕੇਸ ਇੱਥੇ ਠੱਲ ਪੈ ਜਾਊਗੀ। ਬਟ ਹਾਂਜੀ, ਜੇ ਸਰਕਾਰ ਉਧਰ ਨੂੰ ਵੀ ਜਾਣਾ ਚਾਹੇ ਜਾ ਸਕਦੀ ਹੈ, ਕਿਉਂਕਿ ਉਹ ਫਰੂਟ ਆਫ ਪੋਇਜ਼ਨਸ ਟਰੀ ਡਾਕਟਰੀਨ ਜਿਹੜੀ ਆ ਜਾਂਦੀ ਹੈ ਕਿ ਬੂਟਾ ਜੇ ਜ਼ਹਿਰੀਲਾ ਤੇ ਉਹਦੇ ਫਲ ਵੀ ਜਿਹੜੇ ਜ਼ਹਿਰੀਲੇ, ਤੇ ਉਹਦੇ ਹਿਸਾਬ ਨਾਲ ਜਾ ਸਕਦੇ ਆ ਜੀ। ਬਿਲਕੁਲ ਠੀਕ ਆ। ਅੱਛਾ, ਹੁਣ ਜਿਹੜਾ ਫੈਡਰਲ ਸ਼ਟਡਾਊਨ ਹੋਇਆ, ਤੇ ਕੀ ਇਹ ਕੋਰਟ ਹੁਣ ਓਪਨ ਨੇ ਜਾਂ ਬੰਦ ਹੋ ਗਏ, ਤਰੀਕਾਂ ਪੈਣਗੀਆਂ ਜਾਂ ਕਿੱਦਾਂ ਹੋਊਗਾ? ਇਹਦਾ ਕੀ ਇਫੈਕਟ ਆ ਕੋਰਟ ਸਿਸਟਮ ਦੇ ਉੱਤੇ ਗਵਰਨਮੈਂਟ ਸ਼ਟਡਾਊਨ ਦਾ? ਸੋ ਪੁਰਾਣੇ ਸਾਲਾਂ 'ਚ ਸਾਰਿਆਂ ਨੂੰ ਪਤਾ ਕਿ ਕੋਰਟ ਬੰਦ ਹੋ ਜਾਂਦੇ ਸੀਗੇ ਤੇ ਤਰੀਕਾਂ ਲੋਕਾਂ ਦੀ ਅੱਗੇ ਚੱਲ ਜਾਂਦੀਆਂ ਸੀਗੀਆਂ। ਹੁਣ ਇਹਨਾਂ ਨੇ ਕਿਹਾ ਕਿ ਇਹ ਐਸੈਂਸ਼ੀਅਲ ਦੇ ਵਿੱਚ ਆਉਂਦੇ ਆ, ਤੇ ਐਤਕੀ ਕੋਰਟ ਨਹੀਂ ਬੰਦ ਹੋਏ। ਜਿਹੜੇ ਡਿਪਾਰਟਮੈਂਟ ਆਫ ਲੇਬਰ ਹੈਗਾ ਉਹ ਬੰਦ ਹੈਗਾ, ਜਿੱਦਾਂ ਕਈ ਚੀਜ਼ਾਂ ਬੰਦ ਆ ਜਿਹਨਾਂ ਨੇ ਹੁਣ H1B LCA ਕਰਨੇ ਆ, ਉਹ ਚੀਜ਼ਾਂ ਜਿਹੜੀਆਂ ਲੇਬਰ ਸਰਟੀਫਿਕੇਸ਼ਨਾਂ, ਉਹ ਕਈ ਮਹਿਕਮੇ ਜਿਹੜੇ ਇਹਨਾਂ ਦੇ ਬੰਦ ਆ, ਪਰ ਜਿਹੜਾ ਆਪਣਾ ਇਮੀਗ੍ਰੇਸ਼ਨ ਕੋਰਟ ਸਿਸਟਮ ਹੈਗਾ ਉਹਨਾਂ ਨੇ ਖੁੱਲਾ ਰੱਖਿਆ ਐਤਕੀ। ਠੀਕ ਹੈ, ਫੰਡਿੰਗ, ਕਿਉਂਕਿ ਫੰਡਿੰਗ ਭਰਪੂਰ ਹੈ ਇਹਨਾਂ ਦੇ ਕੋਲ। ਅੱਛਾ, ਇਹ ਕਹਿੰਦੇ ਵੀ ਆਪਾਂ ਕੰਮ ਚਲਾਈ ਰੱਖਣਾ ਹੈ। ਠੀਕ ਹੈ ਜੀ। ਹਾਂਜੀ, ਇਹਨਾਂ ਨੇ ਨੈਸ਼ਨਲ ਐਮਰਜੈਂਸੀ ਪ੍ਰੋਵੀਜ਼ਨਾਂ ਤਾਈਓ ਤਾਂ ਧਾਰਾ ਇਹ ਜਿਹੜੀ ਕੀ ਸੀਗੀ ਨੈਸ਼ਨਲ ਗਾਰਡ ਪੁੱਲ ਕਰ ਲਿਆ, ਉਹ ਕਰ ਲਿਆ। ਠੀਕ ਹੈ ਜੀ। ਪਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਪੁੱਛਣਾ ਸੀ, ਮੈਂ ਯੂਵੀਜ਼ੇ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਆ, 18 ਮਹੀਨੇ ਹੋ ਗਏ ਨੇ, ਤੇ ਹੋਰ ਕਿੰਨਾ ਕੁ ਟਾਈਮ ਲੱਗੂਗਾ? ਇਹਦਾ ਜੀ ਕੁਝ ਕਹਿ ਨਹੀਂ ਸਕਦੇ ਜੀ, ਪ੍ਰੋਸੈਸਿੰਗ ਟਾਈਮ ਆਨਲਾਈਨ ਹੀ ਤੁਹਾਨੂੰ ਚੈੱਕ ਕਰਨਾ ਪੈਣਾ। ਯੂਵੀਜ਼ੇ ਦੀ ਐਕਸਟੈਂਸ਼ਨ ਫਾਈਲ ਕੀਤੀ ਸੀਗੀ ਤੁਸੀਂ ਨਾਲ ਕਿ ਨਹੀਂ? ਨਹੀਂ ਜੀ, ਮੈਂ 3 ਸਾਲ ਤੋਂ ਬਾਅਦ ਹੀ ਅਪਲਾਈ ਕੀਤਾ ਸੀ, ਐਕਸਟੈਂਸ਼ਨ ਨਹੀਂ ਅਪਲਾਈ ਕੀਤਾ। ਉਹਨਾਂ ਨੇ ਮੈਨੂੰ 5 ਸਾਲ ਦਾ ਵਰਕ ਪਰਮਿਟ ਭੇਜ ਦਿੱਤਾ ਆ। ਹਾਂਜੀ, ਨਹੀਂ ਉਹ ਤੁਹਾਡਾ ਨਾ, ਫਿਰ ਜਿਹੜੇ ਵੀ ਹੁਣ ਸੁਣ ਰਹੇ ਆ, ਯੂਵੀਜ਼ੇ ਦੀ ਐਕਸਟੈਂਸ਼ਨ ਵੀ ਫਾਈਲ ਕਰਨੀ ਹੈ, ਕਿਉਂਕਿ ਪੈਂਡਿੰਗ ਗ੍ਰੀਨ ਕਾਰਡ ਤੁਹਾਨੂੰ ਕੋਈ ਆਪਸ਼ਨ ਨਹੀਂ ਦਿੰਦਾ ਉਰੇ ਰਹਿਣ ਦੀ। ਉਹ ਫੜ ਕੇ ਜਿਹੜਾ ਸੀਗਾ ਡੱਕ ਸਕਦੇ ਆ। ਇਹਦੇ ਵਿੱਚ ਜਿਹੜਾ ਯੂਵੀਜ਼ੇ ਦੀ ਐਕਸਟੈਂਸ਼ਨ ਜ਼ਰੂਰ ਇੱਕ ਸਾਰਿਆਂ ਨੇ ਫਾਈਲ ਕਰਨੀ ਹੈ, 539 ਫਾਰਮ ਹੁੰਦਾ ਵਾ, ਤੇ ਫਿਰ ਨਾਲ ਗ੍ਰੀਨ ਕਾਰਡ ਜਿਹੜਾ ਕਰਨਾ। ਗ੍ਰੀਨ ਕਾਰਡ ਅਪਲਾਈ ਕਰਨ ਤੋਂ ਬਾਅਦ ਵੀ? ਨਹੀਂ, ਉਹ ਤਾਂ ਹੁਣ ਤੁਸੀਂ ਲੰਘ ਗਿਆ ਜੀ ਮੋੜ, ਤੁਹਾਡਾ ਜਿਹੜਾ 4 ਸਾਲ ਤੇ ਖਤਮ ਹੋਣ ਤੋਂ ਪਹਿਲਾਂ ਕਰਨੀ ਹੁੰਦੀ ਹੈ। ਓਕੇ ਜੀ। ਇਹ ਪੈਰਾਲੀਗਲ ਵਗੈਰਾ ਤੋਂ ਕਰਾਇਆ ਹੈਗਾ ਗ੍ਰੀਨ ਕਾਰਡ? ਹਾਂਜੀ ਹਾਂਜੀ, ਵਕੀਲ ਤੋਂ ਹਾਂਜੀ, ਵਕੀਲ ਨੂੰ ਜੀ ਉਹ ਐਕਸਟੈਂਸ਼ਨ ਜਿਹੜੀ ਹੁਣ ਅੱਜ ਕੱਲ੍ਹ, ਕਿਉਂਕਿ ਟਰੰਪ ਸਰਕਾਰ ਜਿਹੜੀ ਹੈਗੀ ਆ, ਉਹਦਾ ਉਹ ਜਿਹੜਾ ਚੇਂਜ ਹੋ ਗਿਆ ਸਟੈਂਸ, ਉਹ 485 ਜਿਹੜਾ ਉਹਨੂੰ ਸੀਗਾ ਗ੍ਰੀਨ ਕਾਰਡ ਵਾਲੇ ਨੂੰ, ਉਹਨੂੰ ਵੀ ਹਾਰਡ ਟਾਈਮ ਦੇ ਦਿੰਦੇ ਆ। ਤੇ ਜਿਹੜੇ ਵੀ ਯੂਵੀਜ਼ੇ ਵਾਲੇ ਹੈਗੇ ਆਪਣਾ, ਜਿਹੜਾ ਹੁਣ ਤੋਂ ਬਾਅਦ ਜਿਹੜਾ ਸੀਗਾ ਯੂਵੀਜ਼ਾ ਜ਼ਰੂਰ ਐਕਸਟੈਂਡ ਕਰੋ ਜੀ। ਠੀਕ ਹੈ ਜੀ, ਥੈਂਕ ਯੂ ਜੀ। ਸਵਾਲ ਜਿਹੜਾ ਇਹ ਆ ਰਿਹਾ ਹੈ, ਆਨਲਾਈਨ ਵੀ ਪੁੱਛ ਰਹੇ ਨੇ ਵੀ ਅਸਾਈਲਮ ਦੇ ਕੇਸਾਂ ਦੇ ਵਿੱਚ ਜਿਹੜੇ ਐਫੀਡੇਵਿਟ ਜਦੋਂ ਤਰੀਕ ਦੇ ਲਾਗੇ ਜਾ ਕੇ ਜਮ੍ਹਾਂ ਕਰਾਉਣੇ ਚਾਹੀਦੇ ਆ ਜਾਂ ਹੁਣੇ ਕਰਾ ਦੇਣੇ ਚਾਹੀਦੇ ਆ? ਡਿਪੈਂਡ ਕਰਦਾ, ਮਤਲਬ ਜਿਹੜਾ ਤਰੀਕ ਦੇ ਵਿੱਚ ਪਹਿਲਾਂ ਤਾਂ ਕੋਰਟ ਨੇ ਜਿਹੜੇ ਆਰਡਰ ਦਿੱਤੇ ਹੁੰਦੇ ਉਹਨੂੰ ਫੋਲੋ ਕਰਨਾ ਪੈਂਦਾ, ਜਿਹੜੇ ਉਹਨਾਂ ਨੇ ਟਾਈਮਲਾਈਨ ਰੱਖੀ ਹੁੰਦੀ ਆ। ਦੂਸਰਾ ਇਹ ਆ ਕਿ ਜੇ ਕੋਈ ਨਵੀਂ ਚੀਜ਼ ਹੁੰਦੀ ਆ, ਉਹ ਤੁਹਾਨੂੰ ਲੇਟੈਸਟ ਵੀ ਦੱਸਣੀ ਪੈਂਦੀ ਆ ਜੀ। ਜਿੱਦਾਂ ਹੁਣ ਤੁਸੀਂ ਸਾਲ ਨੰਬਰ 1 ਚ ਕਰਦੇ ਹੋ ਤੇ 2 ਸਾਲ ਅੱਗੇ ਹੋਰ ਨਿਕਲ ਜਾਣ, ਤੇ 2 ਸਾਲਾਂ ਦੇ ਵਿੱਚ ਜੇ ਕੋਈ ਚੀਜ਼ ਵਾਪਰਦੀ ਆ ਤੇ ਫਿਰ ਤੁਹਾਨੂੰ ਉਹ ਅਪਡੇਟ ਜਮ੍ਹਾਂ ਕਰਾਉਣਾ ਪੈਂਦਾ। ਤੁਸੀਂ ਅਪਡੇਟ ਕਰ ਸਕਦੇ ਆ ਉਹਨੂੰ, ਤਾਂ ਦੋਨੋਂ ਹੀ ਤਰੀਕੇ ਸਹੀ ਆ। ਕਈ ਵੇਟ ਕਰਕੇ ਕਰਦੇ ਆ, ਤੇ ਵੇਟ ਕਰਕੇ ਕਰਨ ਦਾ ਫਾਇਦਾ ਇਹ ਹੁੰਦਾ ਕਿ ਐਂਡ ਆਫ ਦ ਡੇ ਤੁਸੀਂ ਜਿਹੜੀ ਸਾਰੀ ਚੀਜ਼ ਆ ਉਹ ਇਕੱਠੀ ਇੱਕੋ ਐਫੀਡੇਵਿਟ ਚ ਦੱਸ ਸਕਦੇ ਆ। ਜੇ ਤੁਸੀਂ ਅੱਗੇ ਪਿੱਛੇ ਕਰਦੇ ਆ, ਫਿਰ ਤੁਹਾਡੇ ਕਈ ਵਾਰੀ 2-2, 3-3 ਐਫੀਡੇਵਿਟ ਵੀ ਤੁਹਾਨੂੰ ਲਾਣੇ ਪੈ ਜਾਂਦੇ ਆ ਗਵਾਹ ਦੇ। ਠੀਕ ਹੈ ਜੀ। ਅਗਲੇ ਕਾਲਰ ਮਨਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ ਜੀ। ਹਾਂਜੀ, ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਲਈ, ਇਨਫੋਰਮੇਸ਼ਨ ਦੇਣ ਲਈ। ਤੇ ਸਰ ਮੈਂ ਪੁੱਛਣਾ ਸੀ ਜੀ, ਮੇਰਾ ਲਾਸਟ ਈਅਰ ਕੇਸ ਪਾਸ ਹੋ ਗਿਆ ਸੀ, ਤੇ ਉਦੋਂ ਬਾਅਦ ਸਰ ਮੇਰਾ I-94 ਆ ਗਿਆ, ਤੇ ਮੇਰਾ ਵਕੀਲ ਆਂਦਾ ਵੀ ਤੈਨੂੰ ਵਰਕ ਪਰਮਿਟ ਦੀ ਲੋੜ ਨਹੀਂ। ਹਾਂਜੀ, ਪਰ ਸਰ ਮੇਰਾ ਹੁਣ ਵਰਕ ਪਰਮਿਟ ਐਕਸਪਾਇਰ ਹੋ ਗਿਆ, ਤੇ ਹੁਣ ਮੇਰੇ ਕੋਲ 94 ਹੈਗਾ ਸਰ, ਮੈਨੂੰ ਕੋਈ ਪ੍ਰੋਬਲਮ ਤੇ ਨਹੀਂ ਆਏਗੀ? ਜਿਹੜਾ ਅਸਾਈਲਮ ਵਾਲਾ ਹੁੰਦਾ, ਉਹ ਜਿਹਦਾ ਅਸਾਈਲਮ ਗ੍ਰਾਂਟ ਹੋ ਗਿਆ ਨਾ, ਉਹ ਐਜ਼ ਇਜ਼ ਬਿਨਾਂ ਵਰਕ ਪਰਮਿਟ ਤੇ ਕੰਮ ਕਰ ਸਕਦਾ ਹੁੰਦਾ। ਇਹ ਕਾਨੂੰਨ ਆ। ਜੇ ਤੁਹਾਨੂੰ ਹੁਣ ਵਰਕ ਪਰਮਿਟ ਕਿਸੇ ਹੋਰ ਚੀਜ਼ ਲਈ ਚਾਹੀਦਾ, ਫੋਰ ਐਗਜ਼ਾਮਪਲ ਤੁਹਾਨੂੰ DMV ਦੇ ਵਿੱਚ ਲਾਇਸੈਂਸ ਰਿਨਿਊ ਕਰਨ ਲਈ ਚਾਹੀਦਾ, ਜਾਂ ਉਦਾਂ ਕਿਸੇ ਚੀਜ਼ ਲਈ ਚਾਹੀਦਾ,
ਤੇ ਇਹਦੇ ਵਿੱਚ ਤੁਸੀਂ ਜੀ ਅਪਲਾਈ ਆਪਣਾ ਕਰ ਦਿਓ ਪੈਂਡਿੰਗ ਗ੍ਰੀਨ ਕਾਰਡ ਵਾਲੇ ਦੇ ਬੇਸ ਦੇ ਉੱਤੇ। ਇਹਦੇ ਵਿੱਚ ਬਾਹਲਾ ਸੋਚਣ ਦੀ ਲੋੜ ਨਹੀਂ ਹੈਗੀ ਹਨਾ, ਮਤਲਬ ਇਹ ਕਿਹੜਾ ਕੋਈ ਬੜੀ ਐਕਸਪੈਂਸਿਵ ਜਿਹੜੀ ਐਪਲੀਕੇਸ਼ਨ ਆ, ਤੁਸੀਂ ਇਹ ਵਰਕ ਪਰਮਿਟ ਅਪਲਾਈ ਕਰੋ ਤੇ ਹਾਂਜੀ ਇਹਦੇ ਵਿੱਚ ਮੈਂ ਉਹ ਆਪਣਾ ਲਾਸਟ ਮੰਥ ਮੇਰਾ ਐਕਸਪਾਇਰ ਹੋਣਾ ਸੀ ਲਾਇਸੈਂਸ, ਤੇ ਮੇਰਾ ਉਹਨਾਂ 94 ਵੇਖ ਕੇ ਰੀਨਿਊ ਕਰਤਾ, ਬਟ ਮੇਰੀ ਵਾਈਫ ਦਾ ਨਹੀਂ ਕੀਤਾ। ਹਾਂਜੀ, ਕਿਉਂਕਿ ਇਹਨਾਂ ਨੇ ਜਿਹੜਾ ਹੁਣ ਅੱਗੇ ਸੀਗਾ ਇੱਧਰਲੇ ਪਾਸੇ ਨੂੰ ਇਹਨਾਂ ਨੇ ਚੱਲ ਜਾਣਾ DMV ਵਗੈਰਾ ਵੀ, ਤੇ ਇਹਨਾਂ ਨੇ ਤੁਸੀਂ ਦੇਖਿਓ ਕਿ ਇਹਨਾਂ ਨੇ ਹੋਰ ਵੱਧ ਜਾਣਾ ਕਿ ਨਹੀਂ ਵਰਕ ਪਰਮਿਟ ਲੈ ਕੇ ਆਓ ਇਹ ਉਹ ਸਾਰਾ। ਤੇ ਇਹਦੇ ਵਿੱਚ ਤੁਸੀਂ ਹਾਂਜੀ ਆਪਣਾ ਐਕਸਟੈਂਸ਼ਨ ਜਿਹੜਾ ਵਰਕ ਪਰਮਿਟ ਦਾ ਹੁਣ ਤੁਹਾਨੂੰ ਨਿਊ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਪੈਣੀ ਹੈ ਉਹ ਕਰ ਦਿਓ ਤੁਸੀਂ। ਉੱਦਾਂ ਤੁਸੀਂ ਕੰਮ ਕਰ ਸਕਦੇ ਹੋ, ਉੱਤੇ ਕੋਈ ਰੋਕ ਟੋਕ ਨਹੀਂ ਹੈਗੀ ਜੀ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਏਕਮ, ਹਾਂਜੀ ਏਕਮ, ਹਾਂਜੀ ਏਕਮ ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਗੇ ਵਧਦੇ ਹਾਂ। ਅਮਰ ਸੈਣੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੇਰਾ ਕੁਐਸਚਨ ਸੀਗਾ ਕਿ ਮੇਰਾ ਕੇਸ ਤੇ ਜੇ ਬਾਈ ਜੀ ਕੋਈ ਆ, ਤੇ ਮੇਰੀ ਨਾ ਅੱਜ ਦੀ ਤਰੀਕ ਆ 7 ਤਰੀਕ ਨੂੰ ਆ ਮੰਗਲਵਾਰ ਨੂੰ, ਤੇ ਕਿੱਦਾਂ ਮੈਨੂੰ ਜਾਣਾ ਚਾਹੀਦਾ ਆ ਆਈਸ ਦੀ? ਹਾਂਜੀ ਹਾਂਜੀ ਭਾਜੀ ਜਾਣਾ ਚਾਹੀਦਾ। ਤੇ ਦੇਖੋ ਜੀ ਚਲੋ ਵਧੀਆ ਤੁਸੀਂ ਸਵਾਲ ਪੁੱਛ ਲਿਆ। ਕਈ ਲੋਕੀ ਜਿਹੜਾ ਪੁੱਛਦੇ ਆ ਤੇ ਜਿਹੜੇ ਸੁਣ ਰਹੇ ਆ, ਮੈਂ ਕਲੀਅਰ ਕਰ ਦਿੰਦਾ ਕਿੱਦਾਂ। ਹਾਂਜੀ, ਆਪਣੇ ਕੋ ਜਿਹੜਾ ਜੀ US ਕੰਟਰੀ ਜਿਹੜਾ ਹੈਗਾ ਉਹਦੇ ਵਿੱਚ ਹੁਣ ਜਿਹੜਾ ਮਾਹੌਲ ਚੱਲਦਾ ਪਿਆ ਪੋਲੀਟੀਕਲ ਕਲਾਈਮੇਟ ਉਹ ਇਹ ਆ ਕਿ ਇਹਨਾਂ ਨੇ ਜਿਹੜੇ ਬੰਦੇ 2 ਨੰਬਰ 'ਚ ਆਏ ਸੀਗੇ ਉਹਨੂੰ 235 INA ਸੈਕਸ਼ਨ 235 ਪ੍ਰੋਸੀਡਿੰਗਸ ਦੇ ਥੱਲੇ ਪਾਉਂਦੇ ਆ। ਮਤਲਬ ਕਿ ਉਹਨਾਂ ਦੀ ਮੈਂਡੇਟਰੀ ਡਿਟੈਂਸ਼ਨ ਜਿਹੜੀ ਕੀਤੀ ਜਾ ਸਕਦੀ ਆ, ਮਤਲਬ ਕਿ ਉਹਨੂੰ ਕਾਨੂੰਨ ਇਹ ਕਹਿੰਦਾ ਕਿ ਮੈਂਡੇਟਰੀ ਮਤਲਬ ਪੱਕਾ ਹੈਗਾ, ਲਾਜ਼ਮੀ ਤੁਸੀਂ ਇਹਨਾਂ ਨੂੰ ਫੜੋ ਤੇ ਆਪਣੇ ਕੋਲ ਰੱਖੋ, ਇਹ ਕਾਨੂੰਨ ਆ। ਤੇ ਫਿਰ ਉਹਨਾਂ ਨੇ BIA ਦੇ ਜਿਹੜੇ ਕਈ ਸਾਰੇ ਫੈਸਲੇ ਸੀਗੇ ਉਹਦੇ ਥਰੂ ਐਕਸਪਲੇਨ ਕਰਤਾ ਕਿ ਜਿਹੜੇ ਜੱਜ ਆ ਉਹਨਾਂ ਕੋਲ ਬੌਂਡ ਦੇਣ ਦੀ ਪਾਵਰ ਨਹੀਂ ਹੈਗੀ, ਠੀਕ ਹੈ। ਤੇ ਫਿਰ ਤੀਜੀ ਚੀਜ਼ ਇਹਦੇ ਵਿੱਚ ਇਹ ਹੈ ਕਿ ਜਿਹੜੇ ਆਈਸ ਵਾਲੇ ਖੁਦ ਆ ਉਹ ਆਪਣੇ ਆਪ ਜਿਹੜਾ ਪੈਰੋਲ ਤੇ ਛੱਡ ਸਕਦੇ ਆ। ਮਤਲਬ ਕਹਿਣ ਦਾ ਮਤਲਬ ਆ ਕਿ ਆਈਸ ਵਾਲਿਆਂ ਦੀ ਮਰਜ਼ੀ ਹੈ, ਜਦੋਂ ਉਹਨਾਂ ਕੋਲ ਰਸ਼ ਵੱਧ ਗਿਆ ਘਟ ਗਿਆ, ਕਿਹੜੇ ਬੰਦੇ ਨੂੰ ਫੜਨਾ ਕਿਹੜੇ ਬੰਦੇ ਨੂੰ ਛੱਡਣਾ, ਉਹ ਸਿਰਫ ਆਈਸ ਵਾਲਿਆਂ ਦੀ ਜਿਹੜੀ ਮਰਜ਼ੀ ਆ। ਇਹਦੇ ਵਿੱਚ ਆਪਾਂ ਕੀ ਵੇਖਦੇ ਆ ਕਿ ਜਿਹੜੇ ਕਈ ਵਾਰੀ ਤਰੀਕਾ ਮਿਸ ਕਰ ਦਿੰਦੇ ਆ ਉਹਨਾਂ ਨੂੰ ਦੁਬਾਰਾ ਉਹ ਬਹੁਤ ਹਾਰਡ ਟਾਈਮ ਦਿੰਦੇ ਆ, ਫੜ ਲੈਂਦੇ ਆ। ਤੇ ਇਹਦੇ ਵਿੱਚ ਬੜੇ ਸਾਰੇ ਆਫੀਸਰ ਜਿਹੜੇ ਰੀਜ਼ਨੇਬਲ ਆ ਉਹ ਅੱਗੇ ਜਿਹੜਾ ਸੀਗਾ ਤਰੀਕਾ ਤੁਹਾਡੀਆਂ ਪਾ ਦਿੰਦੇ ਆ ਆਈਸ ਵਾਲਿਆਂ। ਤੇ ਗੱਲ ਲੈ ਦੇ ਕੇ ਇਹ ਆ ਜਾਂਦੀ ਹੈ ਕਿ ਸਿਸਟਮ ਜਿਹੜਾ ਸਾਰਾ ਹੈਗਾ ਉਹ ਇੱਕ ਤੁਸੀਂ ਕਹਿ ਲਓ ਕਿ ਏਦਾਂ ਦੀ ਗ੍ਰਿਡ ਜਿਹੜੀ ਹੈਗੀ ਆ ਕਿ ਬਿਨਾਂ ਬੰਦਾ ਕ੍ਰੈਡਿਟ ਕਾਰਡ ਦੇ, ਬਿਨਾਂ ਡਰਾਈਵਰ ਲਾਇਸੈਂਸ ਦੇ, ਬਿਨਾਂ ਸੋਸ਼ਲ ਸਿਕਿਉਰਿਟੀ ਦੇ ਬੰਦਾ ਨਾ ਸੜਕ ਤੇ ਉਤਰ ਸਕਦਾ, ਨਾ ਕੰਮ ਕਰ ਸਕਦਾ, ਨਾ ਅਪਾਰਟਮੈਂਟ ਲੈ ਸਕਦਾ। ਕੋਈ ਬੰਦੇ ਦਾ ਅਨਲੈਸ ਏਦਾਂ ਦਾ ਨੈਟਵਰਕ ਆ ਕਿ ਸੱਜਣ ਮਿੱਤਰਾਂ ਨੇ ਆਉਣ ਵਾਲੇ 50 ਸਾਲ ਸਾਂਭ ਲੈਣਾ ਬੰਦੇ ਨੂੰ, ਮਤਲਬ ਕਿ ਬੰਦੇ ਦਾ ਇੱਥੇ ਬਿਨਾਂ ਸਿਸਟਮ ਦੇ ਵਿੱਚ ਪਏ ਹੋਏ ਚੱਲ ਹੀ ਨਹੀਂ ਸਕਦਾ। ਜਿਹੜਾ ਸਿਸਟਮ ਆ ਉਹਦੇ ਵਿੱਚ ਤੁਸੀਂ ਐਗਜ਼ਿਸਟ ਹੀ ਨਹੀਂ ਕਰ ਸਕਦੇ। ਤੇ ਤੁਹਾਨੂੰ ਜਿਹੜਾ ਸੀਗਾ ਆਈਸ ਨਾਲ ਜੇ ਤੁਸੀਂ ਪੰਗਾ ਲੈਂਦੇ ਆ ਤੇ ਨਹੀਂ ਜਾਂਦੇ ਉਹਨਾਂ ਦੀ ਤਰੀਕ ਦੇ ਵਿੱਚ, ਉਹ ਫਿਊਜੀਟਿਵ ਤੁਹਾਨੂੰ ਡਿਕਲੇਅਰ ਕਰੂਗੇ। ਲੈ ਦੇ ਕੇ ਹੋਣਾ ਕੁਛ ਨਹੀਂ, ਕਿਉਂਕਿ ਤੁਹਾਨੂੰ ਦੇਖੋ ਜੀ ਆਪਣਾ ਲਾਇਸੈਂਸ ਵੀ ਵਰਤਣਾ ਪੈਣਾ, ਕ੍ਰੈਡਿਟ ਕਾਰਡ ਵੀ ਕਿੱਦਾਂ ਕਰੋਗੇ ਹਨਾ। ਤੇ ਇਹਨਾਂ ਨੇ ਪਤਾ ਤਾਂ ਕਰ ਹੀ ਲੈਂਦੇ ਆ ਕਿ ਬੰਦਾ ਕਿੱਥੇ ਹੈਗਾ ਕਿੱਦਾਂ ਹੈਗਾ। ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਦੁਬਾਰਾ ਨਹੀਂ ਉਹਨਾਂ ਨੇ ਛੱਡਣਾ, ਫਿਰ 100% ਫੜਨਾ। ਤੇ ਹੁਣ ਇਹਦੇ ਵਿੱਚ ਆਹ ਚੀਜ਼ ਆ ਕਿ ਤੁਹਾਡੇ ਕੋਲ ਇੱਕ ਚਾਂਸ ਹੈਗਾ ਕਿ ਤੁਸੀਂ ਜਾਓ ਆਪਣਾ, ਤੇ ਹੋ ਸਕਦਾ ਤੁਹਾਨੂੰ ਉਹ ਜਿੱਦਾਂ ਕਈ ਲੋਕਾਂ ਨੂੰ ਛੱਡ ਦਿੰਦੇ ਆ ਛੱਡ ਦੇਣ, ਹੋ ਸਕਦਾ ਤੁਹਾਨੂੰ ਉਹ ਫੜ ਲੈਣ। ਤੇ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਉਹਨਾਂ ਨੇ ਫੜਨਾ ਨਹੀਂ ਆ, ਤੁਹਾਨੂੰ ਫੜ ਸਕਦੇ ਆ। ਫਿਰ ਸਾਨੂੰ ਕੇਸ ਜਿਹੜਾ ਸੀਗਾ ਅੰਦਰੋਂ ਲੜਨਾ ਪੈਣਾ ਡਿਟੈਂਸ਼ਨ ਸੈਂਟਰ ਤੇ। ਉਹ ਤੁਹਾਡੀ ਕਿਸਮਤ ਆ ਕਿ ਜੱਜ ਵਧੀਆ ਆਉਂਦਾ ਕਿ ਮਾੜਾ ਆਉਂਦਾ, ਬੰਦੇ ਦਾ ਮਤਲਬ ਉਹ ਜਿਹੜਾ ਸੀਗਾ ਪੈਕਅਪ ਜਿਹੜਾ ਛੇਤੀ ਕਰ ਸਕਦੇ ਆ, ਠੀਕ ਹੈ। ਇਹ ਰਿਐਲਿਟੀ ਹੈ ਇਹਦੇ ਵਿੱਚ। ਪਰ ਹੁਣ ਆਪਣੇ ਕੋਲ ਇਸ ਵੇਲੇ ਜਿਹੜੀ ਚੋਇਸ ਨਹੀਂ ਹੈਗੀ, ਆਈਸ ਤੇ ਆਪਾਂ ਨੂੰ ਜਾਣਾ ਹੀ ਪੈਣਾ, ਨਾ ਜਾਣ ਵਾਲੀ ਆਪਣੇ ਕੋਲ ਆਪਸ਼ਨ ਨਹੀਂ। ਤੁਸੀਂ ਜੇ ਨਹੀਂ ਜਾਂਦੇ ਉਹਨਾਂ ਨੇ ਤੁਹਾਨੂੰ ਫਿਊਜੀਟਿਵ ਕਰ ਦੇਣਾ, ਤਰੀਕ ਤੇ ਜਿੱਥੇ ਗਏ ਕੇਸ ਕੋਰਟ ਤੇ ਗਏ, ਜਿੱਥੇ ਤੱਕ ਤੁਸੀਂ ਦਿਖੇ ਉਹਨਾਂ ਨੇ ਤੁਹਾਨੂੰ ਜਿਹੜਾ ਸੀਗਾ ਉਹ ਫੜ ਸਕਦੇ ਆ। ਤੇ ਫਿਰ ਉਹ ਪ੍ਰੋਬਲਮਾਂ ਤੁਹਾਡੀਆਂ ਜਿਹੜੀਆਂ ਸੀਗੀਆਂ ਜ਼ਿਆਦਾ ਵੱਧ ਜਾਣੀਆਂ, ਠੀਕ ਹੈ ਕਿ ਨਹੀਂ। ਤੇ ਆਪਾਂ ਇਹ ਨਹੀਂ ਚਾਹੁੰਦੇ ਕਿ ਬੰਦਾ ਜਿਹੜਾ ਸੀਗਾ ਕੈਲੀਫੋਰਨੀਆ ਤੋਂ ਟੈਕਸਸ ਸ਼ਿਪ ਕਰ ਦਿੱਤਾ ਜਾਵੇ, ਲੂਜ਼ੀਆਨਾ ਸ਼ਿਪ ਕਰ ਦਿੱਤਾ ਜਾਵੇ। ਇੱਥੇ ਆਪਣਾ ਜਿਹੜਾ ਸੀਗਾ ਕੇਸ ਉਹ ਕੈਲੀਫੋਰਨੀਆ ਦੇ ਵਿੱਚ ਹੀ ਰੱਖੋ ਤੇ ਜ਼ਰੂਰ ਜਾਓ। ਆਪਾਂ ਉਮੀਦ ਕਰ ਸਕਦੇ ਹਾਂ ਕਿ ਨਾ ਫੜਨ ਨੂੰ ਤੁਹਾਨੂੰ। ਮੇਰੀ ਕੋਰਟ ਪੋਰਟਲੈਂਡ ਆ ਬਾਈ ਜੀ। ਹਾਂਜੀ ਭਾਜੀ, ਆਈਸ ਵਾਲਿਆਂ ਦੇ ਤੁਹਾਨੂੰ ਜਾਣਾ ਚਾਹੀਦਾ ਸੀ, ਜਿਹੜੇ ਤੁਹਾਨੂੰ ਮੈਂ ਕਾਰਨ ਦੱਸੇ ਆ, ਕਿਉਂਕਿ ਨਾ ਜਾਣ ਨਾਲ ਕੋਈ ਏਦਾਂ ਥੋੜਾ ਕਿ ਤੁਹਾਡੀ ਮੁਸੀਬਤ ਜਿਹੜੀ ਟਲ ਜਾਣੀ ਹੈ, ਰਾਈਟ। ਨਹੀਂ ਕੋਈ ਗੱਲ ਨਹੀਂ, ਜ਼ਰੂਰ ਭਾਜੀ, ਠੀਕ ਹੈ ਮੈਂ ਜਾਊਂਗਾ। ਥੈਂਕ ਯੂ ਭਾਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਹਰਪ੍ਰੀਤ। ਇੱਕ ਚੀਜ਼ ਮੈਂ ਦੱਸ ਦੇਣਾ। ਮੈਂ ਕਿਹਾ ਦੇਖੋ ਜੀ ਆਪਾਂ ਵੀ ਹੁਣ ਕਦੀ ਸਟੂਡੈਂਟ ਆਏ ਸੀ, ਮੈਂ ਕਿਹਾ ਹੁਣ ਬੜਾ ਡਰਾਵਨਾ ਜਿਹਾ ਇੱਕ ਐਕਸਪੀਰੀਅੰਸ ਜਿਹੜਾ ਲੋਕਾਂ ਲਈ ਜਿਹੜਾ ਬਣ ਗਿਆ ਅਨਫੋਰਚੂਨੇਟਲੀ। ਮੈਂ ਕਿਹਾ ਹੁਣ ਬੰਦਾ ਕਹਿੰਦਾ ਯਾਰ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਕਹਿੰਦੇ ਭਾਜੀ ਮੈਨੂੰ ਪਤਾ ਉਹਨਾਂ ਨੇ ਮੈਨੂੰ ਫੜਨਾ ਹੀ ਫੜਨਾ, ਮੇਰੇ ਕੋਲ ਡੇਟ ਮਿਸ ਹੋ ਗਈ, ਏਦਾਂ ਹੋ ਗਿਆ। ਸੋ ਸਾਨੂੰ ਪਤਾ ਕਿ ਕੀ ਚੱਲ ਰਿਹਾ, ਪਰ ਹੁਣ ਜਿਹੜਾ ਸਿਸਟਮ ਡਿਜ਼ਾਈਨ ਹੀ ਏਦਾਂ ਦਾ ਹੋਇਆ ਕਿ ਆਪਾਂ ਕੋ
ਕੋਈ ਆਪਸ਼ਨ ਹੀ ਹੈਗੀ। ਹੁਣ ਕੋਈ ਏਦਾਂ ਤਾਂ ਹੈ ਨਹੀਂ ਕਿ ਆਪਾਂ ਆਪਣਾ ਕੋਈ ਆਈਲੈਂਡ ਬਣਾ ਲੈਣਾ ਇੱਥੇ ਖੇਤੀਬਾੜੀ ਕਰਨ ਲੱਗ ਪੈਣਾ, ਮਤਲਬ ਬੰਦਾ ਗ੍ਰਿਡ 'ਚ ਹੀ ਰਹਿਣਾ ਪੈਂਦਾ ਬੰਦੇ। ਹੁਣ ਮੈਂ ਕਿਹਾ ਮਜਬੂਰੀ ਹੈ ਏਦਾਂ ਦੀ ਕਿ ਸਿਸਟਮ ਹੀ ਇਹਨਾਂ ਦਾ ਏਦਾਂ ਦਾ, ਆਈਡੀਆਂ ਉਡੀਆਂ ਦਾ ਸਾਰਾ, ਡਰਾਈਵਰ ਲਾਇਸੈਂਸ ਦਾ, ਹਰੇਕ ਚੀਜ਼ ਜਿਹੜੀ ਹੈਗੀ ਆ, ਤੇ ਜਾਣਾ ਹੀ ਪੈਣਾ। ਮਤਲਬ ਭਾਵੇਂ ਬੰਦੇ ਨੂੰ ਪਤਾ ਵੀ ਹੈ ਕਿ ਨਹੀਂ ਇਹਨਾਂ ਨੇ ਫੜ ਲੈਣਾ, ਜਾਂ ਤੁਹਾਡੇ ਕਿਸੇ ਸੱਜਣ ਮਿੱਤਰ ਨੂੰ ਵੀ ਫੜਿਆ, ਤਾਂ ਵੀ ਆਪਣੇ ਕੋਲ ਆਪਸ਼ਨ ਹੈ ਨਹੀਂ ਗੀ, ਇਸ ਵੇਲੇ ਜਾਣਾ ਹੀ ਪੈਣਾ ਜੀ। ਹੈਲੋ। ਹਾਂਜੀ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਿਰਫ ਇੱਕ ਥੋੜਾ ਜਿਹੀ ਗੱਲ ਪੁੱਛਣਾ ਚਾਹੁੰਦਾ ਕਿ ਮੇਰੀ ਵਾਈਫ ਕੰਮ ਕਰਦੇ ਹਨ ਸਟੋਰ ਤੇ ਉੱਥੇ ਇੱਕ ਮਤਲਬ ਸ਼ਾਮ ਜੀ ਨੂੰ ਇੱਕ ਬੰਦਾ ਆਇਆ, ਉਹ ਆ ਕੇ ਉਹਨੇ ਮੂੰਹ ਢੱਕਿਆ ਸੀ ਤੇ ਉਹ ਆਂਦਾ ਵੀ ਗਿਵ ਯੂ ਮਨੀ, ਵੀ ਓਪਨ ਦਾ ਰਜਿਸਟਰ। ਇਹਨੂੰ ਇਹ ਸੀ ਵੀ ਇਹ ਮਜ਼ਾਕ ਲੱਗਾ ਹਨਾ, ਤੇ ਉਹਨੇ ਆ ਕੇ ਕਿਹਦਾ ਨਾਂ ਲਈਦਾ ਵੀ ਉਹ ਕੱਢ ਲਿਆ। ਇਹਨੂੰ ਫਿਰ ਵੀ ਇੰਝ ਲੱਗਾ ਜਿਵੇਂ ਵੀ ਇਹ ਨਕਲੀ। ਉਹ ਉੱਤੋਂ ਦੀ ਆ ਕੇ ਤੇ ਉਹ ਰਜਿਸਟਰ ਨੂੰ ਇੰਝ ਲਾਉਂਦਾ ਰਿਹਾ। ਇਹ ਡਰ ਕੇ ਪਿਛਾ ਹੋ ਗਈ। ਇੱਕ ਨਾਲ ਗੋਰੀ ਸੀ, ਉਹ ਵੀ ਡਰ ਕੇ ਪਰਾਂ ਬਹਿ ਗਈ ਜਾ ਕੇ, ਤੇ ਨਾਲ ਇੱਕ ਕੁੜੀ ਹੋਰ ਸੀ, ਉਹ ਵੀ ਡਰ ਗਈ ਜ਼ਿਆਦਾ। ਉਹ ਫਿਰ ਉਹ ਹਿਲਾ ਹਲੂ ਕੇ ਉੱਥੋਂ ਸਮਾਨ ਚੁੱਕ ਕੇ ਜਿਹੜਾ ਵੀ ਖਾਣ ਪੀਣ ਵਾਲਾ ਸੀ ਤੇ ਭੱਜ ਗਿਆ। ਤੇ ਫਿਰ ਇਹਨਾਂ ਪੁਲਿਸ ਸੱਦੀ ਤੇ ਪੁਲਿਸ ਨੇ ਸਾਰੀ ਕਾਰਵਾਈ ਲਿਖ ਲਈ। ਪੁਲਿਸ ਨੇ ਜਾਂਦੇ ਵੀ ਆਖ ਕੇ ਗਏ ਨੇ ਵੀ ਉਹਨਾਂ ਕੋਲ ਜਿਹੜਾ ਹਥਿਆਰ ਸੀ ਉਹ ਅਸਲੀ ਸੀ, ਉਹ ਨਕਲੀ ਨਹੀਂ ਸੀ। ਤੇ ਇਹਦੇ ਵਿੱਚ ਉਹਦਾ ਦਾ ਕੇਸ ਮੇਰੇ ਨਾਲ ਅਸੈਲਮ 'ਚ ਲੱਗਾ ਹੈ। ਮੈਨੂੰ ਉੱਥੇ ਹੀ ਲੱਗਾ ਰਹਿਣਾ ਚਾਹੀਦਾ ਜਾਂ ਕੋਈ ਹੋਰ ਇਹਦੇ 'ਚ ਨਾ ਕਰਨਾ ਚਾਹੀਦਾ ਹੈ? ਯੂ ਵੀਜ਼ਾ ਕਰਨਾ ਚਾਹੀਦਾ ਤੁਹਾਡੀ ਘਰ ਵਾਲੀ ਨੂੰ, ਤੇ ਤੁਸੀਂ ਨਾਲ ਐਜ਼ ਅ ਡਿਪੈਂਡੈਂਟ ਤੁਹਾਡਾ ਫਾਈਲ ਕਰ ਸਕਦੀ ਹੈ। ਮੈਂ ਉਹੀ ਭਾਜੀ ਮੈਂ ਕਰਨ ਲੱਗਾ ਹਾਂ, ਪਰ ਮੈਂ ਪਹਿਲਾਂ ਭਾਜੀ ਦੀ ਸਲਾਹ ਲੈ ਲਈ ਇੱਕ ਨਾ। ਹਾਂਜੀ, ਯੂ ਵੀਜ਼ਾ ਕਰੋ ਤੁਸੀਂ। ਉਹਦਾ ਇੱਕ ਤੋਂ ਭਲੀਆਂ ਦੋ ਚੀਜ਼ਾਂ ਹਨ, ਤੇ ਅਸਾਲਮ ਦਾ ਤੁਹਾਡਾ ਜਿਹੜਾ ਲੱਗਾ ਉਹ 'ਚ ਯੂ ਵੀਜ਼ਾ ਨਾ ਕਰਨ ਵਾਲੀ ਤਾਂ ਕੋਈ ਚੀਜ਼ ਹੀ ਨਹੀਂ। ਆਰਮਡ ਰੋਬਰੀ ਹੋ ਗਈ ਸਿੱਧੇ। ਤੇ ਹਾਂਜੀ, ਜੇ ਪੁਲਿਸ ਤੁਹਾਡੇ ਨਾਲ ਕੋਆਪਰੇਟ ਕਰਦੀ ਹੈ ਤੇ ਕਰੋ ਜੀ ਉਹਨੂੰ। ਜੀ ਉਹਨੂੰ ਪਰਸਿਊ ਕਰੋ ਜੀ ਅੱਗੇ। ਜੀ ਜ਼ਰੂਰ। ਆਪਣੇ ਅਗਲੇ ਕਾਲਰ ਨੇ ਸੰਦੀਪ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਸੀ, ਲਾਸਟ ਈਅਰ ਮੇਰਾ ਨਾ ਕੇਸ ਪਾਸ ਹੋਇਆ ਸੀ ਤੇ ਨਾ ਮੈਂ ਆਪਣੀ ਫੈਮਿਲੀ ਅਪਲਾਈ ਕੀਤੀ ਹੋਈ ਹੈ, ਤੇ ਉੱਥੋਂ ਨਾ ਅੱਗੇ ਅਪਡੇਟ ਆਈ ਜਿੱਦਾਂ ਕਿ ਅੱਜ ਨਾ ਇੰਡੀਆ ਪਹੁੰਚ ਗਈ ਹੈ ਫਾਈਲ। ਉਸ ਤੋਂ ਬਾਅਦ ਕਿੰਨਾ ਕੁ ਟਾਈਮ ਲੱਗਦਾ? ਬਸ ਮੇਰਾ ਇਹੀ ਕੁਐਸਚਨ ਸੀ ਭਾਜੀ। ਇਹ ਕਹਿਣਾ ਮੁਸ਼ਕਿਲ ਹੈਗਾ, ਕੋਈ ਇਹਦੇ ਵਿੱਚ ਯੂਨੀਫਾਰਮ ਟਾਈਮ ਨਹੀਂ ਹੈਗਾ। ਉੱਦਾਂ ਵੈਸੇ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜਦੋਂ ਇੰਡੀਆ ਪਹੁੰਚ ਜਾਂਦੀ ਸੀ 6 ਮਹੀਨੇ 'ਚ ਆ ਜਾਂਦਾ ਸੀਗਾ ਬੰਦੇ ਦਾ। ਅੱਛਾ ਜੀ। ਤੇ ਉਹ ਗ੍ਰੀਨ ਕਾਰਡ ਦਾ ਕਿੰਨਾ ਕੁ ਟਾਈਮ ਲੱਗਦਾ ਗਿਆ? ਜਿਹੜਾ ਆਪਣਾ ਤੁਹਾਡਾ ਗ੍ਰੀਨ ਕਾਰਡ ਹੈਗਾ? ਹਾਂਜੀ ਹਾਂਜੀ, ਮੈਂ ਜਿਹੜਾ ਗ੍ਰਾਂਟ ਹੋਇਆ ਨਾ ਕੇਸ, ਉਹਦੇ ਬਾਰੇ ਕੁਛ। ਹਾਂਜੀ, ਹੁਣ ਤਾਂ ਭਾਜੀ ਬੜੇ ਸਲੋ ਕਰਤੇ ਇਹਨਾਂ ਨੇ ਗ੍ਰੀਨ ਕਾਰਡ। ਪਿਛਲੇ ਮਹੀਨੇ 'ਚ ਤਾਂ ਕੋਈ ਵੇਖਿਆ ਵੀ ਨਹੀਂ, ਤੇ ਦੇਖਦੇ ਹੁਣ। ਹਾਂਜੀ, ਸਲੋ ਕਰਤਾ ਹੁਣ ਜੇ ਸਲੋ ਕੀਤਾ ਇਹਨਾਂ ਨੇ ਜਾ ਕੇ। ਇਹ ਜਿਹੜੇ ਅਸਾਈਲਮ ਦੇ ਪਾਸ ਹੋਏ ਗ੍ਰੀਨ ਕਾਰਡ ਅਪਲਾਈ ਕਰਦੇ ਉਹਨਾਂ ਦੀ ਗੱਲ ਕਰ ਰਹੇ ਆ ਜਾਂ ਹਰ ਤਰ੍ਹਾਂ ਦੇ? ਨਹੀਂ, ਅਸਾਈਲਮ ਵਾਲੇ। ਅੱਛਾ। ਵੈਸੇ ਤੇ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸਲੋ ਆ। ਅਸਾਈਲਮ ਵਾਲਿਆਂ ਦੀ ਜਿੱਦਾਂ ਇਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਨਾ ਕਿ ਉਹ ਕਹਿੰਦੇ ਆਪਾਂ ਇੰਟਰਵਿਊ ਲੈਣੀ ਹੈ, ਸਾਰੇ ਨਵੇਂ ਪ੍ਰੋਸੈਸ ਜਿਹੜੇ ਹੈਗੇ ਆ, ਦੁਬਾਰਾ USCIS ਅਫਸਰ ਪੁੱਛੂਗਾ, ਤਾਂ ਪਹਿਲਾਂ ਸਿੱਧੇ ਦੇ ਦਿੰਦੇ ਸੀਗੇ। ਉਹ ਚੀਜ਼ ਨੂੰ ਇਹ ਚੇਂਜ ਕਰ ਰਹੇ ਆ, ਤੇ ਇਹ ਕਹਿ ਰਹੇ ਆ ਕਿ ਗ੍ਰੀਨ ਕਾਰਡ ਦੇਣ ਤੋਂ ਪਹਿਲਾਂ ਅਸਾਈਲਮ ਵਾਲਿਆਂ ਦੀ ਦੁਬਾਰਾ ਇੰਟਰਵਿਊ ਲੈਣੀ ਹੈ USCIS ਵਾਲਿਆਂ ਨੇ। ਓਕੇ, ਠੀਕ ਹੈ। ਓਕੇ, ਠੀਕ ਹੈ ਭਾਈ, ਥੈਂਕ ਯੂ। ਥੈਂਕ ਯੂ। ਅਮਰਜੀਤ। ਹਾਂਜੀ ਅਮਰਜੀਤ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਥੋੜਾ ਇੱਕ ਕੁਐਸਚਨ ਜਿਹਾ ਪੁੱਛਣਾ ਸੀ ਮੈਂ। ਪੁੱਛੋ ਜੀ, ਪੁੱਛੋ। ਦੱਸੋ ਭਾਜੀ ਉਹਨਾਂ ਤੋਂ। ਹਾਂ, ਤੇ ਮੇਰਾ ਕੁਐਸਚਨ ਇੱਦਾਂ ਭਾਜੀ, ਤੇ 93 94 ਦੀ ਗੱਲ ਸੀ। ਇੱਕ ਰੈਸਟੋਰੈਂਟ 'ਚ ਅਸੀਂ ਕੰਮ ਕਰਦੇ ਸੀਗੇ, ਇੱਥੇ ਦੋ ਤਿੰਨ ਮੁੰਡੇ ਹੋਰ ਵੀ ਸੀਗੇ, ਤੇ ਮੇਰੇ ਕੋਲ ਉਦੋਂ ਗ੍ਰੀਨ ਕਾਰਡ ਸੀਗਾ ਵੈਸੇ ਉਸ ਟਾਈਮ। ਤੇ ਜਿਹੜੇ ਉਹ ਦੋ ਮੁੰਡੇ ਕੰਮ ਕਰਦੇ ਉਹਨੇ ਪਾਸ ਆਪਣਾ ਸਲਮ ਪਾਸ ਦੂਆ ਦਾ ਕੀਤਾ ਸੀ ਅਪਲਾਈ ਕੇਸ, ਤੇ ਉਹਨਾਂ ਕੋਲ ਵਰਕ ਪਰਮਿਟ ਹਲੇ ਮਿਲਿਆ ਨਹੀਂ ਸੀ ਉਹਨਾਂ ਨੂੰ ਕੰਮ ਦਾ। ਤੇ ਉਹ ਫੜ ਕੇ ਲੈ ਗਿਆ ਸੀ ਉਹਨਾਂ ਨੂੰ, ਦੋ ਬੰਦਿਆਂ ਨੂੰ। ਠੀਕ ਆ। ਤੇ ਉਹਨੇ ਕਿਹਾ ਵੀ ਤੂੰ ਇਹਦਾ ਬੌਂਡ ਜਿੱਦਾਂ ਨਾ ਭਰ ਦੋ ਤੇ ਇਹਨਾਂ ਨੂੰ ਛੁਡਾ ਲਈ। ਫਿਰ ਮੈਂ ਉਹ ਬੌਂਡ ਭਰ ਕਿਸੇ ਰੈਸਟੋਰੈਂਟ 'ਚ ਸੀਗੇ ਉੱਦਾਂ ਕੰਮ ਕਰਦੇ, ਤੇ ਮੇਰੇ ਕੋਲ ਗ੍ਰੀਨ ਕਾਰਡ ਸੀ ਉਦੋਂ। ਤੇ ਮੈਂ ਫਿਰ ਉਹ ਗਿਆ ਤੇ ਉਹ ਸਾਈਨ ਕਰਾ ਕੇ ਉਹ ਬੰਦੇ ਨੂੰ ਛੁਡਾ ਲਿਆ ਸੀਗਾ। ਤੇ ਫਿਰ ਉਹ ਤਰੀਕ 'ਤੇ ਉਹਨੇ ਜਾਣਾ ਸੀ, ਉਹ ਤਰੀਕ 'ਤੇ ਗਿਆ ਹੀ ਨਹੀਂ। ਤੇ ਮੈਨੂੰ ਫਿਰ ਇਹਨਾਂ ਦਾ ਲੈਟਰ ਆਇਆ ਸੀ ਇਮੀਗ੍ਰੇਸ਼ਨ ਵਾਲਿਆਂ ਦਾ। ਉਹਨੇ ਕਿਹਾ ਵੀ ਤੇਰੇ ਬੰਦੇ ਤਾਂ ਆਏ ਨਹੀਂ ਤਰੀਕ 'ਤੇ, ਇਸ ਤਰ੍ਹਾਂ ਜਿਹੜਾ ਬੌਂਡ ਆ ਉਹ ਨਹੀਂ ਦੇਣਾ ਬਸ। ਉਸ ਤੋਂ ਬਾਅਦ ਮੈਨੂੰ ਕੋਈ ਲੈਟਰ ਨਹੀਂ ਆਇਆ। ਤੇ ਮੈਂ ਤਾਂ ਪੁੱਛਣਾ ਭਾਜੀ, ਮੈਂ ਇੰਡੀਆ ਜਾਣਾ, ਵੀ ਕੋਈ ਗੱਲਬਾਤ ਤਾਂ ਨਾ ਹੋਊਗੀ? ਤੁਸੀਂ ਸਿਟੀਜ਼ਨ ਹੈਗੇ ਆ? ਹਾਂਜੀ, ਹੈ ਤਾਂ ਸਿਟੀਜ਼ਨ ਭਾਜੀ।
ਤੇ ਹਾਂਜੀ ਤੁਹਾਡਾ ਆਪਣਾ ਗ੍ਰੀਨ ਕਾਰਡ ਆਇਆ ਕਿੱਦਾਂ ਅਸਾਈਲਮ ਦੇ ਬੇਸ ਤੇ ਕਿ ਕੰਮ ਦੇ ਬੇਸ ਤੇ? ਨਹੀਂ ਉਦੋਂ ਕਲਚਰ ਜਿਹੜੇ ਕੇਸ ਚੱਲਦੇ ਸੀ ਉਹਨਾਂ ਦਾ ਹੋਇਆ ਜੀ। ਹਾਂਜੀ ਜੇ ਉਹਦੇ ਵਿੱਚ ਕੋਈ ਪੰਗਾ ਹੋਇਆ ਤਾਂ ਉਹਦਾ ਹੀ ਪੰਗਾ ਪੈਣਾ, ਮੁੰਡਿਆਂ ਦੇ ਬੌਂਡ ਵਾਲਾ ਨਹੀਂ ਕੋਈ ਪੰਗਾ ਪੈਣਾ। ਅੱਛਾ ਉਹਨਾਂ ਦਾ ਨਹੀਂ ਪਊਗਾ। ਅੱਛਾ 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 ਨਹੀਂ ਠੀਕ ਹੈ ਜੀ। ਹਾਂ ਮੈਂ ਕਿਹਾ ਪਤਾ ਨਹੀਂ ਖਰਾ ਕਿ ਬੌਂਡ ਭਰਿਆ ਹੀ ਕਰੇ ਤੇ ਮੈਂ ਕਹਿੰਦਾ ਵੀ ਤੇਰੀ ਤਰੀਕਾਂ ਨਹੀਂ, ਤੇਰੀ ਕੋਈ bond ਪੰਗਾ ਆ। ਉਹ ਤਾਂ ਕੋਈ ਨਹੀਂ ਜੀ, ਉਹ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਵਿੱਚ। ਉਹ ਤਾਂ ਤੁਸੀਂ ਉਹਨਾਂ ਨੂੰ ਸਿੱਧੇ ਦੱਸੋ ਕਿ ਹਾਂਜੀ ਬੌਂਡ ਭਰਿਆ ਸੀਗਾ, ਸਿਨੈਰੀਓ ਸੀਗਾ। ਉਹ ਕਿਹੜਾ ਤੁਸੀਂ ਕਿਹੜਾ ਉਹਨਾਂ ਨੂੰ ਬਾਅਦ ਚ ਆਪਣੇ ਘਰੇ ਰੱਖਿਆ ਜਾਂ ਕੁਛ ਇਦਾਂ ਦਾ ਵਾ। ਤੇ ਉਹ ਇਹ ਹਾਂਜੀ ਥੋੜੀ ਹੁੰਦਾ ਵੀ ਅਗਲੇ ਬੰਦੇ ਨੇ ਰਹਿਣਾ ਜਾਣਾ ਨਹੀਂ ਜਾਣਾ, ਤੁਸੀਂ ਉਦੋਂ ਮੋਨੀਟਰੀ ਹੈਲਪ ਕਰਤੀ ਹੁਣ ਅਗਲੇ ਦੀ ਉਹਦੀ ਮਰਜ਼ੀ ਸੀ। ਨਹੀਂ ਉਹਦਾ ਉਸ ਚੀਜ਼ ਦਾ ਨਹੀਂ ਹੈਗਾ, ਉਦਾਂ ਐਗਰੀਕਲਚਰ ਵਾਲੇ ਚ ਕੋਈ ਪੰਗਾ ਨਿਕਲਿਆ ਤੇ ਉਹ ਚੀਜ਼ ਲੱਗ ਗਿਆ ਜੀ। ਹਾਂਜੀ ਮਨਜੀਤ ਜੀ। ਭਾਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਮੈਂ 2003 ਚ ਫੈਮਿਲੀ ਬੇਸ ਤੇ ਆਇਆ ਸੀ ਤੇ ਮੇਰਾ ਗ੍ਰੀਨ ਕਾਰਡ 2033 ਤੱਕ ਵੈਲਿਡ ਆ। मैंने 2015 ਚ DUI ਲਈ ਸੀ ਜਿਹੜੀ ਕਿ ਜੂਨ 25 ਦੇ ਵਿੱਚ ਖਤਮ ਹੋਊਗੀ। ਹੁਣ ਮੈਂ ਸੋਚ ਰਿਹਾ ਹਾਂ ਵੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਦਾ, ਔਰ ਉਧਰਲੇ ਪਾਸਿਓਂ ਗ੍ਰੀਨ ਕਾਰਡ ਦੇ ਲਈ ਉਹ ਜਿਹੜਾ ਇੱਕ DUI ਦਾ ਬਿੱਲ ਨਵਾਂ ਆ ਰਿਹਾ ਆ ਉਹਦਾ ਵੀ ਆਉਂਦੀ ਪ੍ਰੋਬਲਮ ਕੋਈ ਉਹ ਇਹ ਤਾਂ ਨਹੀਂ ਕਹਿਣਗੇ ਵੀ ਇਹਦਾ ਗੁੱਡ ਮੋਰਲ ਕਰੈਕਟਰ ਹੈ ਨੇ। ਇਹ ਨਾ ਹੋਵੇ ਵੀ ਮੈਂ ਇੱਧਰੋਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਦਾ ਮੈਨੂੰ ਇਹ ਫਿੰਗਰਪ੍ਰਿੰਟ ਦੇਣ ਗਏ ਨੂੰ ਫੜ ਕੇ ਬਿਠਾ ਲੈਣ, ਡਿਟੇਨ ਕਰ ਲੈਣ। ਇਹਦੇ ਬਾਰੇ ਪੁੱਛਣਾ ਸੀਗਾ ਜੀ। ਜਿਹੜੀ ਪਿਛਲੇ 5 ਸਾਲਾਂ ਚ ਤੁਹਾਡਾ ਰਿਕਾਰਡ ਕਲੀਨ ਹੈਗਾ ਨਾ? ਹਾਂਜੀ ਬਿਲਕੁਲ ਕਲੀਨ, ਕੋਈ ਟ੍ਰੈਫਿਕ ਟਿਕਟ ਨਹੀਂ ਹੈ ਵੀ ਹਾਂਜੀ ਮੇਰੇ ਹਿਸਾਬ ਨਾਲ ਨਹੀਂ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਜੀ। ਕਰੋ ਤੁਸੀਂ ਸਿਟੀਜ਼ਨਸ਼ਿਪ ਅਪਲਾਈ। ਸੋ ਜਿਹੜਾ ਗੁੱਡ ਮੋਰਲ ਕਰੈਕਟਰ ਉਹ ਪਿਛਲੇ 5 ਸਾਲ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ। ਪਿਛਲੇ 5 ਸਾਲ ਵਾਲਾ ਹੈਗਾ, ਕੋਈ ਇਦਾਂ ਦਾ ਅਜੇ ਤਾਂ ਨਹੀਂ ਹੈਗਾ ਕਿ ਜਿਹੜੀ 5 ਸਾਲ ਤੋਂ ਬਾਅਦ ਵੀ ਜਿਹੜੀ DUI ਮਿਲੀ ਆ ਉਹ 'ਚ ਪ੍ਰੋਬਲਮ ਜਿਹੜੀ ਕਰ ਦੇਣੀ ਆ। ਉੱਦਾਂ ਇਹਨਾਂ ਦਾ ਇਹ ਇੱਕ ਜਿਹੜੀ ਚੀਜ਼ ਸੀਗੀ ਨਵੀਂ, ਆਪਾਂ ਇਹ ਡਿਸਕਸ ਵੀ ਕਰ ਚੁੱਕੇ ਹਾਂ ਕਿ ਹੁਣ ਸਿਰਫ ਇੰਨੀ ਚੀਜ਼ ਨਹੀਂ ਰਹਿੰਦੀ ਕਿ ਬੰਦੇ ਦਾ ਗੁੱਡ ਕਰੈਕਟਰ ਆ ਟੈਕਸ ਭਰਦਾ। ਹੁਣ ਉਹਨਾਂ ਨੇ ਇਹ ਵੀ ਦੇਖਣਾ ਕਿ ਅਸਿਮੀਲੇਟ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਵੀ ਆਂਡੀਆਂ ਗਵਾਂਡੀਆਂ ਤੋਂ ਪੁੱਛਣ ਵਾਲੀ ਜਿਹੜੀਆਂ ਗੱਲਾਂ। ਹਾਂਜੀ ਹਾਂਜੀ ਤੁਸੀਂ ਕਰੋ ਜੀ ਅਪਲਾਈ ਜੀ, ਕੋਈ ਚੱਕਰ ਨਹੀਂ ਜੀ। ਅਗਲੇ ਕਾਲਰ ਨੇ ਜੋਗਿੰਦਰ। ਹਾਂਜੀ ਜੋਗਿੰਦਰ ਜੀ। ਜੀ ਮੈਨੂੰ ਲੱਗਦਾ ਭੁੱਲ ਗਏ ਨੇ ਕਾਲ ਮਿਲਾ ਕੇ। ਤੇ ਚਲੋ ਇੱਕ ਜਿਹੜਾ ਅਟਰਨੀ ਟਿਕਿਆ ਨਾ ਜੀ, ਇਹ ਜਿਹੜਾ ਹੁਣ ਜਿੱਦਾਂ ਇਹ ਕੁਐਸਚਨ ਆ, ਹੋਰ ਵੀ ਬਹੁਤ ਸਾਰੇ ਲੋਕਾਂ ਦਾ ਇਦਾਂ ਦਾ ਸਵਾਲ ਆ। ਇੱਕ ਉਹ ਵੀ ਲੋਕ ਆ ਜਿਨ੍ਹਾਂ ਦਾ ਸਵਾਲ ਆ ਵੀ ਅਸਾਈਲਮ ਬੇਸ ਦੇ ਉੱਤੇ ਗ੍ਰੀਨ ਕਾਰਡ ਹੋਏ, ਉਸ ਤੋਂ ਬਾਅਦ ਸਿਟੀਜ਼ਨ ਹੋਏ, ਕੀ ਉਹ ਮੁੜ ਦੁਬਾਰਾ ਉਸ ਮੁਲਕ ਦੇ ਵਿੱਚ ਜਿਹੜੇ ਉਹ ਜਾਣ ਦੀ ਗੱਲ ਕਰਦੇ ਆ ਅੱਜ ਦੇ ਮਾਹੌਲ 'ਚ ਜਾਂ ਕਿੱਦਾਂ ਆ? ਉੱਦਾਂ ਲੀਗਲ ਪੁਆਇੰਟ ਆਫ ਵਿਊ ਤੋਂ ਲੋਕ ਜਾਂਦੇ ਰਹੇ ਆ, ਆਪ ਹੀ ਲੋਕ ਜਿਹੜਾ ਦੱਸਦੇ, ਜਿੱਦਾਂ ਤੁਸੀਂ ਵੀ ਕਿਹਾ ਵੀ ਕਈ ਵਾਰੀ ਕਹਿੰਦੇ ਅਸੀਂ ਤੇ 10-10 ਵਾਰੀ ਜਾ ਆਏ ਆ। ਅੱਜ ਦੇ ਮਾਹੌਲ 'ਚ ਜਾਂ ਲੀਗਲੀ ਪੁਆਇੰਟ ਆਫ ਵਿਊ ਦੇ ਉੱਤੇ ਜਿਸ ਮੁਲਕ ਤੋਂ ਉੱਥੋਂ ਪੋਲੀਟੀਕਲ ਸ਼ਰਨ ਲਈ ਆ ਉਸ ਦੇ ਉੱਤੇ ਉੱਥੇ ਹੁਣ ਸਿਟੀਜ਼ਨ ਬਣ ਕੇ ਦੁਬਾਰਾ ਜਦੋਂ ਉਹ ਜਾਂਦੇ ਆ, ਜਾ ਸਕਦੇ ਆ ਨਹੀਂ ਜਾ ਸਕਦੇ? ਕੀ ਸਿਚੁਏਸ਼ਨ ਆ ਉਹਦੇ ਲਈ, ਕੀ ਕਰਨਾ ਹੈ? ਇਦਾਂ ਜੀ ਸਾਰਿਆਂ ਨੂੰ ਮੇਰਾ ਸਟੈਂਡ ਇਹਦੇ ਉੱਤੇ ਪਤਾ। ਰੇਡੀਓ ਤੇ ਆਪਾਂ ਇਹ ਤਾਂ ਟਰੰਪ ਦੇ ਆਉਣ ਤੋਂ ਪਹਿਲਾਂ ਵੀ ਗੱਲ ਆਪਾਂ ਜਿਹੜੀ ਕਰ ਚੁੱਕੇ ਹਾਂ ਕਿ ਠੱਲ ਪਾਵੇ ਤਾਂ ਕੌਣ ਪਾਵੇ। ਹਰੇਕ ਬੰਦਾ ਜਿਹੜਾ ਕੇਸ ਪਾਸ ਹੋਣ ਤੋਂ ਬਾਅਦ ਜੇ ਆਪਣੇ ਦੇਸ਼ ਨੂੰ ਤੁਰਿਆ ਤਾਂ ਫਿਰ ਸਵਾਲ ਇਹ ਆ ਜਾਂਦਾ ਕਿ ਵਾਕਈ ਇਹ ਪ੍ਰੋਬਲਮ ਹੈਗੀ ਵੀ ਹੈ ਕਿ ਸਾਰੇ ਝੂਠ ਬੋਲਦੇ ਆ। ਉਹ ਸਵਾਲ ਆ ਜਾਂਦਾ ਸਿੱਧੇ ਸਿੱਧੇ। ਤੇ ਕਈਆਂ ਦੇ ਤੁਸੀਂ ਗ੍ਰੀਨ ਕਾਰਡ ਦੀ ਗੱਲ ਕਰਦੇ ਆ ਕਿ ਗ੍ਰੀਨ ਕਾਰਡ ਆਉਣ ਤੋਂ ਬਾਅਦ ਆਪਣੇ ਦੇਸ਼ ਜਾਣਾ। ਲੋਕਾਂ ਨੇ ਜਿਹੜਾ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਜਾ ਕੇ ਆਪਣੇ ਜਿਹੜਾ ਸੀਗਾ ਕਿ ਇੰਡੀਆ ਜਾ ਕੇ ਵਿਆਹ ਵਿਊ ਵੀ ਕਰਾਏ ਹੋਏ ਆ, ਜਵਾਕ ਵੀ ਉਹਨਾਂ ਦੇ ਜਿੱਦਾਂ ਹੈਗੇ ਆ। ਤੇ ਉਹ ਚੀਜ਼ ਜਿਹੜਾ ਸੀਗਾ ਕਿ ਹੁਣ ਜਦੋਂ 7:30 ਉਹਨਾਂ ਦੀ ਇੰਟਰਵਿਊ ਵਗੈਰਾ ਹੋਊਗੀ ਘਰ ਵਾਲੀ ਦੀ, ਉਹ ਪ੍ਰੋਬਲਮਾਂ ਜਿਹੜੀਆਂ ਸੀਗੀਆਂ ਸਾਹਮਣੇ ਆਊਗੀਆਂ। ਤੇ ਉਹ ਚੀਜ਼ਾਂ ਫਿਰ ਇਹ ਜਿਹੜੀਆਂ ਦੁਬਾਰਾ ਸਾਰਾ ਮੇਨ ਆਪਣੀ ਸਰਕਾਰ ਨੂੰ ਆਪਸ ਅੰਦਰੋਂ ਤਾਂ ਰਿਪੋਰਟ ਤਾਂ ਇਹ ਕਰਦੇ ਹੀ ਆ ਜਿਹੜੇ ਅਫਸਰ ਜਿਹੜੇ ਹੁਣ ਇਸ ਲੈਵਲ ਤੇ ਹੈਗੇ ਆ ਜੀ। ਤੇ ਹੁਣ ਇਹਦੇ ਵਿੱਚ ਸਿਰਫ ਸਵਾਲ ਇਹ ਰਹਿ ਜਾਂਦਾ ਕਿ ਜਦੋਂ ਉਹ ਪੂਰਾ ਇਹਦਾ ਜੇ ਡੇਟਾਬੇਸ ਸ਼ਨਾਖਤ ਕਰਨ ਕਿ ਨੇਪਾਲ ਰਾਹੀਂ, ਇੰਡੀਆ ਰਾਹੀਂ ਕੌਣ ਕਿੰਨੇ ਜਿਹੜੇ ਗਏ ਆ, ਤੇ ਗੱਲ ਰਾਜ ਕਰਨ ਦੀ ਉਹੀ ਆ ਜਾਂਦੀ ਹੈ ਕਿ ਜਿਹੜਾ ਜੇ ਦੂਜਾ ਜਾਂਦਾ ਤਾਂ ਮੈਂ ਵੀ ਜਾ ਕੇ ਦੇਖਦਾ ਵਾਲੀ ਹਿਸਾਬ ਕਿਤਾਬ ਆ। ਤੇ ਇਹ ਆ ਕਿ ਇਹ ਜਿਹੜਾ ਸੀਗਾ ਇਹ ਪਾਣੀ ਪੁਲ ਦੇ ਉੱਤੋਂ ਲੰਘ ਚੁੱਕਾ ਆਲਰੇਡੀ। ਇਹ ਬਸ ਹੁਣ ਇਹਦੇ ਵਿੱਚ ਕੋਈ ਮਤਲਬ ਕਿਸੇ ਨੂੰ ਗਿਆਨ ਨਹੀਂ ਆਪਾਂ ਦੇ ਸਕਦੇ ਕਿ ਨਾ ਜਾਓ ਜਾਂ ਜਾਓ। ਇਹ ਆਲਰੇਡੀ ਇਨਫ ਜਿਹੜੇ ਲੋਕੀ ਜਾ ਚੁੱਕੇ ਆ। ਤੇ ਜਿਹੜੇ ਹਿਸਾਬ ਨਾਲ ਇਹ ਹੈਗਾ ਕਿ ਇਹ ਦੁਬਾਰਾ ਜਿਹੜਾ ਸੀਗਾ ਜੇ ਇਹਦੀ ਸਟੱਡੀ ਉਹ ਕੀਤੀ ਜਾਵੇ ਤਾਂ ਇਹ ਪ੍ਰੋਬਲਮ ਜਿਹੜੀ ਸੀਗੀ ਕਾਫੀ ਪ੍ਰੋਬਲਮ ਜਿਹੜੀ ਇਹ ਕਮਿਊਨਿਟੀ ਨੂੰ ਜਿਹੜੀ ਆ ਸਕਦੀ ਹੈ। ਸੋ ਐਕਸ਼ਨ ਜੇ ਇਸ ਦੇ ਉੱਤੇ ਹੁੰਦਾ ਹੈ ਤਾਂ ਫਿਰ ਕਾਫੀ ਮਤਲਬ ਮੁਸ਼ਕਲ ਦੇ ਵਿੱਚ ਆ ਕੰਮ ਫਿਰ। ਜੀ
ਜੀ ਕੁਝ ਕੁ ਕਾਲਰ ਆਪਣੇ ਕੋਲ ਬਚੇ ਆ ਹੋਰ, ਉਹਨਾਂ ਦੇ ਨਾਲ ਗੱਲ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਕਬਾਲ ਜੀ, ਹਾਂਜੀ ਕੀ ਸਵਾਲ ਹੈ ਜੀ? ਸਵਾਲ ਮੇਰਾ ਹੈ ਜੀ, ਮੇਰੀ ਵਾਈਫ ਦਾ 20 ਸਾਲ ਪੁਰਾਣਾ ਗ੍ਰੀਨ ਕਾਰਡ ਹੈ ਤੇ ਉਹਨੇ ਨਵਾਂ ਅਪਲਾਈ ਕੀਤਾ। ਕੀ ਉਹਨੂੰ ਮੈਨੂੰ ਕਿਸੇ ਨੇ, ਮੇਰੀ ਵਾਈਫ ਨੂੰ ਕਿਸੇ ਨੇ ਦੱਸਤਾ ਵੀ ਜਿਹੜੇ 20 ਸਾਲ ਤੋਂ ਬਾਅਦ ਅਪਲਾਈ ਕਰਦੇ ਉਹਨਾਂ ਨੂੰ ਗ੍ਰੀਨ ਕਾਰਡ ਦਿੰਦੇ ਨਹੀਂ। ਨਹੀਂ ਏਦਾਂ ਦਾ ਕੁਝ ਕਿ ਉਹ ਅੱਛਾ ਜੀ, ਠੀਕ ਹੈ ਜੀ, ਹਾਂਜੀ ਓਕੇ ਜੀ। ਓਕੇ ਜੀ। ਅਮਨਪ੍ਰੀਤ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਭਾਜੀ ਮੇਰਾ ਗ੍ਰੀਨ ਕਾਰਡ 2019 ਚ ਕੇਸ ਪਾਸ ਹੋ ਗਿਆ, 20 ਚ ਅਪਲਾਈ ਕੀਤਾ ਹੋਇਆ ਤੇ 4-5 ਸਾਲ ਹੋ ਚੱਲੇ ਤੇ ਉਹਨੂੰ ਇਨਕੁਆਰੀਆਂ ਪਾ ਥੱਕ ਚੱਲੇ ਆ ਤੇ ਉਹਦਾ ਕੀ ਹੱਲ ਹੋ ਸਕਦਾ ਜੀ? ਕੈਲੀਫੋਰਨੀਆ ਚ ਅਪਲਾਈ ਕੀਤਾ ਜੀ। ਹਾਂਜੀ ਭਾਜੀ ਇਹਦਾ ਹੁਣ ਪਤਾ ਨਹੀਂ ਕਿਹੜੇ ਲੌਜਿਕ ਨਾਲ ਨਾ ਹੋ, ਕਿਉਂਕਿ ਆਪਾਂ ਤਾਂ ਜਿੱਦਾਂ ਕਈ ਕੀਤੇ ਸੀਗੇ ਰਾਈਟ ਵੇ ਆ ਗਏ, ਤੁਹਾਡੇ ਤੋਂ ਬਾਅਦ ਚ ਕੇਸ ਜਿਹੜੇ ਪਾਸ ਕੀਤੇ ਸੀਗੇ ਉਹਨਾਂ ਦੇ ਆ ਗਏ ਆ, ਤੇ ਇਹ ਹੁਣ ਪਤਾ ਨਹੀਂ ਕੁਛ ਕਿ ਕਿਉਂ ਕਿਸ ਰੀਜ਼ਨ ਕਰਕੇ ਪੈਂਡਿੰਗ ਹੈ। ਮੈਂ ਤੁਹਾਨੂੰ ਮੇਰਾ ਪਿਛਲੇ ਸਾਲ ਮੈਂ 2024 ਚ ਜਿੱਦਾਂ ਭਾਜੀ ਮੂਵ ਹੋ ਗਿਆ ਸੀ ਇੰਡੀਆਨਾ ਕੈਲੀਫੋਰਨੀਆ ਤੋਂ, ਤੇ ਐਡਰੈਸ ਵੀ ਅਪਡੇਟ ਕਰਤਾ ਸੀ, ਸਾਰਾ ਕੁਝ ਕਰਤਾ ਸੀ, ਪਰ ਉਹ ਸਟਿਲ ਕਹੀ ਜਾਂਦੇ ਵੀ ਫਾਈਲ ਤੁਹਾਡੀ ਸਟਕ ਆ ਉੱਥੇ ਕੈਲੀਫੋਰਨੀਆ, ਤੇ ਉਹ ਅਜੇ ਵੀ ਇਨਕੁਆਰੀ ਜਦੋਂ ਵੀ ਪਾਉਂਦੇ ਉਹ ਕਹਿੰਦੇ ਵੇਟ ਕਰੋ ਤੇ ਉਹ ਕੁਛ ਨਹੀਂ ਇੱਕ ਦੱਸ ਰਹੇ ਵੀ ਉਹਦਾ ਕੀ ਕੋਈ ਆਪਾਂ ਮੈਂਡੇਮਸ ਦਾ ਕੋਈ ਲਾਅ ਸੂਟ ਫਾਈਲ ਕਰ ਸਕਦੇ ਉਹਨਾਂ ਤੇ? ਕਰ ਸਕਦੇ ਆ ਜੀ ਮੈਂਡੇਮਸ ਦਾ, ਤੁਸੀਂ ਪਰ ਇਹ ਦੇਖ ਲਓ ਕਿ ਪੰਗਾ ਲੈਣਾ ਕਿ ਨਹੀਂ ਲੈਣਾ, ਪਰ ਹਾਂਜੀ ਕਰ ਸਕਦੇ ਆ। ਮੈਂ ਉਹੀ ਤਾਂ ਹੀ ਤੁਹਾਡੀ ਸਲਾਹ ਲੈਣ ਲਈ ਫੋਨ ਕੀਤਾ ਜੀ ਵੀ ਇਹ ਕਰਨਾ ਚਾਹੀਦਾ ਕਿ ਨਹੀਂ, ਜਿਹਾ ਮਾਹੌਲ ਚੱਲ ਰਿਹਾ ਵੀ ਮੈਂ ਤਾਂ ਵੈਸੇ ਉਹਦਾ ਵੇਟ ਤੇ ਕਰ ਹੀ ਰਿਹਾ, ਪਰ ਮੈਂ ਕਿਹਾ ਜੇ ਇਸ ਚੀਜ਼ ਨਾਲ ਕੋਈ ਹੈਗਾ ਕੋਈ ਇਫੈਕਟ ਹੋ ਸਕਦਾ ਮੇਰੇ ਕੇਸ ਤੇ, ਜੇ ਮੈਨੂੰ ਨੁਕਸਾਨ ਨਾ ਹੋਵੇ ਤਾਂ ਫੇਰ ਹੀ ਮੈਂ ਕਰਾਂ। ਇੰਡੀਆਨਾ ਤੁਸੀਂ ਰਾਈਟ ਵੇ ਮੂਵ ਹੋ ਗਏ ਸੀ ਕੇਸ ਪਾਸ ਹੋਣ ਤੋਂ ਬਾਅਦ? ਮੈਂ 2024 ਚ ਪਿਛਲੇ ਸਾਲ ਹੋਇਆ ਵਾ ਮੂਵ, ਤੇ ਜਦੋਂ ਦਾ ਮੇਰਾ ਕੇਸ ਪੈਂਡਿੰਗ ਸੀਗਾ, ਉਹ ਸੌਰੀ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਸੀ, ਉਦੋਂ ਤੱਕ ਕੈਲੀਫੋਰਨੀਆ ਸੀਗਾ। ਪਿਛਲੇ ਸਾਲ ਜਦੋਂ ਹੋਇਆ ਮੂਵ ਉਦੋਂ ਹੀ ਚੇਂਜ ਕੀਤਾ ਸੀ। ਨਹੀਂ ਜਦੋਂ ਕੇਸ ਪਾਸ ਹੋਇਆ ਉਸ ਤੋਂ ਕਿੰਨੀ ਦੇਰ ਬਾਅਦ ਇੰਡੀਆਨਾ ਮੂਵ ਹੋਏ, ਇਹ ਸਵਾਲ ਹੈਗਾ? 3 ਸਾਲ ਬਾਅਦ। 3 ਸਾਲ ਬਾਅਦ, 3-4 ਸਾਲ ਬਾਅਦ ਕਹਿ ਸਕਦੇ ਆ, 2020 ਤੋਂ ਬਾਅਦ 24 ਚ ਹੋਇਆ। ਹਾਂਜੀ ਕਰ ਵੀ ਸਕਦੇ ਹੋ ਤੁਸੀਂ ਮੈਂਡੇਮਸ, ਹਾਂਜੀ ਕੋਈ ਮਤਲਬ ਹੈਗੀ ਤਾਂ ਦੇਖੋ ਜੀ ਉਹਨਾਂ ਦਾ ਡਿਲੇ ਹੀ ਹੈਗਾ, ਮਤਲਬ ਮੈਂਡੇਮਸ ਬਣਿਆ ਤੇ ਇਸੇ ਚੀਜ਼ ਲਈ ਹੈਗਾ, ਬਾਕੀ ਤੁਸੀਂ ਦੇਖ ਲਓ ਕਿੱਦਾਂ ਥੋੜਾ ਜਿਹਾ ਇਹਦੇ ਵਿੱਚ, ਜੇ ਮਤਲਬ ਮੈਨੂੰ ਪਤਾ ਨਹੀਂ ਹੁਣ ਤੁਹਾਡਾ ਕੇਸ ਕੀ ਸੀਗਾ, ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸਰ। ਹਾਂਜੀ ਮੈਂ ਕਿਹਾ ਹਾਂਜੀ ਡਿਟੇਲਸ ਨਾ ਤੁਹਾਡੀਆਂ ਪਤਾ ਕੇਸ ਦੀਆਂ ਕੀ ਹੈਗੀਆਂ, ਕਿ ਕੋਈ ਉਹਦੇ ਵਿੱਚ ਪ੍ਰੋਬਲਮ ਆ ਕਿ ਪ੍ਰੀਟੀ ਸਟ੍ਰੇਟ ਫਾਰਵਰਡ ਸੀਗਾ, ਪਰ ਹਾਂਜੀ ਤੁਸੀਂ ਮੈਂਡੇਮਸ ਵੈਸੇ ਕਰ ਸਕਦੇ ਆ, ਟੈਕਨੀਕਲੀ ਤੁਹਾਡੇ ਕੇਸ ਦੇ ਵਿੱਚ ਮੈਂਡੇਮਸ ਬਣਦੀ ਹੈਗੀ ਕਰਨੀ। ਠੀਕ ਹੈ ਸਰ। ਇੱਕ ਹੋਰ ਸਵਾਲ ਸੀ, ਜਿਹੜਾ 94 ਆ I-94 ਆ ਮੇਰਾ, ਉਹ ਵੀ ਮੈਂ ਅਪਲਾਈ ਕਰਕੇ ਲੈ ਲਿਆ ਸੀ ਉਸੇ 2020 ਚ ਹੀ, ਸੌਰੀ 2019 ਚ ਕੇਸ ਪਾਸ ਹੋਣ ਤੋਂ ਬਾਅਦ ਹੀ, ਤੇ ਉਹ ਆਪਾਂ ਨੂੰ ਐਡਰੈਸ ਉਹਦੇ ਤੇ ਅਪਡੇਟ ਕਰਨਾ ਪਊਗਾ ਕਿਉਂਕਿ ਉਹਦੇ ਚ ਮੇਰਾ ਤਾਂ ਪੁਰਾਣਾ ਐਡਰੈਸ ਹੀ ਆ ਅਜੇ ਤੱਕ। ਹਾਂਜੀ AR11 ਫਾਰਮ ਤੁਸੀਂ ਭਰਨਾ ਭਾਜੀ। ਠੀਕ ਹੈ, ਉਹ USCIS ਨਾਲ ਜਾ ਕੇ ਕਰਨਾ ਪਊ ਜਾਂ ਜਿਹੜਾ AR11 ਆਨਲਾਈਨ ਵੈਬਸਾਈਟ ਤੇ ਜਿਹੜਾ ਉਹਨਾਂ ਦੇ ਅਕਾਊਂਟ ਬਣਾ ਕੇ, ਰਾਈਟ? ਆਨਲਾਈਨ ਅਕਾਊਂਟ ਬਣਾ ਕੇ ਤੇ ਇੱਕ ਆਪਣੇ ਵਕੀਲ ਨੂੰ ਜ਼ਰੂਰ ਅਪਡੇਟਡ ਦੱਸਣਾ ਆਪਣਾ। ਦੂਜਾ ਕਹਿ ਰਹੇ ਸੀ ਨਾ I-94 ਦਾ, ਆਵਾਜ਼ ਕੱਟ ਗਈ। ਇੱਕ ਤੁਸੀਂ ਆਨਲਾਈਨ ਆਪਣੇ ਅਕਾਊਂਟ 'ਚ ਅਪਡੇਟ ਕਰਨਾ, ਤੇ ਇੱਕ ਤੁਸੀਂ ਆਪਣੇ ਵਕੀਲ ਨੂੰ ਦੱਸਣਾ। ਕਈ ਵਾਰੀ ਬਾਅਦ 'ਚ ਕੇਸ ਰੀਓਪਨ ਹੁੰਦਾ, ਨੋਟਿਸ ਆਉਂਦੇ ਆ, ਤੇ ਵਕੀਲ ਫਿਰ ਕਹਿੰਦਾ ਕਿ ਮੈਂ ਪੁਰਾਣੇ ਐਡਰੈਸ ਤੇ ਚਿੱਠੀ ਭੇਜੀ ਸੀ, ਆਪਣੇ ਵਕੀਲ ਨੂੰ ਵੀ ਅਪਡੇਟ ਜਿਹੜਾ ਕਰਨਾ ਐਡਰੈਸ। ਠੀਕ ਹੈ, ਵਕੀਲ ਦੇ ਥਰੂ ਕਰਾਈਏ ਸਰ, ਜਿੱਦਾਂ I-94 ਦਾ ਅਪਡੇਟ ਕਰਾਉਣਾ? ਇਹ ਸੌਖਾ ਹੀ ਹੈਗਾ, ਤੁਸੀਂ ਆਪ ਹੀ ਭਰ ਸਕਦੇ ਆ ਅਕਾਊਂਟ 'ਚ ਜਾ ਕੇ, AR11 ਫਾਰਮ ਹੁੰਦਾ ਵਾ, ਜ਼ਿਆਦਾ ਔਖਾ ਕੰਮ ਨਹੀਂ ਜੀ। ਥੈਂਕ ਯੂ। ਅਸ਼ੋਕ ਜੀ, ਹਾਂਜੀ ਅਸ਼ੋਕ ਜੀ, ਅਸ਼ੋਕ ਵੋਰਾ। ਬੇਟੇ ਨੇ ਵਿਆਹ ਕੀਤਾ ਸੀ ਸਿਟੀਜ਼ਨ ਨਾਲ, ਤੇ ਉਹਦਾ ਗ੍ਰੀਨ ਕਾਰਡ ਆ ਗਿਆ, 9-10 ਮਹੀਨੇ ਹੋ ਗਏ ਨੇ ਜੀ। ਤੇ ਹੁਣ ਅਸੀਂ ਜਿਹੜਾ ਆਪਣਾ ਹੋਰ 8-10 ਮਹੀਨੇ ਬਾਅਦ ਜਦੋਂ ਵੀ ਟਾਈਮ ਹੋਏਗਾ, ਮਤਲਬ 3 ਮਹੀਨੇ ਪਹਿਲੇ ਕਰਨਾ ਹੁੰਦਾ ਨਾ ਐਕਸਪਾਇਰ ਹੋਣ ਤੋਂ ਪਹਿਲੇ, ਤੇ ਉਹ ਅਪਲਾਈ ਕਰਨਾ ਹੈ। ਕੁਐਸਚਨ ਇਹ ਆ ਵੀ ਉਹਦੇ 'ਚ ਇੰਟਰਵਿਊ ਆਏਗਾ ਜਾਂ ਨਹੀਂ? 2 ਸਾਲ ਵਾਲਾ ਮਿਲਿਆ ਸੀਗਾ, 10 ਸਾਲ ਵਾਲਾ? ਹਾਂਜੀ 2 ਸਾਲ ਵਾਲਾ ਮਿਲਿਆ। ਇੰਟਰਵਿਊ ਆ ਸਕਦਾ ਜੀ, ਉਹਦੀ ਕਾਹਦੀ ਟੈਨਸ਼ਨ ਲੈਣੀ ਤੁਸੀਂ? ਨਹੀਂ ਟੈਨਸ਼ਨ ਤੇ ਇਹ ਲੈਣੀ ਹੈ ਕਿ ਮੁੰਡਾ ਵੀ ਬਹੁਤ ਸ਼ਰੀਫ ਹੈ, ਤੇ ਜਿਹੜੀ ਕੁੜੀ ਹੈ ਜਨਾਨੀ ਹੁੰਦੀ ਉਹ ਵੀ ਸਿੱਧੀ ਜੀ ਹੈ, ਇਹ ਨਾ ਹੋਵੇ ਕਿਧਰੇ ਕੋਈ ਉਲਟਾ ਸਿੱਧਾ ਆਨਸਰ ਦੇ ਦੇਣ। ਕੋਈ ਨਹੀਂ ਜੀ, ਭਾਵੇਂ ਬੰਦਾ ਸਿੱਧਾ ਹੋਵੇ ਭਾਵੇਂ ਪੁੱਠਾ ਹੋਵੇ, ਬਸ ਵਿਆਹ ਅਸਲੀ ਹੋਣਾ ਚਾਹੀਦਾ। ਉਹ ਜੇ ਉਹ ਉੱਥੇ ਸਾਬਤ ਕਰਦੇ ਉਹ ਤੇ ਉਹ ਠੀਕ ਆ, ਫਿਰ ਤਾਂ ਕੋਈ ਐਸੀ ਕੋਈ ਗੱਲ ਨਹੀਂ। ਇੰਨਾ ਨਹੀਂ ਕੋਈ ਨਿਆਣਾ ਹੁੰਦਾ ਜੀ ਜਿੰਨਾ ਤੁਸੀਂ ਆਪਣੇ ਨਿਆਣਿਆਂ ਨੂੰ
ਸ਼ੋਅ ਕਰੀ ਜਾਂਦੇ ਆ, ਸਾਰੇ ਹੀ ਇੱਥੇ ਰਹਿੰਦੇ ਆ, ਸਿਆਣੇ ਹੀ ਹੁੰਦੇ ਆ। ਯਕੀਨ ਬਿੱਲ-ਬੁੱਲ ਉਹ ਤੁਹਾਡੇ ਨਾਲ ਹੀ ਰਹਿਣਾ ਜੀ। ਉਹ ਬਿੱਲ-ਬੁੱਲ ਸਾਰੇ, ਫੋਟੋਆਂ, ਫੈਮਿਲੀ ਫੰਕਸ਼ਨ, ਏਦਾਂ ਗੋਲਡਨ ਗੇਟ ਘੁਮਾਉਣ ਫਿਰਾਉਣ ਜਾਓ ਜੀ, ਸੈਂਟਾ ਕਰੂਜ਼ ਜਾਓ, ਫੋਟੋ ਉਹ ਸਾਰਾ ਸਬੂਤ ਦੇਖ ਕੇ ਉਹਨਾਂ ਨੇ ਇਹ ਦੇਖਣਾ ਕਿ ਇਹ ਇਕੱਠੇ ਰਹਿੰਦੇ ਆ ਕਿ ਨਹੀਂ ਰਹਿੰਦੇ। ਬਸ ਉਹ ਚੀਜ਼ ਦਾ ਹਿਸਾਬ ਕਿਤਾਬ ਹੁੰਦਾ ਜੀ ਕਿ ਵਿਆਹ ਅਸਲੀ ਆ ਕਿ ਨਹੀਂ ਅਸਲੀ ਆ, ਤੇ ਹੋਰ ਕੋਈ ਨਹੀਂ ਇਹਦੇ ਵਿੱਚ ਜੀ ਪ੍ਰੋਬਲਮ। ਜੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਪਹਿਲੇ ਵਾਲਾ ਗ੍ਰੀਨ ਕਾਰਡ ਮਿਲਿਆ, ਦੂਜੇ ਵਾਲਾ ਵੀ ਮਿਲ ਹੀ ਜਾਣਾ ਜੀ। ਗੁਰਬਾਜ਼, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੇਰਾ ਕੁਐਸਚਨ ਇਹ ਸੀ, ਮੈਂ ਨਾ ਰੀਸੈਂਟਲੀ ਆਪਣਾ ਐਡਰੈਸ ਅਪਡੇਟ ਕੀਤਾ ਸੀ। ਮੈਂ ਸਨ ਹੋਜ਼ੇ ਤੋਂ ਸੈਕਰਾਮੈਂਟੋ ਮੂਵ ਹੋਇਆ ਸੀ। ਮੇਰਾ ਕੇਸ ਜੇ ਭਾਜੀ ਕੋਲ ਹੀ ਆ। ਐਂਡ ਮੇਰੀ ਨਾ ਹੀਅਰਿੰਗ ਪਹਿਲਾਂ ਇੰਡੀਵਿਜੂਅਲ ਸੀ 2029 'ਚ, ਹੁਣ ਦੁਬਾਰਾ ਰੀਸਕੈਜੂਲ ਹੋ ਕੇ ਦਸੰਬਰ 4 2025 ਨੂੰ ਹੋ ਗਿਆ ਮਾਸਟਰ ਹੀਅਰਿੰਗ। ਐਂਡ ਮੇਰਾ ਕੋਰਟ ਜੱਜ ਸਾਹਿਬ ਆਉਂਦੇ ਤੁਹਾਡੇ ਪਾਰਕੀ ਯੂਸਫ ਆ। ਅੱਛਾ, ਠੀਕ ਨੇ ਜੱਜ ਸਾਹਿਬ। 50% ਰੇਟਿੰਗ ਤੇ ਹੀ ਆਉਂਦੇ ਨੇ। ਤੇ ਜੱਜ ਮਤਲਬ ਚੇਂਜ ਹੋ ਗਏ ਨੇ ਤੁਹਾਡੇ ਹੁਣ? ਨਹੀਂ ਭਾਜੀ, ਮੇਰਾ ਕੋਡ ਵੀ ਸੇਮ ਹੀ ਰਿਹਾ, ਜੱਜ ਵੀ ਸੇਮ ਹੀ ਰਹੇ, ਜਸਟ ਮੇਰੀ ਹੋ ਗਈ ਆ ਡੇਟ ਚੇਂਜ ਹੋ ਗਈ ਆ। ਐਂਡ ਇੰਡੀਵਿਜੂਅਲ ਤੋਂ ਮਾਸਟਰ ਹੀਅਰਿੰਗ ਹੋ ਗਈ। ਠੀਕ ਹੈ। ਹਾਂਜੀ, ਮੈਨੂੰ ਤੁਸੀਂ ਆਪਣਾ ਨਾ ਨਾਮ ਤੇ ਸਿਰਫ ਆਪਣਾ ਜਿਹੜਾ ਸੀਗਾ ਲਾਸਟ 3 ਏਲੀਅਨ ਦੇ ਲਾਸਟ 3 ਦੱਸਣੇ ਆ, ਕੀ ਹੈਗੇ ਨੰਬਰ? ਓਕੇ, ਮੇਰਾ ਨਾਮ ਹੈਗਾ ਗੁਰਬਾਜ ਸਿੰਘ ਬਾਜਵਾ। ਹਾਂਜੀ। ਐਂਡ ਮੇਰੇ ਲਾਸਟ ਇਹ ਨੰਬਰ ਦੇ 3 ਡਿਜਿਟ ਹੈਗੇ 211। ਠੀਕ ਹੈ ਭਾਜੀ, ਮੈਂ ਟੇਕ ਕੇਅਰ ਕਰ ਲੂੰਗਾ। ਓਕੇ, ਥੈਂਕ ਯੂ ਸੋ ਮਚ ਭਾਜੀ ਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ। ਅਟਾਰਨੀ ਜਨਰਲ ਕਹਿਣਾ ਜੀ, ਸਮਾਂ ਆਪਾਂ ਸਮਾਪਤੀ ਤਾਂ ਇੱਕ ਜਾਂਦੇ ਜਾਂਦੇ ਜਿਹੜਾ $100 ਵਾਲੇ ਜਿਹੜਾ ਸਵਾਲ ਆ, ਉਹ ਕਾਫੀ ਜਾਣੇ ਜਿਹੜੇ ਉਹ ਪੁੱਛ ਰਹੇ, ਉਹ ਥੋੜਾ ਜਿਹਾ ਕਲੀਅਰ ਕਰ ਦਿਓ ਵੀ ਕੀ ਉਸ ਦਾ ਮਤਲਬ ਆ, ਕਿਹਨੂੰ ਦੇਣੇ ਪੈਣੇ ਆ, ਕਿਵੇਂ ਆ। ਸੋ $100 ਵਾਲੀ ਜਿਹੜੀ ਗੱਲ ਆ ਉਹ ਥੋੜੀ ਜਿਹੀ ਦੱਸ ਦਿਓ ਜੀ। ਬਿਲਕੁਲ। ਸੋ ਬਿਗ ਬਿਊਟੀਫੁਲ ਬਿੱਲ ਨੇ ਜੀ ਕਿਹਾ ਸੀਗਾ ਕਿ ਫੀਸ ਜਿਹੜੀ ਲੱਗਣੀ ਆ, ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਲਾਈਟਲੀ ਨਹੀਂ ਇਹਨੂੰ ਲੈਣਾ, ਠੀਕ ਆ। ਜਿਹਨਾਂ ਦੇ ਕੇਸ ਪੈਂਡਿੰਗ ਜਿਹੜੇ ਹੈਗੇ ਆ, ਉਹ ਪੈਂਡਿੰਗ ਰੱਖਣ ਵਾਸਤੇ ਹਰ ਸਾਲ ਉਹਨਾਂ ਨੇ ਜਿਹੜੀ $100 ਦੀ ਫੀਸ ਲਾਣੀ ਸੀਗੀ। ਜਿਹੜੇ ਨਵੇਂ ਕੇਸ ਫਾਈਲ ਹੋਣੇ ਉਹਨਾਂ ਨੇ ਤਾਂ ਚਲੋ ਫੀਸ ਦੇਣੀ ਦੇਣੀ ਹੈ। ਜਿਹੜੇ ਪੈਂਡਿੰਗ ਕੇਸ ਵੀ ਜਿਹੜੇ ਸਾਰੇ ਸੀਗੇ, ਉਹਨਾਂ ਦੀ ਵੀ $100 ਜਿਹੜੀ ਫੀਸ ਜਿਹੜੀ ਲੱਗਣੀ ਹੈ। ਜਿਹਨਾਂ ਦੇ ਕੇਸ ਅਸਾਈਲਮ ਆਫਿਸ ਦੇ ਵਿੱਚ ਪੈਂਡਿੰਗ ਸੀਗੇ, ਉਹਨਾਂ ਨੂੰ ਉਹ ਕਹਿੰਦੇ ਕਿ ਆਪਾਂ ਇੱਕ ਨੋਟਿਸ ਭੇਜਾਂਗੇ, ਤੁਸੀਂ ਫੇਰ ਫੀਸ ਪੇ ਕਰਨੀ ਆ। ਜਿਹੜੇ ਇਮੀਗ੍ਰੇਸ਼ਨ ਕੋਰਟ ਵਾਲੇ ਜਿਹੜੇ ਹੈਗੇ ਆ ਪੈਂਡਿੰਗ ਕੇਸ, ਉਹਨਾਂ ਦਾ ਮਸਲਾ ਆ ਜਾਂਦਾ ਕਿ ਇਹਨਾਂ ਨੇ ਹੁਣ ਕੀ ਕਰਨਾ, ਕੀ ਇਹਨਾਂ ਨੇ ਫੀਸ ਪੇ ਕਰਨੀ ਆ ਕਿ ਇਹ ਵੇਟ ਕਰਨ। ਜਿਹੜਾ ਆਨਲਾਈਨ ਸਿਸਟਮ ਹੈਗਾ ਉਹ ਸਾਨੂੰ ਪੈਂਡਿੰਗ ਕੇਸ ਫੀ ਪੇ ਕਰਨ ਦੀ ਆਪਸ਼ਨ ਨਹੀਂ ਦਿੰਦਾ, ਉਹ ਸਾਨੂੰ ਇਨੀਸ਼ੀਅਲ ਕੇਸ ਜਿਹੜਾ ਨਵਾਂ ਫਾਈਲ ਕਰਦੇ ਉਹਦੀ ਆਪਸ਼ਨ ਦਿੰਦਾ ਹੈਗਾ। ਤੇ ਜਿਹੜੇ ਕਈ ਜੱਜ ਹੈਗੇ ਨੇ ਉਹ ਪੁਸ਼ ਕਰਦੇ ਨੇ ਕਿ ਫੀਸ ਦਿਖਾਓ ਜੀ, ਇਨਵੋਇਸ ਦਿਖਾਓ, ਇਦਾਂ ਦਿਖਾਓ, ਉਦਾਂ ਦਿਖਾਓ, ਹਨਾ। ਸਾਡੇ ਆਫਿਸ ਦਾ ਸਟੈਂਸ ਇਹਦੇ ਵਿੱਚ ਇਹ ਹੈਗਾ ਕਿ ਆਪਾਂ ਜਿਹੜਾ ਇਨੀਸ਼ੀਅਲ ਕੇਸ ਵਾਲਾ ਜਿਹੜੀ ਉਹਨਾਂ ਨੇ ਫੀ ਪੇਮੈਂਟ ਦੀ ਆਪਸ਼ਨ ਸੀਗੀ, ਆਪਾਂ ਉਹਦੇ ਵਿੱਚ ਫੀ ਪੇ ਕਰਕੇ ਆਪਾਂ ਕੋਰਟ ਸਿਸਟਮ ਨੂੰ ਜਿਹੜਾ ਕਰਾ ਰਹੇ ਹਾਂ। ਤੇ ਕੋਰਟ ਦੇ ਵਿੱਚ ਜਿਹੜੇ ਸੀਗੇ, ਸਪੈਸ਼ਲੀ ਜਦੋਂ ਜੱਜ ਨੇ ਜਿਹੜਾ ਮੰਗਿਆ ਹੈਗਾ, ਤੇ ਕੋਈ ਉਹਦੇ ਵਿੱਚ ਫਿਰ ਪ੍ਰੋਬਲਮ ਨਹੀਂ ਆਉਂਦੀ। ਜੇ ਤੁਸੀਂ ਅਫੋਰਡ ਕਰ ਸਕਦੇ ਆ, ਤੁਸੀਂ ਉਹ ਫੀਸ ਭਰ ਦਿਓ। ਜੇ ਤੁਹਾਡੇ ਜੱਜ ਨੇ ਤੁਹਾਨੂੰ ਆਰਡਰ ਦਿੱਤਾ, ਉਹਦੇ ਵਿੱਚ ਬਹਿਸ ਵਸਾਈਏ ਦੇ ਵਿੱਚ ਜੱਜ ਦੇ ਨਾਲ ਨਹੀਂ ਪੈਣਾ ਹੈਗਾ। ਤੇ ਇਹਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਕਹੂੰਗਾ ਕਿ ਜਿਹੜੀ ਆਪਣੀ ਫੀਸ ਹੈਗੀ ਨਾ, ਉਹ ਤੁਸੀਂ ਜਨਵਰੀ 1 ਜਿਹੜੀ ਭਰਨੀ ਹੈ। ਕਿਸੇ ਵਕੀਲ ਕੋ ਜਾਂ ਕਿਸੇ ਕੋ ਵੀ ਟਰੈਕ ਨਹੀਂ ਰੱਖਿਆ ਜਾਣਾ, ਠੀਕ ਹੈ। ਜੇ ਹਜ਼ਾਰਾਂ 'ਚ ਜਿਹੜੇ ਕੇਸ ਆ, ਕੋਈ ਹੁਣ ਮਈ 15 ਨੂੰ ਕਰ ਰਿਹਾ, ਕੋਈ ਜੂਨ 16 ਨੂੰ ਕਰ ਰਿਹਾ, ਤੁਸੀਂ ਸਾਰੇ ਜਣੇ ਐਜ਼ ਅ ਕਮਿਊਨਿਟੀ ਇੱਕ ਤਰੀਕ ਜਿਹੜੀ ਮਿਥ ਲਓ ਕਿ ਜਨਵਰੀ 1 ਜਿਹੜਾ ਹੈਗਾ, ਮਤਲਬ ਪਹਿਲਾ ਦਿਨ ਹੀ ਸਾਲ ਦਾ ਜਿਹੜਾ ਉਹ ਹੈਗਾ, ਮਤਲਬ ਹਰ ਸਾਲ ਤੁਸੀਂ ਜਿਹੜਾ ਸੀਗਾ ਜਨਵਰੀ 1 ਨੂੰ ਜਿਹੜਾ ਸੀਗਾ ਰਿਲੀਜੀਅਸਲੀ ਤੁਸੀਂ ਆਪਣੀ ਜਿਹੜੀ ਫੀਸ ਉਹ ਜਿਹੜੀ ਭਰਨੀ ਆ। ਤੇ ਇਹਦੇ ਵਿੱਚ ਹੁਣ ਗੱਲ ਇਹ ਆ ਗਈ ਕਿ ਜਿਹੜੇ ਅਸਾਈਲਮ ਆਫਿਸ ਕੇਸ ਪੈਂਡਿੰਗ ਸੀਗੇ, USCIS ਕਹਿੰਦੀ ਆ ਕਿ ਉਹਨਾਂ ਨੇ ਨੋਟਿਸ ਐਕਚੁਅਲੀ ਦੇਣੇ ਸ਼ੁਰੂ ਕਰ ਦਿੱਤੇ ਆ। ਉਹ ਕਹਿੰਦੇ ਕਿ ਨੋਟਿਸ ਜਦੋਂ ਤੁਹਾਨੂੰ ਆ ਜਾਂਦਾ, ਆਪਣੀ ਫੀਸ ਪੇ ਕਰੋ, ਉਹ ਨੋਟਿਸ ਦੀ ਤੁਸੀਂ ਵੇਟ ਕਰੋ, ਠੀਕ ਆ। ਤੇ ਇਹਦੇ ਵਿੱਚ ਹੁਣ ਜਦੋਂ ਹੋਰ ਅਪਡੇਟ ਆਊਗਾ ਕਿ ਜੇ ਸਿੱਧਾ ਜਦੋਂ ਉਹਨਾਂ ਨੇ ਲਾਈਵ ਲਿੰਕ ਕੋਈ ਬਣਾਤਾ, ਤੇ ਫਿਰ ਆਪਾਂ ਸਿੱਧੇ ਫੀਸ ਪੇ ਕਰਨੀ, ਫਿਰ ਆਪਾਂ ਨੋਟਿਸ ਦੀ ਵੀ ਵੇਟ ਨਹੀਂ ਕਰਨੀ। ਤੇ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਮੋਰੇ ਜਿਹੜੇ ਕੇਸ ਪੈਂਡਿੰਗ ਚੱਲ ਰਹੇ ਸੀਗੇ, ਉਹਦੇ ਵਿੱਚ ਜਿਹੜੇ ਜੱਜਾਂ ਨੇ ਤੁਹਾਨੂੰ ਸਕੈਜੂਲਿੰਗ ਆਰਡਰ ਦੇ ਵਿੱਚ ਮੰਗ ਲਿਆ ਕਿ ਫੀਸ ਦੀ ਆਪਣੇ ਰਸੀਦ ਦੱਸੋ, ਉਹ ਆਪਣੇ ਜਿਹੜਾ ਇਨੀਸ਼ੀਅਲ ਐਪਲੀਕੇਸ਼ਨ ਵਾਲਾ ਇਹ ਹੈਗਾ, ਉਹੀ ਰਾਹੀਂ ਜਿਹੜੀ ਫੀਸ ਭਰ ਕੇ ਜਿਹੜਾ ਆਪਾਂ ਰਸੀਦ ਲੈ ਸਕਦੇ ਹਾਂ। ਤੇ ਜਿਹਨਾਂ ਨੂੰ ਜੱਜਾਂ ਨੇ ਜਿਹੜੇ ਨਹੀਂ ਮੰਗੇ, ਅਜੇ ਨੋਟਿਸ ਵਗੈਰਾ ਨਹੀਂ ਦਿੱਤਾ ਇਦਾਂ ਦਾ ਫੀਸ ਦਾ, ਉਹ ਅਜੇ ਵੇਟ ਕਰ ਸਕਦੇ ਆ, ਠੀਕ ਆ। ਤੇ ਇਹਦੇ ਵਿੱਚ ਜਿਹੜਾ ਸੀਗਾ ਨਾਰਦਰਨ ਕੈਲੀਫੋਰਨੀਆ, ਜਿਹੜਾ ਸੈਕਰਾਮੈਂਟੋ, ਸੈਨ ਫਰਾਂਸਿਸਕੋ, ਕੌਂਕਰਡ, ਇਹ ਵਾਲੇ ਕੋਰਟਸ ਨੇ ਜਿਹੜਾ ਕਲੀਅਰ ਕੀਤਾ ਸੀਗਾ ਕਿ ਜਿੱਦਾਂ ਜੱਜ ਕਹਿੰਦੇ ਉਹਦੇ ਹਿਸਾਬ ਨਾਲ ਚੱਲੋ, ਤੁਹਾਨੂੰ
ਵਾਲੇ ਥੋੜੀ ਜਿਹੀ ਕਨਫਿਊਜ਼ਨ ਜਿਹੜੀ ਉੱਠੀ ਹੋਈ ਸੀਗੀ, ਤੇ ਤੁਸੀਂ ਇਸ ਹਿਸਾਬ ਨਾਲ ਜਿਹੜਾ ਫੈਸਲਾ ਆਪਣਾ ਲੈ ਸਕਦੇ ਆ। ਮੈਨੂੰ ਪਤਾ ਇਹਦੇ ਤੇ ਕਈ ਵੀਡੀਓ, ਕਈ ਤੁਹਾਨੂੰ ਇੰਟਰਨੈਟ ਤੇ ਚੀਜ਼ਾਂ ਮਿਲੀਆਂ ਹੋਣੀਆਂ ਜਿਹਨੂੰ ਬਹੁਤ ਸਿੰਪਲ ਅੱਖਰਾਂ ਦੇ ਵਿੱਚ ਕਹਿਣਾ, ਲੋਕਾਂ ਨੇ ਕਹਿਣਾ ਪਤਾ ਨਹੀਂ ਕੀ ਡੇਟਾ ਡੂਟਾ ਦੀ ਗੱਲ ਕਰੀ ਜਾਂਦੇ ਆ, ਕੀ ਕਹੀ ਜਾਂਦੇ, ਕੋਈ ਵਕੀਲ ਕੁਛ ਕਹੀ ਜਾ ਰਿਹਾ, ਕੋਈ ਕੁਛ ਕਹੀ ਜਾ ਰਿਹਾ। ਸੋ ਉਹਦਾ ਸਿੰਪਲ ਇਹ ਹੈਗਾ ਕਿ ਜੇ ਤੁਹਾਡੇ ਅਸਾਈਲਮ ਆਫਿਸ ਦੇ ਮੂਹਰੇ ਕੇਸ ਜਿਹੜੇ ਪੈਂਡਿੰਗ ਸੀਗੇ, ਉਹਦੇ ਵਿੱਚ USCIS ਤੁਹਾਨੂੰ ਨੋਟਿਸ ਭੇਜੂਗੀ, ਤੁਸੀਂ ਫੇਰ ਜਿਹੜਾ ਆਪਣੀ ਫੀਸ ਪੇ ਕਰਨੀ ਹੈ, ਠੀਕ ਆ, ਉਹ ਕਲੀਅਰ, ਉਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ। ਤੁਸੀਂ ਵੇਟ ਕਰ ਸਕਦੇ ਆ ਅਸਾਈਲਮ ਆਫਿਸ ਵਾਲੇ ਦੀ। ਜਿਹੜੇ ਤੁਹਾਡੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਪੈਂਡਿੰਗ ਸੀਗੇ, ਠੀਕ ਆ, ਜਾਂ BIA ਦੇ ਵਿੱਚ ਕੇਸ ਜਿਹੜੇ ਪੈਂਡਿੰਗ ਸੀ, ਉਹਦਾ ਰੌਲਾ ਹੈਗਾ ਕਿ ਉਹਦੀ ਫੀਸ ਦਾ ਹੁਣ ਕੀ ਕਰੀਏ। ਜਿਹੜੇ ਸੈਕਰਾਮੈਂਟੋ, ਕੌਂਕਰਡ, ਸੈਨ ਫਰਾਂਸਿਸਕੋ ਵਾਲੇ ਕੋਰਟ ਸੀਗੇ, ਉਹ ਕਹਿੰਦੇ ਵੇਟ ਕਰੋ, ਜਾਂ ਜਿੱਦਾਂ ਤੁਹਾਡਾ ਜੱਜ ਕਹਿੰਦਾ ਉਹਦੇ ਹਿਸਾਬ ਨਾਲ ਚੱਲੋ। ਤੇ ਮੁੱਖ ਦੀ ਗੱਲ ਉਹਦੇ ਵਿੱਚ ਇਹ ਆ ਜਾਂਦੀ ਹੈ ਕਿ ਜਿੱਦਾਂ ਜੱਜ ਕਹਿੰਦਾ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਕਈ ਜਿਹੜੇ ਜੱਜ ਆ ਉਹ ਰਸੀਦ ਜਿਹੜੀ ਇਹ ਮੰਗ ਰਹੇ ਆ, ਉਹ ਹੁਣ ਰਸੀਦ ਕਿੱਦਾਂ ਆਪਾਂ ਪੇਮੈਂਟ ਉਹਦੀ ਕਿੱਦਾਂ ਕਰਨੀ ਆ, ਇਹਦੇ ਉੱਤੇ ਮੈਂ ਆਪਣੇ ਟਿਕਟੌਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਵੀਡੀਓ ਬਣਾ ਕੇ ਪਾਈ ਹੋਈ ਆ ਕਿ ਫੀਸ ਉਹ ਕਿੱਦਾਂ ਪੇ ਤੁਸੀਂ ਕਰ ਸਕਦੇ ਆ। ਜਿਹਨਾਂ ਦੇ ਕੇਸ ਦੇ ਵਿੱਚ ਜੱਜ ਮੰਗ ਰਿਹਾ ਫੀਸ, ਉਹ ਆਪਦੇ ਵਕੀਲ ਨਾਲ ਵੀ ਕੰਟੈਕਟ ਕਰ ਸਕਦੇ ਆ ਕਿ ਜੱਜ ਨੇ ਜਿਹੜਾ ਮੰਗਿਆ, ਤੇ ਵਕੀਲ ਨੂੰ ਆਪ ਹੀ ਦੱਸਣਾ ਪਊਗਾ ਓਬਵੀਅਸਲੀ ਕਿ ਜੱਜ ਨੇ ਮੰਗ ਕਰ ਲਈ ਹੈ ਫੀਸ ਦੀ। ਤੇ ਉਹ ਫਿਰ ਜਿਹੜਾ ਸੀਗਾ ਸਿਸਟਮ ਤੁਹਾਡਾ ਜਿਹੜਾ ਸੀਗਾ, ਵੀਡੀਓ ਦੇਖ ਕੇ ਤੁਸੀਂ ਉਹ ਸਿਸਟਮ ਰਾਹੀਂ ਫੀਸ ਜਿਹੜੀ ਪੇ ਕਰ ਸਕਦੇ ਆ। ਸਵਾਲ ਇਹ ਹੁਣ ਬਚ ਗਿਆ ਕਿ ਕਿਹੜੇ ਲੋਕੀ ਹੈਗੇ ਨੇ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਜਿਹਨਾਂ ਨੂੰ ਫੀਸ ਪੇ ਕਰਨ ਦੀ ਲੋੜ ਨਹੀਂ ਹੈਗੀ, ਹਨਾ ਜੀ। ਜਿਹੜੇ ਲੋਕਾਂ ਕੋਲ ਜੱਜਾਂ ਨੇ ਫੀਸ ਨਹੀਂ ਮੰਗੀ ਹੈਗੀ, ਉਹ ਆਪਣਾ ਸਟੈਂਡ ਲੈ ਸਕਦੇ ਆ ਕਿ ਨਹੀਂ ਸਾਨੂੰ ਫੀਸ ਪੇ ਕਰਨ ਦੀ ਲੋੜ ਨਹੀਂ ਹੈਗੀ। ਉਹ ਸਟੈਂਡ ਜਿਹੜਾ ਇਹ ਲੈ ਸਕਦੇ ਆ। ਪਰ ਇਹ ਆ ਕਿ ਇਹ ਜਿਹੜੇ ਫੀਸ, ਕਿਉਂਕਿ ਇੰਪਲੀਮੈਂਟ ਲਾਗੂ ਉਹਨਾਂ ਨੇ ਕਰ ਹੀ ਦਿੱਤੀ ਸੀਗੀ, ਜਿਹਨਾਂ ਨੂੰ ਸਤੰਬਰ 30 ਇਹਦੇ ਵਿੱਚ ਡੇਟ ਜਿਹੜੀ ਵੀ ਉਹਨਾਂ ਨੇ ਕੱਟ ਆਫ ਡੇਟ ਰੱਖਿਆ ਕਿ 1 ਸਾਲ ਤੋਂ ਜਿਹਨਾਂ ਦੇ ਪੈਂਡਿੰਗ ਹੈਗੇ ਆ, ਤੇ ਜੁਲਾਈ 4 2025 ਨੂੰ ਜਿਹਨਾਂ ਦੇ ਕੇਸ 1 ਸਾਲ ਤੋਂ ਪੈਂਡਿੰਗ ਆ, ਮਤਲਬ ਕਿ ਜਿਹਨਾਂ ਨੇ ਜੁਲਾਈ 4 2024 ਤੋਂ ਔਨਵਰਡ ਜਿਹੜੇ ਕੇਸ ਕੂਸ ਫਾਈਲ ਕੀਤੇ ਹੋਏ ਸੀਗੇ, ਹਨਾ, ਸਾਲ ਤੋਂ ਵੱਧ ਜਿਹਨਾਂ ਨੂੰ ਹੋ ਗਿਆ ਕੇਸ ਪੈਂਡਿੰਗ ਨੂੰ, ਉਹਨਾਂ ਨੂੰ ਦੇਰ ਸਵੇਰ ਜਿਹੜਾ ਕੋਰਟ ਸਿਸਟਮ ਸੀਗਾ, ਉਹਨਾਂ ਨੇ ਰਿਕੁਆਇਰਮੈਂਟ ਜਿਹੜੀ ਬਿਗ ਬਿਊਟੀਫੁਲ ਬਿੱਲ ਦੇ ਥੱਲੇ ਇੰਪੋਜ਼ ਕਰਨੀ ਹੈ ਕਿ ਤੁਸੀਂ ਆ ਕੇ ਆਪਣੀ ਫੀਸ ਜਿਹੜੀ ਪੇ ਕਰੋ। ਤੇ ਜਿੱਥੇ ਤੁਹਾਨੂੰ ਜੱਜ ਨੇ ਆਲਰੇਡੀ ਮੰਗ ਲਈ ਆ, ਤੇ ਤੁਸੀਂ ਉਹ ਜਿਹੜੀ ਇਨੀਸ਼ੀਅਲ ਫਾਈਲਿੰਗ ਵਾਲਾ ਸਿਸਟਮ ਉਹਦੇ ਥਰੂ ਪੇ ਕਰ ਦਿਓ। ਜਦੋਂ ਇਹ ਹੁਣ ਆਪਣਾ ਸਿਸਟਮ ਅਪਡੇਟ ਕਰਦੇ ਆ ਉਹਦੇ ਹਿਸਾਬ ਨਾਲ, ਤੇ ਫਿਰ ਤੇ ਸਾਰਿਆਂ ਦਾ ਜਿਹੜਾ ਇਹ ਕਲੀਨ ਐਂਡ ਕਲੀਅਰ ਹੀ ਹੋ ਜਾਣਾ। ਤਾਂ ਕਰਕੇ ਕਨਫਿਊਜ਼ਨ ਚੱਲੀ ਹੋਈ ਆ ਕਿ ਉਹਨਾਂ ਨੇ ਪੈਂਡਿੰਗ ਸਿਸਟਮ ਦੇ ਵਿੱਚ ਪੇ ਕਰਨ ਦੀ ਕੋਰਟ ਵਾਲਿਆਂ ਨੇ ਅਜੇ ਆਪਸ਼ਨ ਨਹੀਂ ਦਿੱਤੀ ਹੈਗੀ, ਤੇ ਉਹ ਛੇਤੀ ਲੈ ਆਣੀ ਉਹਨਾਂ ਨੇ, ਮਹੀਨੇ 2 ਮਹੀਨੇ ਦੇ ਵਿੱਚ, ਤੇ ਵਿਵਾਦ ਜਿਹੜਾ ਖਤਮ ਹੋ ਜਾਣਾ। ਠੀਕ ਹੈ ਜੀ। ਜੀ ਜੀ। ਇੱਕ ਚੀਜ਼ ਹੋਰ ਜਾਂਦੇ ਜਾਂਦੇ ਪੁੱਛ ਰਹੇ, ਕਹਿੰਦੇ ਵੀ ਇਮੀਗ੍ਰੇਸ਼ਨ ਜੱਜ ਫਾਇਰ ਕਰਤਾ, ਪਰ ਕਹਿੰਦੇ ਤਰੀਕ ਤੇ ਜੱਜ ਸਿਸਟਮ 'ਚ ਅਜੇ ਵੀ ਉਹੀ ਸ਼ੋਅ ਕਰੀ ਜਿਹੜੇ ਉਹ ਜਾ ਰਹੇ ਆ। ਸੋ ਕੀ ਜਿਹੜਾ ਉਹਨਾਂ ਦੇ ਲਈ ਹੋਊਗਾ, ਕਿਉਂਕਿ ਮੈਨੂੰ ਲੱਗਦਾ ਕਾਫੀ ਜਿਹੜੇ ਜੱਜ ਆ, ਖਾਸ ਕਰਕੇ ਜਿਨ੍ਹਾਂ ਦੀ ਪਰਸੈਂਟੇਜ ਹਾਈ ਆ, ਉਹਨਾਂ ਨੂੰ ਇਹ ਧੜਾ ਧੜ ਜਿਹੜਾ ਫਾਇਰ ਕਰ ਰਹੇ ਆ। ਹਾਂਜੀ। ਸੋ ਇਹ ਕੀ ਕਰ ਰਹੇ ਆ ਹੁਣ, ਕਿਉਂਕਿ ਨੈਸ਼ਨਲ ਗਾਰਡ ਵਾਲੇ ਜਿਹੜੇ ਹੁੰਦੇ ਆ, ਜਾਂ ਆਰਮੀ ਦੇ ਰਿਜ਼ਰਵ ਜਿਹੜੇ ਵਕੀਲ ਸੀਗੇ, ਜੱਜ ਵੀ ਨਹੀਂ, ਵਕੀਲ ਜਿਹੜੇ ਸੀਗੇ, ਉਹ ਵਕੀਲ ਤਾਂ ਕਈ ਸਾਰੇ ਜਿਹੜੇ ਹੁੰਦੇ ਆ, ਉਹਨੂੰ ਇਹ ਕਹਿੰਦੇ ਆ ਕਿ ਆਪਾਂ ਇਮੀਗ੍ਰੇਸ਼ਨ ਜੱਜ ਬਣਾ ਦੇਣਾ। ਐਗਜ਼ਿਸਟਿੰਗ ਜਿਹੜੇ ਜੱਜ ਸੀਗੇ ਐਕਸਪੀਰੀਅੰਸ ਵਾਲੇ, ਹਾਂਜੀ, ਜੈਗ ਆਫਿਸਰ, ਜੱਜ, ਐਡਵੋਕੇਟ ਜਨਰਲ, ਜਿਹੜੇ ਵਕੀਲ ਹੋ ਗਏ ਆਪਣੇ ਨੈਸ਼ਨਲ ਗਾਰਡ ਦੇ, ਆਰਮੀ ਰਿਜ਼ਰਵ ਵਾਲੇ ਜਿਹੜੇ ਸੀਗੇ ਜੀ, ਵਕੀਲਾਂ ਨੂੰ ਇਹ ਕਹਿੰਦੇ ਕਿ ਜਿਹੜੇ ਕੁਆਲੀਫਾਈ ਕੀਤੇ ਉਹਨਾਂ ਨੂੰ ਆਪਾਂ ਜੱਜ ਬਣਾ ਸਕਦੇ ਹਾਂ। ਇਹ ਜਿਹੜਾ ਹੁਣ ਸੀਗਾ, ਕਈ ਇਹਨੂੰ ਕਹਿੰਦੇ ਆ ਕਿ ਇਮੀਗ੍ਰੇਸ਼ਨ ਕੋਰਟਾਂ ਨੂੰ ਵੀ ਨੁਕਸਾਨ ਇਹਦਾ ਪਹੁੰਚ ਸਕਦਾ, ਤੇ ਮਿਲਟਰੀ ਸਿਸਟਮ ਨੂੰ ਵੀ, ਜਸਟਿਸ ਸਿਸਟਮ ਨੂੰ ਇਹਦਾ ਨੁਕਸਾਨ ਜਿਹੜਾ ਪਹੁੰਚ ਸਕਦਾ। ਕਿਉਂ? ਇਹਨਾਂ ਨੇ ਇੱਕ ਇਹਦੀ ਜਿਹੜੀ ਟ੍ਰੇਨਿੰਗ ਸੀਗੀ, ਜਿਹੜਾ ਹੁਣ ਮੰਡੇ ਜਿਹੜਾ ਆਉਣ ਵਾਲਾ, ਇਹਨੂੰ ਸ਼ੁਰੂ ਕਰ ਦੇਣੀ ਹੈ ਸਾਰਿਆਂ ਦੀ, ਆ ਜਿਹੜਾ ਹੁਣ ਮੰਡੇ ਆਣਾ। ਤੇ ਉਸ ਤੋਂ ਬਾਅਦ ਜਿਹੜਾ ਸੈਕੰਡ ਗਰੁੱਪ ਜਿਹੜਾ ਇਹਨਾਂ ਨੇ ਟ੍ਰੇਨ ਕਰਨਾ, ਉਹ ਸਪਰਿੰਗ ਦੇ ਵਿੱਚ ਇਹ ਕਹਿੰਦੇ ਜਿਹੜਾ ਆਪਣਾ ਕਰ ਦੇਣਾ, ਅਗਲੇ ਸਾਲ ਜਿਹੜਾ ਸ਼ੁਰੂ ਕਰ ਦੇਣਾ। 100 ਜਿਹੜੇ ਆਰਮੀ ਰਿਜ਼ਰਵ ਦੇ ਵਕੀਲ ਜਿਹੜੇ ਸੀਗੇ ਉਹ ਪਾਰਟਿਸਿਪੇਟ ਕਰ ਰਹੇ ਆ, ਤੇ 50 ਜਿਹੜੇ ਸੀਗੇ ਉਹ 6 ਮਹੀਨੇ ਬਾਅਦ ਜਿਹੜਾ ਸੀਗਾ ਕਰ ਰਹੇ ਆ। ਇਹ ਜਿਹੜੀ ਸੀਗੀ ਆਰਮੀ ਰਿਜ਼ਰਵ ਵਾਲਿਆਂ ਨੇ ਆਪਣੀ ਈਮੇਲ ਜਿਹੜੀ ਸ਼ੇਅਰ ਕੀਤੀ ਹੈ ਐਸੋਸੀਏਟਿਡ ਪ੍ਰੈਸ ਨਾਲ, ਉਹਨਾਂ ਨੇ ਦੱਸਿਆ ਕਿ ਕੀ ਉਹਨਾਂ ਨੂੰ ਇੰਸਟਰਕਸ਼ਨ ਜਿਹੜੀਆਂ ਆਈਆਂ, 600 ਉਹ ਕਹਿੰਦੇ ਮਿਲਟਰੀ ਟ੍ਰੇਨਡ ਜਿਹੜੇ ਵਕੀਲ ਸੀ ਉਹ ਲੈ ਕੇ ਆਣੇ, ਜੱਜ ਬਣਾਉਣੇ ਆ ਇਹਦੇ ਵਿੱਚ, ਜਿਹੜੇ ਇਮੀਗ੍ਰੇਸ਼ਨ ਦੇ ਵਿੱਚ। ਇਹਦੇ ਵਿੱਚ ਤੁਸੀਂ ਦੇਖੋਗੇ, ਜੇ ਤੁਹਾਨੂੰ ਲੱਗਦਾ ਕਿ ਹੁਣ ਕੰਮ ਔਖਾ ਹੈਗਾ, ਤੁਸੀਂ ਆਪ ਹਿਸਾਬ ਕਿਤਾਬ ਲਾ ਸਕਦੇ ਆ। ਇਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਲਾਇਰ ਹੈਗੇ ਆ, ਉਹ ਕਾਫੀ ਜਿਹੜੀ ਆਪਣੇ ਸਟ੍ਰੈਸਡ ਹੈਗੇ ਆ ਕਿ ਇਹ ਕੀ ਕਰੂਗੇ, ਕਿੱਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਜਿਹੜੀ ਸਰਕਾਰ ਆ ਉਹ ਕਹਿੰਦੀ ਕਿ 3.4 ਮਿਲੀਅਨ ਕੇਸ ਜਿਹੜੇ ਪੈਂਡਿੰਗ ਅਜੇ ਪਏ ਆ, ਇਹ ਆਪਾਂ ਜਿਹੜੇ ਸੀਗੇ ਅਗਲੇ 3 ਸਾਲਾਂ ਦੇ ਵਿੱਚ ਨਿਬੇੜ ਕੇ ਜਾਣੇ ਆ। ਤੇ ਆਰਮੀ ਤੇ ਨੈਸ਼ਨਲ ਗਾਰਡ ਵਾਲੇ ਆਪਣੇ ਜਿਹੜੇ ਸੀਗੇ ਉਹ ਵਲੰਟੀਅਰ ਲੱਭ ਰਹੇ ਆ ਕਿ ਕਿਹੜੇ ਲੋਕੀ ਇਹ ਕੰਮ ਜਿਹੜਾ ਕਰਨਾ ਚਾਹੁੰਦੇ ਆ। ਤੇ ਇਹਦੇ ਵਿੱਚ ਹੁਣ ਜਿਹੜੀ ਸੀਗੀ ਓਬਵੀਅਸਲੀ ਐਕਸਪੀਰੀਅੰਸ ਬੜੇ ਹਾਈ ਲੈਵਲ ਦਾ ਮਿਲੂਗਾ। ਲੋਕੀ ਜਿਹੜੇ ਆਰਮੀ ਵਾਲੇ ਜਿਹੜੇ ਵਕੀਲ ਵਕੂਲ ਹੁੰਦੇ ਆ, ਉਹ ਚਾਹੂਗੇ ਕਿ ਉਹਨਾਂ ਨੂੰ ਇਹ ਐਕਸਪੀਰੀਅੰਸ ਜਿਹੜਾ ਮਿਲੇ, ਠੀਕ ਆ ਕਿ ਨਹੀਂ, ਕੀ ਜੱਜ ਦਾ ਜਿਹੜਾ ਐਕਸਪੀਰੀਅੰਸ ਸਾਡੇ ਰੈਜ਼ੂਮੇ ਤੇ ਜਿਹੜਾ ਲੱਗ ਜਾਂਦਾ,
ਦੀਆਂ ਕਈ ਆਪਸ਼ਨ ਜਿਹੜੀਆਂ ਖੁੱਲ ਜਾਂਦੀਆਂ ਹਨ। ਤੇ ਇਹ ਜਿਹੜੀ ਈਮੇਲ ਸੀਗੀ ਨੋਟੀਫਿਕੇਸ਼ਨ ਦੀ ਸਤੰਬਰ 6 ਨੂੰ ਆਰਮੀ ਵਾਲਿਆਂ ਨੇ ਤੇ ਨੈਸ਼ਨਲ ਗਾਰਡ ਵਾਲਿਆਂ ਨੇ ਆਪਣੇ ਆਪਣੇ ਜਿਹੜੇ ਸੀਗੇ ਜਿੰਨੇ ਵੀ ਇਹਨਾਂ ਦੇ ਥੱਲੇ ਵਕੀਲ ਆਉਂਦੇ ਸੀ ਸਾਰਿਆਂ ਨੂੰ ਜਿਹੜੀ ਭੇਜਤੀ ਆ। ਐਕਟਿਵ ਡਿਊਟੀ ਹੋ ਗਏ, ਰਿਜ਼ਰਵ ਵਾਲੇ ਹੋ ਗਏ ਭਾਵੇਂ, ਤੇ ਇਹਦੇ ਵਿੱਚ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਉਹਨਾਂ ਨੇ ਜਿਹੜੀ ਘਟਾਤੀ ਕਾਫੀ। ਤੇ ਬਸ ਇਹੀ ਲਿਖਿਆ ਕਿ ਐਡਮਿਨਿਸਟ੍ਰੇਟਿਵ ਲਾਅ 'ਚ ਭਾਵੇਂ ਇਮੀਗ੍ਰੇਸ਼ਨ ਲਾਅ 'ਚ ਭਾਵੇਂ ਮਿਲਟਰੀ ਜੱਜ ਦਾ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ। ਤੇ ਬੇਸਿਕਲੀ ਇਹਨਾਂ ਨੇ ਇਹੀ ਕਿਹਾ ਕਿ ਇੰਪਾਰਸ਼ੀਅਲ ਬੰਦਾ ਹੋਣਾ ਚਾਹੀਦਾ ਤੇ ਸੂਟੇਬਲ ਟੈਂਪਰਾਮੈਂਟ ਹੋਣਾ ਚਾਹੀਦਾ ਬੰਦੇ ਦਾ। ਇਹ ਉਹਨਾਂ ਨੇ ਕੁਆਲੀਫਿਕੇਸ਼ਨਾਂ ਰੱਖੀਆਂ। ਤੇ ਬੇਸਿਕਲੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਸਾਨੂੰ ਪਤਾ ਕਿ ਉਹ ਮਿਲਟਰੀ ਦੀ ਯੂਜ਼ ਕਰ ਰਹੀ ਹੈ ਕ੍ਰੈਕਡਾਊਨ ਕਰਨ ਦੇ ਵਿੱਚ। ਭਾਵੇਂ ਜਿਹੜੇ ਟਰੂਪ ਸੀਗੇ ਬਾਰਡਰ ਨੂੰ ਪੈਟਰੋਲ ਕਰਨ ਲਾਤੇ, ਭਾਵੇਂ ਜਿਹੜਾ ਸੀਗਾ ਸ਼ਹਿਰਾਂ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਕ੍ਰੈਕਡਾਊਨ ਕਰਨ ਤੇ ਲਾਤੇ, ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਗਾਰਡ ਜਿਹੜਾ ਭੇਜਤਾ। ਉਧਰਲੇ ਮਿਲਟਰੀ ਵਾਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਜਾ ਰਹੀਆਂ, ਮਿਲਟਰੀ ਦੇ ਜਿਹੜੇ ਬੇਸ ਸੀਗੇ ਉਹਦੇ ਵਿੱਚ ਡੀਪੋਟੇਸ਼ਨ ਵਾਲੇ ਬੰਦੇ ਜਿਹੜੇ ਇਹਨਾਂ ਨੇ ਵੇਟ ਰੋਕ ਕੇ ਰੱਖੇ, ਮਿਲਟਰੀ ਦੇ ਬੇਸ ਜਿਹੜੇ ਵਰਤ ਲਏ। ਮਿਲਟਰੀ ਦੇ ਜਿਹੜੇ 에ਅਰਕ੍ਰਾਫਟ ਸੀਗੇ ਉਹਨਾਂ ਦੇ ਵਿੱਚ ਵੀ ਡੀਪੋਟੇਸ਼ਨ ਨਾਲ ਤੁਸੀਂ ਦੇਖ ਲਓ ਕਿ ਕਰ ਲਿਆ ਕਿ ਮਿਲਟਰੀ ਨੂੰ ਜਿਹੜਾ ਯੂਜ਼ ਕਰ ਲਿਆ। ਤੇ ਹੁਣ ਜਿਹੜਾ ਇਹ ਕਾਨੂੰਨ ਹੈਗਾ ਇਹ ਨਾ ਸਿਰਫ ਜਿਹੜਾ ਇਮੀਗ੍ਰੈਂਟ ਫੈਮਿਲੀ ਉਹਨਾਂ ਦੀ ਲਾਈਫ ਨੂੰ ਇਫੈਕਟ ਕਰਦਾ, ਬਲਕਿ ਜਿਹੜਾ ਟਰੰਪ ਦਾ ਜਿਹੜਾ ਕ੍ਰੈਕਡਾਊਨ ਸੀਗਾ ਜਿਹੜਾ ਲੈਵਲ ਤੇ ਪਹੁੰਚ ਗਈ ਗੱਲ ਕਿ ਮਿਲਟਰੀ ਤੋਂ ਉੱਤੇ ਤਾਂ ਹੁਣ ਕਿਹੜੀ ਪਾਵਰ ਹੈਗੀ। ਸਪੈਸ਼ਲੀ ਜਿਹੜੀ US ਮਿਲਟਰੀ ਜਿਹੜੀ ਹੈਗੀ ਆ, US ਆਰਮੀ ਜਿਹੜੀ ਹੈਗੀ ਆ, ਉਹ ਤੋਂ ਤਕੜੀ ਕੋਈ ਫੋਰਸ ਨਹੀਂ ਹੈਗੀ ਇਸ ਵੇਲੇ ਜੇ ਆਪਾਂ ਦੇਖੀਏ ਕਿ ਪੂਰੀ ਦੁਨੀਆ ਦੇ ਵਿੱਚ, ਹਨਾ। ਮਤਲਬ ਐਡੀ ਤਕੜੀ ਫੋਰਸ ਨੂੰ ਤੁਸੀਂ ਜਿਹੜਾ ਸੀਗਾ ਇਮੀਗ੍ਰੈਂਟਾਂ ਲਈ ਯੂਜ਼ ਕਰ ਰਹੇ ਆ। 600 ਜੱਜ ਜਿਹੜੇ ਰਹਿ ਗਏ ਸਿਰਫ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ। ਤੁਸੀਂ ਦੇਖੋ ਕਿ $170 ਬਿਲੀਅਨ ਜਿਹੜਾ ਸੀਗਾ ਇਹਨਾਂ ਨੇ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਸਤੇ ਲਾਇਆ। ਉਹਦੇ ਵਿੱਚ ਇਹਨਾਂ ਨੇ 10,000 ਜਿਹੜੇ ਸੀਗੇ ਆਈਸ ਵਾਲੇ ਏਜੰਟ ਜਿਹੜੇ ਭਰਤੀ ਕੀਤੇ। ਇਮੀਗ੍ਰੇਸ਼ਨ ਜੱਜ ਸਿਰਫ 800 ਹੀ ਸੀਗੇ ਤੇ 800 ਤੋਂ ਘਟਾ ਕੇ 600 ਕਰਤੇ। ਤੁਸੀਂ ਆਪ ਹਿਸਾਬ ਲਾ ਲਓ ਕੋਈ 170 ਬਿਲੀਅਨ ਆਈਸ ਵਾਲੇ ਜਿਹੜੇ ਪੈਸੇ ਇਹਨਾਂ ਕੋ ਆਏ ਤੇ ਇਹਦੇ ਵਿੱਚੋਂ ਦੀ 10,000 ਇਹਨਾਂ ਨੇ ਐਨਫੋਰਸਮੈਂਟ ਵਾਲੇ ਬੰਦੇ ਪਾਤੇ, ਆਈਸ ਨੂੰ ਐਕਸਪੈਂਡ ਕਰਤਾ। ਇਮੀਗ੍ਰੇਸ਼ਨ ਜੱਜ ਜਿਹੜੇ ਸੀਗੇ 800 ਚੋਂ 200 ਇਹਨਾਂ ਨੇ ਫਾਇਰ ਕਰਤੇ। ਵਧੀਆ ਵਾਲੇ 600 ਰਹਿ ਗਏ। ਤੇ ਉਹਨਾਂ ਦੀ ਬਜਾਏ ਇਹ ਜਿਹੜੇ ਐਕਸਪੀਰੀਅੰਸਡ ਜੱਜ ਜਿਹੜੇ ਫਾਇਰ ਕਰਕੇ ਜਿਹੜੇ ਇਹ ਇਨਐਕਸਪੀਰੀਅੰਸ ਜਿਹੜੇ ਜੱਜ ਹੈਗੇ ਆ ਇਹਨਾਂ ਨੂੰ ਇਹ ਜਿਹੜੇ ਲੈ ਕੇ ਆ ਰਹੇ ਆ। ਪਹਿਲਾਂ ਜਿੱਦਾਂ ਇਹਨਾਂ ਦੀ ਟੈਂਪਰੇਰੀ ਜੱਜਾਂ ਨੂੰ ਹਾਇਰ ਕਰਨ ਵਾਸਤੇ ਰਿਕੁਆਇਰਮੈਂਟ ਹੁੰਦੀ ਸੀਗੀ ਕਿ 10 ਸਾਲ ਦਾ ਜਿਹੜਾ ਐਕਸਪੀਰੀਅੰਸ ਚਾਹੀਦਾ, ਉਹ ਵੀ ਇਹਨਾਂ ਨੇ ਜਿਹੜੀ ਰਿਲੈਕਸ ਚੱਕਤਾ ਕੰਮ। ਤੇ ਇਮੀਗ੍ਰੇਸ਼ਨ ਲਾਅ ਸਾਰਿਆਂ ਨੂੰ ਪਤਾ ਹੈ ਇਹ ਕਿਤੇ ਉਹ ਸਿਰਫ ਜਿਹੜੇ ਤਾਂ ਪੈਰਾਲੀਗਲ ਲੈਵਲ ਵਾਲਾ ਕੰਮ ਅਲੱਗ ਆ ਕਿ ਫਾਰਮ ਜਿਹੜਾ ਭਰਦੇ ਆ, ਪਰ ਇਹ ਕਿੱਡਾ ਟੈਕਨੀਕਲ ਜਿਹੜਾ ਕਾਨੂੰਨ ਆ, ਠੀਕ ਆ ਕਿ ਨਹੀਂ, ਕਿੱਡੀ ਤੇਜ਼ ਇਹ ਚੇਂਜ ਹੁੰਦਾ। ਇਹਦੇ ਵਾਸਤੇ ਇਮੀਗ੍ਰੇਸ਼ਨ ਲਾਅਰ ਨੂੰ ਕਿੰਨਾ ਪੜ੍ਹਨਾ ਪੈਂਦਾ ਐਵਰੀ ਵੀਕ। ਤੁਹਾਡੇ ਮੋਰੇ ਤੁਸੀਂ ਸ਼ੋਅ ਸੁਣੋ, ਦੇਖੋ ਕਿੱਦਾਂ ਇਹ ਪੈਰਾਲੀਗਲ ਤਾਂ ਸਿਰਫ ਜਿਹੜਾ ਕਿ ਸ਼ੋਅ ਸੁਣ ਕੇ ਫਾਰਮ ਭਰ ਰਿਹਾ ਨਾ, ਉੱਥੇ ਤੱਕ ਗੱਲ ਨਹੀਂ ਹੈਗੀ, ਉੱਤੋਂ ਕਿਤੇ ਬਿਯੋਂਡ ਹੈਗੀ। ਤੇ ਉਹ ਕਹਿ ਰਹੇ ਆ ਕਿ ਜਿਹੜੇ ਇਹ ਈਵਨ ਆਰਮੀ ਵਾਲੇ ਜਿਹੜੇ ਵਕੀਲ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਸਮਝ ਨਹੀਂ ਸਕਦੇ ਇਹਨੂੰ। 6 ਮਹੀਨੇ ਸਾਲ ਮਤਲਬ ਇਹ ਟ੍ਰੇਨਿੰਗ ਇਨਫ ਹੋ ਨਹੀਂ ਸਕਦੀ, ਕਿਉਂਕਿ ਇਹ ਬਹੁਤ ਜਿਹੜਾ ਡੀਪ ਜਿਹੜਾ ਤੁਸੀਂ ਕਹਿ ਲਓ ਕਿ ਇਮੀਗ੍ਰੇਸ਼ਨ ਲਾਅ ਜਿਹੜਾ ਜ਼ਿਆਦਾ ਟੈਕਸ ਲਾਅ ਨਾਲੋਂ ਵੀ ਕੰਪਲੀਕੇਟਡ ਜਿਹੜਾ ਹੈਗਾ। ਤੇ ਜਿਹੜੀ ਸਰਕਾਰ ਸੀਗੀ ਉਹਨੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਘਟਾਤੀ, ਹਨਾ, ਕਿ ਟੈਂਪਰੇਰੀ ਜੱਜ ਜਿਹੜਾ ਲਾ ਸਕਦੇ ਆ। ਤੇ ਮਕਸਦ ਇਹਨਾਂ ਦਾ ਇਹੀ ਸੀਗਾ ਕਿ ਉਹ ਜਿਹੜਾ ਸੀਗਾ ਆਪਣਾ ਮਿਲਟਰੀ ਜੱਜ ਨੂੰ ਜਿਹੜਾ ਲੈ ਕੇ ਆਣ। ਤੇ ਹੁਣ ਇਹਦੇ ਵਿੱਚ ਕੀ ਸੀਗਾ ਕਿ ਜਿਹੜਾ ਮਿਲਟਰੀ ਵਾਲੇ ਜੱਜ ਕਿੱਦਾਂ ਬਣਦੇ ਆ, ਉਹ ਜਦੋਂ ਲਾਅ ਸਕੂਲ ਤੋਂ ਪਾਸ ਹੋ ਜਾਂਦੇ ਆ ਤੇ ਬਾਰ ਐਗਜ਼ਾਮ ਜਿੱਦਾਂ ਸਾਰਿਆਂ ਨੇ ਕਰਨਾ ਹੁੰਦਾ, ਆਪਾਂ ਵੀ ਜਿੱਦਾਂ ਕੀਤਾ, ਤੇ ਸਿਰਫ ਉਹਨਾਂ ਦੀ ਜੇ ਤੁਸੀਂ ਕਹ ਲਓ ਕਿ ਸਿਰਫ 2 ਮਹੀਨਿਆਂ ਦੀ ਟ੍ਰੇਨਿੰਗ ਹੁੰਦੀ ਆ ਆਰਮੀ ਦੇ ਵਿੱਚ ਤੇ ਉਹ ਮਿਲਟਰੀ ਦੇ ਜੱਜ ਜਿਹੜੇ ਬਣ ਜਾਂਦੇ ਆ। ਕੋਈ ਏਦਾਂ ਨਹੀਂ ਕਿ ਬੜਾ ਐਕਸਪੀਰੀਅੰਸ ਲੈ ਕੇ 10-20 ਸਾਲ ਤੁਸੀਂ ਕਿ ਫੈਡਰਲ ਜੱਜ ਕਿਤੇ ਬਣੇ ਆ, ਤੇ ਉਹਨਾਂ ਨੂੰ ਬਾਹਲਾ ਐਕਸਪੀਰੀਅੰਸ ਵੀ ਜਿਹੜਾ ਨਹੀਂ ਹੁੰਦਾ। ਤੇ ਪਰ ਇਹਦੇ ਵਿੱਚ ਹੁਣ ਲੋਕੀ ਉਹ ਕਹਿੰਦੇ ਆ ਕਿ ਕਾਫੀ ਜਿਹੜੇ ਇਹਦੇ ਵਿੱਚ ਜਿਹੜੇ ਜੱਜ ਬਣਨਾ ਚਾਹੁੰਦੇ ਆ, ਕਈ ਜਿਹੜੇ ਆਰਮੀ ਵਾਲੇ ਲੋਕ ਸੀਗੇ ਉਹ ਆਲਰੇਡੀ ਜਿਹੜੇ ਇਮੀਗ੍ਰੇਸ਼ਨ ਵਕੀਲ ਬਣੇ ਸੀਗੇ, ਉਹ ਕੰਮ ਕਰਦੇ ਸੀਗੇ। ਉਹ ਕਹਿੰਦੇ ਕਿ ਸ਼ਾਇਦ ਟਰੰਪ ਸਰਕਾਰ ਨੂੰ ਲੱਗਦਾ ਕਿ ਕਿਤੇ ਸਾਰੇ ਆਰਮੀ ਵਾਲਿਆਂ ਨੇ ਆ ਕੇ ਧੱਕਾ ਹੀ ਕਰਨਾ, ਪਰ ਉਹ ਕਹਿੰਦੇ ਕਿ ਆਰਮੀ ਵਾਲੇ ਜਿਹੜੇ ਲੋਕ ਉਹ ਏਦਾਂ ਨਹੀਂ ਕਿ ਸਰਕਾਰ ਜਿੱਦਾਂ ਕਹੇ ਉਦਾਂ ਹੀ ਉਹਨਾਂ ਨੇ ਚੱਲਣਾ ਹੁੰਦਾ। ਹੋ ਸਕਦਾ ਕਿ ਉਹ ਕੇਸ ਜਿਹੜੇ ਪਾਸ ਵੀ ਕਰਨੇ ਸ਼ੁਰੂ ਕਰ ਦੇਣ ਕਿ ਟਰੰਪ ਨੂੰ ਲੱਗਦਾ ਹੋਵੇ ਕਿ ਇਹ ਸਾਡੇ ਫੇਵਰ 'ਚ ਜਾਊਗੇ। ਹੋ ਸਕਦਾ ਕਿ ਉਹ ਆਰਮੀ ਵਾਲੇ ਕਹਿਣ ਕਿ ਨਹੀਂ, ਆਪਾਂ ਜਿਹੜੀ ਚੀਜ਼ ਫੇਅਰ ਆਪਾਂ ਉਹਦੇ ਹਿਸਾਬ ਨਾਲ ਜਿਹੜਾ ਚੱਲਣਾ। ਪਰ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਉਹ ਕਹਿੰਦੇ ਕਿ ਕਿਉਂਕਿ ਇਹ ਟੈਂਪਰੇਰੀ ਹੈ, ਸਾਰੇ ਸਰਕਾਰ ਦਾ ਇਹਦੇ ਵਿੱਚ ਕੰਟਰੋਲ ਜਿਹੜਾ ਜ਼ਿਆਦਾ ਹੋਣਾ, ਤੇ ਜ਼ਿਆਦਾਤਰ ਇਹਨਾਂ ਨੇ ਜਿਹੜੀ ਸਰਕਾਰ ਦੀ ਸਾਈਡ ਜਿਹੜੀ ਲੈਣੀ ਹੈ ਕਿ ਆਰਮੀ ਵਾਲੀ ਕੋਈ ਕਲੌਜ਼ ਇਹਨਾਂ ਦੀ ਹੁੰਦੀ ਆ ਪੋਜ਼ੇ ਕਮਿਟਸ ਐਕਟ, ਜਿਹਦੇ ਵਿੱਚ ਕਿ ਉਹ ਬੇਸਿਕਲੀ ਸਾਰਾ ਡਰ ਇਹੀ ਹੁੰਦਾ ਕਿ ਕਿਤੇ ਆਰਮੀ ਨਾ ਪ੍ਰਧਾਨ ਬਣ ਜਾਏ, ਕਿ ਡੈਮੋਕ੍ਰੇਸੀ ਦਾ ਅੰਤ ਨਾ ਹੋ ਜਾਵੇ ਕਿ ਉਸ ਲੈਵਲ ਤੇ। ਜਿੱਦਾਂ ਹੁਣ ਤੁਸੀਂ ਦੇਖੋ ਕਿ ਸ਼ਿਕਾਗੋ ਦੇ ਵੀ ਤੁਸੀਂ ਦੇਖ ਲਓ ਮੇਅਰ ਮੂਰ ਹੋਣਾ ਨੇ ਜਿਹੜੇ ਬਿਆਨ ਜਿਹੜੇ ਦਿੱਤੇ ਆ ਕਿ ਸਾਡੇ ਸ਼ਹਿਰ 'ਚ ਆਪਾਂ ਹੋਣ ਨਹੀਂ ਦੇਣਾ। ਤੇ ਜਿਹੜੀ ਸਰਕਾਰ ਆ ਉਹ ਪੁਸ਼ ਕਰ ਰਹੀ ਹੈ ਕਿ ਨਹੀਂ, ਕਿਉਂ ਨਹੀਂ ਹੋਣ ਦੇਣਾ, ਇਹ ਤਾਂ ਕਲੀਨ ਅਪ ਕਰ ਰਹੀ ਹੈ ਜੀ, ਇਹ ਤਾਂ ਸੜਕਾਂ ਸਾਫ਼ ਕਰ ਰਹੀ ਹੈ, ਤਾਂ ਕ੍ਰਾਈਮ ਕੰਟਰੋਲ ਕਰ ਰਹੀ ਹੈ। ਠੀਕ ਆ, ਨੋ ਡਾਊਟ ਕਰ ਰਹੀ ਆ, ਪਰ ਗੱਲ ਇਹ ਹੈਗੀ ਕਿ ਜਿਹੜਾ ਸਿਸਟਮ ਸੀਗਾ ਕਿ ਆਰਮੀ ਧੱਕੇਸ਼ਾਹੀ ਡੈਮੋਕ੍ਰੇਸੀ ਜਿਹੜੀ ਉਹ ਵੈਲਿਊ ਨੂੰ ਪ੍ਰੀਜ਼ਰਵ ਕਰਨਾ ਕਿ ਆਪਾਂ ਇਹ ਸਾਰੇ ਦੇ ਨਾਮ ਤੇ ਫਿਰ ਤੇ ਹਰੇਕ ਚੀਜ਼ ਜਿਹੜੀ ਜਾਇਜ਼ ਹੋ ਜਾਣੀ ਆ। ਤੇ ਇਹ ਜਿਹੜਾ ਦੇਸ਼ ਹੈਗਾ ਇਸ ਵੇਲੇ ਉਹ ਵਾਲੀ ਪੁਆਇੰਟ ਤੇ ਆ ਕੇ ਬੜਾ ਹਿਸਟੋਰਿਕ ਮੂਵਮੈਂਟ ਜਿਹੜੀ ਹੋ ਗਈ ਉਹ ਵਾਲੇ ਮੁੱਦੇ ਉਹ ਵਾਲੇ ਪੁਆਇੰਟ ਤੇ ਆ ਕੇ ਫਸਿਆ ਹੋਇਆ
ਕਿ ਜੇ ਇਹ ਵਾਲੀ ਸਰਕਾਰ ਨੇ ਆਰਮੀ ਯੂਜ਼ ਕਰ ਲਈ ਹੈ ਕਰਨ ਲਈ, ਤੇ ਫਿਰ ਜਿਹੜੀ ਅਗਲੀ ਵਾਲੀ ਸਰਕਾਰ ਆ ਉਹ ਵੀ ਆਰਮੀ ਯੂਜ਼ ਕਰੂਗੀ। ਤੇ ਉਹ ਜਿਹੜਾ ਦਰਵਾਜ਼ਾ ਜੇ ਇੱਕ ਵਾਰੀ ਖੁੱਲ ਗਿਆ ਤੇ ਖੁੱਲ ਗਿਆ, ਤੇ ਉੱਥੇ ਆ ਕੇ ਚੀਜ਼ਾਂ ਜਿਹੜੀਆਂ ਫਸੀਆਂ ਹੋਈਆਂ। ਸਾਡੇ ਦੇਸ਼ਾਂ 'ਚ ਵੀ ਆਰਮੀ ਤੁਹਾਨੂੰ ਪਤਾ ਕਈ ਵਾਰੀ ਜਿਹੜੀ ਯੂਜ਼ ਹੋਈ ਆ, ਤੇ ਸਾਰਿਆਂ ਨੂੰ ਪਤਾ ਕਿ ਕਿੱਥੇ ਜਾ ਕੇ ਗੱਲਾਂ ਉਹ ਫਿਰ ਮੁੱਕੀਆਂ ਸੀਗੀਆਂ। ਤੇ ਕਈ ਸਿਟੀਜ਼ ਜਿਹੜੀਆਂ ਹੈਗੀਆਂ ਉਹ ਸਟੈਂਡ ਲੈ ਰਹੀਆਂ। ਈਵਨ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਯੂਨੀਵਰਸਿਟੀਆਂ ਨੇ ਘੁਟਨੇ ਟੇਕਤੇ ਆ ਫੈਡਰਲ ਸਰਕਾਰ ਥੱਲੇ, ਉਹਨਾਂ ਨੂੰ ਕੈਲੀਫੋਰਨੀਆ ਨੇ ਫੰਡਿੰਗ ਨਹੀਂ ਦੇਣੀ। ਸੋ ਇਹ ਜਿਹੜੀ ਹੁਣ ਸੀਗੀ ਇੱਕ ਆਈਡੀਓਲੋਜੀਕਲ ਵਾਰਫੇਅਰ ਜਿਹੜਾ ਛਿੜ ਗਿਆ ਕਿ ਕਿਹਦੀ ਸਾਈਡ ਲੈਣੀ ਹੈ ਕਿਹਦੀ ਨਹੀਂ। ਡਿਵਾਈਡ ਐਂਡ ਰੂਲ, ਫੀਅਰ ਮੌਂਗਰਿੰਗ, ਲੋਕਾਂ ਨੂੰ ਡਰਾ ਦਿਓ, ਆਪਸ 'ਚ ਲੜਾ ਦਿਓ, ਇਮੀਗ੍ਰੈਂਟਾਂ ਤੇ ਬਲੇਮ ਸੁੱਟ ਦਿਓ, ਇਹ ਤੁਹਾਡੀਆਂ ਜੌਬਾਂ ਲੈ ਲੈਂਦੇ ਆ, ਏਦਾਂ ਓਦਾਂ, ਹਨਾ। ਤੇ ਇਹ ਜਿਹੜੇ ਸੀਗੇ ਲੋਕੀ ਤੁਹਾਨੂੰ ਪਤਾ ਭਾਵੇਂ ਉਰੇ ਹੋਣ ਭਾਵੇਂ ਆਪਣੇ ਦੇਸ਼ ਦੇ ਵਿੱਚ ਹੋਣ, ਕਨਵਿੰਸ ਹੋ ਜਾਂਦੇ ਆ ਕਿ ਨਹੀਂ ਇਹਨਾਂ ਨੂੰ ਭਜਾਓ ਇੱਥੋਂ, ਉਹਨਾਂ ਨੂੰ ਭਜਾਓ। ਸੋ ਸੇਮ ਚੀਜ਼ ਜਿਹੜੀ ਸੀਗੀ ਵਰਲਡ ਵਾਈਡ ਜਿਹੜੀ ਚੱਲ ਪਈ ਆ। ਆਪਾਂ ਦੇਖੋ ਜੀ, ਕਿਸੇ ਨੂੰ ਗਿਆਨ ਨਹੀਂ ਇੱਥੇ ਦੇ ਸਕਦੇ, ਆਪਾਂ ਉਮੀਦ ਹੀ ਕਰ ਸਕਦੇ ਹਾਂ ਥੋੜੀ ਜਿਹੀ ਸੰਯਮ ਜਿਹੜਾ ਰੱਖਿਆ ਕਰੋ, ਠੀਕ ਹੈ ਕਿ ਨਹੀਂ। ਮਿਹਨਤ ਮਸ਼ੱਕਤ ਜੇ ਕਰਨ ਵਾਲਾ ਕੋਈ ਬੰਦਾ ਹੈਗਾ, ਉਹਨੂੰ ਆਪਾਂ ਦੇਖਿਆ ਕਿ ਪੰਜਾਬ 'ਚ ਵੀ ਛਿੱਤਰ ਕਈ ਵਾਰੀ ਪੈ ਜਾਂਦੇ ਆ ਕਿ ਨਹੀਂ ਤੂੰ ਵੀ ਚੱਕ ਆਪਣੀ ਰੇਹੜੀ, ਠੀਕ ਆ। ਸੋ ਗੱਲ ਸੋਚਣ ਵਾਲੀ ਇਹ ਹੈ ਕਿ ਉੱਥੇ ਜੇ ਉਹ ਕਹਿ ਰਿਹਾ ਕਿ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਹੀ ਚੱਕੋ, ਭਜਾਓ ਪੰਜਾਬ ਤੋਂ ਬਾਹਰ, ਉਹ ਡਿਫਰੈਂਟ ਕਿੱਦਾਂ ਹੈਗਾ ਇੱਥੇ ਨਾਲੋਂ, ਠੀਕ ਹੈ ਕਿ ਨਹੀਂ। ਉਹੀ ਚੀਜ਼ ਹੋ ਗਈ ਨਾ ਕਿ ਇਹ ਵੀ ਤੇ ਫਿਰ ਸੇਮ ਹੀ ਚੀਜ਼ ਕਰ ਰਿਹਾ ਨਾ ਕਿ ਆਹ 3 ਜਣਿਆਂ ਨੇ ਗਲਤ ਕੀਤਾ ਕਿ ਸਾਰੇ ਇਮੀਗ੍ਰੈਂਟ ਮਾਰੇ, ਸਾਰੇ ਇਮੀਗ੍ਰੈਂਟ ਮਾੜੇ ਨਹੀਂ ਹੁੰਦੇ ਹੈਗੇ। ਤੇ ਪਰ ਇਹ ਹੈ ਕਿ ਜਦੋਂ ਇੱਕ ਸਲਾਬ ਜਿਹਾ ਆਉਂਦਾ, ਇੱਕ ਵੇਵ ਜੀ ਚੱਲਦੀ ਐ ਐਂਟੀ ਇਮੀਗ੍ਰੇਸ਼ਨ ਦੀ, ਉਹ ਭਾਵੇਂ ਪੰਜਾਬ ਵਾ ਭਾਵੇਂ ਅਮਰੀਕਾ ਵਾ, ਉਹ ਸੇਮ ਹੀ ਜਿਹੜੀ ਕਿ ਸੇਮ ਮੈਂਟੈਲਿਟੀ ਜਿਹੜੀ ਲੋਕਾਂ ਦੀ ਸੇਮ ਹੀ ਹੈਗੀ ਆ ਕਿ ਜਿਹੜਾ ਬੰਦਾ ਇੱਥੇ ਵਿਕਟਿਮ ਆ ਉਹ ਕਈ ਵਾਰੀ ਉੱਥੇ ਓਪਰੈਸਰ ਹੋ ਜਾਂਦਾ ਵਾ। ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਜਿਹੜੇ ਜਾਣੇ ਸ਼ੋਅ ਸੁਣਦੇ ਆ, ਰਿਕੁਐਸਟ ਸਾਰਿਆਂ ਨੂੰ ਕਰ ਸਕਦੇ ਆ ਕਿ ਥੋੜਾ ਜਿਹਾ ਨਾ ਨਿਊਟਰਲ ਹੋਇਆ ਕਰੋ। ਐਵੇਂ ਨਹੀਂ ਕਿ ਹਰੇਕ ਬੰਦੇ ਨੇ ਕੁਝ ਕਹਿਤਾ ਤੇ ਉਹਦੇ ਮਗਰ ਜਿਹੜਾ ਲੱਗ ਜਾਣਾ ਹੁੰਦਾ, ਠੀਕ ਹੈ ਕਿ ਨਹੀਂ। ਤੇ ਤੁਸੀਂ ਦੇਖੋ ਕਿ ਸੇਮ ਜਿਹੜੇ ਲੋਕੀ ਸੀਗੇ ਪਹਿਲਾਂ, ਜਿਹੜੀ ਇੰਡੀਆ ਦੀ ਸਰਕਾਰ ਉਹਨੂੰ ਕਿੱਦਾਂ ਸਿਰ ਚੜਾਇਆ ਹੈਗਾ ਮੀਡੀਆ ਨੇ, ਹੁਣ ਤੁਸੀਂ ਦੇਖ ਲਓ ਕਿ ਸੇਮ ਜਿਹੜੇ ਹੁਣ ਸੀਗੇ ਕਿ ਦੂਜੀ ਹੁਣ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਹੁਣ ਰੈਲੀਆਂ ਕੱਢ ਰਹੀ ਹੈ, ਹੁਣ ਉਧਰ ਨੂੰ ਮੋਮੈਂਟਮ ਜਿਹੜਾ ਸ਼ਿਫਟ ਹੋ ਗਿਆ ਕਿ ਦੂਜੀ ਸਰਕਾਰ ਨੂੰ ਇਹ ਗਲਤ ਕਹਿ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਪਰ ਇਹ ਆ ਕਿ ਇਹਦੇ ਵਿੱਚ ਆਪਾਂ ਇਨਸਾਨੀਅਤ ਨਹੀਂ ਭੁੱਲਣੀ ਹੈਗੀ, ਠੀਕ ਹੈ ਕਿ ਬੰਦੇ ਨੂੰ ਬੰਦਾ ਜਿਹੜਾ ਸਮਝਣਾ ਹੈਗਾ, ਠੀਕ ਆ, ਭਾਵੇਂ ਤੁਸੀਂ ਸਿਟੀਜ਼ਨ ਆ, ਭਾਵੇਂ ਕੱਚੇ ਆ, ਭਾਵੇਂ ਉੱਥੇ ਆ, ਇਨਸਾਨੀਅਤ ਮਰਨੀ ਚਾਹੀਦੀ, ਠੀਕ ਆ। ਕਿ ਬਾਕੀ ਇਹ ਕੰਮ ਚੱਲਦੇ ਰਹਿਣੇ ਆ, 4 ਸਾਲ ਬਾਅਦ 5 ਸਾਲ ਬਾਅਦ ਹੋਰ ਸਰਕਾਰਾਂ ਹੋਣੀਆਂ, ਹੋਰ ਕਾਨੂੰਨ ਹੋਣੇ ਆ, ਤੇ ਠੀਕ ਆ ਥੋੜਾ ਜਿਹਾ ਪੋਲੀਟੀਕਲੀ ਚਾਰਜ ਜਿਹੜਾ ਹੈਗਾ ਥੋੜਾ ਸੰਯਮ ਨਾਲ ਜਿਹੜਾ ਕੰਮ ਲੈਣਾ, ਤੇ ਇੱਕ ਦੂਜੇ ਦੀ ਕਮਿਊਨਿਟੀ ਦੀ ਜਿਹੜੀ ਸਪੋਰਟ ਜਿਹੜੀ ਜ਼ਰੂਰ ਕਰਨੀ ਆ। ਜੀ ਜੀ, ਥੈਂਕ ਯੂ ਟਰਕੀਆਣਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਆਪਾਂ ਫਿਰ ਹੁਣ ਨੈਕਸਟ ਟਾਈਮ, ਉਦੋਂ ਤੱਕ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।